ਨਾਲ ਅੱਜ ਮੌੜ ਫਿਲਮ ਦਾ ਇੱਕ ਕਰੈਕਟਰ ਮੌਜੂਦ ਆ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜੇ ਕਿਸਮਤ ਦੇ ਫੈਸਲੇ ਰੋਈਆਂ ਕਰਨੇ ਹੁੰਦੇ ਨਾ ਚਾਚਾ ਸਿਆਂ ਤਾਂ ਅਸੀਂ ਰੋਈਆਂ ਦੇ ਰਾਂਝੇ ਆ। ਮਾਣ ਦੀ ਗੱਲ ਹੈ ਕਿ ਜਿਹੜੇ ਲੋਕ ਨਾਇਕ ਜਿਹੜੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀਗੇ ਜਾਂ ਅਸੀਂ ਪੜ੍ਹਦੇ ਸੀਗੇ ਤਾਂ ਸਾਨੂੰ ਉਸੇ ਔਰੇ ਦੇ ਵਿੱਚ ਜਾ ਕੇ ਇੱਕ ਰਿਸਰਚ ਤੋਂ ਬਾਅਦ ਸਾਨੂੰ ਉਸ ਔਰੇ ਦੇ ਵਿੱਚ ਜਾ ਕੇ ਉਹਨਾਂ ਕਿਰਦਾਰਾਂ ਨੂੰ ਜਿਉਣ ਦਾ ਮੌਕਾ ਮਿਲਿਆ। ਮੇਰਾ ਨਾਮ ਜੌਨ ਸਿੰਘ ਹੈ ਬਈ, ਮੈਂ ਜਿਉਣ ਦੀ ਸਹੁੰ ਖਾ ਕੇ ਆਇਆ। ਤੂੰ ਚਾਹੇ ਮੈਨੂੰ ਬੇਅਣਖਾ ਕਹਿ ਚਾਹੇ ਕੁਛ ਕਹਿ, ਪਰ ਮੈਂ ਮਰਨਾ ਨਹੀਂ ਹੈਗਾ। ਪੰਜਾਬੀ ਸਿਨੇਮੇ ਦੇ ਬੜੇ ਵਾਰ ਬਦਲਦੇ ਦੌਰ ਦੇਖੇ ਨੇ, ਕਦੇ ਹਾਸੇ ਡਿੱਠੇ, ਕਦੇ ਜੱਟ ਤੇ ਜ਼ਮੀਨ ਵਰਗੀਆਂ ਫਿਲਮਾਂ ਬਣੀਆਂ। ਅੱਜ ਫੇਰ ਉਸੇ ਕਿਰਦਾਰ ਦੇ ਉੱਪਰ ਇੱਕ ਫਿਲਮ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈ ਔਰ ਇਹ ਬਹੁਤ ਵੱਡੀ ਗੱਲ ਹੈ ਔਰ ਚੁਣੌਤੀ ਵੀ ਰਹੀ ਹੈ ਸਾਰੇ ਕਲਾਕਾਰਾਂ ਲਈ ਕਿ ਅਸੀਂ 18ਵੀਂ ਸਦੀ ਦੇ ਅੰਤ ਦੀ ਗੱਲ ਹੈ, ਇਹ ਅੰਤ ਦੀ ਹੀ ਗੱਲ ਆ, ਮਤਲਬ ਉੱਥੋਂ ਤੋਂ ਜਿਹੜੀ ਕਹਾਣੀ ਮੋੜ ਦੀ ਸ਼ੁਰੂ ਹੋਈ ਹੈ। ਤਾਂ ਤੁਸੀਂ ਦੇਖੋ ਕਿ ਅਸੀਂ ਬਜ਼ੁਰਗਾਂ ਤੋਂ ਸੁਣਦੇ ਰਹੇ, ਕਿਤਾਬਾਂ ਤੋਂ ਪੜ੍ਹਦੇ ਰਹੇ, ਪੜ੍ਹਦੇ ਉਹ ਲੱਗਿਆ ਵੀ ਯਾਰ ਉਹ ਇੱਦਾਂ ਦੇ ਅਣਖੀ ਬੰਦੇ ਸੀ, ਧੀਆਂ ਭੈਣਾਂ ਲਈ ਖੜ੍ਹਦੇ ਸੀ, ਮਜ਼ਲੂਮਾਂ ਲਈ ਖੜ੍ਹਦੇ ਸੀਗੇ ਨਾ। ਫਿਰ ਸਾਨੂੰ ਜਦੋਂ ਉਹ ਕਰੈਕਟਰ ਜਿਉਣ ਦਾ ਮੌਕਾ ਮਿਲਿਆ ਤਾਂ ਤੁਸੀਂ ਸੱਚ ਜਾਣਿਓ, ਮਤਲਬ ਮੈਨੂੰ ਲੱਗਾ ਕਿ ਮੇਰਾ ਪੰਜਾਬ ਦੀ ਧਰਤੀ ਤੇ ਜਨਮ ਲੈਣਾ ਸਫਲਾ ਹੋ ਗਿਆ। ਭੈਣ ਲਈ ਭਰਾ ਤੋਂ ਵੱਡਾ ਕੋਈ ਸੂਰਮਾ ਨਹੀਂ ਹੁੰਦਾ, ਪਰ ਵੀਰੇ ਤੂੰ ਤਾਂ ਜਮਾ ਹੀ ਕੰਡਣੀ ਵੀ ਕਰ ਲਈ। ਇਸ ਘਰ ਦਾ ਇੱਕੋ ਹੀ ਬੈਲੀ ਬਹੁਤ ਆ, ਦੂਜੇ ਦਾ ਪਰਚਾ ਲੈਣ ਜਾਣਾ ਇਹਦੇ ਤੋਂ। ਇਸ ਹਿਸਾਬ ਨਾਲ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਫਿਲਮ ਦਾ ਹਿੱਸਾ, ਇਸ ਕਰਕੇ ਮੈਨੂੰ ਇਹ ਚੰਗਾ ਲੱਗਾ ਕਿ ਉਹ ਜਿਹੜੀ ਫਿਲਮ ਆ ਨਾ ਇਹਨੂੰ ਲੋਕ ਹਮੇਸ਼ਾ ਯਾਦ ਰੱਖਣਗੇ ਜਦੋਂ ਤੱਕ ਜਿਉਣ ਦਾ, ਜ਼ਿੰਦਗੀ ਧੜਕਦੀ ਜ਼ਿੰਦਗੀ ਦਾ ਜਿਹੜਾ ਇੱਕ ਸੰਕਲਪ ਹੈ ਨਾ। ਤਾਂ ਮੈਨੂੰ ਲੱਗਦਾ ਕਿ ਜਿਉਣੇ ਨੇ ਹਮੇਸ਼ਾ ਜਿਉਂਦੇ ਰਹਿਣਾ। ਭਾਦੋਂ ਦਾ ਭਜਾਇਆ ਜੱਟ ਸਾਧ ਬਣਦਾ ਹੈ, ਜੇ ਸਾਧ ਨਾ ਬਣਿਆ ਤਾਂ ਡਾਕੂ ਤਾਂ ਪੱਕਾ ਬਣਦਾ ਹੈ। ਕਈ ਕਲਾਕਾਰਾਂ ਨੇ ਜਾ ਕੇ ਉੱਥੇ ਦਾੜੀਆਂ ਨਹੀਂ ਕਟਾਈਆਂ, ਸਾਨੂੰ ਜਿਹੜੀਆਂ ਫੀਮੇਲ ਆਰਟਿਸਟ ਸੀਗੀਆਂ ਸਾਨੂੰ ਆਈ ਥਿੰਕ ਆਈਬਰੋ ਨਹੀਂ ਬਣਵਾਈ ਹੈਗੀ। ਮਤਲਬ ਜਿਹੜੀ ਕਰੈਕਟਰ ਪ੍ਰੈਪਰੇਸ਼ਨ ਹੁੰਦੀ ਹੈ ਨਾ, ਖਾਸ ਕਰਕੇ ਇਹ 'ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ, ਪਰ ਸਾਨੂੰ ਕਹੀ ਗਿਆ ਕਿਉਂਕਿ ਅਸੀਂ ਸਿਰ ਢੱਕ ਕੇ ਰੱਖਣੇ ਹੁੰਦੇ ਸੀ, ਅਸੀਂ ਗੁੱਤਾਂ ਗੁੰਦੀਆਂ ਹੁੰਦੀਆਂ ਸੀਗੀਆਂ। ਮਤਲਬ ਇੱਕ ਐਕਟਰ ਨੂੰ ਕਰੈਕਟਰ ਵਿੱਚ ਆਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਸਭ ਤੋਂ ਚੁਣੌਤੀ ਭਰਿਆ ਕੰਮ ਇੱਕ ਕਲਾਕਾਰ ਨੂੰ, ਔਰ ਪਿੱਛੇ ਬੰਦੂਕਾਂ ਪਾ ਕੇ ਬੈਠਣਾ, ਤੁਸੀਂ ਕੈਮਰੇ ਦੇ ਫਰੇਮ ਦੇ ਵਿੱਚ ਦੀ ਨਿਕਲਣਾ, ਹੈ ਨਾ। ਜਾਨਵਰ ਦਾ ਕੀ ਪਤਾ ਕਿੱਥੇ ਰੁਕ ਜੇ। ਮੈਨੂੰ ਚੰਗੀ ਤਰ੍ਹਾਂ ਯਾਦ ਆ ਸਾਡੇ ਕਈ ਮੁੰਡਿਆਂ ਨੇ ਸੱਟਾਂ ਖਾਧੀਆਂ, ਕਈਆਂ ਦੇ ਗਿੱਟੇ ਟੁੱਟੇ, ਕਈਆਂ ਦੀਆਂ ਕੂਣੀਆਂ। ਮਤਲਬ ਈਵਨ ਕਿ ਉਸ ਤੋਂ ਬਾਅਦ ਵੀ ਕੰਟੀਨਿਊਟੀ 'ਚ ਮੁੰਡਿਆਂ ਨੇ ਹੌਸਲਾ ਨਹੀਂ ਹਾਰਿਆ। ਸਾਨੂੰ ਉਸ ਟਾਈਮ ਉਸ ਧਰਤੀ ਤੇ ਉਸ ਘਰ ਦੇ ਵਿੱਚ ਸ਼ੂਟ ਕਰਦਿਆਂ ਮਹਿਸੂਸ ਹੁੰਦਾ ਸੀਗਾ ਵੀ ਜਿਉਣਾ ਹੁਣ ਹਨੇਰੀ ਦੀ ਤਰ੍ਹਾਂ ਸੈੱਟ ਤੇ ਪਹੁੰਚ ਜਾਊਗਾ। ਤੇਰੀ ਮੌਤ ਨਹੀਂ ਟਲਦੀ ਵੈਰੀਅਸ, ਤੇ ਤੇਰੇ ਕੰਨਾਂ 'ਚ ਦੋ ਹੀ ਨਾਂ ਗੂੰਜਣਗੇ, ਇੱਕ ਮੇਰੇ ਭਾਈ ਕਿਸ਼ਨੇ ਦਾ ਤੇ ਦੂਜਾ ਜਿਉਣੇ ਮੋੜ ਦਾ। ਸੋ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਫੇਰ ਰੂਬਰੂ ਹੋਏ ਹਾਂ, ਕਿਉਂਕਿ ਪੰਜਾਬ ਦੇ ਨਾਲ ਸੰਬੰਧਿਤ ਹਰ ਇੱਕ ਕਿਰਦਾਰ ਦੀ ਅਸੀਂ ਗੱਲ ਕਰਦੇ ਹਾਂ ਇੰਡੋਜ਼ ਟੀਵੀ 'ਤੇ। ਤਾਂ ਪਿਛਲੇ ਦਿਨਾਂ ਤੋਂ ਕਾਫੀ ਜਿਹੜੀ ਕਿ ਚਰਚਿਤ ਮੂਵੀ ਬਣੀ ਹੋਈ ਆ ਮੌੜ, ਐਮੀ ਵਿਰਕ ਹੋਰਾਂ ਦੀ ਆ, 9 ਜੂਨ ਨੂੰ ਰਿਲੀਜ਼ ਹੋਣ ਵਾਲੀ ਆ। ਤਾਂ ਉਸ ਨੂੰ ਲੈ ਕੇ ਸਾਡੀ ਜਿਹੜੀ ਗੱਲਬਾਤ ਆ, ਵਾਰਤਾਲਾਪ ਆ, ਉਹ ਹਮੇਸ਼ਾ ਕਰੈਕਟਰਾਂ ਦੇ ਨਾਲ ਹੁੰਦੀ ਰਹੀ ਆ ਅਤੇ ਹੁੰਦੀ ਰਹੇਗੀ। ਤਾਂ ਸਾਡੇ ਨਾਲ ਅੱਜ ਮੌੜ ਫਿਲਮ ਦਾ ਇੱਕ ਕਰੈਕਟਰ ਮੌਜੂਦ ਆ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਵੀਰ ਅਭਿਨਵ ਸਾਡੇ ਨਾਲ ਮੌਜੂਦ ਨੇ। ਮੈਮ ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਸ਼ੁਕਰੀਆ ਜੀ। ਸ਼ੁਰੂਆਤ ਇੱਥੋਂ ਹੀ ਕਰ ਲਈਏ ਕਿ ਸਾਡੇ ਲਾਣੇ ਜਾਉਣੇ ਸੋਚਿਆਂ ਦੇ ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ। ਸਿੱਧੂ ਮੂਸੇ ਵਾਲੇ ਨੇ ਵੀ ਜਿਉਣੇ ਮੋੜ ਦਾ ਨਾਂ ਲੈਤਾ, ਉਹਨਾਂ ਸੂਰਬੀਰਾਂ ਦੇ ਨਾਂ ਲੈਤੇ। ਇਹ ਧਰਤੀ ਯੋਧਿਆਂ ਦੀ, ਇਹ ਧਰਤੀ ਸੂਰਬੀਰਾਂ ਦੀ ਆ। ਪੰਜਾਬ ਦੀ ਗੱਲ ਹੁੰਦੀ ਆ ਤਾਂ ਪੰਜਾਬ ਦੇ ਨਾਲ ਫਿਰ ਉਹ ਯੋਧਿਆਂ ਦੇ ਨਾਂ ਜਾਂ ਸੂਰਬੀਰਾਂ ਦੇ ਨਾਂ ਯਾਦ ਆ ਜਾਂਦੇ ਆ। ਬੇਸ਼ੱਕ ਉਹ ਡਾਕੂ ਦੇ ਰੂਪ 'ਚ ਸੀ, ਬੇਸ਼ੱਕ ਉਹ ਕਿਸੇ ਧਾਰਮਿਕ ਸੰਸਥਾ ਦੇ ਪ੍ਰਧਾਨ ਬਣ ਕੇ ਰਹੇ ਨੇ। ਤਾਂ ਕਿਵੇਂ ਦਾ ਲੱਗਦਾ ਗਾ ਜਿਹੜਾ ਕਿ ਮੌੜ ਫਿਲਮ ਦੇ ਵਿੱਚ ਤੁਸੀਂ ਇੱਕ ਰੋਲ ਅਦਾ ਕੀਤਾ? ਦੇਖੋ ਜੀ, ਸਭ ਤੋਂ ਪਹਿਲਾਂ ਇਹ ਮਾਣ ਦੀ ਗੱਲ ਹੈ ਕਿ ਜਿਹੜੇ ਲੋਕ ਨਾਇਕ ਜਿਹੜੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀਗੇ ਜਾਂ ਅਸੀਂ ਪੜ੍ਹਦੇ ਸੀਗੇ ਤਾਂ ਸਾਨੂੰ ਉਸੇ ਔਰੇ ਦੇ ਵਿੱਚ ਜਾ ਕੇ ਇੱਕ ਰਿਸਰਚ ਤੋਂ ਬਾਅਦ ਸਾਨੂੰ ਉਸ ਔਰੇ ਦੇ ਵਿੱਚ ਜਾ ਕੇ ਉਹਨਾਂ ਕਿਰਦਾਰਾਂ ਨੂੰ ਜਿਉਣ ਦਾ ਮੌਕਾ ਮਿਲਿਆ। ਤਾਂ ਉਹ ਸਾਡੇ ਲਈ ਇੱਕ ਮਾਣ ਦੀ ਗੱਲ ਵੀ ਹੈ ਅਤੇ ਅਸੀਂ ਖੁਦ ਨੂੰ ਮਤਲਬ ਬੜੀ ਕਿਸਮਤ ਵਾਲੇ ਮੰਨਦੇ ਹਾਂ ਕਿ ਸਾਨੂੰ ਇੱਕ ਚੰਗਾ ਮੌਕਾ ਮਿਲਿਆ। ਰਹੀ ਗੱਲ ਜਿਉਣੇ ਮੋੜ ਦੀ, ਹੈ ਨਾ, ਸਾਡੀ ਜਿਹੜੀ ਪੰਜਾਬੀਆਂ ਦਾ ਜਿਹੜਾ ਹੈਗਾ
ਪਰਵਰਿਸ਼ ਆ ਜਿਹੜੀ ਪੰਜਾਬੀਆਂ ਦੀ ਉਹ ਅਣਖਾਂ ਦੇ ਸਬਰਾਂ ਸਿਦਕਾਂ ਦੇ ਸਿਰ ਤੇ ਹੋਈ ਹੈ ਨਾ। ਤਾਂ ਅਸੀਂ ਜਦੋਂ ਵੀ ਪੰਜਾਬ ਤੇ ਭੀੜ ਪਈ ਆ ਤਾਂ ਸੂਰਮੇ ਲੋਕ ਉੱਠੇ ਨੇ ਹੈ ਨਾ। ਬਿਲਕੁਲ। ਤਾਂ ਜਿਵੇਂ ਨਿਜ਼ਾਮ ਦੇ ਵਿੱਚ ਜਦੋਂ ਵੀ ਕਦੇ ਮਜ਼ਲੂਮਾਂ ਨਾਲ ਧੱਕੇਸ਼ਾਹੀ ਹੋਈ ਆ ਤਾਂ ਹਰ ਵਾਰ ਕੋਈ ਨਾ ਕੋਈ ਸੂਰਮਾ ਪੈਦਾ ਹੋਇਆ, ਸੂਰਮਾ ਲੋਕ ਲਹਿਰ ਦੇ ਰੂਪ ਵਿੱਚ ਪੈਦਾ ਹੋਇਆ ਹੈ ਨਾ। ਹਾਲਾਂਕਿ ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਮਤਲਬ ਯੋਧੇ ਹੈ, ਸੂਰਮੇ ਹੈਗੇ ਆ, ਪਰ ਅੱਜ ਮੁੱਖ ਤੌਰ ਤੇ ਜਿਹੜਾ ਅਸੀਂ ਚਰਚਾ ਦਾ ਵਿਸ਼ਾ ਸਾਡਾ ਜਿਵੇਂ ਫਿਲਮ ਆ ਹੈ ਨਾ, ਇਸ ਫਿਲਮ ਦਾ ਜਿਹੜਾ ਮੁੱਢ ਹੈਗਾ ਉਹ 2017 ਤੋਂ ਸ਼ੁਰੂ ਹੋਇਆ ਜੀ। ਉਦੋਂ ਇਹ ਕਿਹਾ ਗਿਆ, ਕਹਿੰਦੇ ਕਿ ਪੰਜਾਬੀ ਸਿਨੇਮਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਮਨੋਰੰਜਨ ਵਾਲੀਆਂ ਫਿਲਮਾਂ ਆ ਰਹੀਆਂ ਹੈ ਨਾ। ਆਪਾਂ ਜਿੱਦਾਂ ਦੇਖ ਰਹੇ ਹਾਂ ਕੰਟੈਂਟ ਦੀ ਵੀ ਥੋੜੀ ਕਮੀ ਵੀ ਲੱਗ ਰਹੀ ਆ, ਅੱਛਾ ਵੀ ਆ ਰਿਹਾ, ਮਤਲਬ ਸਮਾਨਾਂਤਰ ਚੱਲੀ ਜਾ ਰਿਹਾ। ਤਾਂ ਉਹਦੇ 'ਚ ਇਹ ਹੋਇਆ ਕਿ ਜਿਹੜੇ ਸਾਡੇ ਪ੍ਰੋਡਕਸ਼ਨ ਵਾਲੇ ਨੇ ਰਿਦਮ ਬॉयਜ਼ ਐਂਟਰਟੇਨਮੈਂਟ ਹੈ ਨਾ, ਉਹਨਾਂ ਦੇ ਜਿਹੜੇ ਮੁਖੀ ਨੇ ਕਾਰਜ ਗਿੱਲ ਸਰ ਹੈ ਨਾ, ਔਰ ਨਾਲ ਜਰਨੈਲ ਭਾਜੀ ਵਿਰਾਸਤ ਵਾਲੇ ਹੈ ਨਾ, ਔਰ ਉਹਨਾਂ ਨੇ ਜਤਿੰਦਰ ਮੌਰ ਸਰ ਨਾਲ ਗੱਲ ਕੀਤੀ 2017 ਦੇ ਵਿੱਚ। ਉਹਨਾਂ ਨੇ ਇੱਕ ਮਤਲਬ ਆਈਡੀਆ ਲਿਆ ਕਿ ਅਸੀਂ ਜਿਉਣਾ ਮੋੜ ਤੇ ਫਿਲਮ ਕਰਾਂਗੇ। 2017 ਤੋਂ ਲੈ ਕੇ ਹੌਲੀ ਹੌਲੀ ਰਿਸਰਚ ਹੁੰਦੀ ਇਹ 2022 ਤੇ ਹੀ ਆ ਗਿਆ ਹੈ ਨਾ। ਤਾਂ ਇਹ ਇਸ ਕਰਕੇ ਸੀਗਾ ਕਿ ਜਿੰਨੀਆਂ ਉਸ ਟਾਈਮ ਜਿਹੜੀਆਂ ਧਾਰਨਾਵਾਂ ਬਣੀਆਂ ਹੋਈਆਂ ਸੀ ਲੋਕ ਨਾਇਕ ਨੂੰ ਲੈ ਕੇ ਜਾਂ ਉਹਦੀ ਬਾਹਰੀ ਦੇਖਣ ਨੂੰ ਲੈ ਕੇ ਜਾਂ ਉਹਨਾਂ ਦੇ ਜਿਹੜੇ ਉਹਨਾਂ ਨੇ ਕੰਮ ਕੀਤੇ ਸੀ, ਉਹਨਾਂ ਨੇ ਮਜ਼ਲੂਮਾਂ ਦੀ ਰਾਖੀ ਲਈ, ਨਿਜ਼ਾਮ ਨਾਲ ਟੱਕਰ ਲਈ, ਉਹ ਸਾਰਾ ਕੁਝ ਮਤਲਬ ਸੀਗਾ। ਉਹਨਾਂ ਨੂੰ ਦੇਖ ਕੇ ਇਹਨਾਂ ਨੇ ਕਾਫੀ ਰਿਸਰਚ ਕੀਤੀ। ਜਿਹੜੇ ਸਾਡੇ ਇਸ ਫਿਲਮ ਦੇ ਨਿਰਦੇਸ਼ਕ ਨੇ ਜਤਿੰਦਰ ਮੌਰ ਜੀ, ਉਹਨਾਂ ਨੇ ਤਕਰੀਬਨ 32 ਜਾਂ 33 ਦੇ ਕਰੀਬ ਤੱਕ ਕਿੱਸਿਆਂ ਦੇ ਵਿੱਚੋਂ ਮੈਟਰ ਦੇਖਿਆ ਹੈ ਨਾ। ਪਿੰਡ ਘੁੰਮ ਕੇ ਜਿਹੜੀ ਪਿੰਡ ਸੰਬੰਧਿਤ ਸੀਗੇ ਮੋੜ ਦੀ, ਉੱਥੋਂ ਮੋੜਾ ਪਿੰਡ ਦੇ ਨਾਲ, ਹਾਂਜੀ, ਉਹਨਾਂ ਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਜੇ ਕਿਹਾ ਜਾਵੇ ਨਾ ਜਿਹੜੀ ਮਤਲਬ ਇਸ ਜਿਹੜੀ ਗਾਥਾ ਦੀ ਜਿਹੜੀ ਜੜ ਆ ਇਹ 2017 ਚ ਲੱਗ ਗਈ ਸੀਗੀ ਇਹਨਾਂ ਦੇ ਯਤਨਾਂ ਸਦਕਾ। ਮੈਮ ਜੀ ਗੱਲ ਕੀਤੀ ਜਾਵੇ ਤਾਂ ਮੈਂ ਵੀ ਪੜ੍ਹ ਰਿਹਾ ਸੀ ਅੱਜ ਸਵੇਰੇ ਜੱਟ ਜਿਉਣਾ ਮੋੜ ਦੇ ਬਾਰੇ, ਕਹਿੰਦੇ ਕਿ ਕਿਸ਼ਨੇ ਦੇ ਨਾਲ ਪਰਿਵਾਰ ਵਾਲਿਆਂ ਦੀ ਨਹੀਂ ਸੀ ਬਣਦੀ, ਜਿਉਣੇ ਮੋੜ ਦੀ ਤੇ ਉਸਦੇ ਬਾਪ ਦੀ ਤਾਂ ਜਮੀ ਨਹੀਂ ਸੀ ਬਣਦੀ ਕਿਸ਼ਨੇ ਦੇ ਨਾਲ ਜੀ। ਤਾਂ ਇਹਦੇ 'ਚ ਇਹ ਹੈਗਾ ਜਿਹੜਾ ਇਹ ਜਿਉਣਾ ਕਿਸ਼ਨਾ ਜਿਹੜਾ ਕਰੈਕਟਰ ਸੀਗਾ, ਕਿਸ਼ਨਾ ਘਰ ਦੇ ਵਿੱਚ ਵੱਡਾ ਵੀ ਸੀਗਾ ਔਰ ਤੁਹਾਨੂੰ ਵੀ ਪਤਾ ਕਿ ਮੁਜ਼ਾਰਾ ਫੈਮਿਲੀ ਸੀਗੇ ਇਹ ਹੈ ਨਾ, ਉਹਨਾਂ ਦੀ ਕਰਕੇ, ਕਿਉਂਕਿ ਜਿਹੜੇ ਮੁਜ਼ਾਰੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਇੱਕ ਲੋਕ ਲਹਿਰ ਚੱਲਦੀ ਸੀਗੀ, ਮੁਜ਼ਾਰਾ ਲਹਿਰ ਸੀ ਜਿਹੜੀ, ਉਹਨਾਂ ਦੇ ਵਿੱਚ ਜਿਹੜੇ ਨੋਰਮਲ ਕਿਸਾਨ ਸੀਗੇ ਉਹਨਾਂ ਦੀਆਂ ਜ਼ਮੀਨਾਂ ਜਾਗੀਰਦਾਰਾਂ ਦੇ ਹੱਥ ਸੀਗੀਆਂ। ਬਜ਼ੁਰਗਾਂ ਨੂੰ ਇਹ ਹੁੰਦਾ ਸੀ ਕਿ ਅਸੀਂ ਧੀਆਂ ਭੈਣਾਂ ਵਾਲੇ ਹਾਂ, ਅਸੀਂ ਇਹਨਾਂ ਦੇ ਖਿਲਾਫ ਕਿੱਦਾਂ ਖੜ ਸਕਦੇ ਹਾਂ। ਤਾਂ ਜਿਹੜਾ ਜਿਵੇਂ ਕਿਸ਼ਨਾ ਸੀਗਾ ਹੁਣ ਨਵਾਂ ਖੂਨ ਹੈ ਨਾ, ਤਾਂ ਉਹਨਾਂ ਨੂੰ ਲੱਗਿਆ ਕਿ ਨਹੀਂ ਸਾਨੂੰ ਡਟਣਾ ਚਾਹੀਦਾ ਹੈ ਨਾ। ਬਜ਼ੁਰਗਾਂ ਨੇ ਚਲੋ ਆਪਣੀ ਸਮਝ ਵਰਤੀ ਹੋਣੀ ਹੈ ਕਿ ਨਹੀਂ ਹੈ ਨਾ, ਪਰ ਜਿਹੜਾ ਕਿਸ਼ਨਾ ਸੀ ਉਹਦੀ ਬਾਗੀ ਤਬੀਅਤ ਇਸ ਕਰਕੇ ਸੀਗੀ ਕਿ ਅਸੀਂ ਮਾਲਕ ਹਾਂ ਸਭ ਕਾਸੇ ਦੇ, ਸਾਨੂੰ ਬਰਾਬਰ ਦੇ ਹੱਕ ਹੈ। ਉਹਨਾਂ ਦੀ ਜਿਹੜੀ ਕਹਿ ਦਈਏ ਕਿ ਆਪਾਂ ਅਣਖ ਹੁੰਦੀ ਆ ਪੰਜਾਬੀਆਂ ਦੀ ਹੈ ਨਾ, ਉਹਨਾਂ ਨੇ ਇਸ ਚੀਜ਼ ਨੂੰ ਆਪਣੇ ਅੰਦਰ ਵਸਾਈ ਰੱਖਿਆ ਹੈ ਨਾ, ਉਹਨਾਂ ਦੇ ਇਹ ਚੀਜ਼ ਅੰਦਰ ਦਗਦੀ ਰਹੀ। ਕਿਸ਼ਨਾ ਬਹੁਤ ਕਿੱਸਿਆਂ 'ਚ ਪੜ੍ਹਦੇ ਕਿ ਇੱਕ ਧਾੜ ਵੀ ਸੀਗਾ, ਉਹ ਬੰਦੇ ਦੇ ਅੰਦਰ ਇੱਕ ਵਿਦਰੋਹ ਦੀ ਸੁਰ ਸੀਗੀ ਜਿਹੜੀ ਇੱਕ ਭਾਂਬੜ ਬਣ ਕੇ ਨਿਕਲੀ ਹੈ ਨਾ। ਹਾਲਾਂਕਿ ਜਿਉਣਾ ਮੋੜ ਨੂੰ ਜੇ ਦੇਖਿਆ ਜਾਵੇ ਉਸ ਤੋਂ ਬਾਅਦ ਕਿਸ਼ਨੇ ਨੂੰ ਜਦੋਂ ਉਹਨਾਂ ਨੇ ਦੇਖਿਆ ਕਿ ਨਹੀਂ ਬਾਈ ਹੱਕਾਂ ਦੀ ਖਾਤਰ ਲੜ ਰਿਹਾ, ਜਿੰਨਾ ਅਸੀਂ ਪੜ੍ਹਿਆ ਜਾਂ ਜਾਣਿਆ ਹੈ ਨਾ, ਤਾਂ ਉਹਦੇ 'ਚ ਪਤਾ ਲੱਗਿਆ ਕਿ ਇਹਨਾਂ ਨੇ ਫਿਰ ਜਿਉਣਾ ਮੋੜ ਮਤਲਬ ਕਿਸ਼ਨਾ ਤਾਂ ਸੀ ਫਿਰ ਜਿਉਣਾ ਮੋੜ ਦੀ ਮਤਲਬ ਕਿਸ਼ਨੇ ਦੀ ਪੈੜ ਦੇ ਵਿੱਚ ਜਿਉਣੇ ਮੋੜ ਨੇ ਵੀ ਪੈਰ ਧਰਿਆ ਹੈ ਨਾ। ਮੈਮ ਜਦੋਂ 32 ਸਾਲ ਪਹਿਲਾਂ ਇੱਕ ਜਿਉਣਾ ਮੋੜ ਫਿਲਮ ਆਉਂਦੀ ਆ, ਉਸ ਤੋਂ ਬਾਅਦ ਇੱਕਦਮ ਉਹ ਕਿਰਦਾਰ ਜਿਹੜੇ ਅਲੋਪ ਹੋ ਗਏ, ਹੁਣ ਫੇਰ ਇੱਕ ਨਵੀਂ ਜਿਹੜੀ ਕਿ ਰੂਹ ਪੰਜਾਬੀ ਸਿਨੇਮੇ ਦੇ ਵਿੱਚ ਭਰੀ ਗਈ ਆ। ਪੰਜਾਬੀ ਸਿਨੇਮੇ ਦੇ ਬੜੇ ਵਾਰ ਬਦਲਦੇ ਦੌਰ ਦੇਖੇ ਨੇ, ਕਦੇ ਹਾਸੇ ਡਿੱਠੇ, ਕਦੇ ਜੱਟ ਤੇ ਜ਼ਮੀਨ ਵਰਗੀਆਂ ਫਿਲਮਾਂ ਬਣੀਆਂ, ਅੱਜ ਫੇਰ ਉਸੇ ਕਿਰਦਾਰ ਦੇ ਉੱਪਰ ਇੱਕ ਫਿਲਮ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈ। ਜੀ ਬਿਲਕੁਲ, ਦੇਖੋ ਸਾਡੀ ਜਿਹੜੀ ਪੰਜਾਬੀ ਦੀ ਜਿਹੜੀ ਸਾਡਾ ਪੰਜਾਬੀ ਦਾ ਇਤਿਹਾਸ ਆ ਸਾਡਾ ਬਹੁਤ ਵੱਡਾ ਹੈ ਨਾ, ਅਸੀਂ ਲੋਕ ਧਾਰਾ ਨਾਲ ਲੋਕ ਮਿੱਟੀ ਨਾਲ ਜੁੜੇ ਹੋਏ ਹੈਗੇ ਆ। ਤਾਂ ਕੀ ਹੋਇਆ ਕਿ ਜਿਹੜੀ ਇਹ ਜਿਉਣਾ ਮੋੜ ਆ ਉਸ ਟਾਈਮ ਦੇ ਵਿੱਚ ਜਿਹੜੀ ਇਹ ਫਿਲਮ ਬਣੀ ਹੋਈ ਆ, ਫਿਲਮ ਉਸ ਸਮੇਂ ਦੇ ਹਿਸਾਬ ਨਾਲ ਬਹੁਤ ਅੱਛੀ ਫਿਲਮ ਆ ਉਹ ਵੀ ਹੈ ਨਾ, ਚੰਗੇ ਉਸ ਸਮੇਂ ਦੇ ਵਿੱਚ ਓਨੀਆਂ ਤਕਨੀਕਾਂ ਨਹੀਂ ਸੀ ਹੁੰਦੀਆਂ, ਪਰ ਫਿਲਮ ਨੂੰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਇਨਸਾਫ ਕਰਕੇ ਆਪਣੇ ਹਿਸਾਬ ਨਾਲ ਰਿਸਰਚ ਕਰਕੇ ਬਣਾਇਆ। ਉਹ ਉਸ ਸਮੇਂ ਦੇ ਹਿਸਾਬ ਨਾਲ ਚੱਲਦੀ ਆਈ, ਕਿਉਂਕਿ ਉਦੋਂ ਅਸੀਂ ਸ਼ਾਇਦ ਬਚਪਨ 'ਚ ਹੁੰਦੇ ਹੋਵਾਂਗੇ 92-93 ਤੋਂ ਚੰਨਾ, ਹਾਂਜੀ। ਤਾਂ ਅਸੀਂ ਜਿੱਦਾਂ ਦੇਖਦੇ ਆਏ ਹਾਂ ਇੱਕ ਲੋਕ ਨਾਇਕ ਨੂੰ ਅਸੀਂ ਗਥਾਵਾਂ 'ਚ ਸੁਣਿਆ, ਫਿਰ ਅਸੀਂ ਉਹਨੂੰ VCR 'ਤੇ ਦੇਖਦੇ ਰਹੇ, TV ਦਾ ਤਾਂ ਖੈਰ ਬਾਅਦ 'ਚ ਆ ਕੇ ਜ਼ਮਾਨਾ ਆਇਆ ਹੈ ਨਾ। ਤਾਂ ਉਹ ਸਾਡੇ ਮਨਾਂ 'ਚ ਵਸੇ ਹੋਏ ਸੀਗੇ ਹੈ ਨਾ, ਲੋਕ ਮਨਾਂ ਦੇ ਜਿਹਨਾਂ ਨੂੰ ਰਾਜੇ ਕਹਿ ਲਈਏ ਆਪਾਂ। ਤਾਂ ਫਿਰ ਚਲੋ ਕੀ ਹੋਇਆ ਕਿ ਸਿਨੇਮੇ ਦਾ ਜਿਹੜਾ ਸਾਡਾ ਮਨੋਰੰਜਨ ਦਾ ਸਾਧਨ ਆ ਨਾ ਇਹ ਚੱਲਦਾ ਆ, ਕਿਉਂਕਿ ਉਸ ਦੌਰ ਦੇ ਵਿੱਚ ਬਜ਼ੁਰਗਾਂ ਦੀਆਂ ਢਾਣੀਆਂ ਜੁੜਦੀਆਂ ਸੀਗੀਆਂ ਹੈ ਨਾ, ਉਹ ਬੈਠ ਕੇ ਗੱਲਾਂ ਕਰਦੇ ਸੀ। ਮੈਨੂੰ ਖੁਦ ਯਾਦ ਆ ਮੈਂ ਬਚਪਨ ਦੇ ਵਿੱਚ ਗਥਾਵਾਂ ਸੁਣ ਕੇ ਅਸੀਂ ਵੱਡੇ ਹੋਏ ਆ ਹੈ ਨਾ, ਤਾਂ ਸਾਡੇ ਲਈ ਮਾਣ ਦੀ ਗੱਲ ਹੁੰਦੀ ਸੀ ਕਿ ਅਸੀਂ ਜਿਉਣਾ ਮੋੜ ਦੇਖਣਾ ਯਾਰ, ਵਾਕਈ ਉਹ ਸਾਡੇ ਮਨ ਅੰਦਰ ਵਸੀਆਂ ਹੋਈਆਂ ਰੂਹਾਂ ਸੀਗੀਆਂ ਹੈ ਨਾ। ਤੇ ਉਸ ਤੋਂ ਬਾਅਦ ਕੀ ਹੋਇਆ, ਹੌਲੀ ਹੌਲੀ ਜਿਵੇਂ ਜਿਵੇਂ ਸਮਝ ਵੱਧਦੀ ਗਈ, ਸਿਨੇਮਾ ਆਪਣਾ ਮਤਲਬ ਤਕਨੀਕੀ ਪੱਖ ਤੋਂ ਸਟਰੋਂਗ ਹੁੰਦਾ ਗਿਆ ਹੈ ਨਾ, ਤਾਂ ਉੱਥੇ ਆ ਕੇ ਚਲੋ ਇੱਕ ਇਹ ਹੋਇਆ
ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਪਰ ਇਹ ਹੁੰਦਾ ਕਿ ਉਹਨੂੰ ਸਮੇਂ ਦੇ ਹਿਸਾਬ ਨਾਲ ਨਵਾਂ ਰੂਪ ਦਿੱਤਾ ਜਾਂਦਾ ਹੈ। ਜਿਵੇਂ VCR ਤੋਂ DVD CD ਤੱਕ ਦਾ ਇੱਕ ਦੌਰ ਰਿਹਾ, ਉਸ ਤੋਂ ਬਾਅਦ ਸੀਡੀਆਂ ਤੋਂ ਬਾਅਦ ਕੇਬਲ ਤਾਰਾਂ ਆ ਗਈਆਂ, ਕੇਬਲ ਤਾਰਾਂ ਤੋਂ ਬਾਅਦ ਡਿਸ਼ਾਂ ਚੱਲ ਪਈਆਂ। ਹਾਂਜੀ। ਹੁਣ ਉਹ ਸਭ ਕੁਝ ਖਤਮ ਹੋ ਗਿਆ, ਹੁਣ ਤਾਂ ਮੋਬਾਈਲ ਫੋਨ ਚੱਲ ਪਏ ਨੇ। ਇਹਨਾਂ ਨੇ ਕਿਤੇ ਨਾ ਕਿਤੇ ਪੰਜਾਬੀ ਸਿਨੇਮੇ ਨੂੰ ਵੀ ਢਾਲ ਆਈ ਆ ਮੋਬਾਈਲ ਫੋਨਾਂ ਦੇ ਕਾਰਨ, ਕਿਤੇ ਨਾ ਕਿਤੇ ਲੱਗੀ ਹੋਵੇ, ਜਾਂ ਕਿਹਾ ਜਾਵੇ ਕਿ ਥੀਏਟਰ ਜਿਹੜਾ ਸੱਥਾਂ ਦੇ ਵਿੱਚ ਕਰਨ ਵਾਲਾ ਸੀ, ਲੋਕ ਗਥਾਵਾਂ ਗਾਉਣ ਵਾਲੀਆਂ ਸੀ, ਉਹਨਾਂ ਨੂੰ ਢਾਹ ਲੱਗੀ ਹੋਵੇ। ਦੇਖੋ ਜੀ, ਅਗਰ ਸਾਡੀਆਂ ਜਿਹੜੀਆਂ ਲੋਕ ਕਥਾਵਾਂ ਨੇ ਇਹਨਾਂ ਨੂੰ ਬਚਾਇਆ ਗਿਆ ਨਾ, ਸਾਡੇ ਬਜ਼ੁਰਗਾਂ ਨੇ ਸਾਨੂੰ ਅੱਗੇ ਉਸ ਰੀਤ 'ਚ ਪਾਇਆ, ਸੁਣਾਇਆ ਗਿਆ। ਸਾਨੂੰ ਉਸ ਟਾਈਮ ਕਿਤਾਬਾਂ ਮਿਲਦੀਆਂ ਸੀਗੀਆਂ ਪੜ੍ਹਨ ਵਾਸਤੇ। ਹੁਣ ਦੇਖੋ ਕਲਚਰ ਖਤਮ ਹੋ ਗਿਆ। ਤੁਸੀਂ ਦੇਖਿਓ ਕਦੇ ਪਿੰਡਾਂ 'ਚ ਢਾਣੀ ਨਹੀਂ ਜੁੜਦੀ ਹੋਣੀ, ਬਜ਼ੁਰਗ ਹੀ ਨਹੀਂ ਰਹੇ, ਹੈ ਨਾ। ਗਾਥਾਵਾਂ ਕਿਹਨੇ ਸੁਣਾਉਣੀਆਂ? ਜਿਹੜੇ ਸਾਡਾ ਜਿਹੜਾ ਹੁਣ ਦਾ ਬਚਪਨ ਆ ਉਹ ਫੋਨਾਂ ਤੇ ਹੋਇਆ ਹੋਇਆ, ਕਿਸੇ ਦਾ ਕੋਈ ਦਿਲਚਸਪੀ ਨਹੀਂ ਰਹੀ। ਮੈਨੂੰ ਲੱਗਦਾ ਸ਼ਾਇਦ ਪਰਮਾਤਮਾ ਖੈਰ ਕਰੇ ਕਿ ਅਸੀਂ ਸ਼ਾਇਦ ਲਾਸਟ ਪੀੜ੍ਹੀ ਆ ਕਿ ਜਿਹੜੇ ਅਸੀਂ ਜੁੜੇ ਹੋਵਾਂਗੇ। ਔਰ ਜਿਹੜਾ ਇਹ ਮੋਡ ਫਿਲਮ ਦਾ ਉਪਰਾਲਾ ਹੈ, ਸਾਨੂੰ ਲੱਗਦਾ ਜਿਹੜੀ ਸਾਡੀ ਅਗਲੀ ਪੀੜ੍ਹੀ ਆ ਉਹ ਯਾਦ ਰੱਖੇ। ਜਿਵੇਂ ਹੁਣ ਅਸੀਂ ਤਕਰੀਬਨ 32 ਸਾਲ ਹੋ ਗਏ ਫਿਲਮ ਨੂੰ ਕਾਫੀ ਸਮਾਂ ਹੋ ਗਿਆ ਮਤਲਬ, ਤਾਂ ਮੈਨੂੰ ਲੱਗਦਾ ਕਿ ਜੇ ਉਹ ਚੀਜ਼ ਸਾਡੇ ਮਨਾਂ 'ਚ ਵਸੀ ਆ, ਆਪਣੀਆਂ ਪੀੜ੍ਹੀਆਂ ਅਸੀਂ ਪਾਰ ਕਰਦੇ ਇੱਥੇ ਤੱਕ ਲੈ ਆਏ ਆ, ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਵੀ ਇਸ ਚੀਜ਼ ਨੂੰ ਅੱਗੇ ਤੱਕ ਲੈ ਕੇ ਚੱਲੂਗੀ। ਕਦੇ ਸੋਚਿਆ ਸੀ ਵੀ ਅਸੀਂ ਵੀ ਜੋਨਾ ਮੋਡ ਵਰਗੇ ਫਿਲਮ ਦੇ ਵਿੱਚ ਕੰਮ ਕਰਾਂਗੇ, ਉਹਨਾਂ ਦੇ ਇੱਕ ਪੁਰਾਤਨ ਪੰਜਾਬ ਦੀ ਗੱਲ ਕਰਾਂਗੇ, ਫਿਲਮਾਂ ਦੇ ਵਿੱਚ ਆਵਾਂਗੇ? ਜਦੋਂ ਬਚਪਨ ਦੇ ਵਿੱਚ ਉਹ ਫਿਲਮ ਸਾਹਮਣੇ ਬੈਠ ਕੇ ਦੇਖਦੇ ਸੀਗੇ, ਗੁੱਗੂ ਗਿੱਲ ਸਾਹਿਬ ਹੋਰਾਂ ਦੀ ਫਿਲਮ। ਔਰ ਸੱਚੀ ਦੱਸਾਂ ਤਾਂ ਮੈਨੂੰ ਨਾ ਬੜਾ ਮਾਣ ਮਹਿਸੂਸ ਹੁੰਦਾ। ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ ਨਾ। ਅਸੀਂ ਬਚਪਨ ਦੇ ਵਿੱਚ VCR 'ਚ ਦੇਖਦੇ ਹੁੰਦੇ ਸੀ ਨਾ, ਗੁੱਗੂ ਗਿੱਲ ਸਾਹਿਬ ਨੂੰ ਦੇਖਣਾ, ਬਜ਼ੁਰਗਾਂ ਤੋਂ ਪਤਾ ਲੱਗਣਾ ਕਿ ਇਹਨਾਂ ਨੇ ਮਤਲਬ ਕਿਰਦਾਰ ਕੀਤਾ। ਸਾਨੂੰ ਇਦਾਂ ਉਹਨਾਂ ਦਾ ਗੁੱਸਾ ਦੇਖ ਕੇ ਲੱਗਦਾ ਹੁੰਦਾ ਸੀ ਕਿ ਯਾਰ ਮਤਲਬ ਬੜੇ ਗੁੱਸੇ ਵਾਲੇ ਨੇ, ਸ਼ਾਇਦ ਉਹ ਬੰਦਾ ਨਾਇਕ ਇੱਦਾਂ ਦਾ ਹੋਊਗਾ, ਪਰ ਖੈਰ ਨਹੀਂ, ਹੈ ਨਾ। ਉਦੋਂ ਜਿੰਨੀਆਂ ਸਮਝਾਂ ਸੀ ਅਸੀਂ ਸਮਝ ਲਿਆ। ਪਰ ਉਸ ਤੋਂ ਬਾਅਦ ਪੜ੍ਹਦੇ ਆਏ ਦੇਖੋ, ਸਾਡਾ ਪੰਜਾਬੀ ਕਹਿੰਦੇ ਹੁੰਦੇ ਨਾ ਉਬਾਲੇ ਮਾਰਦਾ ਖੂਨ ਹੈ। ਸਾਡੇ ਕਿਤੇ ਬਹਾਦਰੀ ਦੀ ਗੱਲ ਤੁਰ ਪਏ, ਅਣਖਾਂ ਦੀ ਗੱਲ ਤੁਰ ਪਏ ਤਾਂ ਸਾਡੇ ਰੌਂਗਟੇ ਖੜੇ ਹੋ ਜਾਂਦੇ ਹਨ। ਔਰ ਇਹ ਬਹੁਤ ਵੱਡੀ ਗੱਲ ਹੈ ਔਰ ਚੁਣੌਤੀ ਵੀ ਰਹੀ ਆ ਸਾਰੇ ਕਲਾਕਾਰਾਂ ਲਈ ਕਿ ਅਸੀਂ 18ਵੀਂ ਸਦੀ ਦੇ ਅੰਤ ਦੀ ਗੱਲ ਹੈ, ਇਹ ਅੰਤ ਦੀ ਹੀ ਗੱਲ ਆ। ਮਤਲਬ ਉੱਥੋਂ ਤੋਂ ਜਿਹੜੀ ਕਹਾਣੀ ਮੋੜ ਦੀ ਸ਼ੁਰੂ ਹੋਈ ਹੈ, ਤਾਂ ਤੁਸੀਂ ਦੇਖੋ ਕਿ ਅਸੀਂ ਬਜ਼ੁਰਗਾਂ ਤੋਂ ਸੁਣਦੇ ਰਹੇ, ਕਿਤਾਬਾਂ ਤੋਂ ਪੜ੍ਹਦੇ ਰਹੇ, ਪੜ੍ਹਦੇ ਉਹ ਲੱਗਿਆ ਵੀ ਯਾਰ ਉਹ ਇੱਦਾਂ ਦੇ ਅਣਖੀ ਬੰਦੇ ਸੀ, ਧੀਆਂ ਭੈਣਾਂ ਲਈ ਖੜ੍ਹਦੇ ਸੀ, ਮਜ਼ਲੂਮਾਂ ਲਈ ਖੜ੍ਹਦੇ ਸੀਗੇ ਨਾ। ਫਿਰ ਸਾਨੂੰ ਜਦੋਂ ਉਹ ਕਰੈਕਟਰ ਜਿਉਣ ਦਾ ਮੌਕਾ ਮਿਲਿਆ ਤਾਂ ਤੁਸੀਂ ਸੱਚ ਜਾਣਿਓ, ਮਤਲਬ ਮੈਨੂੰ ਲੱਗਾ ਕਿ ਮੇਰਾ ਪੰਜਾਬ ਦੀ ਧਰਤੀ ਤੇ ਜਨਮ ਲੈਣਾ ਸਫਲ ਹੋ ਗਿਆ। ਇਹ ਵੀ ਕਈ ਵਾਰ ਜਦੋਂ ਥੀਏਟਰ ਕਰਦੇ ਹੁੰਦੇ ਆ ਤਾਂ ਥੀਏਟਰ ਦੇ ਵਿੱਚ ਇਹ ਲੱਗਦਾ ਰਹਿੰਦਾ ਕਿ ਯਾਰ ਕਰੈਕਟਰ ਦੇ ਵਿੱਚ ਵੜਤਾ ਗਏ, ਹੁਣ ਨਿਕਲਾਂਗੇ ਕਿਵੇਂ? ਕਈ ਵਾਰ ਇਹ ਨਹੀਂ ਲੱਗਿਆ ਤੁਹਾਨੂੰ ਵੀ ਰਾਤ ਨੂੰ ਸੁੱਤੇ ਪਿਆ ਨੂੰ ਸੁਪਨਾ ਆਇਆ ਹੋਇਆ ਵੀ ਅਸੀਂ ਉਸੇ ਕਰੈਕਟਰ 'ਚ ਹੀ ਤੁਰੇ ਫਿਰਦੇ ਹਾਂ, ਜਾਂ ਜਦੋਂ ਫਿਲਮ ਖਤਮ ਹੋਈ ਉਸ ਤੋਂ ਬਾਅਦ ਉਹਦੀ ਸ਼ੂਟਿੰਗ ਖਤਮ ਹੋਈ, ਬਾਹਰ ਨਿਕਲੇ ਤਾਂ ਕਿਸੇ ਮਹਿਸੂਸ ਕਿੱਦਾਂ ਹੋਇਆ? ਆਮ ਜ਼ਿੰਦਗੀ ਪਹਿਲਾਂ ਵਾਲੀ ਨਾਲੋਂ ਕੁਝ ਹਟ ਕੇ ਮਹਿਸੂਸ ਹੋਇਆ ਜਾਂ ਫਿਰ ਉਹਦੇ ਵਿੱਚ ਹੀ ਚਲੇ ਗਏ? ਦੇਖੋ, ਇਹ ਮੈਂ ਤੁਹਾਨੂੰ ਇਹ ਗੱਲ ਦੱਸਦੀ ਹਾਂ। ਅਸੀਂ ਨਾ ਜਦੋਂ ਮੋਡ ਫਿਲਮ ਅਸਲ 'ਚ ਜਿਹੜੀ ਮੈਂ ਪ੍ਰੋਡਕਸ਼ਨ ਨਾਲ, ਪਹਿਲਾਂ ਮੈਂ ਇਹ ਗੱਲ ਕਰਨਾ ਚਾਹੂੰਗੀ, ਮੈਂ ਪ੍ਰੋਡਕਸ਼ਨ ਨਾਲ ਕਿੱਦਾਂ ਜੁੜੀ। ਮੈਂ ਥੀਏਟਰ ਦੀ ਸਟੂਡੈਂਟ ਆ, ਮੈਂ ਇੱਥੋਂ ਹੀ ਪਾਸ ਆਊਟ ਹੋਈ ਹਾਂ, ਮੈਂ ਡਾਕਟਰੇਟ ਇੱਥੋਂ ਹੀ ਕੀਤੀ ਆ, ਹੈ ਨਾ, ਫਿਲਮਾਂ 'ਚ ਅੱਗੇ ਕੰਮ ਕੀਤਾ। ਤਾਂ ਜਦੋਂ ਪ੍ਰੋਡਕਸ਼ਨ ਪ੍ਰੋਸੈਸ ਸ਼ੁਰੂ ਹੋਇਆ ਨਾ, ਪ੍ਰੀ ਪ੍ਰੋਡਕਸ਼ਨ ਸ਼ੁਰੂ ਹੋਈ, ਤਾਂ ਕਾਸਟਿਊਮ ਦਾ ਕੰਮ ਇੱਥੋਂ ਮੈਡਮ ਨੇ, ਤਜਿੰਦਰ ਮੈਡਮ, ਉਹ ਕਾਸਟਿਊਮ ਡਿਜ਼ਾਈਨਰ ਨੇ, ਉਹਨਾਂ ਨਾਲ ਮੇਰੀ ਚੰਗੀ ਸਾਂਝ ਆ। ਉਹਨਾਂ ਨੇ ਮੈਨੂੰ ਕਿਹਾ ਕਿ ਵੀਰ ਇੱਦਾਂ ਕਰਕੇ ਆਪਣਾ ਫਿਲਮ ਸ਼ੁਰੂ ਹੋ ਰਹੀ ਹੈ, ਵੀ ਆ ਜਾਓ, ਹੈ ਨਾ। ਅਸੀਂ ਕਾਸਟਿਊਮ 'ਤੇ ਕੰਮ ਕਰਨਾ ਸ਼ੁਰੂ ਕਰਤਾ। ਜਿਹੜੀ ਸਭ ਤੋਂ ਵੱਡਾ ਕੰਮ ਸੀਗਾ ਉਸ ਸਮੇਂ ਦੇ, ਉਹ ਜੋ ਵੀ ਉਹਨਾਂ ਦੇ ਹੈ ਨਾ ਪਹਿਨਣ ਪਚਰਨ ਸੀਗਾ, ਉਸ ਸਮੇਂ ਦਾ ਰਹਿਣ ਸਹਿਣ ਸਾਰਾ ਕੁਝ ਪੇਸ਼ ਕਰਨਾ ਮੇਨ ਜਿਹੜਾ ਸੀਗਾ, ਉਹ ਸਕ੍ਰਿਪਟ 'ਤੇ ਵੀ ਸੀਗਾ, ਉਹ ਕਾਸਟਿਊਮ ਦੇ ਵਿੱਚ ਵੀ ਸੀਗਾ। ਚਲੋ ਅਸੀਂ ਕਾਸਟਿਊਮ ਤਿਆਰ ਕਰਨ ਲੱਗ ਗਏ। ਉਹਦੇ ਵਿੱਚੋਂ ਹੀ ਕਿਤੇ ਮੈਨੂੰ ਕਿਹਾ ਗਿਆ ਕਿ ਵੀਰ ਤੇਰਾ ਰੋਲ ਵੀ ਹੈਗਾ। ਮੇਰੇ ਲਈ ਬਹੁਤ ਮਾਣ ਦੀ ਗੱਲ ਸੀ। ਜਦੋਂ ਮੈਨੂੰ ਜੋਨਾ ਮੋੜ ਦਾ ਪਤਾ ਲੱਗਿਆ, ਮੈਂ ਕਿੱਸੇ ਪੜ੍ਹਨੇ ਸ਼ੁਰੂ ਕੀਤੇ, ਕਿੱਦਾਂ ਹੋਇਆ। ਫਿਰ ਮੇਰਾ ਇਹ ਵੀ ਮਤਲਬ ਮੇਰੇ ਮਨ 'ਚ ਰੁਚੀ ਰਹੀ ਕਿ ਕਿੱਦਾਂ ਦੀ ਫਿਲਮ ਹੋਊਗੀ, ਮਤਲਬ ਕੀ ਹੋਊਗਾ, ਮੇਰਾ ਕਿਰਦਾਰ ਕੀ ਹੋਊਗਾ। ਹੌਲੀ ਪਤਾ ਲੱਗਿਆ। ਕਾਫੀ ਨਿਚੋੜ ਤੋਂ ਬਾਅਦ, ਹੈ ਨਾ, ਚੰਗੀ ਰਿਸਰਚ ਤੋਂ ਬਾਅਦ, ਇੱਕ ਮੇਰੇ ਹਿਸਾਬ ਨਾਲ, ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਫਿਲਮ ਦਾ ਹਿੱਸਾ, ਇਸ ਕਰਕੇ ਮੈਨੂੰ ਇਹ ਚੰਗਾ ਲੱਗਾ ਕਿ ਉਹ ਜਿਹੜੀ ਫਿਲਮ ਆ ਨਾ, ਇਹਨੂੰ ਲੋਕ ਹਮੇਸ਼ਾ ਯਾਦ ਰੱਖਣਗੇ ਜਦੋਂ ਤੱਕ ਜਿਉਣ ਦਾ, ਜ਼ਿੰਦਗੀ ਧੜਕਦੀ ਜ਼ਿੰਦਗੀ ਦਾ ਜਿਹੜਾ ਇੱਕ ਸੰਕਲਪ ਹੈ ਨਾ। ਤਾਂ ਮੈਨੂੰ ਲੱਗਦਾ ਕਿ ਜਿਉਣੇ ਨੇ ਹਮੇਸ਼ਾ ਜਿਉਂਦੇ ਰਹਿਣਾ, ਹੈ ਨਾ। ਲੋਕ ਨਾਇਕ ਕਦੇ ਨਹੀਂ ਮਰਦੇ ਹੁੰਦੇ, ਉਹਨਾਂ ਦੀਆਂ ਕਥਾਵਾਂ ਹੀ ਉਹਨਾਂ ਨੂੰ ਜਿਉਂਦਿਆਂ ਰੱਖਦੀਆਂ। ਮੈਨੂੰ ਇਹ ਬਹੁਤ ਮਾਣ ਦੀ ਗੱਲ ਸੀਗੀ ਕਿ ਮੈਨੂੰ ਇਹ ਕਿਰਦਾਰ ਮਿਲਿਆ। ਫਿਰ ਚਲੋ ਅਸੀਂ ਸੂਰਤਗੜ੍ਹ ਦੇ ਵਿੱਚ ਸੈੱਟ ਲੱਗਾ ਹੋਇਆ ਸੀਗਾ, ਪੂਰਾ ਰੇਤਾ ਸੀਗਾ। ਅਸੀਂ ਜਿਹੜੇ ਕੱਪੜਿਆਂ 'ਚ ਜਿਵੇਂ ਰਹਿੰਦੇ ਸੀ, ਸਾਨੂੰ ਕੱਪੜੇ ਦਿੱਤੇ ਜਾਂਦੇ ਸੀਗੇ ਪਾਉਣ ਲਈ। ਈਵਨ ਕਿ ਸਾਡੇ ਕਲਾਕਾਰਾਂ ਨੇ, ਉਹਨਾਂ ਦੇ ਵਿੱਚੋਂ ਕਈ ਕਲਾਕਾਰਾਂ ਨੇ ਜਾ ਕੇ ਉੱਥੇ ਦਾੜੀਆਂ ਨਹੀਂ ਕਟਾਈਆਂ। ਸਾਨੂੰ ਜਿਹੜੀਆਂ ਫੀਮੇਲ ਆਰਟਿਸਟ ਸੀਗੀਆਂ, ਸਾਨੂੰ ਅਸੀਂ ਆਈਬਰੋ ਨਹੀਂ ਬਣਵਾਈ ਹੈਗੀ। ਮਤਲਬ ਜਿਹੜੀ ਕਰੈਕਟਰ ਪ੍ਰੈਪਰੇਸ਼ਨ ਹੁੰਦੀ ਹੈ ਨਾ, ਖਾਸ ਕਰਕੇ ਇਹ 'ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ।
ਪਰ ਸਾਨੂੰ ਕਹੀ ਗਿਆ ਕਿਉਂਕਿ ਅਸੀਂ ਸਿਰ ਢੱਕ ਕੇ ਰੱਖਣੇ ਹੁੰਦੇ ਸੀ, ਅਸੀਂ ਗੁੱਤਾਂ ਗੁੰਦੀਆਂ ਹੁੰਦੀਆਂ ਸੀਗੀਆਂ। ਮਤਲਬ ਇੱਕ ਐਕਟਰ ਨੂੰ ਕਰੈਕਟਰ ਵਿੱਚ ਆਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਨਾ। ਸਾਡੇ ਉਹੀ ਕੱਪੜੇ, ਪੈਰਾਂ 'ਚ ਰੇਤਾ ਹੋਣਾ, ਉੱਦਾਂ ਹੀ ਸੱਚੀ ਦੱਸਾਂ ਤਾਂ ਮੈਂ 1.5 ਮਹੀਨਾ ਮੈਂ ਉਸ ਜ਼ਿੰਦਗੀ ਨੂੰ ਜਿਉਇਆ। 47 ਤੋਂ ਪਹਿਲਾਂ ਵਾਲਾ ਪੰਜਾਬ ਜਿਉਇਆ ਨਾ ਫਿਰ। ਬਿਲਕੁਲ ਮੈਨੂੰ ਆਨੰਦ ਆ ਗਿਆ। ਹੁਣ ਵੀ ਫੋਟੋ ਦੇਖਦੇ ਆ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਤੁਸੀਂ ਸੱਚ ਜਾਣੇ ਹੋ, ਜਿਸ ਦਿਨ ਅਸੀਂ ਜਿਉਣਾ ਮੋੜ ਦਾ ਫਿਲਮ ਦਾ ਮਤਲਬ ਸੈੱਟ ਤੋਂ ਅਸੀਂ ਵਾਪਸੀ ਕਰ ਰਹੇ ਸੀਗੇ ਤਾਂ ਅਸੀਂ ਪੂਰਾ ਘੁੰਮ ਕੇ ਦੇਖਿਆ ਤਾਂ ਸਾਡੇ ਰੌਂਗਟੇ ਖੜੇ ਹੋ ਗਏ ਕਿ ਵਾਕਈ ਇੱਥੇ ਕੋਈ ਰੂਹ ਸੀਗੀ ਜਿਹੜੀ ਸਾਨੂੰ ਲੈ ਕੇ ਚੱਲਦੀ ਸੀ। ਮੈਮ ਜਿਵੇਂ ਆਪਾਂ ਕੱਲ ਫੋਨ ਤੇ ਗੱਲ ਕਰ ਰਹੇ ਸੀ, ਤੁਸੀਂ ਜਦੋਂ ਤੁਹਾਡੇ ਨਾਲ ਗੱਲ ਹੋਈ ਤੁਸੀਂ ਕਿਹਾ ਕਿ ਆਪਾਂ ਤਾਂ ਆਮ ਜਿਹੇ ਘਰਾਂ 'ਚੋਂ ਉੱਠੇ ਆ, ਪਤਾ ਹੀ ਨਹੀਂ ਸੀਗਾ ਵੀ ਅਸੀਂ ਇੱਥੋਂ ਤੱਕ ਪਹੁੰਚ ਜਾਾਂਗੇ। ਸਾਡੇ ਤਾਂ ਘਰਾਂ ਦੇ ਵਿੱਚ ਕੋਈ ਥੀਏਟਰ ਦਾ ਮੂਰਲਾ ਅੱਖਰ ਵੀ ਨਹੀਂ ਸੀ ਜਾਣਦਾ ਜਿਹੜਾ ਪਹਿਲਿਆਂ ਦੇ ਵਿੱਚ ਆਉਂਦਾ ਹੈ। ਮੈਂ ਤੁਹਾਨੂੰ ਦੱਸਦੀ ਹਾਂ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਜਦੋਂ ਬਜ਼ੁਰਗ ਬਹੁਤ ਸਖਤ ਸੁਭਾਅ ਦੇ ਹੁੰਦੇ ਸੀ, ਪਿੰਡਾਂ ਦੇ ਵਿੱਚ ਕੁੜੀਆਂ ਨੂੰ ਨੱਚਣ ਵੀ ਨਹੀਂ ਸੀ ਦਿੰਦੇ ਹੁੰਦੇ। ਤੁਹਾਨੂੰ ਪਤਾ ਹੋਣਾ ਨਾ, ਮਤਲਬ ਕਹਿੰਦੇ ਵੀਰਾ ਆ ਗਿਆ ਸਿਰ ਢੱਕ ਲਓ ਹੈ ਨਾ। ਮਤਲਬ ਮੈਂ ਇਦਾਂ ਦੇ ਪਰਿਵਾਰ 'ਚ ਸੀ। ਮੇਰੇ ਪਰਿਵਾਰ ਦੇ ਵਿੱਚ 4 ਪਰਿਵਾਰ ਇਕੱਠੇ ਸੀਗੇ ਅਸੀਂ, ਤੇ ਸਾਡੇ ਕੁੜੀਆਂ ਬਹੁਤ ਸੀਗੀਆਂ। ਜਦੋਂ ਸਾਰੀ ਰਾਤ ਅਸੀਂ ਛੋਟੇ ਹੁੰਦੇ, ਸਾਰੀ ਰਾਤ ਗੀਤ ਚੱਲਦੇ ਹੁੰਦੇ ਸੀ। ਮੇਰੇ ਫਾਦਰ ਸਾਹਿਬ ਖੁਦ ਕਵੀਸ਼ਰ ਹੁੰਦੇ ਸੀਗੇ ਪਹਿਲਾਂ, ਅਸੀਂ 12 ਉਹਨਾਂ ਤੋਂ ਸੁਣਨੀਆਂ, ਤਾਂ ਉਹ ਅਸੀਂ ਲਿਟਰੇਚਰ ਨਾਲ ਜੁੜੇ ਹੋਏ ਸੀਗੇ ਹੈ ਨਾ। ਪਰ ਇੰਨੀ ਆਜ਼ਾਦੀ ਨਹੀਂ ਸੀਗੀ ਉਸ ਟਾਈਮ। ਮੈਂ ਭੂਆ ਜੀ ਹੁਣਾਂ ਨੂੰ ਦੇਖਿਆ, ਉਹ ਬੜੀਆਂ ਚੰਗੀਆਂ ਅਦਾਕਾਰਾਂ ਸੀਗੀਆਂ। ਵਿਆਹਾਂ ਦੇ ਤਮਾਸ਼ੇ ਕਰਨੇ, ਰਾਤ ਨੂੰ ਬਰਾਤ ਜਾਣ ਤੋਂ ਬਾਅਦ ਸਵਾਂਗ ਕੱਢਣੇ, ਕਿਸੇ ਨੇ ਸੂਰਮਾ ਬਣ ਜਾਣਾ, ਕਿਸੇ ਨੇ ਡਾਂਗ ਚੱਕ ਲੈਣੀ। ਮੈਨੂੰ ਯਾਦ ਹੈ ਮੇਰੀ ਭੂਆ ਸੁੱਚਾ ਸੂਰਮਾ ਬਣੇ ਹੈ ਨਾ, ਅਸੀਂ ਪੂਰੇ ਪਿੰਡ 'ਚ ਸਵਾਂਗ ਕੱਢਿਆ। ਮੈਨੂੰ ਇਹ ਵੀ ਯਾਦ ਆ ਕਿ ਕਈ ਔਰਤਾਂ ਨੇ ਮੇਰੀ ਭੂਆ ਜੀ ਦੇ ਪੈਰੀਂ ਹੱਥ ਲਾਏ, ਕਿਉਂਕਿ 6 ਫੁੱਟ ਦਾ ਤਾਂ ਕੱਦ ਉਹਨਾਂ ਦਾ, ਮਡਾਸਾ ਉਹਨਾਂ ਨੇ ਮਾਰਿਆ ਹੋਇਆ, ਕੋਲੇ ਡਾਂਗ ਚੁੱਕੀ ਹੋਈ, ਇੱਕ ਸਾਧ ਦਾ ਉਹਨਾਂ ਨੇ ਭੇਸ ਧਾਰਿਆ ਹੋਇਆ। ਮੈਨੂੰ ਇੱਕ ਬੱਚਾ ਬਣਾ ਕੇ ਨਾਲ ਚੇਲਾ ਲਈ ਫਿਰਦੇ ਸੀ। ਮੈਨੂੰ ਯਾਦ ਹੈ ਕਿ ਇਹ 1996-97 ਦੀ ਗੱਲ ਆ। ਮੈਨੂੰ ਕਿਸੇ ਨੇ 2 ਰੁਪਏ ਦਿੱਤੇ ਪਿੰਡ 'ਚੋਂ, ਕਿਸੇ ਨੇ 5 ਰੁਪਏ ਦਿੱਤੇ। ਮਤਲਬ ਮੈਨੂੰ ਉਹ ਚੀਜ਼ਾਂ ਯਾਦ ਆ ਗਈਆਂ। ਇਹ ਚੀਜ਼ਾਂ ਮੇਰੇ ਪਰਿਵਾਰ 'ਚੋਂ, ਮੇਰੇ ਖੂਨ 'ਚੋਂ ਮੈਨੂੰ ਮਿਲੀਆਂ, ਭਾਵੇਂ ਕਿ ਉਦੋਂ ਆਜ਼ਾਦੀ ਨਹੀਂ ਸੀਗੀ। ਭੂਆ ਜੀ ਹੁਣੀ ਐਸੇ ਤਮਾਸ਼ੇ ਕਰਦੀਆਂ ਹੁੰਦੀਆਂ ਸੀਗੀਆਂ ਹੈ ਨਾ। ਪਤਾ ਨਹੀਂ ਕਿਹੜੇ ਨਾਇਕ ਨੂੰ ਲੈ ਕੇ ਜ਼ਿਆਦਾ ਉਹ ਗੱਲ ਕਰਦੀਆਂ ਹੁੰਦੀਆਂ ਸੀ। ਕਦੇ ਬਲਵੀਰੋ ਭਾਬੀ ਦਾ ਕਿੱਸਾ ਛੇੜਨਾ। ਮੈਨੂੰ ਯਾਦ ਹੈ ਇੱਕ ਵਾਰ ਉਹਨਾਂ ਨੇ ਮੋੜਾਂ ਦੀ ਵੀ ਕੋਈ ਗੱਲ ਕੀਤੀ ਸੀ, ਮੇਰੇ ਜ਼ਿਹਨ 'ਚ ਉਹ ਗੱਲ ਨਹੀਂ ਹੈ। ਮਤਲਬ ਇਹ ਚੀਜ਼ਾਂ ਚੱਲਦੀਆਂ ਆਈਆਂ ਅੱਗੇ ਆ ਕੇ, ਇਹਨੂੰ ਮੈਂ ਅਪਣਾ ਲਿਆ। ਮੈਨੂੰ ਲੱਗਾ ਨਹੀਂ, ਇਹ ਜ਼ਿੰਦਗੀ ਬਹੁਤ ਸੋਹਣੀ ਹੈ। ਔਰ ਤੁਸੀਂ ਇਹ ਦੇਖੋ, ਸ਼ੇਕਸਪੀਅਰ ਕਹਿੰਦਾ ਕਿ ਜਿਹੜੀ ਇਹ ਸੰਸਾਰ ਹੈ ਇਹ ਰੰਗਮੰਚ ਆ, ਤੁਸੀਂ ਅਲੱਗ-ਅਲੱਗ ਕਿਰਦਾਰ ਕਰਦੇ ਹੋ ਹੈ ਨਾ। ਤੁਸੀਂ ਪਰਿਵਾਰਕ ਜ਼ਿੰਦਗੀ 'ਚ ਵੱਜਦੇ ਹੋ ਤਾਂ ਤੁਸੀਂ ਅਲੱਗ-ਅਲੱਗ ਭੂਮਿਕਾਵਾਂ ਨਿਭਾਉਂਦੇ ਹੋ, ਪਰ ਇੱਕ ਜਿਹੜਾ ਅਦਾਕਾਰ ਆ ਉਹ ਪਤਾ ਨਹੀਂ ਕਿੰਨੀਆਂ ਭੂਮਿਕਾਵਾਂ ਚਾਹੁੰਦਾ। ਬਿਲਕੁਲ ਹੈ ਨਾ। ਜਿਵੇਂ ਮੈਂ ਥੀਏਟਰ ਦੀ ਸੀਗੀ, ਥੀਏਟਰ ਔਰ ਟੀਵੀ ਦਾ ਬਹੁਤ ਫਰਕ ਹੁੰਦਾ। ਥੀਏਟਰ 'ਚ ਬਹੁਤ ਮਿਹਨਤ ਲੱਗਦੀ ਆ। 2 ਮਹੀਨੇ ਅਸੀਂ ਲਗਾਤਾਰ ਦਿਨ ਰਾਤ ਕਰਕੇ ਰਿਹਰਸਲ ਕਰਦੇ ਆ। ਫਿਲਮ 'ਚ ਇਹ ਕੀ ਹੁੰਦਾ ਕਿ ਤੁਸੀਂ ਸਕ੍ਰਿਪਟ ਪਕੜੀ ਆ, ਤੁਸੀਂ ਪੜ੍ਹਿਆ, ਇੱਕ ਅੱਧੀ ਵਾਰ ਰੀਟੇਕ ਹੋਇਆ, ਇਸ ਤੋਂ ਬਾਅਦ ਓਕੇ, ਠੀਕ ਹੈ। ਪਰ ਉਸ ਤੋਂ ਪਹਿਲਾਂ ਜਦੋਂ ਤੁਸੀਂ ਕਰੈਕਟਰ ਨੂੰ, ਕਿਰਦਾਰ ਨੂੰ ਜਿਉਣਾ ਨਾ, ਉਹਦੇ 'ਚ ਮਿਹਨਤ ਬਹੁਤ ਹੁੰਦੀ ਆ। ਬਿਲਕੁਲ। ਜੇ ਮੈਂ ਹੁਣ ਤੁਹਾਨੂੰ ਦੱਸਾਂ ਹੈ ਨਾ, ਹੋ ਸਕਦਾ ਕਈ ਲੋਕਾਂ ਨੂੰ ਇਹ ਮੇਰੀ ਗੱਲ ਨਾ ਚੰਗੀ ਲੱਗੇ। ਜਿਵੇਂ ਕੇਸਰੀ ਫਿਲਮ ਦੇ ਵਿੱਚ ਆਪਣੇ ਅਕਸ਼ੇ ਕੁਮਾਰ ਨੇ ਨਾ ਕਲਾਕਾਰਾਂ ਨੂੰ ਟ੍ਰੇਨਡ ਕੀਤਾ, ਕਿਉਂਕਿ ਮੈਂ ਉਸ ਟਾਈਮ ਬੰਬੇ ਸੀ, ਮੇਰੇ ਕੁਝ ਨੋਨ ਉਸ ਫਿਲਮ 'ਚ ਸੀਗੇ। ਤੁਸੀਂ ਦੇਖੋ ਕਿ ਆਰਮੀ ਦੀ ਤਰ੍ਹਾਂ 3:30 ਵਜੇ ਸਾਰੇ ਕਲਾਕਾਰਾਂ ਨੂੰ ਸੈੱਟ ਤੇ ਬੁਲਾਇਆ ਜਾਂਦਾ ਸੀਗਾ ਜੀ ਹੈ ਨਾ। ਉਹਨਾਂ ਦੀ ਬਹੁਤ ਮਿਹਨਤ ਸੀ। ਤਾਂ ਸਾਡਾ ਵੀ ਪ੍ਰੋਸੈਸ ਕੁਝ ਇਦਾਂ ਦਾ ਹੀ ਸੀਗਾ। ਸਾਨੂੰ ਪਹਿਲਾਂ ਪ੍ਰਿਪੇਅਰ ਕੀਤਾ ਜਾਂਦਾ ਸੀਗਾ ਕਿ ਭਾਈ ਇਦਾਂ ਕਰਕੇ ਤੁਹਾਡਾ ਅੱਜ ਆਹ ਸੀਨ ਹੋਣਾ। ਸੀਨ ਜਿਹੜੇ ਉੱਥੇ ਹੋਏ ਸੀ ਨਾ, ਕਈ ਵਾਰ ਐਕਟਰ ਲਈ ਚੁਣੌਤੀ ਬਣ ਜਾਂਦੀ ਸੀ। ਹੁਣ ਦੇਖੋ, ਇੱਕ ਮੁੰਡਾ, ਕੋਈ ਵੀ ਕਲਾਕਾਰ ਆ, ਜਿਹੜੇ ਸਾਡੇ ਕਲਾਕਾਰ ਨੇ ਉਹ ਇੱਕ ਲੁੱਕ ਤੋਂ ਚੂਜ਼ ਹੋ ਗਏ, ਚੁਣੇ ਗਏ, ਠੀਕ ਹੈ। ਅੱਗੇ ਚੁਣੌਤੀਆਂ ਕੀ ਸੀ? ਘੋੜਸਵਾਰੀ ਕਰਨੀ ਸੀ। ਸਭ ਤੋਂ ਚੁਣੌਤੀ ਭਰਿਆ ਕੰਮ ਇੱਕ ਕਲਾਕਾਰ ਨੂੰ, ਔਰ ਪਿੱਛੇ ਬੰਦੂਕਾਂ ਪਾ ਕੇ ਬੈਠਣਾ, ਤੁਸੀਂ ਕੈਮਰੇ ਦੇ ਫਰੇਮ ਦੇ ਵਿੱਚ ਦੀ ਨਿਕਲਣਾ ਹੈ ਨਾ। ਜਾਨਵਰ ਦਾ ਕੀ ਪਤਾ ਕਿੱਥੇ ਰੁਕ ਜੇ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਸਾਡੇ ਕਈ ਮੁੰਡਿਆਂ ਨੇ ਸੱਟਾਂ ਖਾਧੀਆਂ, ਕਈਆਂ ਦੇ ਗਿੱਟੇ ਟੁੱਟੇ, ਕਈਆਂ ਦੀਆਂ ਕੂਣੀਆਂ। ਮਤਲਬ ਈਵਨ ਕਿ ਉਸ ਤੋਂ ਬਾਅਦ ਵੀ ਕੰਟੀਨਿਊਟੀ 'ਚ ਮੁੰਡਿਆਂ ਨੇ ਹੌਸਲਾ ਨਹੀਂ ਹਾਰਿਆ। ਮੈਨੂੰ ਉਸ ਟਾਈਮ ਦੇਖ ਕੇ ਲੱਗਾ ਕਿ ਯਾਰ ਵਾਕਈ ਜਿਉਣੇ ਨੇ ਸਾਰਿਆਂ 'ਚ ਰੂਹ ਭਰਤੀ ਹੈ। ਸਾਨੂੰ ਉਸ ਟਾਈਮ ਉਸ ਧਰਤੀ ਤੇ, ਉਸ ਘਰ ਦੇ ਵਿੱਚ ਸ਼ੂਟ ਕਰਦਿਆਂ ਮਹਿਸੂਸ ਹੁੰਦਾ ਸੀਗਾ ਵੀ ਜਿਉਣਾ ਹੁਣ ਨੇਰੀ ਦੀ ਤਰ੍ਹਾਂ ਸੈੱਟ ਤੇ ਪਹੁੰਚ ਜੂਗਾ। ਐਮੀ ਭਾਜੀ ਨੇ ਬਹੁਤ ਅੱਛਾ ਕਿਰਦਾਰ ਕੀਤਾ। ਐਮੀ ਭਾਜੀ ਨੇ ਇੱਕ ਨਾ ਰਵਾਇਤ ਤੋੜਤੀ। ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਐਮੀ ਵਿਰਕ ਇਦਾਂ ਦੇ ਹੀ ਰੋਲ ਕਰਨਗੇ, ਪਰ ਸੱਚੀ ਦੱਸਾਂ ਮੈਂ ਪਰਸਨਲੀ ਤੌਰ ਤੇ ਮੈਂ ਭਾਜੀ ਨੂੰ ਦੇਖਿਆ, ਭਾਜੀ ਨੇ ਸੱਚੀ ਉਹ ਰੋਲ ਨੂੰ ਬਹੁਤ ਜਿਉਇਆ। ਐਮੀ ਹੋਰਾਂ ਦੀ ਇੰਟਰਵਿਊ ਸੁਣ ਰਹੇ ਸੀ ਬਾਈ ਹੋਰਾਂ ਦੀ, ਉਹ ਕਹਿੰਦੇ ਕਿ ਸਾਡੇ ਕਹਿੰਦੇ ਇੱਥੋਂ ਕਹਿੰਦੇ ਗਿੱਟਿਆਂ ਤੇ ਕਹਿੰਦੇ ਕਾਫੀ ਕਹਿੰਦੇ ਨਿਸ਼ਾਨ ਪੈ ਗਏ ਸੀ, ਕਹਿੰਦੇ ਖੁਰਚੇ ਗਏ ਸੀ ਕਹਿੰਦੇ ਗਿੱਟੇ ਇੱਕ ਤਰ੍ਹਾਂ। ਕਿਉਂਕਿ ਦੇਖੋ ਹੈ ਨਾ, ਇੱਕ ਜਾਨਵਰ ਨੂੰ ਤੁਸੀਂ ਆਪਣੇ ਅੰਡਰ ਕਰਕੇ ਚਲਾਉਣਾ। ਹੁਣ ਜਿਵੇਂ ਕਈ ਸੀਨ ਸੀਗੇ ਕਿ ਜਿਉਣਾ ਮੋੜ ਆਪਣੇ ਸਾਥੀਆਂ ਨਾਲ ਇਕੱਠੇ ਆ ਰਹੇ ਆ। ਇੱਕ ਵਾਰ ਇਹ ਹੋਇਆ ਕਿ ਸੀਨ ਦੇ ਵਿੱਚ ਸਾਰੇ ਅੱਗੇ ਆ ਗਏ ਤੇ ਇੱਕ ਘੋੜੀ ਪਿੱਛੇ ਰੁਕ ਗਈ। ਸੀਨ ਬਿਲਕੁਲ ਕੰਪਲੀਟ ਹੋ ਗਿਆ, ਉਹ ਘੋੜੀ ਨੂੰ ਜੇ ਜਰਾ ਜਿੰਨੀ ਅੱਡੀ ਲੱਗਦੀ ਤਾਂ ਸ਼ਾਇਦ ਉਹ ਭੱਜ ਜਾਂਦੀ। ਇੱਕ ਵਾਰ ਸੀਨ ਬਿਲਕੁਲ ਓਕੇ ਹੋ ਗਿਆ, ਘੋੜੀ ਵਿਚਕਾਰੋਂ ਬੇਸ ਤੇ ਚਲੀ ਗਈ ਸ਼ੂਟਿੰਗ ਪੁਆਇੰਟ ਤੋਂ। ਮਤਲਬ ਇਹ ਬੜਾ ਔਖਾ ਸੀ। ਦੇਖੋ, ਉਹ ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਰਿਸਕ ਲਿਆ ਜਾਂ ਅਸੀਂ ਕੋਈ ਤਾਮਝਾਮ ਕਰਨ ਲਈ, ਇਹ ਉਸ ਸਮੇਂ ਦੀਆਂ ਜਿਹੜਾ ਉਸ ਸਮੇਂ ਦਾ ਰਹਿਣ ਬਹਿਣ ਸੀ ਲੋਕਾਂ ਦਾ,
ਕਿੱਦਾਂ ਦਾ ਮਾਹੌਲ ਸੀਗਾ ਹਨਾ, ਘਰ ਪਰਿਵਾਰ ਦੇ ਵਿੱਚ ਕਿੱਦਾਂ ਦਾ ਸਾਰਾ ਸੀਗਾ, ਤਾਂ ਉਹ ਇਸ ਫਿਲਮ ਦੇ ਵਿੱਚ ਪੂਰਾ ਦੇਖਣ ਨੂੰ ਮਿਲੂਗਾ। ਇਸ ਫਿਲਮ ਦੇ ਆਉਣ ਨਾਲ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਜਿਹੜਾ ਨੌਜਵਾਨ ਪ੍ਰਵਾਸ ਕਰ ਰਿਹਾ ਉਹਨੂੰ ਵੀ ਥੋੜ੍ਹੀ ਜਿਹੀ ਠੱਲ ਪਊਗੀ। ਹਾਂਜੀ, ਮੈਂ ਜਿੰਨਾ ਕੁ ਮਹਿਸੂਸ ਕਰਦੀ ਹਾਂ, ਹੁਣ ਸਾਨੂੰ ਸਾਰੇ ਲੋਕਾਂ ਦਾ ਨਹੀਂ ਪਤਾ ਹੈ ਨਾ ਕੌਣ ਕਿੱਦਾਂ ਦੇ ਆ। ਆਪਾਂ ਅਕਸਰ ਦੇਖਦੇ ਹਾਂ, ਜਿਵੇਂ ਹੁਣ ਸਿੱਧੂ ਮੂਸੇਵਾਲੇ ਦੀ ਗੱਲ ਹੋਈ, ਲੋਕਾਂ ਨੇ ਟੈਟੂ ਬਣਵਾਉਣੇ ਸ਼ੁਰੂ ਕਰ ਦਿੱਤੇ। ਮੈਨੂੰ ਥੋੜਾ ਕੁ ਯਾਦ ਹੈ ਕਿਸੇ ਬਜ਼ੁਰਗ ਦੇ ਮੈਂ ਬਾਂਹ ਤੇ ਜਿਉਣਾ ਮੋੜ ਲਿਖਿਆ ਦੇਖਿਆ, ਮੈਨੂੰ ਬਿਲਕੁਲ ਯਾਦ ਨਹੀਂ, ਕਿਸੇ ਵਿਆਹ 'ਚ ਦੇਖਿਆ ਹੋਣਾ ਹੈ ਨਾ, ਜਾਂ ਮੋਰਨੀ ਬਣਵਾਉਂਦੇ ਹੁੰਦੇ ਸੀ ਬਜ਼ੁਰਗ। ਮਤਲਬ ਲੋਕ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਆਪਣੇ ਨਾਲ ਜੋੜੀ ਰੱਖਦੇ ਸੀਗੇ। ਜਿਵੇਂ ਹੁਣ ਤੁਸੀਂ ਜਿਉਣੇ ਦੀ ਜਿਹੜੀ ਗੱਲ ਹੈਗੀ ਆ, ਪੰਜਾਬ ਦੀ ਧਰਤੀ ਦਾ ਕੋਈ ਵੀ ਜੰਮਿਆ ਜਾਇਆ ਉਹ ਆਪਣੀ ਵਿਰਾਸਤ ਨੂੰ ਨਹੀਂ ਭੁੱਲ ਸਕਦਾ। ਥੋੜੀ ਦੇਰ ਲਈ ਅੱਖੋਂ ਓਲੇ ਕਰ ਦੇਣਗੇ, ਗੱਲ ਵੱਖਰੀ ਹੈ, ਪਰ ਇਹ ਹੈ ਕਿ ਸਾਡੇ ਖੂਨ 'ਚੋਂ ਉਹ ਚੀਜ਼ਾਂ ਨਹੀਂ ਜਾ ਸਕਦੀਆਂ, ਕਿਉਂਕਿ ਸਾਨੂੰ ਇਸ ਧਰਤੀ ਦੀ ਜਿਹੜੀ ਆਬੋ ਹਵਾ ਉਹ ਲੱਗੀ ਹੋਈ ਹੈ। ਜੇ ਤੁਸੀਂ ਕਿਸੇ ਬੱਚੇ ਨੂੰ ਫੜ ਕੇ ਵੀ ਕਹੋਗੇ ਨਾ ਕਿ ਜਿਉਣਾ ਮੋੜ ਇੱਦਾਂ ਸੀ, ਤਾਂ ਇੱਕ ਪਲ ਲਈ ਜ਼ਰੂਰ ਸੁਣੂਗਾ। ਹੁਣ ਜਿਹੜਾ ਸਾਡਾ ਇਹ ਦੌਰ ਚੱਲ ਰਿਹਾ, ਸਾਡੀ ਪੰਜਾਬ ਦੀ ਧਰਤੀ ਤੋਂ ਜਿਹੜੇ ਨਵੇਂ ਮੁੰਡੇ ਨੇ, ਨਵੇਂ ਲੋਕ ਨੇ ਪ੍ਰਵਾਸ ਕਰ ਰਹੇ ਨੇ, ਹੈ ਫਿਕਰਮੰਦੀ ਦੀ ਗੱਲ ਵੀ ਹੈ, ਪਰ ਇਹ ਵੀ ਚੰਗਾ ਲੱਗਦਾ ਕਈ ਪ੍ਰਵਾਸੀ ਲੋਕ ਉੱਧਰ ਬੈਠ ਕੇ ਪੰਜਾਬੀ ਸਾਹਿਤ ਨੂੰ ਬੜਾ ਹੁਲਾਰਾ ਦੇ ਰਹੇ ਹਨ, ਅੱਗੇ ਵਧਾਉਣ ਲਈ ਐਫਰਟ ਕਰ ਰਹੇ ਨੇ। ਇਹ ਚੀਜ਼ਾਂ ਹੈਗੀਆਂ ਨੇ, ਇਹ ਲੋਕਾਂ 'ਚੋਂ ਕਿਤੇ ਨਹੀਂ ਜਾਣਗੀਆਂ, ਪਰ ਜੋ ਸਾਡੇ ਵਰਗੇ ਸਾਹਿਤਕਾਰ ਲੋਕ ਨੇ, ਜਿਹੜੇ ਕਲਾ ਨਾਲ ਜੁੜੇ ਹੋਏ ਨੇ, ਜਾਂ ਨਿਰਦੇਸ਼ਕ ਨੇ, ਜੋ ਵੀ ਨੇ, ਜਿਹੜੇ ਐਫਰਟ ਕਰ ਰਹੇ ਆ ਨਾ, ਮੈਨੂੰ ਨਹੀਂ ਲੱਗਦਾ ਕਿ ਸਾਡੀ ਪੀੜ੍ਹੀ ਇਸ ਚੀਜ਼ ਤੋਂ ਮੁਨਕਰ ਹੋ ਜੂਗੀ ਕਦੀ। ਮੈਮ, ਆਪਾਂ ਗੱਲ ਸਾਹਿਤ ਦੀ ਥੋੜ੍ਹੀ ਜਿਹੀ ਕਰ ਰਹੇ ਹੋ ਤੁਸੀਂ, ਤਾਂ ਪਿਛਲੇ ਦਿਨੀ ਪੰਜਾਬੀ ਬੋਲੀ 'ਤੇ ਵੀ ਕਾਫੀ ਵੱਡੇ ਹਮਲੇ ਹੋਏ। ਪੰਜਾਬੀ ਬੋਲੀ ਨੂੰ ਕਹਿੰਦੇ ਕਿ ਲਾਜ਼ਮੀ ਨਹੀਂ ਰੱਖਿਆ ਜਾਣਾ, ਕੰਪਲਸਰੀ ਦੇ ਵਿੱਚੋਂ ਬਾਹਰ ਹੀ ਕਰ ਦਿਓ, ਅਜਿਹੀਆਂ ਗੱਲਾਂ ਵੀ ਹੋਈਆਂ ਨੇ। ਪੰਜਾਬੀ ਭਾਸ਼ਾ ਨੂੰ ਜਾਂ ਪੰਜਾਬ ਦੇ ਜਿਹੜੇ ਕਿਰਦਾਰ ਨੇ ਉਹਨਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ? ਕਈ ਆਪਾਂ ਦੇਖਦੇ ਹਾਂ ਥਾਵਾਂ ਦੇ ਉੱਪਰ, ਕਈ ਜਗ੍ਹਾਵਾਂ ਦੇ ਉੱਪਰ। ਦੇਖੋ, ਜਿੰਨਾ ਕੁ ਅਸੀਂ ਮੈਂ ਜਿੰਨਾ ਕੁ ਵਿਚਰੀ ਹਾਂ ਜਾਂ ਮੈਂ ਦੇਖਦੀ ਹਾਂ ਹੈ ਨਾ, ਜਿਹੜੀ ਚੀਜ਼ ਜਿੱਥੋਂ ਪੈਦਾ ਹੋਈ ਹੁੰਦੀ ਹੈ, ਜਿੱਥੇ ਉਹਦੀ ਜੜ ਹੁੰਦੀ ਹੈ, ਉਹਨੂੰ ਕੋਈ ਨਹੀਂ ਹਿਲਾ ਸਕਦਾ ਹੁੰਦਾ। ਇਹ ਸਮੇਂ ਦੀਆਂ ਹਨੇਰੀਆਂ ਨੇ, ਸਮੇਂ ਦੇ ਹੇਰ ਫੇਰ ਨੇ, ਹੈ ਨਾ, ਜਾਂ ਹਾਕਮਰਾਨਾਂ ਦੀ ਕਹਿ ਦਿਓ ਕੋਈ, ਹੈ ਨਾ, ਹੈਗੀ ਆ ਗੱਲਬਾਤ ਹੈ। ਤਾਂ ਮੈਨੂੰ ਲੱਗਦਾ ਕਿ ਇਹ ਉਹੀ ਹੈ, ਪੰਜਾਬ ਦੀ ਧਰਤੀ 'ਤੇ ਕੁਛ ਵੀ ਹੈ ਉਹ ਕਦੇ ਖਤਮ ਨਹੀਂ ਹੋ ਸਕਦਾ। ਤੁਸੀਂ ਹਾਕਮਰਾਨਾਂ ਦੀ ਗੱਲ ਕਰੀ ਆ, ਉਸ ਵਕਤ ਵੀ ਅਹਿਮਦ ਡੋਗਰ ਵਰਗੇ ਸੀਗੇ, ਉਹਨਾਂ ਦਾ ਰੋਲ ਬੜੇ ਖਤਰਨਾਕ ਰੋਲ ਸੀਗੇ। ਉਹਨਾਂ ਨੇ ਕਿਸ ਨੇ ਮੌੜ ਹੋਰਿਆਂ ਨੂੰ ਕਾਲੇ ਪਾਣੀ ਤੱਕ ਦੀਆਂ ਸਜ਼ਾਵਾਂ ਦਵਾਤੀਆਂ ਸੀ ਅੰਗਰੇਜ਼ ਹੁਕੂਮਤ ਨਾਲ ਰਲ ਕੇ। ਬਿਲਕੁਲ ਜੀ, ਬਿਲਕੁਲ। ਔਰ ਤੁਸੀਂ ਦੇਖੋ ਜਿਹੜਾ ਕਿਸ਼ਨੇ ਦਾ ਕਿਰਦਾਰ ਸੀਗਾ, ਹੈ ਨਾ, ਦੇਵ ਖਰੋੜ, ਆਪਣੇ ਕਿੰਨੇ ਸੰਵਰੇ ਹੋਏ ਮੰਜੇ ਹੋਏ ਐਕਟਰ ਨੇ, ਹੈ ਨਾ। ਸੱਚੀ ਦੱਸਾਂ ਤਾਂ ਮੈਂ ਵੈਨਿਟੀ ਦੇ ਵਿੱਚ ਦੇਵ ਖਰੋੜ ਨੂੰ ਜਾਂਦੇ ਵੇਖਿਆ। ਜਦੋਂ ਬਾਹਰ ਆਏ, ਕੁੜਤਾ ਚਾਦਰਾ ਪਾ ਕੇ, ਮੰਡਾਸਾ ਬੰਨਿਆ ਹੋਇਆ ਉਹਨਾਂ ਦੇ, ਮਤਲਬ ਦਾੜੀ ਰੱਖੀ ਹੋਈ, ਬਿਲਕੁਲ ਆਪਣੇ ਉਸੇ ਰੂਪ 'ਚ ਆਏ, ਤਾਂ ਸਾਡੇ ਸਾਰਿਆਂ ਦੇ ਮੂੰਹ ਇੱਕ ਸਾਡੇ ਅੰਦਰ ਲਹਿਰ ਜੀ ਫਿਰ ਗਈ। ਮਤਲਬ ਸਮਝ ਗਏ ਨਾ ਤੁਸੀਂ ਲੋਕ ਨਾਇਕ ਨੂੰ ਕਿਤੇ ਦੇਖਿਆ ਹੋਵੇ, ਕਿਤੇ ਉਹਦਾ ਜ਼ਿਕਰ ਸੁਣਿਆ ਹੋਵੇ, ਤੁਹਾਡੇ ਸਾਕਸ਼ਾਤ ਸਾਹਮਣੇ ਆ ਕੇ ਖੜ ਜੇ। ਤਾਂ ਮੈਨੂੰ ਯਾਦ ਹੈ ਕਿ ਜਦੋਂ ਕਿਸ਼ਨਾ ਉੱਥੇ ਘਰ ਆਉਂਦਾ, ਸਾਡਾ ਇੱਕ ਸੀਨ ਹੈ, ਤੇ ਉੱਥੇ ਜਿਹੜੇ ਮਾਤਾ ਨੇ ਤੇ ਬਲਜਿੰਦਰ ਕੌਰ ਮੈਮ ਨੇ ਸਾਡੇ, ਜਿਨ੍ਹਾਂ ਨੇ ਮਦਰ ਦਾ ਕਿਰਦਾਰ ਕੀਤਾ ਸੰਤੀ ਦਾ, ਤਾਂ ਦੇਵ ਖਰੋੜ ਭਾਜੀ ਵੀ ਇਹ ਗੱਲ ਕਹਿ ਰਿਹਾ, ਮੈਮ ਵੀ ਕਹਿ ਰਿਹਾ, ਕਹਿੰਦੇ ਇੱਕ ਮਾਂ ਦੇ ਅੰਦਰੋਂ ਝਰਨਾ ਨਹੀਂ ਫੁੱਟਦਾ ਹੁੰਦਾ ਬੱਚੇ ਦੇ ਵਿਰਾਗ ਨੂੰ ਲੈ ਕੇ, ਕਿ ਮੇਰਾ ਬੱਚਾ ਆ ਗਿਆ, ਮੈਨੂੰ ਛਾਤੀ ਨਾਲ ਲਾ ਲਾ, ਹੈ ਨਾ। ਕਹਿੰਦੇ ਮੈਨੂੰ ਉਹ ਚੀਜ਼ ਮਹਿਸੂਸ ਹੋਈ। ਔਰ ਉਸ ਧਰਤੀ 'ਤੇ ਸੱਚਮੁੱਚ ਕੋਈ ਖਿੱਚ ਸੀ, ਜਾਂ ਕਹਿ ਦਿਓ ਕਿ ਉਹ ਉੱਥੇ ਇੱਕ ਰੂਹ ਸੀਗੀ ਜਿਹਨੇ ਸਾਨੂੰ ਜੋੜੀ ਰੱਖਿਆ। ਕਿਸ਼ਨੇ ਦਾ ਜਿਹੜਾ ਕਿਰਦਾਰ ਹੈ, ਤੁਸੀਂ ਫਿਲਮ 'ਚ ਦੇਖੋਗੇ, ਟ੍ਰੇਲਰ 'ਚ ਵੀ ਦੇਖਿਆ ਹੋਣਾ, ਉਹ ਸਾਨੂੰ ਲੱਗਦਾ ਸੀ ਕਿ ਵਾਕਈ ਉਸ ਜਿਹੜਾ ਐਕਟਰ ਆ ਉਹਦੇ 'ਚ ਜਿਹੜੀ ਕਿਸ਼ਨੇ ਦੀ ਰੂਹ ਆ ਉਹ ਅਵਤਰਿਤ ਹੋ ਗਈ ਆ। ਜੈਮਲ ਤੁਸੀਂ ਦੇਖੋ, ਇੱਕ ਹੁੰਦਾ ਨਾ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਕਰ ਲੈਂਦੇ ਆ। ਕੰਪਰੋਮਾਈਜ਼ ਇਨ ਦਾ ਸੈਂਸ ਕਿ ਆਪਾਂ ਕਹਿ ਦਿੰਦੇ ਆ ਵੀ ਜੇ ਆਹ ਕਿਰਦਾਰ ਆ ਇਹ ਕਰ ਸਕੂਗਾ। ਜਿਹੜੀ ਇਹ ਚੋਣ ਹੋਈ ਆ ਨਾ ਕਲਾਕਾਰਾਂ ਦੀ, ਬਹੁਤ ਕਮਾਲ ਦੀ ਹੋਈ ਆ। ਦੇਖੋ, ਤੁਹਾਨੂੰ ਕੋਈ ਇਹ ਨਹੀਂ ਲੱਗੂਗਾ ਕਿ ਇਹ ਬੰਦਾ ਧੱਕੇ ਨਾਲ ਲਿਆਂਦਾ ਗਿਆ ਇਸ ਰੋਲ ਦੇ ਵਿੱਚ। ਜੈਮਲ ਦੇਖੋ, ਕੁਲਜਿੰਦਰ ਸਿੱਧੂ ਸਰ ਨੇ, ਹੈ ਨਾ, ਅਹਿਮਦ ਡੋਗਰ ਹੈ, ਅਮੀਕ ਵਿਰਕ ਨੇ, ਜਿਹੜੇ ਹਰਟਨ ਉਸ ਟਾਈਮ ਦੇ ਅੰਗਰੇਜ਼ ਸੀਗੇ। ਤੁਸੀਂ ਦੇਖੋ ਉਹਨਾਂ ਨੇ ਕਿੰਨਾ ਆਪਣੀ ਬਾਹਰੀ ਦਿੱਖ 'ਤੇ ਕੰਮ ਕੀਤਾ, ਉਹਨਾਂ ਨੇ ਕੰਮ ਹੀ ਬਹੁਤ ਕਮਾਲ ਦਾ ਕੀਤਾ। ਸਭ ਤੋਂ ਜਿਹੜੇ ਮੈਂ ਜੋ ਨੋਟ ਕੀਤਾ ਬਤੌਰ ਐਕਟਰ ਹੋਣ ਦੇ ਨਾਤੇ, ਜਿਹੜਾ ਮੇਰਾ ਸਿੱਖਣ ਦਾ ਪ੍ਰੋਸੈਸ ਰਿਹਾ, ਉਹ ਇਹ ਰਿਹਾ ਕਿ ਉਹ ਫਿਲਮ ਜਿਹੜੀ ਸੀਗੀ ਉਹ ਹਰ ਬੰਦੇ ਲਈ, ਟੀਮ ਦੇ ਹਰ ਮੈਂਬਰ ਲਈ ਚੁਣੌਤੀ ਸੀ। ਤੁਸੀਂ ਦੇਖੋ, ਇੱਕੋ ਟਾਈਮ ਕਰਾਊਡ ਦੇ ਸੀਨ ਚੱਲ ਰਹੇ ਆ, 500 ਦੇ ਕਰੀਬ ਤੁਸੀਂ ਕਾਸਟਿਊਮ ਪਹੁੰਚਾ ਰਹੇ ਹੋ, ਪੱਗਾਂ ਦੇਖੋ ਤੁਸੀਂ ਕੰਟੀਨਿਊਟੀ 'ਚ ਚੱਲ ਰਹੀਆਂ ਨੇ। ਇੱਕ ਸੂਈ ਤੋਂ ਲੈ ਕੇ ਸਾਨੂੰ, ਮਤਲਬ ਜੇ ਆਪਾਂ ਕਹਦੇ ਜਹਾਜ਼ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉੱਥੇ ਤੱਕ ਸਾਡੀ ਪੂਰੀ ਟੀਮ ਨੇ ਪੂਰਾ ਜ਼ੋਰ ਲਾਇਆ। ਸਭ ਤੋਂ ਵੱਡੀਆਂ ਐਕਟਰ ਲਈ ਕੀ ਚੁਣੌਤੀਆਂ ਸੀਗੀਆਂ, ਜਿਵੇਂ ਸਾਡੇ ਨਾਲ ਇੱਕ ਕੁੜੀ ਰਿਚਾ ਭੱਟ ਨੇ ਕੰਮ ਕੀਤਾ, ਥੀਏਟਰ ਦੀ ਬਹੁਤ ਅੱਛੀ ਅਦਾਕਾਰਾ, ਉਹਨੇ ਵਿਸ਼ਨੀ ਦਾ ਰੋਲ ਕੀਤਾ, ਜਿਉਣੇ ਮੋੜ ਦੀ ਭੈਣ ਦਾ। ਕੁੜੀ ਹਿੰਦੀ ਦਾ ਥੀਏਟਰ ਕਰਦੀ ਸੀ, ਪਰ ਉਹਨੇ ਜੋ ਕਿਰਦਾਰ ਨਿਭਾਇਆ, ਉਹਨੇ ਉਹ ਮਹਿਸੂਸ ਕੀਤਾ, ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਤਾਂ ਅਸੀਂ ਗੱਲਬਾਤ ਕਰਦੇ ਸੀ, ਉਹਨੇ ਖੁਦ ਇਹ ਗੱਲ ਕਹੀ
ਕਿ ਦੀਦੀ ਮੈਨੂੰ ਲੱਗਾ ਸੱਚੀ ਪੰਜਾਬ ਦੀ ਧਰਤੀ ਬਹੁਤ ਮੁਕੱਦਸ ਧਰਤੀ ਹੈ ਔਰ ਸੱਚੀ ਇੱਥੇ ਜਨਮ ਲੈਣ ਵਾਲੀ ਕਦੇ ਹਾਰ ਨਹੀਂ ਸਕਦੀ। ਬਿਲਕੁਲ। ਤਾਂ ਅਸੀਂ ਵਿਚਾਰ ਚਰਚਾ ਜਿਹੜੀ ਕਿ ਜੱਟ ਜਿਉਣਾ ਮੋੜ ਫਿਲਮ ਜਿਹੜੀ ਕਿ ਮੋੜ ਬਾਈ ਐਮੀ ਵਿਰਕ ਹੋਰਾਂ ਦੀ ਆ ਰਹੀ ਆ, ਮੇਨ ਲੀਡ ਦੇ ਉੱਪਰ ਕੰਮ ਕਰ ਰਹੇ ਨੇ ਬਾਈ ਐਮੀ ਵਿਰਕ ਹੋਰੇ। ਤਾਂ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਬਾਈ ਦੇਵ ਖਰੋੜ ਤੇ ਬਾਈ ਐਮੀ ਵਿਰਕ ਹੋਰਾਂ ਦੇ ਨਾਲ ਵੀ ਗੱਲਬਾਤ ਕਰੀ ਜਾਵੇ। ਜਿਵੇਂ ਪਹਿਲਾਂ ਹੀ ਮੈਂ ਦੱਸਿਆ ਸੀ ਕਿ ਸ਼ੁਰੂਆਤ ਦੇ ਵਿੱਚ ਕਿ ਪੰਜਾਬ ਦੀ ਜਰਖੇਜ਼ ਧਰਤੀ ਜਿਸ ਨੇ ਯੋਧਿਆਂ ਨੂੰ ਸੂਰਵੀਰਾਂ ਨੂੰ ਜਨਮ ਦਿੱਤਾ, ਤਾਂ ਉੱਥੇ ਉਹਨਾਂ ਕਰੈਕਟਰਾਂ ਨੂੰ ਜਿਉਣ ਵਾਲੇ ਲੋਕਾਂ ਨੂੰ ਵੀ ਜਨਮ ਦਿੱਤਾ। ਕਿਉਂਕਿ ਥੀਏਟਰ ਇੱਕ ਅਜਿਹੀ ਕਲਾ ਗਈ ਜਿਹੜੀ ਕਲਾ ਦੇ ਵਿੱਚ ਜਦੋਂ ਇਨਸਾਨ ਪਹੁੰਚਦਾ ਤਾਂ ਉਸ ਨੂੰ ਉਸ ਜਗ੍ਹਾ ਜਾਂ ਉਸ ਸਥਾਨ ਜਾਂ ਉਸ ਕਰੈਕਟਰ ਦੇ ਬਾਰੇ ਪ੍ਰੋਪਰ ਜਾਣਕਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਜਦੋਂ ਰੋਲ ਕਰ ਰਹੇ ਸੀ ਇੱਕ ਗਵਾਂਢਣ ਦਾ ਤੁਸੀਂ ਕਿਹਾ ਕਿ ਅਸੀਂ ਰੋਲ ਕਰਿਆ, ਉਸ ਦੇ ਵਿੱਚ ਹਾਂਜੀ ਗੁੱਡੀ ਕਹਿ ਕੇ ਬੁਲਾਉਂਦੇ ਸੀ, ਫਿਰ ਪ੍ਰੀਤੋ ਕਹਿ ਕੇ ਬੁਲਾਉਂਦੇ ਸੀ ਉਸ ਫਿਲਮ ਦੇ ਵਿੱਚ, ਮੂਵੀ ਦੇ ਵਿੱਚ। ਜੀ ਤਾਂ ਹੁਣ ਕਦੇ ਲੱਗਿਆ ਵੀ ਆਸੇ-ਪਾਸੇ ਜਦੋਂ ਝਾਤ ਮਾਰਦੇ ਹੋ ਉਸ ਮੂਵੀ ਤੋਂ ਬਾਹਰ ਨਿਕਲ ਕੇ ਵੀ ਇਸ ਤਰ੍ਹਾਂ ਦੇ ਲੋਕ ਜਿਉਂ ਰਹੇ ਨੇ, ਕਰੈਕਟਰ ਜਿਉਂ ਰਹੇ ਨੇ, ਇਸ ਤਰ੍ਹਾਂ ਦੇ ਹੈਗੇ ਨੇ ਪਾਸੇ-ਆਸੇ ਵੀ ਸਾਡੇ ਪੰਜਾਬ ਦੇ ਵਿੱਚ? ਤੁਸੀਂ ਹੈ ਨਾ, ਮੈਂ ਸੱਚੀ ਮੇਰੇ ਦਿਲ ਦੀ ਗੱਲ ਕੀਤੀ ਹੈ ਤੁਸੀਂ। ਮੈਂ ਜ਼ਿਆਦਾਤਰ ਪੰਜਾਬੀ ਲੋਕ ਧਾਰਾ ਨਾਲ ਜੁੜੀ ਹੋਈ ਹਾਂ। ਮੇਰਾ ਜਿਹੜਾ ਪਰਿਵਾਰ ਹੈ ਅੱਜ ਵੀ ਉਹ ਪੁਰਾਤਨ ਰਸਮਾਂ ਰੀਤੀ ਰਿਵਾਜ ਸਾਰੇ ਉਹੀ ਚੱਲਦੇ ਆ ਮੇਰੇ ਘਰ 'ਚ, ਹੈ ਨਾ। ਕੋਈ ਸਾਡਾ ਬਹੁਤ ਮੇਰੀ ਨੋਰਮਲ, ਮੇਰਾ ਇੱਕ ਸਧਾਰਨ ਪਰਿਵਾਰ ਹੈ, ਪਰ ਅਸੀਂ ਰੀਤਾਂ ਰਸਮਾਂ ਸਾਰੀਆਂ ਸਾਡੇ ਬਜ਼ੁਰਗਾਂ ਦੀਆਂ ਅੱਜ ਵੀ ਕਹਿਣ 'ਤੇ ਕਰਦੇ ਹਾਂ। ਹੁਣ ਜਿੱਦਾਂ ਉਹ ਕਿਰਦਾਰ ਦੀ ਗੱਲ ਹੋਈ, ਮੈਨੂੰ ਯਾਦ ਹੈ ਜਿੱਦਾਂ ਦੇ ਅਸੀਂ ਉਹ ਕੱਪੜੇ ਪਾਏ ਸੀ, ਮੇਰੀ ਪੜਦਾਦੀ ਪਾਉਂਦੀ ਹੁੰਦੀ ਸੀ ਕਦੇ, ਮਤਲਬ ਉਹ ਖੱਦਰ ਦਾ ਸਾਰਾ ਕੁਛ ਹੈ ਨਾ, ਉਹ ਪਾਉਣ ਤੋਂ ਬਾਅਦ ਜਿਹੜੀ ਸਾਡੇ ਅੰਦਰ ਇੱਕ ਰੂਹ ਆਉਂਦੀ ਸੀ ਨਾ, ਮੈਂ ਸ਼ਾਇਦ ਬਿਆਨ ਨਹੀਂ ਕਰ ਪਾਉਂਗੀ। ਮੈਨੂੰ ਪਤਾ ਸੀ ਵੀ ਉਹ ਸਾਨੂੰ ਕਿੰਨਾ ਹੌਸਲਾ ਦਿੰਦੀ ਸੀ ਵੀ ਤੁਹਾਡੇ ਮੂਹਰੇ ਐਡਾ ਵੱਡਾ ਟਾਸਕ ਖੜਾ। ਤੁਸੀਂ ਦੇਖੋ ਐਸੇ ਸੀਨ ਸੀਗੇ ਜਿਵੇਂ ਸਾਡੇ ਜਿੰਨੇ ਐਕਟਰ ਸੀਗੇ, ਤੁਹਾਨੂੰ ਦੱਸਿਆ ਸੀਗਾ, ਘੋੜਸਵਾਰੀ, ਫਾਈਟ ਦੇ ਸੀਨ ਹੋ ਗਏ, ਗੋਲੀਆਂ ਚੱਲਣੀਆਂ, ਕਿਸੇ ਵਕਤ ਜਾਨਵਰ ਕਿਸੇ ਨੂੰ ਵੀ ਸੁੱਟ ਸਕਦਾ ਸੀਗਾ ਜੀ, ਹੈ ਨਾ। ਮੈਂ ਜੋ ਦੇਖਿਆ, ਮੁੰਡਿਆਂ ਨੇ ਉੱਥੇ ਆ ਕੇ ਘੋੜਸਵਾਰੀ ਸਿੱਖੀ, ਕੰਮ ਕੀਤਾ, ਸੱਟਾਂ ਖਾਣ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਕਿਤੇ ਵੀ ਅਭਿਨੈ ਦੇ ਵਿੱਚ ਆਪਣੀ ਕਿਤੇ ਵੀ ਉਹਨਾਂ ਨੇ ਫਰਕ ਨਹੀਂ ਆਉਣ ਦਿੱਤਾ। ਬਿਲਕੁਲ ਮੈਂ ਸੱਚੀ ਦੱਸਾਂ ਤਾਂ ਉਸ ਚੀਜ਼ ਨੇ ਮੈਂ ਦੇਖਿਆ ਕਿ ਜਿਹੜੇ ਸਾਡੇ ਕਿਰਦਾਰ ਸੀ, ਕਿਰਦਾਰ ਤਾਂ ਸਾਡੇ ਨਾਇਕ ਸੀ, ਸਾਡੇ ਜਿਹੜੇ ਅਦਾਕਾਰ ਸੀ ਫਿਲਮ ਦੇ ਸਾਰੇ ਅਦਾਕਾਰ, ਹਾਲਾਂਕਿ ਅੱਛੇ ਜਿਹੜੇ ਥੀਏਟਰ ਦੇ ਮੰਜੇ ਸੰਭਰੇ ਕਲਾਕਾਰ ਨੇ ਉਹ ਸੀਗੇ, ਉਹਨਾਂ ਨੇ ਕਿਸੇ ਵੀ ਚੀਜ਼ ਤੇ ਆਂਚ ਨਹੀਂ ਆਉਣ ਦਿੱਤੀ। ਮੈਨੂੰ ਲੱਗਦਾ ਸੀ ਸਾਡੀ ਉਹ ਜਿਹੜੀ ਟੀਮ ਸੀਗੀ, ਸਾਡਾ ਮੋੜਾਂ ਦਾ ਪੂਰਾ ਪਰਿਵਾਰ ਸੀਗਾ, ਹੈ ਨਾ, ਤਾਂ ਉਹ ਸੱਚੀ ਸਾਰੇ ਨਾਇਕ ਬਣ ਕੇ ਉੱਭਰੇ। ਹਾਲਾਂਕਿ ਜਿਵੇਂ ਆਪਾਂ ਦੇਖਦੇ ਹਾਂ ਐਕਟਰ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਾਰਿਆਂ ਦੇ ਅੰਦਰ ਇੱਕ ਅੱਗ ਸੀਗੀ ਕਿ ਨਹੀਂ ਅਸੀਂ ਕੰਮ ਤੋਂ ਪਿੱਛੇ ਨਹੀਂ ਹਟਣਾ। ਕਿਸੇ ਕਲਾਕਾਰ ਨੇ ਕੋਈ ਛੁੱਟੀ ਨਹੀਂ ਲਈ। ਉਹਨਾਂ ਨੂੰ ਥੋੜ੍ਹਾ ਜਿਹਾ ਕਿਹਾ ਜਾਂਦਾ ਸੀ ਵੀ ਨਹੀਂ ਤੁਸੀਂ ਖਿਆਲ ਰੱਖੋ ਆਪਣਾ, ਆਪਾਂ ਲੰਬੇ ਸਮੇਂ ਲਈ ਕੰਮ ਕਰਨਾ। ਪਰ ਜਿਹੜਾ ਜਿਉਣੇ ਮੋੜ ਨੇ ਜਿਹੜਾ ਜੋਸ਼ ਭਰਿਆ ਹੋਇਆ ਸੀ ਨਾ, ਉਹ ਅਣਖੀਲੇ ਯੋਧੇ ਦਾ ਜਿਹੜਾ ਸੀਗਾ, ਮਤਲਬ ਹੈ ਨਾ, ਜੋਸ਼ ਭਰਿਆ ਹੋਇਆ, ਤਾਂ ਉਹਨੇ ਸਾਡੇ ਕਲਾਕਾਰਾਂ 'ਚ ਸਾਰਿਆਂ 'ਚ ਨਵੀਂ ਰੂਹ ਫੂਕਤੀ। ਇਸ ਮੂਵੀ ਦੇ ਆਉਣ ਦੇ ਨਾਲ ਨਵੇਂ ਕਰੈਕਟਰਾਂ ਨੂੰ, ਨਵੇਂ ਐਕਟਰਾਂ ਨੂੰ ਵੀ ਮੌਕਾ ਮਿਲਿਆ ਜਿਹੜੇ ਛੋਟੇ ਕਿਰਦਾਰਾਂ ਤੋਂ ਵੱਡੇ ਕਿਰਦਾਰਾਂ ਤੱਕ ਪਹੁੰਚੇ। ਬਿਲਕੁਲ ਜੀ, ਬਿਲਕੁਲ। ਇਹ ਜਿਹੜਾ ਮੋੜ ਫਿਲਮ ਆ, ਇਹਦੇ ਵਿੱਚ ਥੀਏਟਰ ਦੇ ਕਾਫੀ ਸਾਡੇ ਕਲਾਕਾਰ ਹੈਗੇ ਆ, ਬਹੁਤ ਸੋਹਣੀ ਚੋਣ ਕੀਤੀ ਗਈ ਆ। ਔਰ ਇਹ ਹੈ ਕਿ ਇਹਦੇ 'ਚ ਜਿੰਨੇ ਵੀ ਕਲਾਕਾਰ ਆਏ ਆ ਸਾਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ, ਚਾਹੇ ਕੋਈ ਘੋੜਸਵਾਰ ਸੀਗਾ, ਚਾਹੇ ਕੋਈ ਮਤਲਬ ਕਿਸੇ ਪਾਤਰ ਨੂੰ ਨਿਭਾ ਰਿਹਾ ਸੀਗਾ, ਕਿਸੇ ਵੀ ਤਰ੍ਹਾਂ ਦਾ ਸੀਗਾ, ਸਾਰਿਆਂ ਨੇ ਪੂਰਾ ਹੰਭਲਾ ਮਾਰਿਆ, ਜਿੰਦ ਜਾਨ ਲਾ ਕੇ ਸਾਰੇ ਕਿਰਦਾਰਾਂ ਨੂੰ ਖੂਬ ਜਿਉਇਆ ਔਰ ਨਿਭਾਇਆ। ਤੇ ਮੈਨੂੰ ਚੰਗਾ ਲੱਗ ਰਿਹਾ ਕਿ ਪਤਾ ਨਹੀਂ ਹੋਰ ਕੋਈ ਇੱਦਾਂ ਗੱਲ ਕਰੇ ਜਾਂ ਨਾ ਕਰੇ, ਜਿਹੜੀ ਇਹ ਫਿਲਮ ਆ ਨਾ, ਫਿਲਮ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਦਸਤਾਵੇਜ਼ੀ ਫਿਲਮ ਹੈ। ਜਿਵੇਂ ਅਸੀਂ ਅੱਜ ਤੱਕ ਜਿਉਣਾ ਮੋੜ ਪਿਛਲੀ ਫਿਲਮ ਨੂੰ ਦੇਖਦੇ ਆ ਰਹੇ ਹਾਂ, ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਜਿਹੜੀ ਰਵਾਇਤ ਆ, ਇਹ ਜੋ ਹੈਗਾ ਜਿਉਣਾ ਮੋੜ ਦਾ ਹੈ ਸੰਕਲਪ ਹੈ ਨਾ, ਸਾਡੀ ਲੋਕਧਾਰਾ 'ਚ ਪਿਆ ਹੋਇਆ, ਤਾਂ ਮੈਨੂੰ ਪੱਕਾ ਪਤਾ ਕਿ ਇਹ ਲੋਕ ਹਮੇਸ਼ਾ ਦੇਖਦੇ ਰਹਿਣਗੇ। ਤੁਸੀਂ ਦੇਖੋ ਜਦੋਂ ਸਕਰੀਨ ਖੁੱਲ੍ਹਦੀ ਆ, ਟੀਜ਼ਰ ਟ੍ਰੇਲਰ ਤੁਸੀਂ ਵੇਖਿਆ ਹੋਣਾ, ਹੈ ਨਾ, ਕਿੰਨਾ ਪਿਆਰਾ ਲੱਗਦਾ। 2 ਘੜੀਆਂ ਲੱਗਦਾ ਕਿ ਤੁਸੀਂ ਉਸ ਪੰਜਾਬ 'ਚ ਜਿਉ ਰਹੇ ਹੋ। ਕਿੱਡੀਆਂ ਅਣਖਾਂ ਵਾਲੇ ਲੋਕ ਸੀਗੇ ਜਿਹੜੇ ਮੌਤ ਨੂੰ ਜ਼ਿੰਦਗੀ ਨਾਲ ਟੱਕਰ ਦੇ ਰਹੇ ਨੇ। ਜਦੋਂ ਕਹਿੰਦੇ ਹੁੰਦੇ ਸੀਗੇ ਰਾਂਝੇ ਹੁਣੀ ਬੇਲਿਆਂ 'ਚ ਸੀਗੇ ਤੇ ਸਾਡੇ ਜਿਉਣੇ ਮੋੜ ਹੁਣੀ ਰੋਈਆਂ 'ਚ ਸੀਗੇ, ਹੱਕਾਂ ਦੀ ਖਾਤਰ ਲੜ ਰਹੇ ਸੀਗੇ, ਹੈ ਨਾ। ਇਹਨਾਂ ਦਾ ਜਿਹੜਾ ਇਸ਼ਕ ਹਕੀਕੀ ਸੀਗਾ ਉਹ ਹੱਕਾਂ ਨੂੰ ਲੈ ਕੇ ਸੀਗਾ, ਅਣਖਾਂ ਨੂੰ ਲੈ ਕੇ ਸੀਗਾ, ਹੈ ਨਾ। ਇਹ ਜਿਹੜਾ ਜਿਉਣਾ ਮੋੜ ਦਾ ਸੰਕਲਪ ਹੈ ਜਾਂ ਇਹ ਨਾਇਕ ਹੈ ਨਾ, ਇਹ ਹਮੇਸ਼ਾ ਜ਼ਿੰਦਾ ਰਹੂਗਾ। ਇਹਦੇ ਪਿੱਛੇ ਜਿੰਨੀ ਟੀਮ ਨੇ ਕੰਮ ਕੀਤਾ ਸਾਰੇ ਵਧਾਈ ਦੇ ਹੱਕਦਾਰ ਨੇ। ਜਿਵੇਂ ਤੁਸੀਂ ਕਿਹਾ ਕਿ ਰਾਂਝੇ ਹੋਰੀ ਬੇਲਿਆਂ 'ਚ ਸੀ ਤੇ ਜਿਉਣੇ ਹੋਰੀ ਰੋਈਆਂ 'ਚ ਸੀ। ਹਾਂਜੀ। ਪਰ ਜਿਉਣੇ ਹੋਰਾਂ ਦਾ ਤਾਂ ਕਿਰਦਾਰ ਕਿਤੇ ਪੜ੍ਹਾਇਆ ਹੀ ਨਹੀਂ ਜਾਂਦਾ ਸਕੂਲਾਂ ਕਾਲਜਾਂ ਦੇ ਵਿੱਚ। ਬਸ ਇਹ ਸਾਨੂੰ ਵੀ ਮਹਿਸੂਸ ਹੁੰਦਾ, ਹੈ ਨਾ।
ਸਾਨੂੰ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਸੀ ਕਹਿੰਦੇ ਨਹੀਂ ਅਸੀਂ ਸਾਡੀ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ ਅਸੀਂ ਜਿਹੜੀ ਸਾਡੀ ਪੀੜ੍ਹੀ ਆ ਅਸੀਂ ਪੜ੍ਹੇ ਵੀ ਆ ਅਸੀਂ ਬਜ਼ੁਰਗਾਂ ਦੇ ਮੂੰਹੋਂ ਸੁਣਿਆ ਵੀ ਹੈ ਪਰ ਇਹ ਹੈ ਕਿ ਨਵੇਂ ਬੱਚਿਆਂ ਨੂੰ ਸ਼ਾਇਦ ਇਹਦਾ ਨਹੀਂ ਪਤਾ ਹੋਊਗਾ ਔਰ ਹੁਣ ਜਦੋਂ ਫਿਲਮ ਆਈ ਆ ਤਾਂ ਫਿਲਮ ਲਈ ਬਹੁਤ ਉਤਸੁਕ ਨੇ ਲੋਕ ਕਿ ਅਸੀਂ ਦੇਖਣੀ ਆ ਉਹ ਇਹ ਕਹਿ ਰਹੇ ਆ ਭਾਈ ਅਸੀਂ ਬੱਚਿਆਂ ਨੂੰ ਵੀ ਦਿਖਾਵਾਂਗੇ ਸਾਡਾ ਇੱਕ ਇਹ ਅਹਿਮ ਉਪਰਾਲਾ ਰਿਹਾ ਸਭ ਦਾ ਕਿ ਪੀੜ੍ਹੀਆਂ ਯਾਦ ਰੱਖਣ ਔਰ ਸਾਨੂੰ ਪੂਰੀ ਉਮੀਦ ਹੈ ਸਾਨੂੰ ਯਕੀਨ ਵੀ ਹੈ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹ ਇਹਨੂੰ ਜ਼ਰੂਰ ਮਾਣੂਗੀ ਉਹਨਾਂ ਨੂੰ ਪਤਾ ਲੱਗੂਗਾ ਕਿ ਅਸੀਂ ਕਿਸ ਧਰਤੀ ਤੇ ਜਾਏ ਹਾਂ ਜੀ ਬਿਲਕੁਲ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ ਸਾਡੇ ਨਾਲ ਡਾਕਟਰ ਵੀਰ ਅਵਿਨਵ ਮੌਜੂਦ ਸਨ ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਆ ਕਿਉਂਕਿ ਜੱਟ ਜਾਉਣਾ ਮੋੜ ਰੋਈਆਂ ਦਾ ਮਾਲਵੇ ਦੇ ਖਿੱਤੇ ਦਾ ਉਹ ਸੂਰਵੀਰ ਸੀ ਯੋਧਾ ਸੀ ਜਿਸ ਨੇ ਹੱਕ ਹਕੂਕ ਦੀ ਗੱਲ ਕੀਤੀ ਪੰਜਾਬ ਦੀ ਗੱਲ ਕੀਤੀ ਤੇ ਇੱਕ ਸਧਾਰਨ ਜੱਟ ਪਰਿਵਾਰ ਚੋਂ ਉੱਠਿਆ ਜੱਟ ਜਾਉਣਾ ਮੋੜ ਬਣ ਕੇ ਉੱਭਰ ਕੇ ਸਾਹਮਣੇ ਆਇਆ ਤੇ ਇੱਕ ਕਿਰਦਾਰ ਜਿਹੜਾ ਕਿ ਉਸ ਨੂੰ ਲੋਕ ਜਿਉਂ ਰਹੇ ਨੇ ਮਾਲਵੇ ਦੇ ਸੂਰਵੀਰ ਜੱਟ ਜਾਉਣਾ ਮੋੜ ਤੇ ਮੂਵੀ ਆ ਰਹੀ ਆ ਬਾਈ ਐਮੀ ਵਿਰਕ ਹੋਰਾਂ ਦੀ 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਆ ਕਿਉਂਕਿ ਪਰਸਨਲੀ ਤੌਰ ਤੇ ਤੁਹਾਡੇ ਨਾਲ ਇਹ ਵੀ ਅਪੀਲ ਕਰਾਂਗਾ ਕਿ ਜ਼ਰੂਰ ਦੇਖਣ ਜਾਇਓ ਮੋੜ ਜਿਹੜੀ ਕਿ ਮੂਵੀ 9 ਜੂਨ ਨੂੰ ਆ ਰਹੀ ਆ ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ ਕਿਉਂਕਿ ਪੰਜਾਬ ਆ ਜਿਹੜਾ ਉਹ ਸੰਘਰਸ਼ ਦੇ ਰਾਹ ਤੇ ਚੱਲਿਆ ਹੋਇਆ ਤੇ ਦੇਖਦੇ ਆ ਕਿ ਕਦੋਂ ਤੱਕ ਪੰਜਾਬ ਨੂੰ ਇਹ ਸੰਘਰਸ਼ ਆ ਜਿਹੜਾ ਉਹ ਕਰਨਾ ਪੈਂਦਾ ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ ਧੰਨਵਾਦ ਤਾਂ ਸਾਡੇ ਨਾਲ ਅੱਜ ਮੋੜ ਫਿਲਮ ਦਾ ਇੱਕ ਕਰੈਕਟਰ ਮੌਜੂਦ ਆ ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੇ ਕਿਸਮਤ ਦੇ ਫੈਸਲੇ ਰੋਈਆਂ ਕਰਨੇ ਹੁੰਦੇ ਨਾ ਚਾਚਾ ਸਿਆਂ ਤਾਂ ਅਸੀਂ ਰੋਈਆਂ ਦੇ ਰਾਂਝੇ ਆ ਮਾਣ ਦੀ ਗੱਲ ਹੈ ਕਿ ਜਿਹੜੇ ਲੋਕ ਨਾਇਕ ਜਿਹੜੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀਗੇ ਜਾਂ ਅਸੀਂ ਪੜ੍ਹਦੇ ਸੀਗੇ ਤਾਂ ਸਾਨੂੰ ਉਸੇ ਔਰੇ ਦੇ ਵਿੱਚ ਜਾ ਕੇ ਇੱਕ ਰਿਸਰਚ ਤੋਂ ਬਾਅਦ ਸਾਨੂੰ ਉਸ ਔਰੇ ਦੇ ਵਿੱਚ ਜਾ ਕੇ ਉਹਨਾਂ ਕਿਰਦਾਰਾਂ ਨੂੰ ਜਿਉਣ ਦਾ ਮੌਕਾ ਮਿਲਿਆ ਮੇਰਾ ਨਾਮ ਜਿਉਣ ਸਿੰਘ ਹੈ ਬਈ ਮੈਂ ਜਿਉਣ ਦੀ ਸਹੁੰ ਖਾ ਕੇ ਆਇਆ ਤੂੰ ਚਾਹੇ ਮੈਨੂੰ ਬੇਅਣਖਾ ਕਹਿ ਚਾਹੇ ਕੁਛ ਕਹਿ ਪਰ ਮੈਂ ਮਰਨਾ ਨਹੀਂ ਹੈਗਾ ਪੰਜਾਬੀ ਸਿਨੇਮੇ ਦੇ ਬੜੇ ਵਾਰ ਬਦਲਦੇ ਦੌਰ ਦੇਖੇ ਨੇ ਕਦੇ ਹਾਸੇ ਡਿੱਠੇ ਕਦੇ ਜੱਟ ਤੇ ਜ਼ਮੀਨ ਵਰਗੀਆਂ ਫਿਲਮਾਂ ਬਣੀਆਂ ਅੱਜ ਫੇਰ ਉਸੇ ਕਿਰਦਾਰ ਦੇ ਉੱਪਰ ਇੱਕ ਫਿਲਮ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈ ਔਰ ਇਹ ਬਹੁਤ ਵੱਡੀ ਗੱਲ ਹੈ ਔਰ ਚੁਣੌਤੀ ਵੀ ਰਹੀ ਹੈ ਸਾਰੇ ਕਲਾਕਾਰਾਂ ਲਈ ਕਿ ਅਸੀਂ 18ਵੀਂ ਸਦੀ ਦੇ ਅੰਤ ਦੀ ਗੱਲ ਹੈ ਇਹ ਅੰਤ ਦੀ ਹੀ ਗੱਲ ਆ ਮਤਲਬ ਉੱਥੋਂ ਤੋਂ ਜਿਹੜੀ ਕਹਾਣੀ ਮੋੜ ਦੀ ਸ਼ੁਰੂ ਹੋਈ ਹੈ ਤਾਂ ਤੁਸੀਂ ਦੇਖੋ ਕਿ ਅਸੀਂ ਬਜ਼ੁਰਗਾਂ ਤੋਂ ਸੁਣਦੇ ਰਹੇ ਕਿਤਾਬਾਂ ਤੋਂ ਪੜ੍ਹਦੇ ਰਹੇ ਪੜ੍ਹਦੇ ਉਹ ਲੱਗਿਆ ਵੀ ਯਾਰ ਉਹ ਇਦਾਂ ਦੇ ਅਣਖੀ ਬੰਦੇ ਸੀ ਧੀਆਂ ਭੈਣਾਂ ਲਈ ਖੜ੍ਹਦੇ ਸੀ ਮਜ਼ਲੂਮਾਂ ਲਈ ਖੜ੍ਹਦੇ ਸੀਗੇ ਨਾ ਫਿਰ ਸਾਨੂੰ ਜਦੋਂ ਉਹ ਕਰੈਕਟਰ ਜਿਉਣ ਦਾ ਮੌਕਾ ਮਿਲਿਆ ਤਾਂ ਤੁਸੀਂ ਸੱਚ ਜਾਣਿਓ ਮਤਲਬ ਮੈਨੂੰ ਲੱਗਾ ਕਿ ਮੇਰਾ ਪੰਜਾਬ ਦੀ ਧਰਤੀ ਤੇ ਜਨਮ ਲੈਣਾ ਸਫਲਾ ਹੋ ਗਿਆ ਭੈਣ ਲਈ ਭਰਾ ਤੋਂ ਵੱਡਾ ਕੋਈ ਸੂਰਮਾ ਨਹੀਂ ਹੁੰਦਾ ਪਰ ਵੀਰੇ ਤੂੰ ਤਾਂ ਜਮਾ ਹੀ ਕੰਡਣੀ ਵੀ ਕਰ ਲਈ ਇਸ ਘਰ ਦਾ ਇੱਕੋ ਹੀ ਬੈਲੀ ਬਹੁਤ ਆ ਦੂਜੇ ਦਾ ਪਰਚਾ ਲੈਣ ਜਾਣਾ ਇਹਦੇ ਤੋਂ ਇਹ ਹਿਸਾਬ ਨਾਲ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਫਿਲਮ ਦਾ ਹਿੱਸਾ ਇਸ ਕਰਕੇ ਮੈਨੂੰ ਇਹ ਚੰਗਾ ਲੱਗਾ ਕਿ ਉਹ ਜਿਹੜੀ ਫਿਲਮ ਆ ਨਾ ਇਹਨੂੰ ਲੋਕ ਹਮੇਸ਼ਾ ਯਾਦ ਰੱਖਣਗੇ ਜਦੋਂ ਤੱਕ ਜਿਉਣ ਦਾ ਜ਼ਿੰਦਗੀ ਧੜਕਦੀ ਜ਼ਿੰਦਗੀ ਦਾ ਜਿਹੜਾ ਇੱਕ ਸੰਕਲਪ ਹੈ ਨਾ ਤਾਂ ਮੈਨੂੰ ਲੱਗਦਾ ਕਿ ਜਿਉਣੇ ਨੇ ਹਮੇਸ਼ਾ ਜਿਉਂਦੇ ਰਹਿਣਾ ਭਾਦੋਂ ਦਾ ਭਜਾਇਆ ਜੱਟ ਸਾਧ ਬਣਦਾ ਹੈ ਜੇ ਸਾਧ ਨਾ ਬਣਿਆ ਤਾਂ ਡਾਕੂ ਤਾਂ ਪੱਕਾ ਬਣਦਾ ਹੈ ਕਈ ਕਲਾਕਾਰਾਂ ਨੇ ਜਾ ਕੇ ਉੱਥੇ ਦਾੜੀਆਂ ਨਹੀਂ ਕਟਾਈਆਂ ਸਾਨੂੰ ਜਿਹੜੀਆਂ ਫੀਮੇਲ ਆਰਟਿਸਟ ਸੀਗੀਆਂ ਸਾਨੂੰ ਅਸੀਂ ਆਈਬ੍ਰੋ ਨਹੀਂ ਬਣਵਾਈ ਹੈਗੀ ਮਤਲਬ ਜਿਹੜੀ ਕਰੈਕਟਰ ਪ੍ਰੈਪਰੇਸ਼ਨ ਹੁੰਦੀ ਹੈ ਨਾ ਖਾਸ ਕਰਕੇ ਇਹ 'ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ ਪਰ ਸਾਨੂੰ ਕਹੀ ਗਿਆ ਕਿਉਂਕਿ ਅਸੀਂ ਸਿਰ ਢੱਕ ਕੇ ਰੱਖਣੇ ਹੁੰਦੇ ਸੀ ਅਸੀਂ ਗੁੱਤਾਂ ਗੁੰਦੀਆਂ ਹੁੰਦੀਆਂ ਸੀਗੀਆਂ ਮਤਲਬ ਇੱਕ ਐਕਟਰ ਨੂੰ ਕਰੈਕਟਰ ਵਿੱਚ ਆਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਸਭ ਤੋਂ ਚੁਣੌਤੀ ਭਰਿਆ ਕੰਮ ਇੱਕ ਕਲਾਕਾਰ ਨੂੰ ਔਰ ਪਿੱਛੇ ਬੰਦੂਕਾਂ ਪਾ ਕੇ ਬੈਠਣਾ ਤੁਸੀਂ ਕੈਮਰੇ ਦੇ ਫਰੇਮ ਦੇ ਵਿੱਚ ਦੀ ਨਿਕਲਣਾ ਹੈ ਨਾ ਜਾਨਵਰ ਦਾ ਕੀ ਪਤਾ ਕਿੱਥੇ ਰੁਕ ਜੇ ਮੈਨੂੰ ਚੰਗੀ ਤਰ੍ਹਾਂ ਯਾਦ ਆ ਸਾਡੇ ਕਈ ਮੁੰਡਿਆਂ ਨੇ ਸੱਟਾਂ ਖਾਧੀਆਂ ਕਈਆਂ ਦੇ ਗਿੱਟੇ ਟੁੱਟੇ ਕਈਆਂ ਦੀਆਂ ਕੂਣੀਆਂ ਮਤਲਬ ਈਵਨ ਕਿ ਉਸ ਤੋਂ ਬਾਅਦ ਵੀ ਕੰਟੀਨਿਊਟੀ 'ਚ ਮੁੰਡਿਆਂ ਨੇ ਹੌਸਲਾ ਨਹੀਂ ਹਾਰਿਆ ਸਾਨੂੰ ਉਸ ਟਾਈਮ ਉਸ ਧਰਤੀ ਤੇ ਉਸ ਘਰ ਦੇ ਵਿੱਚ ਸ਼ੂਟ ਕਰਦਿਆਂ ਮਹਿਸੂਸ ਹੁੰਦਾ ਸੀਗਾ ਵੀ ਜਿਉਣਾ ਹੁਣ ਨੇਰੀ ਦੀ ਤਰ੍ਹਾਂ ਸੈੱਟ ਤੇ ਪਹੁੰਚ ਜਾਊਗਾ ਤੇਰੀ ਮੌਤ ਨਹੀਂ ਟਲਦੀ ਵੈਰੀਆ ਤੇ ਤੇਰੇ ਕੰਨਾਂ 'ਚ ਦੋ ਹੀ ਨਾਂ ਗੂੰਜਣਗੇ ਇੱਕ ਮੇਰੇ ਭਾਈ ਕਿਸ਼ਨੇ ਦਾ ਤੇ ਦੂਜਾ ਜਾਉਣੇ ਮੋੜ ਦਾ ਸੋ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ
ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਫੇਰ ਰੂਬਰੂ ਹੋਏ ਹਾਂ, ਕਿਉਂਕਿ ਪੰਜਾਬ ਦੇ ਨਾਲ ਸੰਬੰਧਿਤ ਹਰ ਇੱਕ ਕਿਰਦਾਰ ਦੀ ਅਸੀਂ ਗੱਲ ਕਰਦੇ ਹਾਂ ਇੰਡੋਜ਼ ਟੀਵੀ ਤੇ। ਤਾਂ ਪਿਛਲੇ ਦਿਨਾਂ ਤੋਂ ਕਾਫੀ ਜਿਹੜੀ ਕਿ ਚਰਚਿਤ ਮੂਵੀ ਬਣੀ ਹੋਈ ਆ ਮੌੜ, ਐਮੀ ਵਿਰਕ ਹੋਰਾਂ ਦੀ ਆ, 9 ਜੂਨ ਨੂੰ ਰਿਲੀਜ਼ ਹੋਣ ਵਾਲੀ ਆ। ਤਾਂ ਉਸ ਨੂੰ ਲੈ ਕੇ ਸਾਡੀ ਜਿਹੜੀ ਗੱਲਬਾਤ ਆ, ਵਾਰਤਾਲਾਪ ਆ, ਉਹ ਹਮੇਸ਼ਾ ਕਰੈਕਟਰਾਂ ਦੇ ਨਾਲ ਹੁੰਦੀ ਰਹੀ ਆ ਤੇ ਹੁੰਦੀ ਰਹੇਗੀ। ਤਾਂ ਸਾਡੇ ਨਾਲ ਅੱਜ ਮੌੜ ਫਿਲਮ ਦਾ ਇੱਕ ਕਰੈਕਟਰ ਮੌਜੂਦ ਆ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਵੀਰ ਅਭਿਨਵ ਸਾਡੇ ਨਾਲ ਮੌਜੂਦ ਨੇ। ਮੈਮ ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਸ਼ੁਕਰੀਆ ਜੀ। ਸ਼ੁਰੂਆਤ ਇੱਥੋਂ ਹੀ ਕਰ ਲਈਏ ਕਿ ਸਾਡੇ ਲਾਣੇ ਜਾਉਣੇ ਸੋਚਿਆਂ ਦੇ, ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ। ਸਿੱਧੂ ਮੂਸੇ ਵਾਲੇ ਨੇ ਵੀ ਜਾਉਣੇ ਮੋੜ ਦਾ ਨਾਂ ਲੈਤਾ, ਉਹਨਾਂ ਸੂਰਬੀਰਾਂ ਦੇ ਨਾਂ ਲੈਤੇ। ਇਹ ਧਰਤੀ ਯੋਧਿਆਂ ਦੀ, ਇਹ ਧਰਤੀ ਸੂਰਬੀਰਾਂ ਦੀ ਆ। ਪੰਜਾਬ ਦੀ ਗੱਲ ਹੁੰਦੀ ਆ ਤਾਂ ਪੰਜਾਬ ਦੇ ਨਾਲ ਫਿਰ ਉਹ ਯੋਧਿਆਂ ਦੇ ਨਾਂ ਜਾਂ ਸੂਰਬੀਰਾਂ ਦੇ ਨਾਂ ਯਾਦ ਆ ਜਾਂਦੇ ਆ। ਬੇਸ਼ੱਕ ਉਹ ਡਾਕੂ ਦੇ ਰੂਪ 'ਚ ਸੀ, ਬੇਸ਼ੱਕ ਉਹ ਕਿਸੇ ਧਾਰਮਿਕ ਸੰਸਥਾ ਦੇ ਪ੍ਰਧਾਨ ਬਣ ਕੇ ਰਹੇ ਨੇ। ਤਾਂ ਕਿਵੇਂ ਦਾ ਲੱਗਦਾ ਗਾ ਜਿਹੜਾ ਕਿ ਮੌੜ ਫਿਲਮ ਦੇ ਵਿੱਚ ਤੁਸੀਂ ਇੱਕ ਰੋਲ ਅਦਾ ਕੀਤਾ? ਦੇਖੋ ਜੀ, ਸਭ ਤੋਂ ਪਹਿਲਾਂ ਇਹ ਮਾਣ ਦੀ ਗੱਲ ਹੈ ਕਿ ਜਿਹੜੇ ਲੋਕ ਨਾਇਕ ਜਿਹੜੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀਗੇ ਜਾਂ ਅਸੀਂ ਪੜ੍ਹਦੇ ਸੀਗੇ, ਤਾਂ ਸਾਨੂੰ ਉਸੇ ਔਰੇ ਦੇ ਵਿੱਚ ਜਾ ਕੇ, ਇੱਕ ਰਿਸਰਚ ਤੋਂ ਬਾਅਦ ਸਾਨੂੰ ਉਸ ਔਰੇ ਦੇ ਵਿੱਚ ਜਾ ਕੇ ਉਹਨਾਂ ਕਿਰਦਾਰਾਂ ਨੂੰ ਜਿਉਣ ਦਾ ਮੌਕਾ ਮਿਲਿਆ। ਤਾਂ ਉਹ ਸਾਡੇ ਲਈ ਇੱਕ ਮਾਣ ਦੀ ਗੱਲ ਵੀ ਹੈ ਤੇ ਅਸੀਂ ਖੁਦ ਨੂੰ ਮਤਲਬ ਬੜੀ ਕਿਸਮਤ ਵਾਲੇ ਮੰਨਦੇ ਹਾਂ ਕਿ ਸਾਨੂੰ ਇੱਕ ਚੰਗਾ ਮੌਕਾ ਮਿਲਿਆ। ਰਹੀ ਗੱਲ ਜਿਉਣੇ ਮੋੜ ਦੀ, ਹੈ ਨਾ, ਸਾਡੀ ਜਿਹੜੀ ਪੰਜਾਬੀਆਂ ਦਾ ਜਿਹੜਾ ਹੈਗਾ ਪਰਵਰਿਸ਼ ਆ ਜਿਹੜੀ ਪੰਜਾਬੀਆਂ ਦੀ, ਉਹ ਅਣਖਾਂ ਦੇ, ਸਬਰਾਂ, ਸਿਦਕਾਂ ਦੇ ਸਿਰ ਤੇ ਹੋਈ ਹੈ ਨਾ। ਤਾਂ ਅਸੀਂ ਜਦੋਂ ਵੀ ਪੰਜਾਬ ਤੇ ਭੀੜ ਪਈ ਆ ਤਾਂ ਸੂਰਮੇ ਲੋਕ ਉੱਠੇ ਨੇ, ਹੈ ਨਾ। ਬਿਲਕੁਲ। ਤਾਂ ਜਿਵੇਂ ਨਿਜ਼ਾਮ ਦੇ ਵਿੱਚ ਜਦੋਂ ਵੀ ਕਦੇ ਮਜ਼ਲੂਮਾਂ ਨਾਲ ਧੱਕੇਸ਼ਾਹੀ ਹੋਈ ਆ ਤਾਂ ਹਰ ਵਾਰ ਕੋਈ ਨਾ ਕੋਈ ਸੂਰਮਾ ਪੈਦਾ ਹੋਇਆ। ਸੂਰਮਾ ਲੋਕ ਲਹਿਰ ਦੇ ਰੂਪ ਵਿੱਚ ਪੈਦਾ ਹੋਇਆ, ਹੈ ਨਾ। ਹਾਲਾਂਕਿ ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਮਤਲਬ ਯੋਧੇ ਹੈ, ਸੂਰਮੇ ਹੈਗੇ ਆ, ਪਰ ਅੱਜ ਮੁੱਖ ਤੌਰ 'ਤੇ ਜਿਹੜਾ ਅਸੀਂ ਚਰਚਾ ਦਾ ਵਿਸ਼ਾ ਸਾਡਾ ਜਿਵੇਂ ਫਿਲਮ ਆ, ਹੈ ਨਾ, ਇਸ ਫਿਲਮ ਦਾ ਜਿਹੜਾ ਮੁੱਢ ਹੈਗਾ ਉਹ 2017 ਤੋਂ ਸ਼ੁਰੂ ਹੋਇਆ ਜੀ। ਉਦੋਂ ਇਹ ਕਿਹਾ ਗਿਆ, ਕਹਿੰਦੇ ਕਿ ਪੰਜਾਬੀ ਸਿਨੇਮਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਮਨੋਰੰਜਨ ਵਾਲੀਆਂ ਫਿਲਮਾਂ ਆ ਰਹੀਆਂ, ਹੈ ਨਾ। ਆਪਾਂ ਜਿੱਦਾਂ ਦੇਖ ਰਹੇ ਹਾਂ, ਕੰਟੈਂਟ ਦੀ ਵੀ ਥੋੜੀ ਕਮੀ ਵੀ ਲੱਗ ਰਹੀ ਆ, ਅੱਛਾ ਵੀ ਆ ਰਿਹਾ, ਮਤਲਬ ਸਮਾਨਾਂਤਰ ਚੱਲੀ ਜਾ ਰਿਹਾ। ਤਾਂ ਉਹਦੇ 'ਚ ਇਹ ਹੋਇਆ ਕਿ ਜਿਹੜੇ ਸਾਡੇ ਪ੍ਰੋਡਕਸ਼ਨ ਵਾਲੇ ਨੇ, ਰਿਦਮ ਬॉयਜ਼ ਐਂਟਰਟੇਨਮੈਂਟ, ਹੈ ਨਾ, ਉਹਨਾਂ ਦੇ ਜਿਹੜੇ ਮੁਖੀ ਨੇ ਕਾਰਜਗਿੱਲ ਸਰ, ਹੈ ਨਾ, ਔਰ ਨਾਲ ਜਰਨੈਲ ਭਾਜੀ ਵਿਰਾਸਤ ਵਾਲੇ, ਹੈ ਨਾ, ਔਰ ਉਹਨਾਂ ਨੇ ਜਤਿੰਦਰ ਮੌਰ ਸਰ ਨਾਲ ਗੱਲ ਕੀਤੀ। 2017 ਦੇ ਵਿੱਚ ਉਹਨਾਂ ਨੇ ਇੱਕ ਮਤਲਬ ਆਈਡੀਆ ਲਿਆ ਕਿ ਅਸੀਂ ਜਿਉਣਾ ਮੋੜ ਤੇ ਫਿਲਮ ਕਰਾਂਗੇ। 2017 ਤੋਂ ਲੈ ਕੇ ਹੌਲੀ ਹੌਲੀ ਰਿਸਰਚ ਹੁੰਦੀ ਇਹ 2022 ਤੇ ਹੀ ਆ ਗਿਆ, ਹੈ ਨਾ। ਤਾਂ ਇਹ ਇਸ ਕਰਕੇ ਸੀਗਾ ਕਿ ਜਿੰਨੀਆਂ ਉਸ ਟਾਈਮ ਜਿਹੜੀਆਂ ਧਾਰਨਾਵਾਂ ਬਣੀਆਂ ਹੋਈਆਂ ਸੀ ਲੋਕ ਨਾਇਕ ਨੂੰ ਲੈ ਕੇ, ਜਾਂ ਉਹਦੀ ਬਾਹਰੀ ਦੇਖਣ ਨੂੰ ਲੈ ਕੇ, ਜਾਂ ਉਹਨਾਂ ਦੇ ਜਿਹੜੇ ਉਹਨਾਂ ਨੇ ਕੰਮ ਕੀਤੇ ਸੀ, ਉਹਨਾਂ ਨੇ ਮਜ਼ਲੂਮਾਂ ਦੀ ਰਾਖੀ ਲਈ, ਨਿਜ਼ਾਮ ਨਾਲ ਟੱਕਰ ਲਈ, ਉਹ ਸਾਰਾ ਕੁਝ ਮਤਲਬ ਸੀਗਾ। ਉਹਨਾਂ ਨੂੰ ਦੇਖ ਕੇ ਇਹਨਾਂ ਨੇ ਕਾਫੀ ਰਿਸਰਚ ਕੀਤੀ। ਜਿਹੜੇ ਸਾਡੇ ਇਸ ਫਿਲਮ ਦੇ ਨਿਰਦੇਸ਼ਕ ਨੇ ਜਤਿੰਦਰ ਮੌਰ ਜੀ, ਉਹਨਾਂ ਨੇ ਤਕਰੀਬਨ 32 ਜਾਂ 33 ਦੇ ਕਰੀਬ ਤੱਕ ਕਿੱਸਿਆਂ ਦੇ ਵਿੱਚੋਂ ਮੈਟਰ ਦੇਖਿਆ, ਹੈ ਨਾ। ਪਿੰਡ ਘੁੰਮ ਕੇ, ਜਿਹੜੇ ਪਿੰਡ ਸੰਬੰਧਿਤ ਸੀਗੇ ਮੌੜ ਦੀ, ਉੱਥੋਂ ਮੌੜਾ ਪਿੰਡ ਦੇ ਨਾਲ, ਹਾਂਜੀ, ਉਹਨਾਂ ਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਜੇ ਕਿਹਾ ਜਾਵੇ ਨਾ, ਜਿਹੜੀ ਮਤਲਬ ਇਸ ਜਿਹੜੀ ਗਾਥਾ ਦੀ ਜਿਹੜੀ ਜੜ ਆ, ਇਹ 2017 'ਚ ਲੱਗ ਗਈ ਸੀਗੀ ਇਹਨਾਂ ਦੇ ਯਤਨਾਂ ਸਦਕਾ। ਮੈਮ ਜੀ, ਗੱਲ ਕੀਤੀ ਜਾਵੇ ਤਾਂ ਮੈਂ ਵੀ ਪੜ੍ਹ ਰਿਹਾ ਸੀ ਅੱਜ ਸਵੇਰੇ ਜੱਟ ਜਿਉਣਾ ਮੋੜ ਦੇ ਬਾਰੇ। ਕਹਿੰਦੇ ਕਿ ਕਿਸ਼ਨੇ ਦੇ ਨਾਲ ਪਰਿਵਾਰ ਵਾਲਿਆਂ ਦੀ ਨਹੀਂ ਸੀ ਬਣਦੀ, ਜਿਉਣੇ ਮੋੜ ਦੀ ਤੇ ਉਸਦੇ ਬਾਪ ਦੀ ਤਾਂ ਜਮੀ ਨਹੀਂ ਸੀ ਬਣਦੀ ਕਿਸ਼ਨੇ ਦੇ ਨਾਲ ਜੀ। ਤਾਂ ਇਹਦੇ 'ਚ ਇਹ ਹੈਗਾ ਜਿਹੜਾ ਇਹ ਜਿਉਣਾ ਕਿਸ਼ਨਾ ਜਿਹੜਾ ਕਰੈਕਟਰ ਸੀਗਾ, ਕਿਸ਼ਨਾ ਘਰ ਦੇ ਵਿੱਚ ਵੱਡਾ ਵੀ ਸੀਗਾ, ਔਰ ਤੁਹਾਨੂੰ ਵੀ ਪਤਾ ਕਿ ਮੁਜ਼ਾਰਾ ਫੈਮਿਲੀ ਸੀਗੇ ਇਹ, ਹੈ ਨਾ। ਉਹਨਾਂ ਦੀ ਕਰਕੇ, ਕਿਉਂਕਿ ਜਿਹੜੇ ਮੁਜ਼ਾਰੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਇੱਕ ਲੋਕ ਲਹਿਰ ਚੱਲਦੀ ਸੀਗੀ, ਮੁਜ਼ਾਰਾ ਲਹਿਰ ਸੀ ਜਿਹੜੀ, ਉਹਨਾਂ ਦੇ ਵਿੱਚ ਜਿਹੜੇ ਨਾਰਮਲ ਕਿਸਾਨ ਸੀਗੇ ਉਹਨਾਂ ਦੀਆਂ ਜ਼ਮੀਨਾਂ ਜਾਗੀਰਦਾਰਾਂ ਦੇ ਹੱਥ ਸੀਗੀਆਂ। ਬਜ਼ੁਰਗਾਂ ਨੂੰ ਇਹ ਹੁੰਦਾ ਸੀ ਕਿ ਅਸੀਂ ਧੀਆਂ ਭੈਣਾਂ ਵਾਲੇ ਹਾਂ, ਅਸੀਂ ਇਹਨਾਂ ਦੇ ਖਿਲਾਫ ਕਿੱਦਾਂ ਖੜ ਸਕਦੇ ਹਾਂ। ਤਾਂ ਜਿਹੜਾ ਜਿਵੇਂ ਕਿਸ਼ਨਾ ਸੀਗਾ, ਹੁਣ ਨਵਾਂ ਖੂਨ ਹੈ ਨਾ, ਤਾਂ ਉਹਨਾਂ ਨੂੰ ਲੱਗਿਆ ਕਿ ਨਹੀਂ, ਸਾਨੂੰ ਡਟਣਾ ਚਾਹੀਦਾ, ਹੈ ਨਾ। ਬਜ਼ੁਰਗਾਂ ਨੇ ਚਲੋ ਆਪਣੀ ਸਮਝ ਵਰਤੀ ਹੋਣੀ ਆ ਕਿ ਨਹੀਂ, ਹੈ ਨਾ, ਪਰ ਜਿਹੜਾ ਕਿਸ਼ਨਾ ਸੀ ਉਹਦੀ ਬਾਗੀ ਤਬੀਅਤ ਇਸ ਕਰਕੇ ਸੀਗੀ ਕਿ ਅਸੀਂ ਮਾਲਕ ਹਾਂ ਸਭ ਕਾਸੇ ਦੇ, ਸਾਨੂੰ ਬਰਾਬਰ ਦੇ ਹੱਕ ਹੈ। ਉਹਨਾਂ ਦੀ ਜਿਹੜੀ ਕਹਿ ਦਈਏ ਕਿ ਆਪਾਂ ਅਣਖ ਹੁੰਦੀ ਆ ਪੰਜਾਬੀਆਂ ਦੀ, ਹੈ ਨਾ, ਉਹਨਾਂ ਨੇ ਇਸ ਚੀਜ਼ ਨੂੰ ਆਪਣੇ ਅੰਦਰ ਵਸਾਈ ਰੱਖਿਆ, ਹੈ ਨਾ। ਉਹਨਾਂ ਦੇ ਇਹ ਚੀਜ਼ ਅੰਦਰ ਦਗਦੀ ਰਹੀ। ਕਿਸ਼ਨਾ ਬਹੁਤ ਕਿੱਸਿਆਂ 'ਚ ਪੜ੍ਹਦੇ ਕਿ ਇੱਕ ਧਾੜ ਵੀ ਸੀਗਾ, ਉਹ ਬੰਦੇ ਦੇ ਅੰਦਰ ਇੱਕ ਵਿਦਰੋਹ ਦੀ ਸੁਰ ਸੀਗੀ ਜਿਹੜੀ ਇੱਕ ਭਾਂਬੜ ਬਣ ਕੇ ਨਿਕਲੀ, ਹੈ ਨਾ। ਹਾਲਾਂਕਿ ਜਿਉਣਾ ਮੋੜ ਨੂੰ ਜੇ ਦੇਖਿਆ ਜਾਵੇ, ਉਸ ਤੋਂ ਬਾਅਦ ਕਿਸ਼ਨੇ ਨੂੰ ਜਦੋਂ ਉਹਨਾਂ ਨੇ ਦੇਖਿਆ ਕਿ ਨਹੀਂ ਬਾਈ ਹੱਕਾਂ ਦੀ ਖਾਤਰ ਲੜ ਰਿਹਾ, ਜਿੰਨਾ ਅਸੀਂ ਪੜ੍ਹਿਆ ਜਾਂ ਜਾਣਿਆ, ਹੈ ਨਾ, ਤਾਂ ਉਹਦੇ 'ਚ ਪਤਾ ਲੱਗਿਆ ਕਿ ਇਹਨਾਂ ਨੇ
ਫਿਰ ਜਿਉਣਾ ਮੋੜ ਮਤਲਬ ਕਿਸ਼ਨਾ ਤਾਂ ਸੀ ਫਿਰ ਜਿਉਣਾ ਮੋੜ ਦੀ ਮਤਲਬ ਕਿਸ਼ਨੇ ਦੀ ਪੈੜ ਦੇ ਵਿੱਚ ਜਿਉਣੇ ਮੋੜ ਨੇ ਵੀ ਪੈਰ ਧਰਿਆ ਹੈ ਨਾ। ਮੈਮ ਜਦੋਂ 32 ਸਾਲ ਪਹਿਲਾਂ ਇੱਕ ਜਿਉਣਾ ਮੋੜ ਫਿਲਮ ਆਉਂਦੀ ਆ, ਉਸ ਤੋਂ ਬਾਅਦ ਇੱਕਦਮ ਉਹ ਕਿਰਦਾਰ ਜਿਹੜੇ ਅਲੋਪ ਹੋ ਗਏ। ਹੁਣ ਫੇਰ ਇੱਕ ਨਵੀਂ ਜਿਹੜੀ ਕਿ ਰੂਹ ਪੰਜਾਬੀ ਸਿਨੇਮੇ ਦੇ ਵਿੱਚ ਭਰੀ ਗਈ ਆ। ਪੰਜਾਬੀ ਸਿਨੇਮੇ ਦੇ ਬੜੇ ਵਾਰ ਬਦਲਦੇ ਦੌਰ ਦੇਖੇ ਨੇ, ਕਦੇ ਹਾਸੇ ਡਿੱਠੇ, ਕਦੇ ਜੱਟ ਤੇ ਜ਼ਮੀਨ ਵਰਗੀਆਂ ਫਿਲਮਾਂ ਬਣੀਆਂ। ਅੱਜ ਫੇਰ ਉਸੇ ਕਿਰਦਾਰ ਦੇ ਉੱਪਰ ਇੱਕ ਫਿਲਮ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈ। ਜੀ ਬਿਲਕੁਲ। ਦੇਖੋ ਸਾਡੀ ਜਿਹੜੀ ਪੰਜਾਬੀ ਦੀ ਜਿਹੜੀ ਸਾਡਾ ਪੰਜਾਬੀ ਦਾ ਇਤਿਹਾਸ ਆ ਸਾਡਾ ਬਹੁਤ ਵੱਡਾ ਹੈ ਨਾ। ਅਸੀਂ ਲੋਕ ਧਾਰਾ ਨਾਲ ਲੋਕ ਮਿੱਟੀ ਨਾਲ ਜੁੜੇ ਹੋਏ ਹੈਗੇ ਆ। ਤਾਂ ਕੀ ਹੋਇਆ ਕਿ ਜਿਹੜੀ ਇਹ ਜਿਉਣਾ ਮੋੜ ਆ ਉਸ ਟਾਈਮ ਦੇ ਵਿੱਚ ਜਿਹੜੀ ਇਹ ਫਿਲਮ ਬਣੀ ਹੋਈ ਆ, ਫਿਲਮ ਉਸ ਸਮੇਂ ਦੇ ਹਿਸਾਬ ਨਾਲ ਬਹੁਤ ਅੱਛੀ ਫਿਲਮ ਆ ਉਹ ਵੀ ਹੈ ਨਾ। ਚੰਗੇ ਉਸ ਸਮੇਂ ਦੇ ਵਿੱਚ ਉਨੀਆਂ ਤਕਨੀਕਾਂ ਨਹੀਂ ਸੀ ਹੁੰਦੀਆਂ, ਪਰ ਫਿਲਮ ਨੂੰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਇਨਸਾਫ ਕਰਕੇ ਆਪਣੇ ਹਿਸਾਬ ਨਾਲ ਰਿਸਰਚ ਕਰਕੇ ਬਣਾਇਆ। ਉਹ ਉਸ ਸਮੇਂ ਦੇ ਹਿਸਾਬ ਨਾਲ ਚੱਲਦੀ ਆਈ, ਕਿਉਂਕਿ ਉਦੋਂ ਅਸੀਂ ਸ਼ਾਇਦ ਬਚਪਨ 'ਚ ਹੁੰਦੇ ਹੋਵਾਂਗੇ 92 93 ਤੋਂ ਚੰਨਾ। ਹਾਂਜੀ, ਤਾਂ ਅਸੀਂ ਜਿੱਦਾਂ ਦੇਖਦੇ ਆਏ ਆ ਇੱਕ ਲੋਕ ਨਾਇਕ ਨੂੰ ਅਸੀਂ ਗਥਾਵਾਂ 'ਚ ਸੁਣਿਆ, ਫਿਰ ਅਸੀਂ ਉਹਨੂੰ VCR ਤੇ ਦੇਖਦੇ ਰਹੇ। ਟੀਵੀ ਦਾ ਤਾਂ ਖੈਰ ਬਾਅਦ 'ਚ ਆ ਕੇ ਜ਼ਮਾਨਾ ਆਇਆ ਹੈ ਨਾ। ਤਾਂ ਉਹ ਸਾਡੇ ਮਨਾਂ 'ਚ ਵਸੇ ਹੋਏ ਸੀਗੇ ਹੈ ਨਾ, ਲੋਕ ਮਨਾਂ ਦੇ ਜਿਹਨਾਂ ਨੂੰ ਰਾਜੇ ਕਹਿ ਲਈਏ ਆਪਾਂ। ਤਾਂ ਫਿਰ ਚਲੋ ਕੀ ਹੋਇਆ ਕਿ ਸਿਨੇਮੇ ਦਾ ਜਿਹੜਾ ਸਾਡਾ ਮਨੋਰੰਜਨ ਦਾ ਸਾਧਨ ਆ ਨਾ ਇਹ ਚੱਲਦਾ ਆ, ਕਿਉਂਕਿ ਉਸ ਦੌਰ ਦੇ ਵਿੱਚ ਬਜ਼ੁਰਗਾਂ ਦੀਆਂ ਢਾਣੀਆਂ ਜੁੜਦੀਆਂ ਸੀਗੀਆਂ ਹੈ ਨਾ। ਉਹ ਬੈਠ ਕੇ ਗੱਲਾਂ ਕਰਦੇ ਸੀ। ਮੈਨੂੰ ਖੁਦ ਯਾਦ ਆ, ਮੈਂ ਬਚਪਨ ਦੇ ਵਿੱਚ ਗਥਾਵਾਂ ਸੁਣ ਕੇ ਅਸੀਂ ਵੱਡੇ ਹੋਏ ਆ ਹੈ ਨਾ। ਤਾਂ ਸਾਡੇ ਲਈ ਮਾਣ ਦੀ ਗੱਲ ਹੁੰਦੀ ਸੀ ਕਿ ਅਸੀਂ ਜਿਉਣਾ ਮੋੜ ਦੇਖਣਾ ਯਾਰ, ਵਾਕਈ ਉਹ ਸਾਡੇ ਮਨ ਅੰਦਰ ਵਸੀਆਂ ਹੋਈਆਂ ਰੂਹਾਂ ਸੀਗੀਆਂ ਹੈ ਨਾ। ਤੇ ਉਸ ਤੋਂ ਬਾਅਦ ਕੀ ਹੋਇਆ, ਹੌਲੀ ਹੌਲੀ ਜਿਵੇਂ ਜਿਵੇਂ ਸਮਝ ਵੱਧਦੀ ਗਈ, ਸਿਨੇਮਾ ਆਪਣਾ ਮਤਲਬ ਤਕਨੀਕੀ ਪੱਖ ਤੋਂ ਸਟਰੋਂਗ ਹੁੰਦਾ ਗਿਆ ਹੈ ਨਾ। ਤਾਂ ਉੱਥੇ ਆ ਕੇ ਚਲੋ ਇੱਕ ਇਹ ਹੋਇਆ, ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਪਰ ਇਹ ਹੁੰਦਾ ਕਿ ਉਹਨੂੰ ਸਮੇਂ ਦੇ ਹਿਸਾਬ ਨਾਲ ਨਵਾਂ ਰੂਪ ਦਿੱਤਾ ਜਾਂਦਾ। ਜਿਵੇਂ VCR ਤੋਂ DVD CD ਤੱਕ ਦਾ ਇੱਕ ਦੌਰ ਰਿਹਾ, ਉਸ ਤੋਂ ਬਾਅਦ ਸੀਡੀਆਂ ਤੋਂ ਬਾਅਦ ਕੇਬਲ ਤਾਰਾਂ ਆ ਗਈਆਂ, ਕੇਬਲ ਤਾਰਾਂ ਤੋਂ ਬਾਅਦ ਡਿਸ਼ਾਂ ਚੱਲ ਪਈਆਂ। ਹੁਣ ਉਹ ਸਭ ਕੁਝ ਖਤਮ ਹੋ ਗਿਆ, ਹੁਣ ਤਾਂ ਮੋਬਾਈਲ ਫੋਨ ਚੱਲ ਪਏ ਨੇ। ਇਹਨਾਂ ਨੇ ਕਿਤੇ ਨਾ ਕਿਤੇ ਪੰਜਾਬੀ ਸਿਨੇਮੇ ਨੂੰ ਵੀ ਢਾਹ ਲਾਈ ਆ, ਮੋਬਾਈਲ ਫੋਨਾਂ ਦੇ ਕਾਰਨ ਕਿਤੇ ਨਾ ਕਿਤੇ ਲੱਗੀ ਹੋਵੇ, ਜਾਂ ਕਿਹਾ ਜਾਵੇ ਕਿ ਥੀਏਟਰ ਜਿਹੜਾ ਸੱਥਾਂ ਦੇ ਵਿੱਚ ਕਰਨ ਵਾਲਾ ਸੀ, ਲੋਕ ਗਥਾਵਾਂ ਗਾਉਣ ਵਾਲੀਆਂ ਸੀ, ਉਹਨਾਂ ਨੂੰ ਢਾਹ ਲੱਗੀ ਹੋਵੇ। ਦੇਖੋ ਜੀ, ਅਗਰ ਸਾਡੀਆਂ ਜਿਹੜੀਆਂ ਲੋਕ ਗਥਾਵਾਂ ਨੇ ਇਹਨਾਂ ਨੂੰ ਬਚਾਇਆ ਗਿਆ ਨਾ, ਸਾਡੇ ਬਜ਼ੁਰਗਾਂ ਨੇ ਸਾਨੂੰ ਅੱਗੇ ਉਸ ਰੀਤ 'ਚ ਪਾਇਆ, ਸੁਣਾਇਆ ਗਿਆ। ਸਾਨੂੰ ਉਸ ਟਾਈਮ ਕਿਤਾਬਾਂ ਮਿਲਦੀਆਂ ਸੀਗੀਆਂ ਪੜ੍ਹਨ ਵਾਸਤੇ। ਹੁਣ ਦੇਖੋ ਕਲਚਰ ਖਤਮ ਹੋ ਗਿਆ। ਤੁਸੀਂ ਦੇਖਿਓ ਕਦੇ ਪਿੰਡਾਂ 'ਚ ਢਾਣੀ ਨਹੀਂ ਜੁੜਦੀ ਹੋਣੀ, ਬਜ਼ੁਰਗ ਹੀ ਨਹੀਂ ਰਹੇ ਹੈ ਨਾ। ਗਾਥਾਵਾਂ ਕਿਹਨੇ ਸੁਣਾਉਣੀਆਂ? ਸਾਡਾ ਜਿਹੜਾ ਹੁਣ ਦਾ ਬਚਪਨ ਆ ਉਹ ਫੋਨਾਂ ਤੇ ਹੋਇਆ। ਕਿਸੇ ਦਾ ਕੋਈ ਦਿਲਚਸਪੀ ਨਹੀਂ ਰਹੀ। ਮੈਨੂੰ ਲੱਗਦਾ ਸ਼ਾਇਦ ਪਰਮਾਤਮਾ ਖੈਰ ਕਰੇ ਕਿ ਅਸੀਂ ਸ਼ਾਇਦ ਲਾਸਟ ਪੀੜ੍ਹੀ ਆ ਕਿ ਜਿਹੜੇ ਅਸੀਂ ਜੁੜੇ ਹੋਵਾਂਗੇ। ਔਰ ਜਿਹੜਾ ਇਹ ਮੋੜ ਫਿਲਮ ਦਾ ਉਪਰਾਲਾ ਹੈ, ਸਾਨੂੰ ਲੱਗਦਾ ਜਿਹੜੀ ਸਾਡੀ ਅਗਲੀ ਪੀੜ੍ਹੀ ਆ ਉਹ ਯਾਦ ਰੱਖੇ। ਜਿਵੇਂ ਹੁਣ ਅਸੀਂ ਤਕਰੀਬਨ 32 ਸਾਲ ਹੋ ਗਏ ਫਿਲਮ ਨੂੰ ਕਾਫੀ ਸਮਾਂ ਹੋ ਗਿਆ ਮਤਲਬ। ਤਾਂ ਮੈਨੂੰ ਲੱਗਦਾ ਕਿ ਜੇ ਉਹ ਚੀਜ਼ ਸਾਡੇ ਮਨਾਂ 'ਚ ਵਸੀ ਆ, ਆਪਣੀਆਂ ਪੀੜ੍ਹੀਆਂ ਅਸੀਂ ਪਾਰ ਕਰਦੇ ਇੱਥੇ ਤੱਕ ਲੈ ਆਏ ਆ, ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਵੀ ਇਸ ਚੀਜ਼ ਨੂੰ ਅੱਗੇ ਤੱਕ ਲੈ ਕੇ ਚੱਲੂਗੀ। ਕਦੇ ਸੋਚਿਆ ਸੀ ਵੀ ਅਸੀਂ ਵੀ ਜਿਉਣਾ ਮੋੜ ਵਰਗੇ ਫਿਲਮ ਦੇ ਵਿੱਚ ਕੰਮ ਕਰਾਂਗੇ, ਉਹਨਾਂ ਦੇ ਇੱਕ ਪੁਰਾਤਨ ਪੰਜਾਬ ਦੀ ਗੱਲ ਕਰਾਂਗੇ, ਫਿਲਮਾਂ ਦੇ ਵਿੱਚ ਆਵਾਂਗੇ? ਜਦੋਂ ਬਚਪਨ ਦੇ ਵਿੱਚ ਉਹ ਫਿਲਮ ਸਾਹਮਣੇ ਬੈਠ ਕੇ ਦੇਖਦੇ ਸੀਗੇ, ਗੱਗੂ ਗਿੱਲ ਸਾਹਿਬ ਹੋਰਾਂ ਦੀ ਫਿਲਮ। ਔਰ ਸੱਚੀ ਦੱਸਾਂ ਤਾਂ ਮੈਨੂੰ ਨਾ ਬੜਾ ਮਾਣ ਮਹਿਸੂਸ ਹੁੰਦਾ। ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ ਨਾ। ਅਸੀਂ ਬਚਪਨ ਦੇ ਵਿੱਚ VCR 'ਚ ਦੇਖਦੇ ਹੁੰਦੇ ਸੀ ਨਾ, ਗੱਗੂ ਗਿੱਲ ਸਾਹਿਬ ਨੂੰ ਦੇਖਣਾ, ਬਜ਼ੁਰਗਾਂ ਤੋਂ ਪਤਾ ਲੱਗਣਾ ਕਿ ਇਹਨਾਂ ਨੇ ਮਤਲਬ ਕਿਰਦਾਰ ਕੀਤਾ। ਸਾਨੂੰ ਇੱਦਾਂ ਉਹਨਾਂ ਦਾ ਗੁੱਸਾ ਦੇਖ ਕੇ ਲੱਗਦਾ ਹੁੰਦਾ ਸੀ ਕਿ ਯਾਰ ਮਤਲਬ ਬੜੇ ਗੁੱਸੇ ਵਾਲੇ ਨੇ, ਸ਼ਾਇਦ ਉਹ ਬੰਦਾ ਨਾਇਕ ਇੱਦਾਂ ਦਾ ਹੋਊਗਾ, ਪਰ ਖੈਰ ਨਹੀਂ ਹੈ ਨਾ। ਉਦੋਂ ਜਿੰਨੀਆਂ ਸਮਝਾਂ ਸੀ ਅਸੀਂ ਸਮਝ ਲਿਆ। ਪਰ ਉਸ ਤੋਂ ਬਾਅਦ ਪੜ੍ਹਦੇ ਆਏ। ਦੇਖੋ ਸਾਡਾ ਪੰਜਾਬੀ ਕਹਿੰਦੇ ਹੁੰਦੇ ਨਾ, ਉਬਾਲੇ ਮਾਰਦਾ ਖੂਨ ਹੈ। ਸਾਡੇ ਕਿਤੇ ਬਹਾਦਰੀ ਦੀ ਗੱਲ ਤੁਰ ਪਏ, ਅਣਖਾਂ ਦੀ ਗੱਲ ਤੁਰ ਪਏ ਤਾਂ ਸਾਡੇ ਰੌਂਗਟੇ ਖੜੇ ਹੋ ਜਾਂਦੇ ਹਨ। ਔਰ ਇਹ ਬਹੁਤ ਵੱਡੀ ਗੱਲ ਹੈ ਔਰ ਚੁਣੌਤੀ ਵੀ ਰਹੀ ਆ ਸਾਰੇ ਕਲਾਕਾਰਾਂ ਲਈ ਕਿ ਅਸੀਂ 18ਵੀਂ ਸਦੀ ਦੇ ਅੰਤ ਦੀ ਗੱਲ ਹੈ, ਇਹ ਅੰਤ ਦੀ ਹੀ ਗੱਲ ਆ। ਮਤਲਬ ਉੱਥੋਂ ਤੋਂ ਜਿਹੜੀ ਕਹਾਣੀ ਮੋੜ ਦੀ ਸ਼ੁਰੂ ਹੋਈ ਹੈ। ਤਾਂ ਤੁਸੀਂ ਦੇਖੋ ਕਿ ਅਸੀਂ ਬਜ਼ੁਰਗਾਂ ਤੋਂ ਸੁਣਦੇ ਰਹੇ, ਕਿਤਾਬਾਂ ਤੋਂ ਪੜ੍ਹਦੇ ਰਹੇ, ਪੜ੍ਹਦੇ ਉਹ ਲੱਗਿਆ ਵੀ ਯਾਰ ਉਹ ਇੱਦਾਂ ਦੇ ਅਣਖੀ ਬੰਦੇ ਸੀ, ਧੀਆਂ ਭੈਣਾਂ ਲਈ ਖੜ੍ਹਦੇ ਸੀ, ਮਜ਼ਲੂਮਾਂ ਲਈ ਖੜ੍ਹਦੇ ਸੀਗੇ ਨਾ। ਫਿਰ ਸਾਨੂੰ ਜਦੋਂ ਉਹ ਕਰੈਕਟਰ ਜਿਉਣ ਦਾ ਮੌਕਾ ਮਿਲਿਆ ਤਾਂ ਤੁਸੀਂ ਸੱਚ ਜਾਣਿਓ, ਮਤਲਬ ਮੈਨੂੰ ਲੱਗਾ ਕਿ ਮੇਰਾ ਪੰਜਾਬ ਦੀ ਧਰਤੀ ਤੇ ਜਨਮ ਲੈਣਾ ਸਫਲਾ ਹੋ ਗਿਆ। ਇਹ ਵੀ ਕਈ ਵਾਰ ਜਦੋਂ ਥੀਏਟਰ ਕਰਦੇ ਹੁੰਦੇ ਆ ਤਾਂ ਥੀਏਟਰ ਦੇ ਵਿੱਚ ਇਹ ਲੱਗਦਾ ਰਹਿੰਦਾ ਕਿ ਯਾਰ ਕਰੈਕਟਰ ਦੇ ਵਿੱਚ ਵੜਤਾ ਗਏ, ਹੁਣ ਨਿਕਲਾਂਗੇ ਕਿਵੇਂ? ਕਈ ਵਾਰ ਇਹ ਨਹੀਂ ਲੱਗਿਆ ਤੁਹਾਨੂੰ ਵੀ ਰਾਤ ਨੂੰ ਸੁੱਤੇ ਪਿਆ ਨੂੰ ਸੁਪਨਾ ਆਇਆ ਵੀ ਅਸੀਂ ਉਸੇ ਕਰੈਕਟਰ 'ਚ ਹੀ ਤੁਰੇ ਫਿਰਦੇ ਹਾਂ? ਜਾਂ ਜਦੋਂ ਫਿਲਮ ਖਤਮ ਹੋਈ, ਉਸ ਤੋਂ ਬਾਅਦ ਉਹਦੀ ਸ਼ੂਟਿੰਗ ਖਤਮ ਹੋਈ, ਬਾਹਰ ਨਿਕਲੇ ਤਾਂ ਕਿਸੇ ਮਹਿਸੂਸ ਕਿੱਦਾਂ ਹੋਇਆ? ਆਮ ਜ਼ਿੰਦਗੀ ਪਹਿਲਾਂ ਵਾਲੀ ਨਾਲੋਂ ਕੁਛ ਹਟ ਕੇ ਮਹਿਸੂਸ ਹੋਇਆ ਜਾਂ ਫਿਰ ਉਹਦੇ ਵਿੱਚ ਹੀ ਚਲੇ ਗਏ? ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਦੀ ਹਾਂ। ਅਸੀਂ ਨਾ ਜਦੋਂ ਮੋੜ ਫਿਲਮ ਅਸਲ 'ਚ ਜਿਹੜੀ ਮੈਂ ਪ੍ਰੋਡਕਸ਼ਨ ਨਾਲ, ਪਹਿਲਾਂ ਮੈਂ ਇਹ ਗੱਲ ਕਰਨਾ ਚਾਹੂੰਗੀ, ਮੈਂ ਪ੍ਰੋਡਕਸ਼ਨ ਨਾਲ ਕਿੱਦਾਂ ਜੁੜੀ।
ਮੈਂ ਥੀਏਟਰ ਦੀ ਸਟੂਡੈਂਟ ਆ, ਮੈਂ ਇੱਥੋਂ ਹੀ ਪਾਸ ਆਊਟ ਹੋਈ ਆ, ਮੈਂ ਡਾਕਟਰੇਟ ਇੱਥੋਂ ਹੀ ਕੀਤੀ ਆ ਹੈ ਨਾ, ਫਿਲਮਾਂ 'ਚ ਅੱਗੇ ਕੰਮ ਕੀਤਾ। ਤਾਂ ਜਦੋਂ ਪ੍ਰੋਡਕਸ਼ਨ ਪ੍ਰੋਸੈਸ ਸ਼ੁਰੂ ਹੋਇਆ ਨਾ, ਪ੍ਰੀ ਪ੍ਰੋਡਕਸ਼ਨ ਸ਼ੁਰੂ ਹੋਈ, ਤਾਂ ਕਾਸਟਿਊਮ ਦਾ ਕੰਮ ਇੱਥੋਂ ਮੈਡਮ ਨੇ, ਤਜਿੰਦਰ ਮੈਡਮ, ਉਹ ਕਾਸਟਿਊਮ ਡਿਜ਼ਾਈਨਰ ਨੇ, ਉਹਨਾਂ ਨਾਲ ਮੇਰੀ ਚੰਗੀ ਸਾਂਝ ਆ। ਉਹਨਾਂ ਨੇ ਮੈਨੂੰ ਕਿਹਾ ਕਿ ਵੀਰ ਇਦਾਂ ਕਰਕੇ ਆਪਣਾ ਫਿਲਮ ਸ਼ੁਰੂ ਹੋ ਰਹੀ ਹੈ, ਵੀ ਆ ਜਾਓ ਹੈ ਨਾ। ਅਸੀਂ ਕਾਸਟਿਊਮ ਤੇ ਕੰਮ ਕਰਨਾ ਸ਼ੁਰੂ ਕਰਤਾ। ਜਿਹੜੀ ਸਭ ਤੋਂ ਵੱਡਾ ਕੰਮ ਸੀਗਾ ਉਸ ਸਮੇਂ ਦੇ, ਉਹ ਜੋ ਵੀ ਉਹਨਾਂ ਦੇ ਹੈ ਨਾ ਪਹਿਨਣ ਪਚਰਨ ਸੀਗਾ, ਉਸ ਸਮੇਂ ਦਾ ਰਹਿਣ ਸਹਿਣ ਸਾਰਾ ਕੁਝ ਪੇਸ਼ ਕਰਨਾ ਮੇਨ ਜਿਹੜਾ ਸੀਗਾ, ਉਹ ਸਕ੍ਰਿਪਟ ਤੇ ਵੀ ਸੀਗਾ, ਉਹ ਕਾਸਟਿਊਮ ਦੇ ਵਿੱਚ ਵੀ ਸੀਗਾ। ਚਲੋ ਅਸੀਂ ਕਾਸਟਿਊਮ ਤਿਆਰ ਕਰਨ ਲੱਗ ਗਏ। ਉਹਦੇ ਵਿੱਚੋਂ ਹੀ ਕਿਤੇ ਮੈਨੂੰ ਕਿਹਾ ਗਿਆ ਕਿ ਵੀਰ ਤੇਰਾ ਰੋਲ ਵੀ ਹੈਗਾ। ਮੇਰੇ ਲਈ ਬਹੁਤ ਮਾਣ ਦੀ ਗੱਲ ਸੀ। ਜਦੋਂ ਮੈਨੂੰ ਜਾਣਾ ਮੋੜ ਦਾ ਪਤਾ ਲੱਗਿਆ, ਮੈਂ ਕਿੱਸੇ ਪੜ੍ਹਨੇ ਸ਼ੁਰੂ ਕੀਤੇ, ਕਿੱਦਾਂ ਹੋਇਆ। ਫਿਰ ਮੇਰਾ ਇਹ ਵੀ ਮਤਲਬ ਮੇਰੇ ਮਨ 'ਚ ਰੁਚੀ ਰਹੀ ਕਿ ਕਿੱਦਾਂ ਦੀ ਫਿਲਮ ਹੋਊਗੀ, ਮਤਲਬ ਕੀ ਹੋਊਗਾ, ਮੇਰਾ ਕਿਰਦਾਰ ਕੀ ਹੋਊਗਾ। ਹੌਲੀ ਹੌਲੀ ਪਤਾ ਲੱਗਿਆ। ਕਾਫੀ ਨਿਚੋੜ ਤੋਂ ਬਾਅਦ ਹੈ ਨਾ, ਚੰਗੀ ਰਿਸਰਚ ਤੋਂ ਬਾਅਦ, ਇੱਕ ਮੇਰੇ ਹਿਸਾਬ ਨਾਲ, ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਫਿਲਮ ਦਾ ਹਿੱਸਾ, ਇਸ ਕਰਕੇ ਮੈਨੂੰ ਇਹ ਚੰਗਾ ਲੱਗਾ ਕਿ ਉਹ ਜਿਹੜੀ ਫਿਲਮ ਆ ਨਾ, ਇਹਨੂੰ ਲੋਕ ਹਮੇਸ਼ਾ ਯਾਦ ਰੱਖਣਗੇ ਜਦੋਂ ਤੱਕ ਜਿਉਣ ਦਾ, ਜ਼ਿੰਦਗੀ ਧੜਕਦੀ ਜ਼ਿੰਦਗੀ ਦਾ ਜਿਹੜਾ ਇੱਕ ਸੰਕਲਪ ਹੈ ਨਾ। ਤਾਂ ਮੈਨੂੰ ਲੱਗਦਾ ਕਿ ਜਿਉਣੇ ਨੇ ਹਮੇਸ਼ਾ ਜਿਉਂਦੇ ਰਹਿਣਾ ਹੈ ਨਾ। ਲੋਕ ਨਾਇਕ ਕਦੇ ਨਹੀਂ ਮਰਦੇ ਹੁੰਦੇ, ਉਹਨਾਂ ਦੀਆਂ ਕਥਾਵਾਂ ਹੀ ਉਹਨਾਂ ਨੂੰ ਜਿਉਂਦਿਆਂ ਰੱਖਦੀਆਂ। ਮੈਨੂੰ ਇਹ ਬਹੁਤ ਮਾਣ ਦੀ ਗੱਲ ਸੀਗੀ ਕਿ ਮੈਨੂੰ ਇਹ ਕਿਰਦਾਰ ਮਿਲਿਆ। ਫਿਰ ਚਲੋ ਅਸੀਂ ਸੂਰਤਗੜ੍ਹ ਦੇ ਵਿੱਚ ਸੈੱਟ ਲੱਗਾ ਹੋਇਆ ਸੀਗਾ, ਪੂਰਾ ਰੇਤਾ ਸੀਗਾ। ਅਸੀਂ ਜਿਹੜੇ ਕੱਪੜਿਆਂ 'ਚ ਜਿਵੇਂ ਰਹਿੰਦੇ ਸੀ, ਸਾਨੂੰ ਕੱਪੜੇ ਦਿੱਤੇ ਜਾਂਦੇ ਸੀਗੇ ਪਾਉਣ ਲਈ। ਈਵਨ ਕਿ ਸਾਡੇ ਕਲਾਕਾਰਾਂ ਨੇ, ਉਹਨਾਂ ਦੇ ਵਿੱਚੋਂ ਕਈ ਕਲਾਕਾਰਾਂ ਨੇ ਜਾ ਕੇ ਉੱਥੇ ਦਾੜੀਆਂ ਨਹੀਂ ਕਟਾਈਆਂ। ਸਾਨੂੰ ਜਿਹੜੀਆਂ ਫੀਮੇਲ ਆਰਟਿਸਟ ਸੀਗੀਆਂ, ਸਾਨੂੰ ਆਈ ਥਿੰਕ ਆਈਬਰੋ ਨਹੀਂ ਬਣਵਾਈ ਹੈਗੀ। ਮਤਲਬ ਜਿਹੜੀ ਕਰੈਕਟਰ ਪ੍ਰੈਪਰੇਸ਼ਨ ਹੁੰਦੀ ਹੈ ਨਾ, ਖਾਸ ਕਰਕੇ ਇਹ 'ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ। ਪਰ ਸਾਨੂੰ ਕਹੀ ਗਿਆ, ਕਿਉਂਕਿ ਅਸੀਂ ਸਿਰ ਢੱਕ ਕੇ ਰੱਖਣੇ ਹੁੰਦੇ ਸੀ, ਅਸੀਂ ਗੁੱਤਾਂ ਗੁੰਦੀਆਂ ਹੁੰਦੀਆਂ ਸੀਗੀਆਂ। ਮਤਲਬ ਇੱਕ ਐਕਟਰ ਨੂੰ ਕਰੈਕਟਰ ਵਿੱਚ ਆਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਨਾ। ਸਾਡੇ ਉਹੀ ਕੱਪੜੇ, ਪੈਰਾਂ 'ਚ ਰੇਤਾ ਹੋਣਾ, ਉੱਦਾਂ ਹੀ। ਸੱਚੀ ਦੱਸਾਂ ਤਾਂ ਮੈਂ 1.5 ਮਹੀਨਾ ਮੈਂ ਉਸ ਜ਼ਿੰਦਗੀ ਨੂੰ ਜਿਉਇਆ। 47 ਤੋਂ ਪਹਿਲਾਂ ਵਾਲਾ ਪੰਜਾਬ ਜਿਉਇਆ ਨਾ। ਬਿਲਕੁਲ, ਮੈਨੂੰ ਆਨੰਦ ਆ ਗਿਆ। ਹੁਣ ਵੀ ਫੋਟੋ ਦੇਖਦੇ ਆ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਤੁਸੀਂ ਸੱਚ ਜਾਣੇ ਹੋ, ਜਿਸ ਦਿਨ ਅਸੀਂ ਜਿਉਣਾ ਮੋੜਦਾ ਫਿਲਮ ਦਾ ਮਤਲਬ ਸੈੱਟ ਤੋਂ ਅਸੀਂ ਵਾਪਸੀ ਕਰ ਰਹੇ ਸੀਗੇ, ਤਾਂ ਅਸੀਂ ਪੂਰਾ ਘੁੰਮ ਕੇ ਦੇਖਿਆ ਤਾਂ ਸਾਡੇ ਰੌਂਗਟੇ ਖੜੇ ਹੋ ਗਏ ਕਿ ਵਾਕਈ ਇੱਥੇ ਕੋਈ ਰੂਹ ਸੀਗੀ ਜਿਹੜੀ ਸਾਨੂੰ ਲੈ ਕੇ ਚੱਲਦੀ ਸੀ। ਮੈਮ, ਜਿਵੇਂ ਆਪਾਂ ਕੱਲ ਫੋਨ ਤੇ ਗੱਲ ਕਰ ਰਹੇ ਸੀ, ਤੁਸੀਂ ਜਦੋਂ ਤੁਹਾਡੇ ਨਾਲ ਗੱਲ ਹੋਈ, ਤੁਸੀਂ ਕਿਹਾ ਕਿ ਆਪਾਂ ਤਾਂ ਆਮ ਜਿਹੇ ਘਰਾਂ 'ਚੋਂ ਉੱਠੇ ਆ, ਪਤਾ ਹੀ ਨਹੀਂ ਸੀਗਾ ਵੀ ਅਸੀਂ ਇੱਥੋਂ ਤੱਕ ਪਹੁੰਚ ਜਾਾਂਗੇ। ਸਾਡੇ ਤਾਂ ਘਰਾਂ ਦੇ ਵਿੱਚ ਕੋਈ ਥੀਏਟਰ ਦਾ ਮੂਹਰਲਾ ਅੱਖਰ ਵੀ ਨਹੀਂ ਸੀ ਜਾਣਦਾ, ਜਿਹੜਾ ਪਹਿਲਿਆਂ ਦੇ ਵਿੱਚ ਆਉਂਦਾ ਹੈ। ਮੈਂ ਤੁਹਾਨੂੰ ਦੱਸਦੀ ਹਾਂ ਹੈ ਨਾ, ਜਿਵੇਂ ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਜਦੋਂ ਬਜ਼ੁਰਗ ਬਹੁਤ ਸਖਤ ਸੁਭਾਅ ਦੇ ਹੁੰਦੇ ਸੀ, ਪਿੰਡਾਂ ਦੇ ਵਿੱਚ ਕੁੜੀਆਂ ਨੂੰ ਨੱਚਣ ਵੀ ਨਹੀਂ ਸੀ ਦਿੰਦੇ ਹੁੰਦੇ। ਤੁਹਾਨੂੰ ਪਤਾ ਹੋਣਾ ਨਾ, ਮਤਲਬ ਕਹਿੰਦੇ ਵੀਰਾ ਆ ਗਿਆ ਸਿਰ ਢੱਕ ਲਓ ਹੈ ਨਾ। ਮਤਲਬ ਮੈਂ ਇੱਦਾਂ ਦੇ ਪਰਿਵਾਰ 'ਚ ਸੀ। ਮੇਰੇ ਪਰਿਵਾਰ ਦੇ ਵਿੱਚ 4 ਪਰਿਵਾਰ ਇਕੱਠੇ ਸੀਗੇ ਅਸੀਂ, ਅਤੇ ਸਾਡੇ ਕੁੜੀਆਂ ਬਹੁਤ ਸੀਗੀਆਂ। ਜਦੋਂ ਸਾਰੀ ਰਾਤ, ਅਸੀਂ ਛੋਟੇ ਹੁੰਦੇ, ਸਾਰੀ ਰਾਤ ਗੀਤ ਚੱਲਦੇ ਹੁੰਦੇ ਸੀ। ਮੇਰੇ ਫਾਦਰ ਸਾਹਿਬ ਖੁਦ ਕਵੀਸ਼ਰ ਹੁੰਦੇ ਸੀਗੇ ਪਹਿਲਾਂ, ਅਸੀਂ 12 ਉਹਨਾਂ ਤੋਂ ਸੁਣਨੀਆਂ। ਤਾਂ ਉਹ ਅਸੀਂ ਲਿਟਰੇਚਰ ਨਾਲ ਜੁੜੇ ਹੋਏ ਸੀਗੇ ਹੈ ਨਾ। ਪਰ ਇੰਨੀ ਆਜ਼ਾਦੀ ਨਹੀਂ ਸੀਗੀ ਉਸ ਟਾਈਮ। ਮੈਂ ਭੂਆ ਜੀ ਹੁਣਾਂ ਨੂੰ ਦੇਖਿਆ, ਉਹ ਬੜੀਆਂ ਚੰਗੀਆਂ ਅਦਾਕਾਰਾਂ ਸੀਗੀਆਂ। ਵਿਆਹਾਂ ਦੇ ਤਮਾਸ਼ੇ ਕਰਨੇ ਰਾਤ ਨੂੰ, ਬਰਾਤ ਜਾਣ ਤੋਂ ਬਾਅਦ ਸਵਾਂਗ ਕੱਢਣੇ, ਕਿਸੇ ਨੇ ਸੂਰਮਾ ਬਣ ਜਾਣਾ, ਕਿਸੇ ਨੇ ਡਾਂਗ ਚੱਕ ਲੈਣੀ। ਮੈਨੂੰ ਯਾਦ ਹੈ ਮੇਰੀ ਭੂਆ ਸੁੱਚਾ ਸੂਰਮਾ ਬਣੇ ਹੈ ਨਾ, ਅਸੀਂ ਪੂਰੇ ਪਿੰਡ 'ਚ ਸਵਾਂਗ ਕੱਢਿਆ। ਮੈਨੂੰ ਇਹ ਵੀ ਯਾਦ ਆ ਕਿ ਕਈ ਔਰਤਾਂ ਨੇ ਮੇਰੀ ਭੂਆ ਜੀ ਦੇ ਪੈਰੀਂ ਹੱਥ ਲਾਏ, ਕਿਉਂਕਿ 6 ਫੁੱਟ ਦਾ ਤਾਂ ਕੱਦ ਉਹਨਾਂ ਦਾ, ਮੰਡਾਸਾ ਉਹਨਾਂ ਨੇ ਮਾਰਿਆ ਹੋਇਆ, ਕੋਲੇ ਡਾਂਗ ਚੁੱਕੀ ਹੋਈ, ਇੱਕ ਸਾਧ ਦਾ ਉਹਨਾਂ ਨੇ ਭੇਸ ਧਾਰਿਆ ਹੋਇਆ। ਮੈਨੂੰ ਇੱਕ ਬੱਚਾ ਬਣਾ ਕੇ ਨਾਲ ਚੇਲਾ ਲਈ ਫਿਰਦੇ ਸੀ। ਮੈਨੂੰ ਯਾਦ ਹੈ ਕਿ ਇਹ 1996-97 ਦੀ ਗੱਲ ਆ। ਮੈਨੂੰ ਕਿਸੇ ਨੇ 2 ਰੁਪਏ ਦਿੱਤੇ ਪਿੰਡ 'ਚੋਂ, ਕਿਸੇ ਨੇ 5 ਰੁਪਏ ਦਿੱਤੇ। ਮਤਲਬ ਮੈਨੂੰ ਉਹ ਚੀਜ਼ਾਂ ਯਾਦ ਆ ਗਈਆਂ। ਇਹ ਚੀਜ਼ਾਂ ਮੇਰੇ ਪਰਿਵਾਰ 'ਚੋਂ, ਮੇਰੇ ਖੂਨ 'ਚੋਂ ਮੈਨੂੰ ਮਿਲੀਆਂ, ਭਾਵੇਂ ਕਿ ਉਦੋਂ ਆਜ਼ਾਦੀ ਨਹੀਂ ਸੀਗੀ। ਭੂਆ ਜੀ ਹੁਣੀ ਐਸੇ ਤਮਾਸ਼ੇ ਕਰਦੀਆਂ ਹੁੰਦੀਆਂ ਸੀਗੀਆਂ ਹੈ ਨਾ। ਪਤਾ ਨਹੀਂ ਕਿਹੜੇ ਨਾਇਕ ਨੂੰ ਲੈ ਕੇ ਜ਼ਿਆਦਾ ਉਹ ਗੱਲ ਕਰਦੀਆਂ ਹੁੰਦੀਆਂ ਸੀ। ਕਦੇ ਬਲਵੀਰੋ ਭਾਬੀ ਦਾ ਕਿੱਸਾ ਛੇੜਨਾ। ਮੈਨੂੰ ਯਾਦ ਹੈ ਇੱਕ ਵਾਰ ਉਹਨਾਂ ਨੇ ਮੋੜਾਂ ਦੀ ਵੀ ਕੋਈ ਗੱਲ ਕੀਤੀ ਸੀ, ਮੇਰੇ ਜ਼ਿਹਨ 'ਚ ਉਹ ਗੱਲ ਨਹੀਂ ਹੈ। ਮਤਲਬ ਇਹ ਚੀਜ਼ਾਂ ਚੱਲਦੀਆਂ ਆਈਆਂ ਅੱਗੇ ਆ ਕੇ, ਇਹਨੂੰ ਮੈਂ ਅਪਣਾ ਲਿਆ। ਮੈਨੂੰ ਲੱਗਾ ਨਹੀਂ, ਇਹ ਜ਼ਿੰਦਗੀ ਬਹੁਤ ਸੋਹਣੀ ਹੈ। ਔਰ ਤੁਸੀਂ ਇਹ ਦੇਖੋ, ਸ਼ੇਕਸਪੀਅਰ ਕਹਿੰਦਾ ਕਿ ਜਿਹੜੀ ਇਹ ਸੰਸਾਰ ਹੈ ਇਹ ਰੰਗਮੰਚ ਆ, ਤੁਸੀਂ ਅਲੱਗ-ਅਲੱਗ ਕਿਰਦਾਰ ਕਰਦੇ ਹੋ ਹੈ ਨਾ। ਤੁਸੀਂ ਪਰਿਵਾਰਕ ਜ਼ਿੰਦਗੀ 'ਚ ਵੱਜਦੇ ਹੋ ਤਾਂ ਤੁਸੀਂ ਅਲੱਗ-ਅਲੱਗ ਭੂਮਿਕਾਵਾਂ ਨਿਭਾਉਂਦੇ ਹੋ। ਪਰ ਇੱਕ ਜਿਹੜਾ ਅਦਾਕਾਰ ਆ, ਉਹ ਪਤਾ ਨਹੀਂ ਕਿੰਨੀਆਂ ਭੂਮਿਕਾਵਾਂ ਚਾਹੁੰਦਾ। ਬਿਲਕੁਲ ਹੈ ਨਾ। ਜਿਵੇਂ ਮੈਂ ਥੀਏਟਰ ਦੀ ਸੀਗੀ, ਥੀਏਟਰ ਔਰ ਟੀਵੀ ਦਾ ਬਹੁਤ ਫਰਕ ਹੁੰਦਾ। ਥੀਏਟਰ 'ਚ ਬਹੁਤ ਮਿਹਨਤ ਲੱਗਦੀ ਆ। 2 ਮਹੀਨੇ ਅਸੀਂ ਲਗਾਤਾਰ ਦਿਨ ਰਾਤ ਕਰਕੇ ਰਿਹਰਸਲ ਕਰਦੇ ਆ। ਫਿਲਮ 'ਚ ਇਹ ਕੀ ਹੁੰਦਾ ਕਿ ਤੁਸੀਂ ਸਕ੍ਰਿਪਟ ਪਕੜੀ ਆ, ਤੁਸੀਂ ਪੜ੍ਹਿਆ, ਇੱਕ ਅੱਧੀ ਵਾਰ ਰੀਟੇਕ ਹੋਇਆ, ਇਸ ਤੋਂ ਬਾਅਦ ਓਕੇ, ਠੀਕ ਹੈ। ਪਰ ਉਸ ਤੋਂ ਪਹਿਲਾਂ ਜਦੋਂ ਤੁਸੀਂ ਕਰੈਕਟਰ ਨੂੰ, ਕਿਰਦਾਰ ਨੂੰ ਜਿਉਣਾ ਨਾ, ਉਹਦੇ 'ਚ ਮਿਹਨਤ ਬਹੁਤ ਹੁੰਦੀ ਆ। ਬਿਲਕੁਲ। ਜੇ ਮੈਂ ਹੁਣ ਤੁਹਾਨੂੰ ਦੱਸਾਂ ਹੈ ਨਾ, ਹੋ ਸਕਦਾ ਕਈ ਲੋਕਾਂ ਨੂੰ ਇਹ ਮੇਰੀ ਗੱਲ ਨਾ ਚੰਗੀ ਲੱਗੇ। ਜਿਵੇਂ ਕੇਸਰੀ ਫਿਲਮ ਦੇ ਵਿੱਚ ਆਪਣੇ ਅਕਸ਼ੇ ਕੁਮਾਰ ਨੇ ਨਾ ਕਲਾਕਾਰਾਂ ਨੂੰ ਟ੍ਰੇਨਡ ਕੀਤਾ, ਕਿਉਂਕਿ ਮੈਂ ਉਸ ਟਾਈਮ ਬੰਬੇ ਸੀ, ਮੇਰੇ ਕੁਝ ਨੋਨ ਉਸ ਫਿਲਮ 'ਚ ਸੀਗੇ। ਤੁਸੀਂ ਦੇਖੋ ਕਿ ਆਰਮੀ ਦੀ ਤਰ੍ਹਾਂ 3:30 ਵਜੇ ਸਾਰੇ ਕਲਾਕਾਰਾਂ ਨੂੰ ਸੈੱਟ ਤੇ ਬੁਲਾਇਆ ਜਾਂਦਾ ਸੀਗਾ ਜੀ ਹੈ ਨਾ। ਉਹਨਾਂ ਦੀ ਬਹੁਤ ਮਿਹਨਤ ਸੀ। ਤਾਂ ਸਾਡਾ ਵੀ ਪ੍ਰੋਸੈਸ ਕੁਝ ਇਦਾਂ ਦਾ ਹੀ ਸੀਗਾ। ਸਾਨੂੰ ਪਹਿਲਾਂ ਪ੍ਰਪੇਅਰ ਕੀਤਾ ਜਾਂਦਾ ਸੀਗਾ ਕਿ ਭਾਈ ਇਦਾਂ ਕਰਕੇ ਤੁਹਾਡਾ ਅੱਜ ਆਹ ਸੀਨ ਹੋਣਾ।
ਸੀਨ ਜਿਹੜੇ ਉੱਥੇ ਹੋਏ ਸੀ ਨਾ, ਕਈ ਵਾਰ ਐਕਟਰ ਲਈ ਚੁਣੌਤੀ ਬਣ ਜਾਂਦੀ ਸੀ। ਹੁਣ ਦੇਖੋ, ਇੱਕ ਮੁੰਡਾ, ਕੋਈ ਵੀ ਕਲਾਕਾਰ ਆ, ਜਿਹੜੇ ਸਾਡੇ ਕਲਾਕਾਰ ਨੇ ਉਹ ਇੱਕ ਲੁੱਕ ਤੋਂ ਚੂਜ਼ ਹੋ ਗਏ, ਚੁਣੇ ਗਏ, ਠੀਕ ਹੈ। ਅੱਗੇ ਚੁਣੌਤੀਆਂ ਕੀ ਸੀ? ਘੋੜਸਵਾਰੀ ਕਰਨੀ ਸੀ, ਸਭ ਤੋਂ ਚੁਣੌਤੀ ਭਰਿਆ ਕੰਮ ਇੱਕ ਕਲਾਕਾਰ ਨੂੰ, ਔਰ ਪਿੱਛੇ ਬੰਦੂਕਾਂ ਪਾ ਕੇ ਬੈਠਣਾ, ਤੁਸੀਂ ਕੈਮਰੇ ਦੇ ਫਰੇਮ ਦੇ ਵਿੱਚ ਦੀ ਨਿਕਲਣਾ, ਹਨਾ। ਜਾਨਵਰ ਦਾ ਕੀ ਪਤਾ ਕਿੱਥੇ ਰੁਕ ਜੇ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਸਾਡੇ ਕਈ ਮੁੰਡਿਆਂ ਨੇ ਸੱਟਾਂ ਖਾਧੀਆਂ, ਕਈਆਂ ਦੇ ਗਿੱਟੇ ਟੁੱਟੇ, ਕਈਆਂ ਦੀਆਂ ਕੂਣੀਆਂ, ਮਤਲਬ ਈਵਨ ਕਿ ਉਸ ਤੋਂ ਬਾਅਦ ਵੀ ਕੰਟੀਨਿਊਟੀ 'ਚ ਮੁੰਡਿਆਂ ਨੇ ਹੌਸਲਾ ਨਹੀਂ ਹਾਰਿਆ। ਮੈਨੂੰ ਉਸ ਟਾਈਮ ਦੇਖ ਕੇ ਲੱਗਾ ਕਿ ਯਾਰ ਵਾਕਈ ਜਿਉਣੇ ਨੇ ਸਾਰਿਆਂ 'ਚ ਰੂਹ ਭਰਤੀ ਹੈ। ਸਾਨੂੰ ਉਸ ਟਾਈਮ ਉਸ ਧਰਤੀ ਤੇ ਉਸ ਘਰ ਦੇ ਵਿੱਚ ਸ਼ੂਟ ਕਰਦਿਆਂ ਮਹਿਸੂਸ ਹੁੰਦਾ ਸੀਗਾ ਵੀ ਜਿਉਣਾ ਹੁਣ ਨੇਰੀ ਦੀ ਤਰ੍ਹਾਂ ਸੈੱਟ ਤੇ ਪਹੁੰਚ ਜਾਊਗਾ। ਐਮੀ ਭਾਜੀ ਨੇ ਬਹੁਤ ਅੱਛਾ ਕਿਰਦਾਰ ਕੀਤਾ। ਐਮੀ ਭਾਜੀ ਨੇ ਇੱਕ ਨਾ ਰਵਾਇਤ ਤੋੜਤੀ। ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਐਮੀ ਵਿਰਕ ਇਦਾਂ ਦੇ ਹੀ ਰੋਲ ਕਰਨਗੇ, ਪਰ ਸੱਚੀ ਦੱਸਾਂ, ਮੈਂ ਪਰਸਨਲੀ ਤੌਰ ਤੇ ਮੈਂ ਭਾਜੀ ਨੂੰ ਦੇਖਿਆ, ਭਾਜੀ ਨੇ ਸੱਚੀ ਉਹ ਰੋਲ ਨੂੰ ਬਹੁਤ ਜਿਉਇਆ। ਐਮੀ ਹੋਰਾਂ ਦੀ ਇੰਟਰਵਿਊ ਸੁਣ ਰਹੇ ਸੀ ਬਾਈ ਹੋਰਾਂ ਦੀ, ਉਹ ਕਹਿੰਦੇ ਕਿ ਸਾਡੇ ਕਹਿੰਦੇ ਇੱਥੋਂ ਕਹਿੰਦੇ ਗਿੱਟਿਆਂ ਤੇ ਕਹਿੰਦੇ ਕਾਫੀ ਕਹਿੰਦੇ ਨਿਸ਼ਾਨ ਪੈ ਗਏ ਸੀ, ਕਹਿੰਦੇ ਖੁਰਚੇ ਗਏ ਸੀ ਕਹਿੰਦੇ ਗਿੱਟੇ ਇੱਕ ਤਰ੍ਹਾਂ। ਕਿਉਂਕਿ ਦੇਖੋ ਹਨਾ, ਇੱਕ ਜਾਨਵਰ ਨੂੰ ਤੁਸੀਂ ਆਪਣੇ ਅੰਡਰ ਕਰਕੇ ਚਲਾਉਣਾ। ਹੁਣ ਜਿਵੇਂ ਕਈ ਸੀਨ ਸੀਗੇ ਕਿ ਜੌਣਾ ਮੋੜ ਆਪਣੇ ਸਾਥੀਆਂ ਨਾਲ ਇਕੱਠੇ ਆ ਰਿਹਾ, ਇੱਕ ਵਾਰ ਇਹ ਹੋਇਆ ਕਿ ਸੀਨ ਦੇ ਵਿੱਚ ਸਾਰੇ ਅੱਗੇ ਆ ਗਏ ਤੇ ਇੱਕ ਘੋੜੀ ਪਿੱਛੇ ਰੁਕ ਗਈ। ਸੀਨ ਬਿਲਕੁਲ ਕੰਪਲੀਟ ਹੋ ਗਿਆ, ਉਹ ਘੋੜੀ ਨੂੰ ਜੇ ਜਰਾ ਜਿੰਨੀ ਅੱਡੀ ਲੱਗਦੀ ਤਾਂ ਸ਼ਾਇਦ ਉਹ ਭੱਜ ਜਾਂਦੀ। ਇੱਕ ਵਾਰ ਸੀਨ ਬਿਲਕੁਲ ਓਕੇ ਹੋ ਗਿਆ, ਘੋੜੀ ਵਿਚਕਾਰੋਂ ਬੇਸ ਤੇ ਚਲੀ ਗਈ ਸ਼ੂਟਿੰਗ ਪੁਆਇੰਟ ਤੋਂ। ਮਤਲਬ ਇਹ ਬੜਾ ਔਖਾ ਸੀ। ਦੇਖੋ, ਉਹ ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਰਿਸਕ ਲਿਆ ਜਾਂ ਅਸੀਂ ਕੋਈ ਤਾਮਝਾਮ ਕਰਨ ਲਈ, ਇਹ ਉਸ ਸਮੇਂ ਦੀਆਂ ਜਿਹੜਾ ਉਸ ਸਮੇਂ ਦਾ ਰਹਿਣ ਬਹਿਣ ਸੀ ਲੋਕਾਂ ਦਾ, ਕਿੱਦਾਂ ਦਾ ਮਾਹੌਲ ਸੀਗਾ, ਹੈ ਨਾ, ਘਰ ਪਰਿਵਾਰ ਦੇ ਵਿੱਚ ਕਿੱਦਾਂ ਦਾ ਸਾਰਾ ਸੀਗਾ, ਤਾਂ ਉਹ ਇਸ ਫਿਲਮ ਦੇ ਵਿੱਚ ਪੂਰਾ ਦੇਖਣ ਨੂੰ ਮਿਲੂਗਾ। ਇਸ ਫਿਲਮ ਦੇ ਆਉਣ ਨਾਲ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਜਿਹੜਾ ਨੌਜਵਾਨ ਪ੍ਰਵਾਸ ਕਰ ਰਿਹਾ ਉਹਨੂੰ ਵੀ ਥੋੜ੍ਹੀ ਜਿਹੀ ਠੱਲ ਪਊਗੀ। ਹਾਂਜੀ, ਮੈਂ ਜਿੰਨਾ ਕੁ ਮਹਿਸੂਸ ਕਰਦੀ ਹਾਂ, ਹੁਣ ਸਾਨੂੰ ਸਾਰੇ ਲੋਕਾਂ ਦਾ ਨਹੀਂ ਪਤਾ ਹੈ ਨਾ ਕੌਣ ਕਿੱਦਾਂ ਦੇ ਆ। ਆਪਾਂ ਅਕਸਰ ਦੇਖਦੇ ਹਾਂ, ਜਿਵੇਂ ਹੁਣ ਸਿੱਧੂ ਮੂਸੇਵਾਲੇ ਦੀ ਗੱਲ ਹੋਈ, ਲੋਕਾਂ ਨੇ ਟੈਟੂ ਬਣਵਾਉਣੇ ਸ਼ੁਰੂ ਕਰ ਦਿੱਤੇ। ਮੈਨੂੰ ਥੋੜਾ ਕੁ ਯਾਦ ਹੈ ਕਿਸੇ ਬਜ਼ੁਰਗ ਦੇ, ਮੈਂ ਬਾਂਹ ਤੇ ਜਿਉਣਾ ਮੋੜ ਲਿਖਿਆ ਦੇਖਿਆ, ਮੈਨੂੰ ਬਿਲਕੁਲ ਯਾਦ ਨਹੀਂ, ਕਿਸੇ ਵਿਆਹ 'ਚ ਦੇਖਿਆ ਹੋਣਾ, ਹੈ ਨਾ, ਜਾਂ ਮੋਰਨੀ ਬਣਵਾਉਂਦੇ ਹੁੰਦੇ ਸੀ ਬਜ਼ੁਰਗ। ਮਤਲਬ ਲੋਕ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਆਪਣੇ ਨਾਲ ਜੋੜੀ ਰੱਖਦੇ ਸੀਗੇ। ਜਿਵੇਂ ਹੁਣ ਤੁਸੀਂ ਜਿਉਣੇ ਦੀ ਜਿਹੜੀ ਗੱਲ ਹੈਗੀ ਆ, ਪੰਜਾਬ ਦੀ ਧਰਤੀ ਦਾ ਕੋਈ ਵੀ ਜੰਮਿਆ ਜਾਇਆ ਉਹ ਆਪਣੀ ਵਿਰਾਸਤ ਨੂੰ ਨਹੀਂ ਭੁੱਲ ਸਕਦਾ। ਥੋੜੀ ਦੇਰ ਲਈ ਅੱਖੋਂ ਓਲੇ ਕਰ ਦੇਣਗੇ, ਗੱਲ ਵੱਖਰੀ ਹੈ, ਪਰ ਇਹ ਹੈ ਕਿ ਸਾਡੇ ਖੂਨ 'ਚੋਂ ਉਹ ਚੀਜ਼ਾਂ ਨਹੀਂ ਜਾ ਸਕਦੀਆਂ, ਕਿਉਂਕਿ ਸਾਨੂੰ ਇਸ ਧਰਤੀ ਦੀ ਜਿਹੜੀ ਆਬੋ ਹਵਾ ਉਹ ਲੱਗੀ ਹੋਈ ਹੈ। ਜੇ ਤੁਸੀਂ ਕਿਸੇ ਬੱਚੇ ਨੂੰ ਫੜ ਕੇ ਵੀ ਕਹੋਗੇ ਨਾ ਕਿ ਜਿਉਣਾ ਮੋੜ ਇੱਦਾਂ ਸੀ, ਤਾਂ ਇੱਕ ਪੱਲੀ ਜ਼ਰੂਰ ਸੁਣੂਗਾ। ਹੁਣ ਜਿਹੜਾ ਸਾਡਾ ਇਹ ਦੌਰ ਚੱਲ ਰਿਹਾ, ਸਾਡੀ ਪੰਜਾਬ ਦੀ ਧਰਤੀ ਤੋਂ ਜਿਹੜੇ ਨਵੇਂ ਮੁੰਡੇ ਨੇ, ਨਵੇਂ ਲੋਕ ਨੇ, ਪ੍ਰਵਾਸ ਕਰ ਰਹੇ ਨੇ, ਹੈ ਫਿਕਰਮੰਦੀ ਦੀ ਗੱਲ ਵੀ ਹੈ, ਪਰ ਇਹ ਵੀ ਚੰਗਾ ਲੱਗਦਾ ਕਈ ਪ੍ਰਵਾਸੀ ਲੋਕ ਉੱਧਰ ਬੈਠ ਕੇ ਪੰਜਾਬੀ ਸਾਹਿਤ ਨੂੰ ਬੜਾ ਹੁਲਾਰਾ ਦੇ ਰਹੇ ਹਨ, ਅੱਗੇ ਵਧਾਉਣ ਲਈ ਐਫਰਟ ਕਰ ਰਹੇ ਨੇ। ਇਹ ਚੀਜ਼ਾਂ ਹੈਗੀਆਂ ਨੇ, ਇਹ ਲੋਕਾਂ 'ਚੋਂ ਕਿਤੇ ਨਹੀਂ ਜਾਣਗੀਆਂ, ਪਰ ਜੋ ਸਾਡੇ ਵਰਗੇ ਸਾਹਿਤਕਾਰ ਲੋਕ ਨੇ, ਜਿਹੜੇ ਕਲਾ ਨਾਲ ਜੁੜੇ ਹੋਏ ਨੇ, ਜਾਂ ਨਿਰਦੇਸ਼ਕ ਨੇ, ਜੋ ਵੀ ਨੇ, ਜਿਹੜੇ ਐਫਰਟ ਕਰ ਰਹੇ ਆ ਨਾ, ਮੈਨੂੰ ਨਹੀਂ ਲੱਗਦਾ ਕਿ ਸਾਡੀ ਪੀੜ੍ਹੀ ਇਸ ਚੀਜ਼ ਤੋਂ ਮੁਨਕਰ ਹੋ ਜੂਗੀ ਕਦੀ। ਮੈਮ, ਆਪਾਂ ਗੱਲ ਸਾਹਿਤ ਦੀ ਥੋੜ੍ਹੀ ਜਿਹੀ ਕਰ ਰਹੇ ਹੋ, ਤੁਸੀਂ ਤਾਂ ਪਿਛਲੇ ਦਿਨੀ ਪੰਜਾਬੀ ਬੋਲੀ 'ਤੇ ਵੀ ਕਾਫੀ ਵੱਡੇ ਹਮਲੇ ਹੋਏ। ਪੰਜਾਬੀ ਬੋਲੀ ਨੂੰ ਕਹਿੰਦੇ ਕਿ ਲਾਜ਼ਮੀ ਨਹੀਂ ਰੱਖਿਆ ਜਾਣਾ, ਕੰਪਲਸਰੀ ਦੇ ਵਿੱਚੋਂ ਬਾਹਰ ਹੀ ਕਰ ਦਿਓ, ਅਜਿਹੀਆਂ ਗੱਲਾਂ ਵੀ ਹੋਈਆਂ ਨੇ। ਪੰਜਾਬੀ ਭਾਸ਼ਾ ਨੂੰ ਜਾਂ ਪੰਜਾਬ ਦੇ ਜਿਹੜੇ ਕਿਰਦਾਰ ਨੇ ਉਹਨਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ? ਕਈ ਆਪਾਂ ਦੇਖਦੇ ਹਾਂ ਥਾਵਾਂ ਦੇ ਉੱਪਰ, ਕਈ ਜਗ੍ਹਾਵਾਂ ਦੇ ਉੱਪਰ। ਦੇਖੋ, ਜਿੰਨਾ ਕੁ ਅਸੀਂ ਮੈਂ ਜਿੰਨਾ ਕੁ ਵਿਚਰੀ ਹਾਂ ਜਾਂ ਮੈਂ ਦੇਖਦੀ ਹਾਂ, ਹੈ ਨਾ, ਜਿਹੜੀ ਚੀਜ਼ ਜਿੱਥੋਂ ਪੈਦਾ ਹੋਈ ਹੁੰਦੀ ਹੈ, ਜਿੱਥੇ ਉਹਦੀ ਜੜ ਹੁੰਦੀ ਹੈ, ਉਹਨੂੰ ਕੋਈ ਨਹੀਂ ਹਿਲਾ ਸਕਦਾ ਹੁੰਦਾ। ਇਹ ਸਮੇਂ ਦੀਆਂ ਹਨੇਰੀਆਂ ਨੇ, ਸਮੇਂ ਦੇ ਹੇਰ ਫੇਰ ਨੇ, ਹੈ ਨਾ, ਜਾਂ ਹਾਕਮਰਾਨਾਂ ਦੀ ਕਹਿ ਦਿਓ ਕੋਈ, ਹੈ ਨਾ, ਹੈਗੀ ਆ ਗੱਲਬਾਤ ਹੈ। ਤਾਂ ਮੈਨੂੰ ਲੱਗਦਾ ਕਿ ਇਹ ਉਹੀ ਹੈ, ਪੰਜਾਬ ਦੀ ਧਰਤੀ 'ਤੇ ਕੁਛ ਵੀ ਹੈ ਉਹ ਕਦੇ ਖਤਮ ਨਹੀਂ ਹੋ ਸਕਦਾ। ਤੁਸੀਂ ਹਾਕਮਰਾਨਾਂ ਦੀ ਗੱਲ ਕਰੀ ਆ, ਉਸ ਵਕਤ ਵੀ ਅਹਿਮਦ ਡੋਗਰ ਵਰਗੇ ਸੀਗੇ, ਉਹਨਾਂ ਦਾ ਰੋਲ ਬੜੇ ਖਤਰਨਾਕ ਰੋਲ ਸੀਗੇ। ਉਹਨਾਂ ਨੇ ਕਿਸ ਨੇ ਮੌੜ ਹੋਰਿਆਂ ਨੂੰ ਕਾਲੇ ਪਾਣੀ ਤੱਕ ਦੀਆਂ ਸਜ਼ਾਵਾਂ ਦਵਾਤੀਆਂ ਸੀ ਅੰਗਰੇਜ਼ ਹਕੂਮਤ ਨਾਲ ਰਲ ਕੇ। ਬਿਲਕੁਲ ਜੀ, ਬਿਲਕੁਲ। ਔਰ ਤੁਸੀਂ ਦੇਖੋ, ਜਿਹੜਾ ਕਿਸ਼ਨੇ ਦਾ ਕਿਰਦਾਰ ਸੀਗਾ, ਹੈ ਨਾ, ਦੇਵ ਖਰੋੜ, ਆਪਣੇ ਕਿੰਨੇ ਸੰਵਰੇ ਹੋਏ ਮੰਜੇ ਹੋਏ ਐਕਟਰ ਨੇ, ਹੈ ਨਾ। ਸੱਚੀ ਦੱਸਾਂ ਤਾਂ ਮੈਂ ਵੈਨਿਟੀ ਦੇ ਵਿੱਚ ਦੇਵ ਖਰੋੜ ਨੂੰ ਜਾਂਦੇ ਵੇਖਿਆ। ਜਦੋਂ ਬਾਹਰ ਆਏ, ਕੁੜਤਾ ਚਾਦਰਾ ਪਾ ਕੇ, ਮੰਡਾਸਾ ਬੰਨਿਆ ਹੋਇਆ ਉਹਨਾਂ ਦੇ, ਮਤਲਬ ਦਾੜੀ ਰੱਖੀ ਹੋਈ, ਬਿਲਕੁਲ ਆਪਣੇ ਉਸੇ ਰੂਪ 'ਚ ਆਏ, ਤਾਂ ਸਾਡੇ ਸਾਰਿਆਂ ਦੇ ਮੂੰਹ ਇੱਕ ਸਾਡੇ ਅੰਦਰ ਲਹਿਰ ਜੀ ਫਿਰ ਗਈ। ਮਤਲਬ ਸਮਝ ਗਏ ਨਾ ਤੁਸੀਂ ਲੋਕ ਨਾਇਕ ਨੂੰ ਕਿਤੇ ਦੇਖਿਆ ਹੋਵੇ, ਕਿਤੇ ਉਹਦਾ ਜ਼ਿਕਰ ਸੁਣਿਆ ਹੋਵੇ, ਤੁਹਾਡੇ ਸਾਕਸ਼ਾਤ ਸਾਹਮਣੇ ਆ ਕੇ ਖੜ ਜੇ। ਤਾਂ ਮੈਨੂੰ ਯਾਦ ਹੈ ਕਿ ਜਦੋਂ ਕਿਸ਼ਨਾ ਉੱਥੇ ਘਰ ਆਉਂਦਾ, ਸਾਡਾ ਇੱਕ ਸੀਨ ਹੈ, ਤੇ ਉੱਥੇ ਜਿਹੜੇ ਮਾਤਾ ਨੇ ਤੇ ਬਲਜਿੰਦਰ ਕੌਰ ਮੈਮ ਨੇ ਸਾਡੇ, ਜਿਨ੍ਹਾਂ ਨੇ ਮਦਰ ਦਾ ਕਿਰਦਾਰ ਕੀਤਾ ਸੰਤੀ ਦਾ, ਤਾਂ
ਦੇਵ ਖਰੋੜ ਭਾਜੀ ਵੀ ਇਹ ਗੱਲ ਕਹਿ ਰਿਹਾ, ਮੈਮ ਵੀ ਕਹਿ ਰਿਹਾ, ਕਹਿੰਦੇ ਇੱਕ ਮਾਂ ਦੇ ਅੰਦਰੋਂ ਝਰਨਾ ਨਹੀਂ ਫੁੱਟਦਾ ਹੁੰਦਾ ਬੱਚੇ ਦੇ ਬੈਰਾਗ ਨੂੰ ਲੈ ਕੇ ਕਿ ਮੇਰਾ ਬੱਚਾ ਆ ਗਿਆ, ਮੈਨੂੰ ਛਾਤੀ ਨਾਲ ਲਾ ਲਾ, ਹੈ ਨਾ। ਕਹਿੰਦੇ ਮੈਨੂੰ ਉਹ ਚੀਜ਼ ਮਹਿਸੂਸ ਹੋਈ, ਔਰ ਉਸ ਧਰਤੀ ਤੇ ਸੱਚਮੁੱਚ ਕੋਈ ਖਿੱਚ ਸੀ, ਜਾਂ ਕਹਿ ਦੋ ਕਿ ਉਹ ਉੱਥੇ ਇੱਕ ਰੂਹ ਸੀਗੀ ਜਿਹਨੇ ਸਾਨੂੰ ਜੋੜੀ ਰੱਖਿਆ। ਕਿਸ਼ਨੇ ਦਾ ਜਿਹੜਾ ਕਿਰਦਾਰ ਹੈ, ਤੁਸੀਂ ਫਿਲਮ 'ਚ ਦੇਖੋਗੇ, ਟ੍ਰੇਲਰ 'ਚ ਵੀ ਦੇਖਿਆ ਹੋਣਾ, ਉਹ ਸਾਨੂੰ ਲੱਗਦਾ ਸੀ ਕਿ ਵਾਕਈ ਉਸ ਜਿਹੜਾ ਐਕਟਰ ਆ ਉਹਦੇ 'ਚ ਜਿਹੜੀ ਕਿਸ਼ਨੇ ਦੀ ਰੂਹ ਆ ਉਹ ਅਵਤਰਿਤ ਹੋ ਗਈ ਆ। ਜੈਮਲ ਤੁਸੀਂ ਦੇਖੋ, ਇੱਕ ਹੁੰਦਾ ਨਾ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਕਰ ਲੈਂਦੇ ਆ, ਕੰਪਰੋਮਾਈਜ਼ ਇਨ ਦਾ ਸੈਂਸ ਕਿ ਆਪਾਂ ਕਹਿ ਦਿੰਦੇ ਆ ਵੀ ਜੇ ਆਹ ਕਿਰਦਾਰ ਆ ਇਹ ਕਰ ਸਕੂਗਾ। ਜਿਹੜੀ ਇਹ ਚੋਣ ਹੋਈ ਆ ਨਾ ਕਲਾਕਾਰਾਂ ਦੀ, ਬਹੁਤ ਕਮਾਲ ਦੀ ਹੋਈ ਹੈ। ਦੇਖੋ ਤੁਹਾਨੂੰ ਕੋਈ ਇਹ ਨਹੀਂ ਲੱਗੂਗਾ ਕਿ ਇਹ ਬੰਦਾ ਧੱਕੇ ਨਾਲ ਲਿਆਂਦਾ ਗਿਆ ਇਸ ਰੋਲ ਦੇ ਵਿੱਚ। ਜੈਮਲ ਦੇਖੋ ਕੁਲਜਿੰਦਰ ਸਿੱਧੂ ਸਰ ਨੇ, ਹੈ ਨਾ, ਅਹਿਮਦ ਡੋਗਰ ਹੈ, ਅਮੀਕ ਵਿਰਕ ਨੇ ਜਿਹੜੇ ਹਟਨ ਉਸ ਟਾਈਮ ਦੇ ਅੰਗਰੇਜ਼ ਸੀਗੇ। ਤੁਸੀਂ ਦੇਖੋ ਉਹਨਾਂ ਨੇ ਕਿੰਨਾ ਆਪਣੀ ਬਾਹਰੀ ਦਿੱਖ ਤੇ ਕੰਮ ਕੀਤਾ, ਉਹਨਾਂ ਨੇ ਕੰਮ ਹੀ ਬਹੁਤ ਕਮਾਲ ਦਾ ਕੀਤਾ। ਸਭ ਤੋਂ ਜਿਹੜੇ ਮੈਂ ਜੋ ਨੋਟ ਕੀਤਾ ਬਤੌਰ ਐਕਟਰ ਹੋਣ ਦੇ ਨਾਤੇ, ਜਿਹੜਾ ਮੇਰਾ ਸਿੱਖਣ ਦਾ ਪ੍ਰੋਸੈਸ ਰਿਹਾ ਉਹ ਇਹ ਰਿਹਾ ਕਿ ਉਹ ਫਿਲਮ ਜਿਹੜੀ ਸੀਗੀ ਉਹ ਹਰ ਬੰਦੇ ਲਈ, ਟੀਮ ਦੇ ਹਰ ਮੈਂਬਰ ਲਈ ਚੁਣੌਤੀ ਸੀ। ਤੁਸੀਂ ਦੇਖੋ ਇੱਕੋ ਟਾਈਮ ਕਰਾਊਡ ਦੇ ਸੀਨ ਚੱਲ ਰਹੇ ਆ, 500 ਦੇ ਕਰੀਬ ਤੁਸੀਂ ਕਾਸਟਿਊਮ ਪਹੁੰਚਾ ਰਹੇ ਹੋ, ਪੱਗਾਂ ਦੇਖੋ ਤੁਸੀਂ ਕੰਟੀਨਿਊਟੀ ਚੱਲ ਰਹੀਆਂ ਨੇ। ਇੱਕ ਸੂਈ ਤੋਂ ਲੈ ਕੇ ਸਾਨੂੰ, ਮਤਲਬ ਜੇ ਆਪਾਂ ਕਹਦੇ ਜਹਾਜ਼ ਦੀ ਗੱਲ ਕੀਤੀ ਜਾਂਦੀ ਹੈ ਤਾਂ ਉੱਥੇ ਤੱਕ ਸਾਡੀ ਪੂਰੀ ਟੀਮ ਨੇ ਪੂਰਾ ਜ਼ੋਰ ਲਾਇਆ। ਸਭ ਤੋਂ ਵੱਡੀਆਂ ਐਕਟਰ ਲਈ ਕੀ ਚੁਣੌਤੀਆਂ ਸੀਗੀਆਂ, ਜਿਵੇਂ ਸਾਡੇ ਨਾਲ ਇੱਕ ਕੁੜੀ ਰਿਚਾ ਭੱਟ ਨੇ ਕੰਮ ਕੀਤਾ, ਥੀਏਟਰ ਦੀ ਬਹੁਤ ਅੱਛੀ ਅਦਾਕਾਰਾ, ਉਹਨੇ ਵਿਸ਼ਨੀ ਦਾ ਰੋਲ ਕੀਤਾ, ਜਿਉਣੇ ਮੋੜ ਦੀ ਭੈਣ ਦਾ। ਕੁੜੀ ਹਿੰਦੀ ਦਾ ਥੀਏਟਰ ਕਰਦੀ ਸੀ, ਪਰ ਉਹਨੇ ਜੋ ਕਿਰਦਾਰ ਨਿਭਾਇਆ, ਉਹਨੇ ਉਹ ਮਹਿਸੂਸ ਕੀਤਾ। ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਤਾਂ ਅਸੀਂ ਗੱਲਬਾਤ ਕਰਦੇ ਸੀ, ਉਹਨੇ ਖੁਦ ਇਹ ਗੱਲ ਕਹੀ ਕਿ ਦੀਦੀ ਮੈਨੂੰ ਲੱਗਾ ਸੱਚੀ ਪੰਜਾਬ ਦੀ ਧਰਤੀ ਬਹੁਤ ਮੁਕੱਦਸ ਧਰਤੀ ਹੈ, ਔਰ ਸੱਚੀ ਇੱਥੇ ਜਨਮ ਲੈਣ ਵਾਲੇ ਕਦੇ ਹਾਰ ਨਹੀਂ ਸਕਦੇ। ਬਿਲਕੁਲ। ਤਾਂ ਅਸੀਂ ਵਿਚਾਰ ਚਰਚਾ ਜਿਹੜੀ ਕਿ ਜੱਟ ਜਿਉਣਾ ਮੋੜ ਫਿਲਮ ਜਿਹੜੀ ਕਿ ਮੋੜ ਬਾਈ ਐਮੀ ਵਿਰਕ ਹੋਰਾਂ ਦੀ ਆ ਰਹੀ ਆ, ਮੇਨ ਲੀਡ ਦੇ ਉੱਪਰ ਕੰਮ ਕਰ ਰਹੇ ਨੇ ਬਾਈ ਐਮੀ ਵਿਰਕ ਹੋਰੇ, ਤਾਂ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਬਾਈ ਦੇਵ ਖਰੋੜ ਤੇ ਬਾਈ ਐਮੀ ਵਿਰਕ ਹੋਰਾਂ ਦੇ ਨਾਲ ਵੀ ਗੱਲਬਾਤ ਕਰੀ ਜਾਵੇ। ਜਿਵੇਂ ਪਹਿਲਾਂ ਹੀ ਮੈਂ ਦੱਸਿਆ ਸੀ ਕਿ ਸ਼ੁਰੂਆਤ ਦੇ ਵਿੱਚ ਕਿ ਪੰਜਾਬ ਦੀ ਜਰਖੇਜ਼ ਧਰਤੀ ਜਿਸ ਨੇ ਯੋਧਿਆਂ ਨੂੰ, ਸੂਰਵੀਰਾਂ ਨੂੰ ਜਨਮ ਦਿੱਤਾ, ਤਾਂ ਉੱਥੇ ਉਹਨਾਂ ਕਰੈਕਟਰਾਂ ਨੂੰ ਜਿਉਣ ਵਾਲੇ ਲੋਕਾਂ ਨੂੰ ਵੀ ਜਨਮ ਦਿੱਤਾ। ਕਿਉਂਕਿ ਥੀਏਟਰ ਇੱਕ ਅਜਿਹੀ ਕਲਾ ਗਈ ਜਿਹੜੀ ਕਲਾ ਦੇ ਵਿੱਚ ਜਦੋਂ ਇਨਸਾਨ ਪਹੁੰਚਦਾ ਤਾਂ ਉਸ ਨੂੰ ਉਸ ਜਗ੍ਹਾ ਜਾਂ ਉਸ ਸਥਾਨ ਜਾਂ ਉਸ ਕਰੈਕਟਰ ਦੇ ਬਾਰੇ ਪ੍ਰੋਪਰ ਜਾਣਕਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਜਦੋਂ ਰੋਲ ਕਰ ਰਹੇ ਸੀ, ਇੱਕ ਗਵਾਂਢਣ ਦਾ ਤੁਸੀਂ ਕਿਹਾ ਕਿ ਅਸੀਂ ਰੋਲ ਕਰਿਆ, ਉਸ ਦੇ ਵਿੱਚ ਹਾਂਜੀ ਗੁੱਡੀ ਕਹਿ ਕੇ ਬੁਲਾਉਂਦੇ ਸੀ, ਫਿਰ ਪ੍ਰੀਤੋ ਕਹਿ ਕੇ ਬੁਲਾਉਂਦੇ ਸੀ ਉਸ ਫਿਲਮ ਦੇ ਵਿੱਚ, ਮੂਵੀ ਦੇ ਵਿੱਚ। ਤਾਂ ਹੁਣ ਕਦੇ ਲੱਗਿਆ ਵੀ ਆਸੇ-ਪਾਸੇ ਜਦੋਂ ਝਾਤ ਮਾਰਦੇ ਹੋ ਉਸ ਮੂਵੀ ਤੋਂ ਬਾਹਰ ਨਿਕਲ ਕੇ ਵੀ ਇਸ ਤਰ੍ਹਾਂ ਦੇ ਲੋਕ ਜਿਉਂ ਰਹੇ ਨੇ, ਕਰੈਕਟਰ ਜਿਉਂ ਰਹੇ ਨੇ, ਇਸ ਤਰ੍ਹਾਂ ਦੇ ਹੈਗੇ ਨੇ ਪਾਸੇ ਵੀ ਸਾਡੇ ਪੰਜਾਬ ਦੇ ਵਿੱਚ? ਤੁਸੀਂ ਹੈ ਨਾ, ਮੈਂ ਸੱਚੀ ਮੇਰੇ ਦਿਲ ਦੀ ਗੱਲ ਕੀਤੀ ਹੈ ਤੁਸੀਂ। ਮੈਂ ਜ਼ਿਆਦਾਤਰ ਪੰਜਾਬੀ ਲੋਕਧਾਰਾ ਨਾਲ ਜੁੜੀ ਹੋਈ ਹਾਂ। ਮੇਰਾ ਜਿਹੜਾ ਪਰਿਵਾਰ ਹੈ ਅੱਜ ਵੀ ਉਹ ਪੁਰਾਤਨ ਰਸਮਾਂ, ਰੀਤੀ ਰਿਵਾਜ ਸਾਰੇ ਉਹੀ ਚੱਲਦੇ ਆ ਮੇਰੇ ਘਰ 'ਚ, ਹੈ ਨਾ। ਕੋਈ ਸਾਡਾ ਬਹੁਤ ਮੇਰਾ ਇੱਕ ਸਧਾਰਨ ਪਰਿਵਾਰ ਹੈ, ਪਰ ਅਸੀਂ ਰੀਤਾਂ ਰਸਮਾਂ ਸਾਰੀਆਂ ਸਾਡੇ ਬਜ਼ੁਰਗਾਂ ਦੀਆਂ ਅੱਜ ਵੀ ਕਹਿਣ 'ਤੇ ਕਰਦੇ ਹਾਂ। ਹੁਣ ਜਿੱਦਾਂ ਉਹ ਕਿਰਦਾਰ ਦੀ ਗੱਲ ਹੋਈ, ਮੈਨੂੰ ਯਾਦ ਹੈ ਜਿੱਦਾਂ ਦੇ ਅਸੀਂ ਉਹ ਕੱਪੜੇ ਪਾਏ ਸੀ, ਮੇਰੀ ਪੜਦਾਦੀ ਪਾਉਂਦੀ ਹੁੰਦੀ ਸੀ ਕਦੇ, ਮਤਲਬ ਉਹ ਖੱਦਰ ਦਾ ਸਾਰਾ ਕੁਛ ਹੈ ਨਾ, ਉਹ ਪਾਉਣ ਤੋਂ ਬਾਅਦ ਜਿਹੜੀ ਸਾਡੇ ਅੰਦਰ ਇੱਕ ਰੂਹ ਆਉਂਦੀ ਸੀ ਨਾ, ਮੈਂ ਸ਼ਾਇਦ ਬਿਆਨ ਨਹੀਂ ਕਰ ਪਾਉਂਗੀ। ਮੈਨੂੰ ਪਤਾ ਸੀ ਵੀ ਉਹ ਸਾਨੂੰ ਕਿੰਨਾ ਹੌਸਲਾ ਦਿੰਦੀ ਸੀ ਵੀ ਤੁਹਾਡੇ ਮੂਹਰੇ ਐਡਾ ਵੱਡਾ ਟੱਸ ਖੜਾ। ਤੁਸੀਂ ਦੇਖੋ ਐਸੇ ਸੀਨ ਸੀਗੇ, ਜਿਵੇਂ ਸਾਡੇ ਜਿੰਨੇ ਐਕਟਰ ਸੀਗੇ, ਤੁਹਾਨੂੰ ਦੱਸਿਆ ਸੀਗਾ, ਘੋੜਸਵਾਰੀ, ਫਾਈਟ ਦੇ ਸੀਨ ਹੋ ਗਏ, ਗੋਲੀਆਂ ਚੱਲਣੀਆਂ, ਕਿਸੇ ਵਕਤ ਜਾਨਵਰ ਕਿਸੇ ਨੂੰ ਵੀ ਸੁੱਟ ਸਕਦਾ ਸੀਗਾ, ਹੈ ਨਾ। ਮੈਂ ਜੋ ਦੇਖਿਆ, ਮੁੰਡਿਆਂ ਨੇ ਉੱਥੇ ਆ ਕੇ ਘੋੜਸਵਾਰੀ ਸਿੱਖੀ, ਕੰਮ ਕੀਤਾ, ਸੱਟਾਂ ਖਾਣ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਕਿਤੇ ਵੀ ਅਭਿਨੈ ਦੇ ਵਿੱਚ ਆਪਣੀ ਕਿਤੇ ਵੀ ਉਹਨਾਂ ਨੇ ਫਰਕ ਨਹੀਂ ਆਉਣ ਦਿੱਤਾ। ਮੈਂ ਸੱਚੀ ਦੱਸਾਂ ਤਾਂ ਉਸ ਚੀਜ਼ ਨੇ ਮੈਂ ਦੇਖਿਆ ਕਿ ਜਿਹੜੇ ਸਾਡੇ ਕਿਰਦਾਰ ਸੀ, ਕਿਰਦਾਰ ਤਾਂ ਸਾਡੇ ਨਾਇਕ ਸੀ, ਸਾਡੇ ਜਿਹੜੇ ਅਦਾਕਾਰ ਸੀ ਫਿਲਮ ਦੇ ਸਾਰੇ ਅਦਾਕਾਰ, ਹਾਲਾਂਕਿ ਅੱਛੇ ਜਿਹੜੇ ਥੀਏਟਰ ਦੇ ਮੰਜੇ ਸੰਭਰੇ ਕਲਾਕਾਰ ਨੇ ਉਹ ਸੀਗੇ, ਉਹਨਾਂ ਨੇ ਕਿਸੇ ਵੀ ਚੀਜ਼ ਤੇ ਆਂਚ ਨਹੀਂ ਆਉਣ ਦਿੱਤੀ। ਮੈਨੂੰ ਲੱਗਦਾ ਸੀ ਸਾਡੀ ਉਹ ਜਿਹੜੀ ਟੀਮ ਸੀਗੀ, ਸਾਡਾ ਮੋੜਾਂ ਦਾ ਪੂਰਾ ਪਰਿਵਾਰ ਸੀਗਾ, ਹੈ ਨਾ, ਤਾਂ ਉਹ ਸੱਚੀ ਸਾਰੇ ਨਾਇਕ ਬਣ ਕੇ ਉੱਭਰੇ। ਹਾਲਾਂਕਿ ਜਿਵੇਂ ਆਪਾਂ ਦੇਖਦੇ ਹਾਂ ਐਕਟਰ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਾਰਿਆਂ ਦੇ ਅੰਦਰ ਇੱਕ ਅੱਗ ਸੀਗੀ ਕਿ ਨਹੀਂ ਅਸੀਂ ਕੰਮ ਤੋਂ ਪਿੱਛੇ ਨਹੀਂ ਹਟਣਾ। ਕਿਸੇ ਕਲਾਕਾਰ ਨੇ ਕੋਈ ਛੁੱਟੀ ਨਹੀਂ ਲਈ, ਉਹਨਾਂ ਨੂੰ ਥੋੜ੍ਹਾ ਜਿਹਾ ਕਿਹਾ ਜਾਂਦਾ ਸੀ ਵੀ ਨਹੀਂ ਤੁਸੀਂ ਖਿਆਲ ਰੱਖੋ ਆਪਣਾ, ਆਪਾਂ ਲੰਬੇ ਸਮੇਂ ਲਈ ਕੰਮ ਕਰਨਾ। ਪਰ ਜਿਹੜਾ ਜਿਉਣੇ ਮੋੜ ਨੇ ਜਿਹੜਾ ਜੋਸ਼ ਭਰਿਆ ਹੋਇਆ ਸੀ ਨਾ, ਉਹ ਅਣਖੀਲੇ ਯੋਧੇ ਦਾ ਜਿਹੜਾ ਸੀਗਾ, ਮਤਲਬ ਹੈ ਨਾ, ਜੋਸ਼ ਭਰਿਆ ਹੋਇਆ, ਤਾਂ ਉਹਨੇ ਸਾਡੇ ਕਲਾਕਾਰਾਂ 'ਚ ਸਾਰਿਆਂ 'ਚ ਨਵੀਂ ਰੂਹ ਫੂਕਤੀ। ਇਸ ਮੂਵੀ ਦੇ ਆਉਣ ਦੇ ਨਾਲ ਨਵੇਂ ਕਰੈਕਟਰਾਂ ਨੂੰ, ਨਵੇਂ ਐਕਟਰਾਂ ਨੂੰ ਵੀ ਮੌਕਾ ਮਿਲਿਆ ਜਿਹੜੇ ਛੋਟੇ ਕਿਰਦਾਰਾਂ ਤੋਂ ਵੱਡੇ ਕਿਰਦਾਰਾਂ ਤੱਕ ਪਹੁੰਚੇ ਨੇ। ਬਿਲਕੁਲ ਜੀ, ਬਿਲਕੁਲ।
ਇਹ ਜਿਹੜਾ ਮੋੜ ਫਿਲਮ ਆ ਇਹਦੇ ਵਿੱਚ ਥੀਏਟਰ ਦੇ ਕਾਫੀ ਸਾਡੇ ਕਲਾਕਾਰ ਹੈਗੇ ਆ, ਬਹੁਤ ਸੋਹਣੀ ਚੋਣ ਕੀਤੀ ਗਈ ਆ। ਔਰ ਇਹ ਹੈ ਕਿ ਇਹਦੇ 'ਚ ਜਿੰਨੇ ਵੀ ਕਲਾਕਾਰ ਆਏ ਆ ਸਾਰਿਆਂ ਨੇ ਅਹਿਮ ਭੂਮਿਕਾ ਨਿਭਾਈ ਆ, ਚਾਹੇ ਕੋਈ ਘੋੜਸਵਾਰ ਸੀਗਾ, ਚਾਹੇ ਕੋਈ ਮਤਲਬ ਕਿਸੇ ਪਾਤਰ ਨੂੰ ਨਿਭਾ ਰਿਹਾ ਸੀਗਾ, ਕਿਸੇ ਵੀ ਤਰ੍ਹਾਂ ਦਾ ਸੀਗਾ, ਸਾਰਿਆਂ ਨੇ ਪੂਰਾ ਹੰਭਲਾ ਮਾਰਿਆ, ਜਿੰਦ ਜਾਨ ਲਾ ਕੇ ਸਾਰੇ ਕਿਰਦਾਰਾਂ ਨੂੰ ਖੂਬ ਜਿਉਇਆ ਔਰ ਨਿਭਾਇਆ। ਤੇ ਮੈਨੂੰ ਚੰਗਾ ਲੱਗ ਰਿਹਾ ਕਿ ਪਤਾ ਨਹੀਂ ਹੋਰ ਕੋਈ ਇਦਾਂ ਗੱਲ ਕਰੇ ਜਾਂ ਨਾ ਕਰੇ। ਜਿਹੜੀ ਇਹ ਫਿਲਮ ਆ ਨਾ, ਫਿਲਮ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਦਸਤਾਵੇਜ਼ੀ ਫਿਲਮ ਹੈ। ਜਿਵੇਂ ਅਸੀਂ ਅੱਜ ਤੱਕ ਜਿਉਣਾ ਮੋੜ ਪਿਛਲੀ ਫਿਲਮ ਨੂੰ ਦੇਖਦੇ ਆ ਰਹੇ ਹਾਂ, ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਜਿਹੜੀ ਰਵਾਇਤ ਆ, ਇਹ ਜੋ ਹੈਗਾ ਜਿਉਣਾ ਮੋੜ ਦਾ ਹੈ ਸੰਕਲਪ ਹੈ ਨਾ, ਸਾਡੀ ਲੋਕਧਾਰਾ 'ਚ ਪਿਆ ਹੋਇਆ, ਤਾਂ ਮੈਨੂੰ ਪੱਕਾ ਪਤਾ ਕਿ ਇਹ ਲੋਕ ਹਮੇਸ਼ਾ ਦੇਖਦੇ ਰਹਿਣਗੇ। ਤੁਸੀਂ ਦੇਖੋ ਜਦੋਂ ਸਕਰੀਨ ਖੁੱਲ੍ਹਦੀ ਆ, ਟੀਜ਼ਰ ਟ੍ਰੇਲਰ ਤੁਸੀਂ ਵੇਖਿਆ ਹੋਣਾ ਹੈ ਨਾ, ਕਿੰਨਾ ਪਿਆਰਾ ਲੱਗਦਾ, 2 ਘੜੀਆਂ ਲੱਗਦਾ ਕਿ ਤੁਸੀਂ ਉਸ ਪੰਜਾਬ 'ਚ ਜਿਉ ਰਹੇ ਹੋ। ਕਿੱਡੀਆਂ ਅਣਖਾਂ ਵਾਲੇ ਲੋਕ ਸੀਗੇ ਜਿਹੜੇ ਮੌਤ ਨੂੰ ਜ਼ਿੰਦਗੀ ਨਾਲ ਟੱਕਰ ਦੇ ਰਹੇ ਨੇ। ਜਦੋਂ ਕਹਿੰਦੇ ਹੁੰਦੇ ਸੀਗੇ ਰਾਂਝੇ ਹੁਣੀ ਬੇਲਿਆਂ 'ਚ ਸੀਗੇ ਤੇ ਸਾਡੇ ਜੌਣੇ ਮੋੜ ਹੁਣੀ ਰੋਈਆਂ 'ਚ ਸੀਗੇ, ਹੱਕਾਂ ਦੀ ਖਾਤਰ ਲੜ ਰਹੇ ਸੀਗੇ ਹੈ ਨਾ। ਇਹਨਾਂ ਦਾ ਜਿਹੜਾ ਇਸ਼ਕ ਹਕੀਕੀ ਸੀਗਾ ਉਹ ਹੱਕਾਂ ਨੂੰ ਲੈ ਕੇ ਸੀਗਾ, ਅਣਖਾਂ ਨੂੰ ਲੈ ਕੇ ਸੀਗਾ ਹੈ ਨਾ। ਇਹ ਜਿਹੜਾ ਜਿਉਣਾ ਮੋੜ ਦਾ ਸੰਕਲਪ ਹੈ ਜਾਂ ਇਹ ਨਾਇਕ ਹੈ ਨਾ, ਇਹ ਹਮੇਸ਼ਾ ਜ਼ਿੰਦਾ ਰਹੂਗਾ। ਇਹਦੇ ਪਿੱਛੇ ਜਿੰਨੀ ਟੀਮ ਨੇ ਕੰਮ ਕੀਤਾ ਸਾਰੇ ਵਧਾਈ ਦੇ ਹੱਕਦਾਰ ਨੇ। ਜਿਵੇਂ ਤੁਸੀਂ ਕਿਹਾ ਕਿ ਰਾਂਝੇ ਹੋਰੀ ਬੇਲਿਆਂ 'ਚ ਸੀ ਤੇ ਜੌਣੇ ਹੋਰੀ ਰੋਈਆਂ 'ਚ ਸੀ। ਹਾਂਜੀ, ਪਰ ਜੌਣੇ ਹੋਰਾਂ ਦਾ ਕਿਰਦਾਰ ਕਿਤੇ ਪੜ੍ਹਾਇਆ ਹੀ ਨਹੀਂ ਜਾਂਦਾ ਸਕੂਲਾਂ ਕਾਲਜਾਂ ਦੇ ਵਿੱਚ। ਬਸ ਇਹ ਸਾਨੂੰ ਵੀ ਮਹਿਸੂਸ ਹੁੰਦਾ ਹੈ ਨਾ। ਸਾਨੂੰ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਸੀ, ਕਹਿੰਦੇ ਨਹੀਂ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ, ਅਸੀਂ ਜਿਹੜੀ ਸਾਡੀ ਪੀੜ੍ਹੀ ਆ, ਅਸੀਂ ਪੜ੍ਹੇ ਵੀ ਆ, ਅਸੀਂ ਬਜ਼ੁਰਗਾਂ ਦੇ ਮੂੰਹੋਂ ਸੁਣਿਆ ਵੀ ਹੈ, ਪਰ ਇਹ ਹੈ ਕਿ ਨਵੇਂ ਬੱਚਿਆਂ ਨੂੰ ਸ਼ਾਇਦ ਇਹਦਾ ਨਹੀਂ ਪਤਾ ਹੋਊਗਾ। ਔਰ ਹੁਣ ਜਦੋਂ ਫਿਲਮ ਆਈ ਆ ਤਾਂ ਫਿਲਮ ਲਈ ਬਹੁਤ ਉਤਸੁਕ ਨੇ ਲੋਕ ਕਿ ਅਸੀਂ ਦੇਖਣੀ ਆ। ਇਹ ਕਹਿ ਰਹੇ ਆ ਭਾਈ ਅਸੀਂ ਬੱਚਿਆਂ ਨੂੰ ਵੀ ਦਿਖਾਵਾਂਗੇ। ਸਾਡਾ ਇੱਕ ਇਹ ਅਹਿਮ ਉਪਰਾਲਾ ਰਿਹਾ ਸਭ ਦਾ ਕਿ ਪੀੜ੍ਹੀਆਂ ਯਾਦ ਰੱਖਣ, ਔਰ ਸਾਨੂੰ ਪੂਰੀ ਉਮੀਦ ਹੈ, ਸਾਨੂੰ ਯਕੀਨ ਵੀ ਹੈ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹ ਇਹਨੂੰ ਜ਼ਰੂਰ ਮਾਣੂਗੀ, ਉਹਨਾਂ ਨੂੰ ਪਤਾ ਲੱਗੂਗਾ ਕਿ ਅਸੀਂ ਕਿਸ ਧਰਤੀ 'ਤੇ ਜਾਏ ਹਾਂ। ਜੀ ਬਿਲਕੁਲ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ, ਸਾਡੇ ਨਾਲ ਡਾਕਟਰ ਵੀਰ ਅਵਿਨਵ ਮੌਜੂਦ ਸਨ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਆ ਕਿਉਂਕਿ ਜੱਟ ਜਿਉਣਾ ਮੋੜ ਰੋਈਆਂ ਦਾ, ਮਾਲਵੇ ਦੇ ਖਿੱਤੇ ਦਾ ਉਹ ਸੂਰਵੀਰ ਸੀ, ਯੋਧਾ ਸੀ, ਜਿਸ ਨੇ ਹੱਕ ਹਕੂਕ ਦੀ ਗੱਲ ਕੀਤੀ, ਪੰਜਾਬ ਦੀ ਗੱਲ ਕੀਤੀ ਤੇ ਇੱਕ ਸਧਾਰਨ ਜੱਟ ਪਰਿਵਾਰ 'ਚੋਂ ਉੱਠਿਆ, ਜੱਟ ਜਿਉਣਾ ਮੋੜ ਬਣ ਕੇ ਉੱਭਰ ਕੇ ਸਾਹਮਣੇ ਆਇਆ ਤੇ ਇੱਕ ਕਿਰਦਾਰ ਜਿਹੜਾ ਕਿ ਉਸ ਨੂੰ ਲੋਕ ਜਿਉਂ ਰਹੇ ਨੇ। ਮਾਲਵੇ ਦੇ ਸੂਰਵੀਰ ਜੱਟ ਜਿਉਣਾ ਮੋੜ 'ਤੇ ਮੂਵੀ ਆ ਰਹੀ ਆ ਬਾਈ ਐਮੀ ਵਿਰਕ ਹੋਰਾਂ ਦੀ, 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਆ। ਕਿਉਂਕਿ ਪਰਸਨਲੀ ਤੌਰ 'ਤੇ ਤੁਹਾਡੇ ਨਾਲ ਇਹ ਵੀ ਅਪੀਲ ਕਰਾਂਗਾ ਕਿ ਜ਼ਰੂਰ ਦੇਖਣ ਜਾਇਓ ਮੋੜ, ਜਿਹੜੀ ਕਿ ਮੂਵੀ 9 ਜੂਨ ਨੂੰ ਆ ਰਹੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਕਿਉਂਕਿ ਪੰਜਾਬ ਆ ਜਿਹੜਾ ਉਹ ਸੰਘਰਸ਼ ਦੇ ਰਾਹ 'ਤੇ ਚੱਲਿਆ ਹੋਇਆ ਤੇ ਦੇਖਦੇ ਹਾਂ ਕਿ ਕਦੋਂ ਤੱਕ ਪੰਜਾਬ ਨੂੰ ਇਹ ਸੰਘਰਸ਼ ਆ ਜਿਹੜਾ ਉਹ ਕਰਨਾ ਪੈਂਦਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਸਾਡੇ ਨਾਲ ਅੱਜ ਮੋੜ ਫਿਲਮ ਦਾ ਇੱਕ ਕਰੈਕਟਰ ਮੌਜੂਦ ਆ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜੇ ਕਿਸਮਤ ਦੇ ਫੈਸਲੇ ਰੋਈਆਂ ਕਰਨੇ ਹੁੰਦੇ ਨਾ ਚਾਚਾ ਸਿਆਂ, ਤਾਂ ਅਸੀਂ ਰੋਈਆਂ ਦੇ ਰਾਂਝੇ ਆ। ਮਾਣ ਦੀ ਗੱਲ ਹੈ ਕਿ ਜਿਹੜੇ ਲੋਕ ਨਾਇਕ ਜਿਹੜੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀਗੇ ਜਾਂ ਅਸੀਂ ਪੜ੍ਹਦੇ ਸੀਗੇ, ਤਾਂ ਸਾਨੂੰ ਉਸੇ ਔਰੇ ਦੇ ਵਿੱਚ ਜਾ ਕੇ, ਇੱਕ ਰਿਸਰਚ ਤੋਂ ਬਾਅਦ ਸਾਨੂੰ ਉਸ ਔਰੇ ਦੇ ਵਿੱਚ ਜਾ ਕੇ ਉਹਨਾਂ ਕਿਰਦਾਰਾਂ ਨੂੰ ਜਿਉਣ ਦਾ ਮੌਕਾ ਮਿਲਿਆ। ਮੇਰਾ ਨਾਮ ਜਿਉਣ ਸਿੰਘ ਹੈ ਬਾਈ, ਮੈਂ ਜਿਉਣ ਦੀ ਸਹੁੰ ਖਾ ਕੇ ਆਇਆ। ਤੂੰ ਚਾਹੇ ਮੈਨੂੰ ਬੇਅਣਖਾ ਕਹਿ, ਚਾਹੇ ਕੁਛ ਕਹਿ, ਪਰ ਮੈਂ ਮਰਨਾ ਨਹੀਂ ਹੈਗਾ। ਪੰਜਾਬੀ ਸਿਨੇਮੇ ਦੇ ਬੜੇ ਵਾਰ ਬਦਲਦੇ ਦੌਰ ਦੇਖੇ ਨੇ, ਕਦੇ ਹਾਸੇ ਡਿੱਠੇ, ਕਦੇ ਜੱਟ ਤੇ ਜ਼ਮੀਨ ਵਰਗੀਆਂ ਫਿਲਮਾਂ ਬਣੀਆਂ। ਅੱਜ ਫੇਰ ਉਸੇ ਕਿਰਦਾਰ ਦੇ ਉੱਪਰ ਇੱਕ ਫਿਲਮ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈ। ਔਰ ਇਹ ਬਹੁਤ ਵੱਡੀ ਗੱਲ ਹੈ ਔਰ ਚੁਣੌਤੀ ਵੀ ਰਹੀ ਹੈ ਸਾਰੇ ਕਲਾਕਾਰਾਂ ਲਈ ਕਿ ਅਸੀਂ 18ਵੀਂ ਸਦੀ ਦੇ ਅੰਤ ਦੀ ਗੱਲ ਹੈ, ਇਹ ਅੰਤ ਦੀ ਹੀ ਗੱਲ ਆ, ਮਤਲਬ ਉੱਥੋਂ ਤੋਂ ਜਿਹੜੀ ਕਹਾਣੀ ਮੋੜ ਦੀ ਸ਼ੁਰੂ ਹੋਈ ਹੈ। ਤਾਂ ਤੁਸੀਂ ਦੇਖੋ ਕਿ ਅਸੀਂ ਬਜ਼ੁਰਗਾਂ ਤੋਂ ਸੁਣਦੇ ਰਹੇ, ਕਿਤਾਬਾਂ ਤੋਂ ਪੜ੍ਹਦੇ ਰਹੇ, ਪੜ੍ਹਦੇ ਉਹ ਲੱਗਿਆ ਵੀ ਯਾਰ ਉਹ ਇੱਦਾਂ ਦੇ ਅਣਖੀ ਬੰਦੇ ਸੀ, ਧੀਆਂ ਭੈਣਾਂ ਲਈ ਖੜ੍ਹਦੇ ਸੀ, ਮਜ਼ਲੂਮਾਂ ਲਈ ਖੜ੍ਹਦੇ ਸੀਗੇ ਨਾ। ਫਿਰ ਸਾਨੂੰ ਜਦੋਂ ਉਹ ਕਰੈਕਟਰ ਜਿਉਣ ਦਾ ਮੌਕਾ ਮਿਲਿਆ ਤਾਂ ਤੁਸੀਂ ਸੱਚ ਜਾਣਿਓ, ਮਤਲਬ ਮੈਨੂੰ ਲੱਗਾ ਕਿ ਮੇਰਾ ਪੰਜਾਬ ਦੀ ਧਰਤੀ ਤੇ ਜਨਮ ਲੈਣਾ ਸਫਲ ਹੋ ਗਿਆ। ਭੈਣ ਲਈ ਭਰਾ ਤੋਂ ਵੱਡਾ ਕੋਈ ਸੂਰਮਾ ਨਹੀਂ ਹੁੰਦਾ, ਪਰ ਵੀਰੇ ਤੂੰ ਤਾਂ ਜਮਾ ਹੀ ਕੰਡਣੀ ਵੀ ਕਰ ਲਈ। ਇਸ ਘਰ ਦਾ ਇੱਕੋ ਹੀ ਬੈਲੀ ਬਹੁਤ ਆ, ਦੂਜੇ ਦਾ ਪਰਚਾ ਲੈਣ ਜਾਣਾ ਇਹਦੇ ਤੋਂ। ਇਸ ਹਿਸਾਬ ਨਾਲ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਫਿਲਮ ਦਾ ਹਿੱਸਾ, ਇਸ ਕਰਕੇ ਮੈਨੂੰ ਇਹ ਚੰਗਾ ਲੱਗਾ ਕਿ ਉਹ ਜਿਹੜੀ ਫਿਲਮ ਆ ਨਾ, ਇਹਨੂੰ ਲੋਕ ਹਮੇਸ਼ਾ ਯਾਦ ਰੱਖਣਗੇ ਜਦੋਂ ਤੱਕ ਜਿਉਣ ਦਾ, ਜ਼ਿੰਦਗੀ ਧੜਕਦੀ ਜ਼ਿੰਦਗੀ ਦਾ ਜਿਹੜਾ ਇੱਕ ਸੰਕਲਪ ਹੈ ਨਾ। ਤਾਂ ਮੈਨੂੰ ਲੱਗਦਾ ਕਿ ਜਿਉਣੇ ਨੇ ਹਮੇਸ਼ਾ ਜਿਉਂਦੇ ਰਹਿਣਾ।
ਭਾਦੋਂ ਦਾ ਭਜਾਇਆ ਜੱਟ ਸਾਧ ਬਣਦਾ ਹੈ। ਜੇ ਸਾਧਨਾ ਨਾ ਬਣਿਆ ਤਾਂ ਡਾਕੂ ਤਾਂ ਪੱਕਾ ਬਣਦਾ ਹੈ। ਕਈ ਕਲਾਕਾਰਾਂ ਨੇ ਜਾ ਕੇ ਉੱਥੇ ਦਾੜੀਆਂ ਨਹੀਂ ਕਟਾਈਆਂ। ਸਾਨੂੰ ਜਿਹੜੀਆਂ ਫੀਮੇਲ ਆਰਟਿਸਟ ਸੀਗੀਆਂ ਸਾਨੂੰ ਆਈ ਥਿੰਕ ਆਈਬ੍ਰੋ ਨਹੀਂ ਬਣਵਾਈ ਹੈਗੀ। ਮਤਲਬ ਜਿਹੜੀ ਕਰੈਕਟਰ ਪ੍ਰੈਪਰੇਸ਼ਨ ਹੁੰਦੀ ਹੈ ਨਾ, ਖਾਸ ਕਰਕੇ ਇਹ ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ। ਪਰ ਸਾਨੂੰ ਕਹੀ ਗਿਆ ਕਿਉਂਕਿ ਅਸੀਂ ਸਿਰ ਢੱਕ ਕੇ ਰੱਖਣੇ ਹੁੰਦੇ ਸੀ, ਅਸੀਂ ਗੁੱਤਾਂ ਗੁੰਦੀਆਂ ਹੁੰਦੀਆਂ ਸੀਗੀਆਂ। ਮਤਲਬ ਇੱਕ ਐਕਟਰ ਨੂੰ ਕਰੈਕਟਰ ਵਿੱਚ ਆਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਸਭ ਤੋਂ ਚੁਣੌਤੀ ਭਰਿਆ ਕੰਮ ਇੱਕ ਕਲਾਕਾਰ ਨੂੰ, ਔਰ ਪਿੱਛੇ ਬੰਦੂਕਾਂ ਪਾ ਕੇ ਬੈਠਣਾ, ਤੁਸੀਂ ਕੈਮਰੇ ਦੇ ਫਰੇਮ ਦੇ ਵਿੱਚ ਦੀ ਨਿਕਲਣਾ, ਹਨਾ। ਜਾਨਵਰ ਦਾ ਕੀ ਪਤਾ ਕਿੱਥੇ ਰੁਕ ਜੇ। ਮੈਨੂੰ ਚੰਗੀ ਤਰ੍ਹਾਂ ਯਾਦ ਆ ਸਾਡੇ ਕਈ ਮੁੰਡਿਆਂ ਨੇ ਸੱਟਾਂ ਖਾਧੀਆਂ, ਕਈਆਂ ਦੇ ਗਿੱਟੇ ਟੁੱਟੇ, ਕਈਆਂ ਦੀਆਂ ਕੂਣੀਆਂ। ਮਤਲਬ ਈਵਨ ਕਿ ਉਸ ਤੋਂ ਬਾਅਦ ਵੀ ਕੰਟੀਨਿਊਟੀ 'ਚ ਮੁੰਡਿਆਂ ਨੇ ਹੌਸਲਾ ਨਹੀਂ ਹਾਰਿਆ। ਸਾਨੂੰ ਉਸ ਟਾਈਮ ਉਸ ਧਰਤੀ ਤੇ ਉਸ ਘਰ ਦੇ ਵਿੱਚ ਸ਼ੂਟ ਕਰਦਿਆਂ ਮਹਿਸੂਸ ਹੁੰਦਾ ਸੀਗਾ ਵੀ ਜਿਉਣਾ ਹੁਣ ਨੇਰੀ ਦੀ ਤਰ੍ਹਾਂ ਸੈੱਟ ਤੇ ਪਹੁੰਚ ਜਾਊਗਾ। ਤੇਰੀ ਮੌਤ ਨਹੀਂ ਟਲਦੀ ਵੈਰੀਆ, ਤੇ ਤੇਰੇ ਕੰਨਾਂ 'ਚ ਦੋ ਹੀ ਨਾਂ ਗੂੰਜਣਗੇ, ਇੱਕ ਮੇਰੇ ਭਾਈ ਕਿਸ਼ਨੇ ਦਾ ਤੇ ਦੂਜਾ ਜੌਣੇ ਮੋੜ ਦਾ। ਸੋ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਫੇਰ ਰੂਬਰੂ ਹੋਏ ਹਾਂ, ਕਿਉਂਕਿ ਪੰਜਾਬ ਦੇ ਨਾਲ ਸੰਬੰਧਿਤ ਹਰ ਇੱਕ ਕਿਰਦਾਰ ਦੀ ਅਸੀਂ ਗੱਲ ਕਰਦੇ ਹਾਂ ਇੰਡੋਜ਼ ਟੀਵੀ ਤੇ। ਤਾਂ ਪਿਛਲੇ ਦਿਨਾਂ ਤੋਂ ਕਾਫੀ ਜਿਹੜੀ ਕਿ ਚਰਚਿਤ ਮੂਵੀ ਬਣੀ ਹੋਈ ਆ ਮੌੜ, ਐਮੀ ਵਿਰਕ ਹੋਰਾਂ ਦੀ ਆ, 9 ਜੂਨ ਨੂੰ ਰਿਲੀਜ਼ ਹੋਣ ਵਾਲੀ ਆ। ਤਾਂ ਉਸ ਨੂੰ ਲੈ ਕੇ ਸਾਡੀ ਜਿਹੜੀ ਗੱਲਬਾਤ ਆ, ਵਾਰਤਾਲਾਪ ਆ, ਉਹ ਹਮੇਸ਼ਾ ਕਰੈਕਟਰਾਂ ਦੇ ਨਾਲ ਹੁੰਦੀ ਰਹੀ ਆ ਤੇ ਹੁੰਦੀ ਰਹੇਗੀ। ਤਾਂ ਸਾਡੇ ਨਾਲ ਅੱਜ ਮੌੜ ਫਿਲਮ ਦਾ ਇੱਕ ਕਰੈਕਟਰ ਮੌਜੂਦ ਆ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਵੀਰ ਅਭਿਨਵ ਸਾਡੇ ਨਾਲ ਮੌਜੂਦ ਨੇ। ਮੈਮ ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਸ਼ੁਕਰੀਆ ਜੀ। ਸ਼ੁਰੂਆਤ ਇੱਥੋਂ ਹੀ ਕਰ ਲਈਏ ਕਿ ਸਾਡੇ ਲਾਣੇ ਜਾਉਣੇ ਸੋਚਿਆਂ ਦੇ, ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ। ਸਿੱਧੂ ਮੂਸੇ ਵਾਲੇ ਨੇ ਵੀ ਜਾਉਣੇ ਮੋੜ ਦਾ ਨਾਂ ਲਿੱਤਾ, ਉਹਨਾਂ ਸੂਰਬੀਰਾਂ ਦੇ ਨਾਂ ਲਿੱਤੇ। ਇਹ ਧਰਤੀ ਯੋਧਿਆਂ ਦੀ, ਇਹ ਧਰਤੀ ਸੂਰਬੀਰਾਂ ਦੀ ਆ। ਪੰਜਾਬ ਦੀ ਗੱਲ ਹੁੰਦੀ ਆ ਤਾਂ ਪੰਜਾਬ ਦੇ ਨਾਲ ਫਿਰ ਉਹ ਯੋਧਿਆਂ ਦੇ ਨਾਂ ਜਾਂ ਸੂਰਬੀਰਾਂ ਦੇ ਨਾਂ ਯਾਦ ਆ ਜਾਂਦੇ ਆ। ਬੇਸ਼ੱਕ ਉਹ ਡਾਕੂ ਦੇ ਰੂਪ 'ਚ ਸੀ, ਬੇਸ਼ੱਕ ਉਹ ਕਿਸੇ ਧਾਰਮਿਕ ਸੰਸਥਾ ਦੇ ਪ੍ਰਧਾਨ ਬਣ ਕੇ ਰਹੇ ਨੇ। ਤਾਂ ਕਿਵੇਂ ਦਾ ਲੱਗਦਾ ਗਾ ਜਿਹੜਾ ਕਿ ਮੌੜ ਫਿਲਮ ਦੇ ਵਿੱਚ ਤੁਸੀਂ ਇੱਕ ਰੋਲ ਅਦਾ ਕੀਤਾ? ਦੇਖੋ ਜੀ, ਸਭ ਤੋਂ ਪਹਿਲਾਂ ਇਹ ਮਾਣ ਦੀ ਗੱਲ ਹੈ ਕਿ ਜਿਹੜੇ ਲੋਕ ਨਾਇਕ ਜਿਹੜੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀਗੇ ਜਾਂ ਅਸੀਂ ਪੜ੍ਹਦੇ ਸੀਗੇ, ਤਾਂ ਸਾਨੂੰ ਉਸੇ ਔਰੇ ਦੇ ਵਿੱਚ ਜਾ ਕੇ ਇੱਕ ਰਿਸਰਚ ਤੋਂ ਬਾਅਦ ਸਾਨੂੰ ਉਸ ਔਰੇ ਦੇ ਵਿੱਚ ਜਾ ਕੇ ਉਹਨਾਂ ਕਿਰਦਾਰਾਂ ਨੂੰ ਜਿਉਣ ਦਾ ਮੌਕਾ ਮਿਲਿਆ। ਤਾਂ ਉਹ ਸਾਡੇ ਲਈ ਇੱਕ ਮਾਣ ਦੀ ਗੱਲ ਵੀ ਹੈ ਤੇ ਅਸੀਂ ਖੁਦ ਨੂੰ ਮਤਲਬ ਬੜੀ ਕਿਸਮਤ ਵਾਲੇ ਮੰਨਦੇ ਹਾਂ ਕਿ ਸਾਨੂੰ ਉਹ ਇੱਕ ਚੰਗਾ ਮੌਕਾ ਮਿਲਿਆ। ਰਹੀ ਗੱਲ ਜਿਉਣੇ ਮੋੜ ਦੀ, ਹੈ ਨਾ, ਸਾਡੀ ਜਿਹੜੀ ਪੰਜਾਬੀਆਂ ਦਾ ਜਿਹੜਾ ਹੈਗਾ ਪਰਵਰਿਸ਼ ਆ ਜਿਹੜੀ ਪੰਜਾਬੀਆਂ ਦੀ, ਉਹ ਅਣਖਾਂ ਦੇ, ਸਬਰਾਂ, ਸਿਦਕਾਂ ਦੇ ਸਿਰ ਤੇ ਹੋਈ ਹੈ ਨਾ। ਤਾਂ ਅਸੀਂ ਜਦੋਂ ਵੀ ਪੰਜਾਬ ਤੇ ਭੀੜ ਪਈ ਆ ਤਾਂ ਸੂਰਮੇ ਲੋਕ ਉੱਠੇ ਨੇ, ਹੈ ਨਾ। ਬਿਲਕੁਲ। ਤਾਂ ਜਿਵੇਂ ਨਿਜ਼ਾਮ ਦੇ ਵਿੱਚ ਜਦੋਂ ਵੀ ਕਦੇ ਮਜਲੂਮਾਂ ਨਾਲ ਧੱਕੇਸ਼ਾਹੀ ਹੋਈ ਆ ਤਾਂ ਹਰ ਵਾਰ ਕੋਈ ਨਾ ਕੋਈ ਸੂਰਮਾ ਪੈਦਾ ਹੋਇਆ। ਸੂਰਮਾ ਲੋਕ ਲਹਿਰ ਦੇ ਰੂਪ ਵਿੱਚ ਪੈਦਾ ਹੋਇਆ, ਹੈ ਨਾ। ਹਾਲਾਂਕਿ ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਮਤਲਬ ਯੋਧੇ ਹੈ, ਸੂਰਮੇ ਹੈਗੇ ਆ, ਪਰ ਅੱਜ ਮੁੱਖ ਤੌਰ ਤੇ ਜਿਹੜਾ ਅਸੀਂ ਚਰਚਾ ਦਾ ਵਿਸ਼ਾ ਸਾਡਾ ਜਿਵੇਂ ਫਿਲਮ ਆ, ਹੈ ਨਾ, ਇਸ ਫਿਲਮ ਦਾ ਜਿਹੜਾ ਮੁੱਢ ਹੈਗਾ ਉਹ 2017 ਤੋਂ ਸ਼ੁਰੂ ਹੋਇਆ ਜੀ। ਉਦੋਂ ਇਹ ਕਿਹਾ ਗਿਆ, ਕਹਿੰਦੇ ਕਿ ਪੰਜਾਬੀ ਸਿਨੇਮਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਮਨੋਰੰਜਨ ਵਾਲੀਆਂ ਫਿਲਮਾਂ ਆ ਰਹੀਆਂ, ਹੈ ਨਾ। ਆਪਾਂ ਜਿੱਦਾਂ ਦੇਖ ਰਹੇ ਹਾਂ ਕੰਟੈਂਟ ਦੀ ਵੀ ਥੋੜੀ ਕਮੀ ਵੀ ਲੱਗ ਰਹੀ ਆ, ਅੱਛਾ ਵੀ ਆ ਰਿਹਾ, ਮਤਲਬ ਸਮਾਨਾਂਤਰ ਚੱਲੀ ਜਾ ਰਿਹਾ। ਤਾਂ ਉਹਦੇ 'ਚ ਇਹ ਹੋਇਆ ਕਿ ਜਿਹੜੇ ਸਾਡੇ ਪ੍ਰੋਡਕਸ਼ਨ ਵਾਲੇ ਨੇ ਰਿਦਮ ਬॉयਜ਼ ਐਂਟਰਟੇਨਮੈਂਟ, ਹੈ ਨਾ, ਉਹਨਾਂ ਦੇ ਜਿਹੜੇ ਮੁਖੀ ਨੇ ਕਾਰਜਗਿੱਲ ਸਰ, ਹੈ ਨਾ, ਔਰ ਨਾਲ ਜਰਨੈਲ ਭਾਜੀ ਵਿਰਾਸਤ ਵਾਲੇ, ਹੈ ਨਾ, ਔਰ ਉਹਨਾਂ ਨੇ ਜਤਿੰਦਰ ਮੌਰ ਸਰ ਨਾਲ ਗੱਲ ਕੀਤੀ। 2017 ਦੇ ਵਿੱਚ ਉਹਨਾਂ ਨੇ ਇੱਕ ਮਤਲਬ ਆਈਡੀਆ ਲਿਆ ਕਿ ਅਸੀਂ ਜਿਉਣਾ ਮੋੜ ਤੇ ਫਿਲਮ ਕਰਾਂਗੇ। 2017 ਤੋਂ ਲੈ ਕੇ ਹੌਲੀ ਹੌਲੀ ਰਿਸਰਚ ਹੁੰਦੀ ਇਹ 2022 ਤੇ ਹੀ ਆ ਗਿਆ, ਹੈ ਨਾ। ਤਾਂ ਇਹ ਇਸ ਕਰਕੇ ਸੀਗਾ ਕਿ ਜਿੰਨੀਆਂ ਉਸ ਟਾਈਮ ਜਿਹੜੀਆਂ ਧਾਰਨਾਵਾਂ ਬਣੀਆਂ ਹੋਈਆਂ ਸੀ ਲੋਕ ਨਾਇਕ ਨੂੰ ਲੈ ਕੇ, ਜਾਂ ਉਹਦੀ ਬਾਹਰੀ ਦੇਖਣ ਨੂੰ ਲੈ ਕੇ, ਜਾਂ ਉਹਨਾਂ ਦੇ ਜਿਹੜੇ ਉਹਨਾਂ ਨੇ ਕੰਮ ਕੀਤੇ ਸੀ, ਉਹਨਾਂ ਨੇ ਮਜਲੂਮਾਂ ਦੀ ਰਾਖੀ ਲਈ, ਨਿਜ਼ਾਮ ਨਾਲ ਟੱਕਰ ਲਈ, ਉਹ ਸਾਰਾ ਕੁਝ ਮਤਲਬ ਸੀਗਾ। ਉਹਨਾਂ ਨੂੰ ਦੇਖ ਕੇ ਇਹਨਾਂ ਨੇ ਕਾਫੀ ਰਿਸਰਚ ਕੀਤੀ। ਜਿਹੜੇ ਸਾਡੇ ਇਸ ਫਿਲਮ ਦੇ ਨਿਰਦੇਸ਼ਕ ਨੇ
ਜਤਿੰਦਰ ਮੌਰ ਜੀ, ਉਹਨਾਂ ਨੇ ਤਕਰੀਬਨ 32 ਜਾਂ 33 ਦੇ ਕਰੀਬ ਤੱਕ ਕਿੱਸਿਆਂ ਦੇ ਵਿੱਚੋਂ ਮੈਟਰ ਦੇਖਿਆ ਹੈ ਨਾ, ਪਿੰਡ ਘੁੰਮ ਕੇ, ਜਿਹੜੇ ਪਿੰਡ ਸੰਬੰਧਿਤ ਸੀਗੇ ਮੌੜ ਦੀ, ਉੱਥੋਂ ਮੌੜਾ ਪਿੰਡ ਦੇ ਨਾਲ। ਹਾਂਜੀ, ਉਹਨਾਂ ਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਜੇ ਕਿਹਾ ਜਾਵੇ ਨਾ, ਜਿਹੜੀ ਮਤਲਬ ਇਸ ਜਿਹੜੀ ਗਾਥਾ ਦੀ ਜਿਹੜੀ ਜੜ ਆ, ਇਹ 2017 ਚ ਲੱਗ ਗਈ ਸੀਗੀ ਇਹਨਾਂ ਦੇ ਯਤਨਾਂ ਸਦਕਾ। ਮੈਮ ਜੀ ਗੱਲ ਕੀਤੀ ਜਾਵੇ ਤਾਂ ਮੈਂ ਵੀ ਪੜ੍ਹ ਰਿਹਾ ਸੀ ਅੱਜ ਸਵੇਰੇ ਜੱਟ ਜਾਉਣਾ ਮੋੜ ਦੇ ਬਾਰੇ, ਕਹਿੰਦੇ ਕਿ ਕਿਸ਼ਨੇ ਦੇ ਨਾਲ ਪਰਿਵਾਰ ਵਾਲਿਆਂ ਦੀ ਨਹੀਂ ਸੀ ਬਣਦੀ, ਜਾਉਣੇ ਮੋੜ ਦੀ ਤੇ ਉਸਦੇ ਬਾਪ ਦੀ ਤਾਂ ਜਮੀ ਨਹੀਂ ਸੀ ਬਣਦੀ ਕਿਸ਼ਨੇ ਦੇ ਨਾਲ ਜੀ। ਤਾਂ ਇਹਦੇ 'ਚ ਇਹ ਹੈਗਾ ਜਿਹੜਾ ਇਹ ਜਿਉਣਾ ਕਿਸ਼ਨਾ ਜਿਹੜਾ ਕਰੈਕਟਰ ਸੀਗਾ, ਕਿਸ਼ਨਾ ਘਰ ਦੇ ਵਿੱਚ ਵੱਡਾ ਵੀ ਸੀਗਾ, ਔਰ ਤੁਹਾਨੂੰ ਵੀ ਪਤਾ ਕਿ ਮੁਜ਼ਾਰਾ ਫੈਮਿਲੀ ਸੀਗੇ ਇਹ, ਹੈ ਨਾ, ਉਹਨਾਂ ਦੀ ਕਰਕੇ, ਕਿਉਂਕਿ ਜਿਹੜੇ ਮੁਜ਼ਾਰੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਇੱਕ ਲੋਕ ਲਹਿਰ ਚੱਲਦੀ ਸੀਗੀ, ਮੁਜ਼ਾਰਾ ਲਹਿਰ ਸੀ ਜਿਹੜੀ, ਉਹਨਾਂ ਦੇ ਵਿੱਚ ਜਿਹੜੇ ਨੋਰਮਲ ਕਿਸਾਨ ਸੀਗੇ ਉਹਨਾਂ ਦੀਆਂ ਜ਼ਮੀਨਾਂ ਜਾਗੀਰਦਾਰਾਂ ਦੇ ਹੱਥ ਸੀਗੀਆਂ। ਬਜ਼ੁਰਗਾਂ ਨੂੰ ਇਹ ਹੁੰਦਾ ਸੀ ਕਿ ਅਸੀਂ ਧੀਆਂ ਭੈਣ ਵਾਲੇ ਹਾਂ, ਅਸੀਂ ਇਹਨਾਂ ਦੇ ਖਿਲਾਫ ਕਿੱਦਾਂ ਖੜ ਸਕਦੇ ਹਾਂ। ਤਾਂ ਜਿਹੜਾ ਜਿਵੇਂ ਕਿਸ਼ਨਾ ਸੀਗਾ, ਹੁਣ ਨਵਾਂ ਖੂਨ ਹੈ ਨਾ, ਤਾਂ ਉਹਨਾਂ ਨੂੰ ਲੱਗਿਆ ਕਿ ਨਹੀਂ ਸਾਨੂੰ ਡਟਣਾ ਚਾਹੀਦਾ ਹੈ ਨਾ। ਬਜ਼ੁਰਗਾਂ ਨੇ ਚਲੋ ਆਪਣੀ ਸਮਝ ਵਰਤੀ ਹੋਣੀ ਆ ਕਿ ਨਹੀਂ, ਹੈ ਨਾ, ਪਰ ਜਿਹੜਾ ਕਿਸ਼ਨਾ ਸੀ ਉਹਦੀ ਬਾਗੀ ਤਬੀਅਤ ਇਸ ਕਰਕੇ ਸੀਗੀ ਕਿ ਅਸੀਂ ਮਾਲਕ ਹਾਂ ਸਭ ਕਾਸੇ ਦੇ, ਸਾਨੂੰ ਬਰਾਬਰ ਦੇ ਹੱਕ ਹੈ। ਉਹਨਾਂ ਦੀ ਜਿਹੜੀ ਕਹਿ ਦਈਏ ਕਿ ਆਪਾਂ ਅਣਖ ਹੁੰਦੀ ਆ ਪੰਜਾਬੀਆਂ ਦੀ, ਹੈ ਨਾ, ਉਹਨਾਂ ਨੇ ਇਸ ਚੀਜ਼ ਨੂੰ ਆਪਣੇ ਅੰਦਰ ਵਸਾਈ ਰੱਖਿਆ, ਹੈ ਨਾ, ਉਹਨਾਂ ਦੇ ਇਹ ਚੀਜ਼ ਅੰਦਰ ਦਗਦੀ ਰਹੀ। ਕਿਸ਼ਨਾ ਬਹੁਤ ਕਿੱਸਿਆਂ 'ਚ ਪੜ੍ਹਦੇ ਕਿ ਇੱਕ ਧਾੜ ਵੀ ਸੀਗਾ, ਉਹ ਬੰਦੇ ਦੇ ਅੰਦਰ ਇੱਕ ਵਿਦਰੋਹ ਦੀ ਸੁਰ ਸੀਗੀ ਜਿਹੜੀ ਇੱਕ ਭਾਂਬੜ ਬਣ ਕੇ ਨਿਕਲੀ, ਹੈ ਨਾ। ਹਾਲਾਂਕਿ ਜਿਉਣਾ ਮੋੜ ਨੂੰ ਜੇ ਦੇਖਿਆ ਜਾਵੇ, ਉਸ ਤੋਂ ਬਾਅਦ ਕਿਸ਼ਨੇ ਨੂੰ ਜਦੋਂ ਉਹਨਾਂ ਨੇ ਦੇਖਿਆ ਕਿ ਨਹੀਂ ਬਾਈ ਹੱਕਾਂ ਦੀ ਖਾਤਰ ਲੜ ਰਿਹਾ, ਜਿੰਨਾ ਅਸੀਂ ਪੜ੍ਹਿਆ ਜਾਂ ਜਾਣਿਆ, ਹੈ ਨਾ, ਤਾਂ ਉਹਦੇ 'ਚ ਪਤਾ ਲੱਗਿਆ ਕਿ ਇਹਨਾਂ ਨੇ ਫਿਰ ਜਿਉਣਾ ਮੋੜ, ਮਤਲਬ ਕਿਸ਼ਨਾ ਤਾਂ ਸੀ, ਫਿਰ ਜਿਉਣਾ ਮੋੜ ਦੀ ਮਤਲਬ ਕਿਸ਼ਨੇ ਦੀ ਪੈੜ ਦੇ ਵਿੱਚ ਜਿਉਣੇ ਮੋੜ ਨੇ ਵੀ ਪੈਰ ਧਰਿਆ, ਹੈ ਨਾ। ਮੈਮ ਜਦੋਂ 32 ਸਾਲ ਪਹਿਲਾਂ ਇੱਕ ਜਾਉਣਾ ਮੋੜ ਫਿਲਮ ਆਉਂਦੀ ਆ, ਉਸ ਤੋਂ ਬਾਅਦ ਇੱਕਦਮ ਉਹ ਕਿਰਦਾਰ ਜਿਹੜੇ ਅਲੋਪ ਹੋ ਗਏ, ਹੁਣ ਫੇਰ ਇੱਕ ਨਵੀਂ ਜਿਹੜੀ ਕਿ ਰੂਹ ਪੰਜਾਬੀ ਸਿਨੇਮੇ ਦੇ ਵਿੱਚ ਭਰੀ ਗਈ ਆ। ਪੰਜਾਬੀ ਸਿਨੇਮੇ ਦੇ ਬੜੇ ਵਾਰ ਬਦਲਦੇ ਦੌਰ ਦੇਖੇ ਨੇ, ਕਦੇ ਹਾਸੇ ਡਿੱਠੇ, ਕਦੇ ਜੱਟ ਤੇ ਜ਼ਮੀਨ ਵਰਗੀਆਂ ਫਿਲਮਾਂ ਬਣੀਆਂ, ਅੱਜ ਫੇਰ ਉਸੇ ਕਿਰਦਾਰ ਦੇ ਉੱਪਰ ਇੱਕ ਫਿਲਮ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈ। ਜੀ ਬਿਲਕੁਲ, ਦੇਖੋ ਸਾਡੀ ਜਿਹੜੀ ਸਾਡਾ ਪੰਜਾਬੀ ਦਾ ਇਤਿਹਾਸ ਆ ਸਾਡਾ ਬਹੁਤ ਵੱਡਾ, ਹੈ ਨਾ, ਅਸੀਂ ਲੋਕ ਧਾਰਾ ਨਾਲ, ਲੋਕ ਮਿੱਟੀ ਨਾਲ ਜੁੜੇ ਹੋਏ ਹੈਗੇ ਆ। ਤਾਂ ਕੀ ਹੋਇਆ ਕਿ ਜਿਹੜੀ ਇਹ ਜਿਉਣਾ ਮੋੜ ਆ, ਉਸ ਟਾਈਮ ਦੇ ਵਿੱਚ ਜਿਹੜੀ ਇਹ ਫਿਲਮ ਬਣੀ ਹੋਈ ਆ, ਫਿਲਮ ਉਸ ਸਮੇਂ ਦੇ ਹਿਸਾਬ ਨਾਲ ਬਹੁਤ ਅੱਛੀ ਫਿਲਮ ਆ ਉਹ ਵੀ, ਹੈ ਨਾ, ਚੰਗੇ ਉਸ ਸਮੇਂ ਦੇ ਵਿੱਚ ਉਨੀਆਂ ਤਕਨੀਕਾਂ ਨਹੀਂ ਸੀ ਹੁੰਦੀਆਂ, ਪਰ ਫਿਲਮ ਨੂੰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਇਨਸਾਫ ਕਰਕੇ ਆਪਣੇ ਹਿਸਾਬ ਨਾਲ ਰਿਸਰਚ ਕਰਕੇ ਬਣਾਇਆ। ਉਹ ਉਸ ਸਮੇਂ ਦੇ ਹਿਸਾਬ ਨਾਲ ਚੱਲਦੀ ਆਈ, ਕਿਉਂਕਿ ਉਦੋਂ ਅਸੀਂ ਸ਼ਾਇਦ ਬਚਪਨ 'ਚ ਹੁੰਦੇ ਹੋਵਾਂਗੇ, 92-93 ਤੋਂ ਜਿੰਨਾ। ਹਾਂਜੀ, ਤਾਂ ਅਸੀਂ ਜਿੱਦਾਂ ਦੇਖਦੇ ਆਏ ਹਾਂ, ਇੱਕ ਲੋਕ ਨਾਇਕ ਨੂੰ ਅਸੀਂ ਗਥਾਵਾਂ 'ਚ ਸੁਣਿਆ, ਫਿਰ ਅਸੀਂ ਉਹਨੂੰ VCR ਤੇ ਦੇਖਦੇ ਰਹੇ, ਟੀਵੀ ਦਾ ਤਾਂ ਖੈਰ ਬਾਅਦ 'ਚ ਆ ਕੇ ਜ਼ਮਾਨਾ ਆਇਆ, ਹੈ ਨਾ। ਤਾਂ ਉਹ ਸਾਡੇ ਮਨਾਂ 'ਚ ਵਸੇ ਹੋਏ ਸੀਗੇ, ਹੈ ਨਾ, ਲੋਕ ਮਨਾਂ ਦੇ, ਜਿਹਨਾਂ ਨੂੰ ਰਾਜੇ ਕਹਿ ਲਈਏ ਆਪਾਂ। ਤਾਂ ਫਿਰ ਚਲੋ ਕੀ ਹੋਇਆ ਕਿ ਸਿਨੇਮੇ ਦਾ ਜਿਹੜਾ ਸਾਡਾ ਮਨੋਰੰਜਨ ਦਾ ਸਾਧਨ ਆ ਨਾ, ਇਹ ਚੱਲਦਾ ਆ, ਕਿਉਂਕਿ ਉਸ ਦੌਰ ਦੇ ਵਿੱਚ ਬਜ਼ੁਰਗਾਂ ਦੀਆਂ ਢਾਣੀਆਂ ਜੁੜਦੀਆਂ ਸੀਗੀਆਂ, ਹੈ ਨਾ, ਉਹ ਬੈਠ ਕੇ ਗੱਲਾਂ ਕਰਦੇ ਸੀ। ਮੈਨੂੰ ਖੁਦ ਯਾਦ ਆ, ਮੈਂ ਬਚਪਨ ਦੇ ਵਿੱਚ ਗਥਾਵਾਂ ਸੁਣ ਕੇ ਅਸੀਂ ਵੱਡੇ ਹੋਏ ਹਾਂ, ਹੈ ਨਾ, ਤਾਂ ਸਾਡੇ ਲਈ ਮਾਣ ਦੀ ਗੱਲ ਹੁੰਦੀ ਸੀ ਕਿ ਅਸੀਂ ਜਿਉਣਾ ਮੋੜ ਦੇਖਣਾ ਯਾਰ, ਵਾਕਈ ਉਹ ਸਾਡੇ ਮਨ ਅੰਦਰ ਵਸੀਆਂ ਹੋਈਆਂ ਰੂਹਾਂ ਸੀਗੀਆਂ, ਹੈ ਨਾ। ਤੇ ਉਸ ਤੋਂ ਬਾਅਦ ਕੀ ਹੋਇਆ, ਹੌਲੀ ਹੌਲੀ ਜਿਵੇਂ ਸਮਝ ਵੱਧਦੀ ਗਈ, ਸਿਨੇਮਾ ਆਪਣਾ ਮਤਲਬ ਤਕਨੀਕੀ ਪੱਖ ਤੋਂ ਸਟਰੋਂਗ ਹੁੰਦਾ ਗਿਆ, ਹੈ ਨਾ। ਤਾਂ ਉੱਥੇ ਆ ਕੇ ਚਲੋ ਇੱਕ ਇਹ ਹੋਇਆ, ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਪਰ ਇਹ ਹੁੰਦਾ ਕਿ ਉਹਨੂੰ ਸਮੇਂ ਦੇ ਹਿਸਾਬ ਨਾਲ ਨਵਾਂ ਰੂਪ ਦਿੱਤਾ ਜਾਂਦਾ ਹੈ। ਜਿਵੇਂ VCR ਤੋਂ DVD CD ਤੱਕ ਦਾ ਇੱਕ ਦੌਰ ਰਿਹਾ, ਉਸ ਤੋਂ ਬਾਅਦ ਸੀਡੀਆਂ ਤੋਂ ਬਾਅਦ ਕੇਬਲ ਤਾਰਾਂ ਆ ਗਈਆਂ, ਕੇਬਲ ਤਾਰਾਂ ਤੋਂ ਬਾਅਦ ਡਿਸ਼ਾਂ ਚੱਲ ਪਈਆਂ, ਹੁਣ ਉਹ ਸਭ ਕੁਝ ਖਤਮ ਹੋ ਗਿਆ, ਹੁਣ ਤਾਂ ਮੋਬਾਈਲ ਫੋਨ ਚੱਲ ਪਏ ਨੇ। ਇਹਨਾਂ ਨੇ ਕਿਤੇ ਨਾ ਕਿਤੇ ਪੰਜਾਬੀ ਸਿਨੇਮੇ ਨੂੰ ਵੀ ਢਾਹ ਲਾਈ ਆ, ਮੋਬਾਈਲ ਫੋਨਾਂ ਦੇ ਕਾਰਨ ਕਿਤੇ ਨਾ ਕਿਤੇ ਲੱਗੀ ਹੋਵੇ, ਜਾਂ ਕਿਹਾ ਜਾਵੇ ਕਿ ਥੀਏਟਰ ਜਿਹੜਾ ਸੱਥਾਂ ਦੇ ਵਿੱਚ ਕਰਨ ਵਾਲਾ ਸੀ, ਲੋਕ ਗਥਾਵਾਂ ਗਾਉਣ ਵਾਲੀਆਂ ਸੀ, ਉਹਨਾਂ ਨੂੰ ਢਾਹ ਲੱਗੀ ਹੋਵੇ। ਦੇਖੋ ਜੀ, ਅਗਰ ਸਾਡੀਆਂ ਜਿਹੜੀਆਂ ਲੋਕ ਗਥਾਵਾਂ ਨੇ ਇਹਨਾਂ ਨੂੰ ਬਚਾਇਆ ਗਿਆ ਨਾ, ਸਾਡੇ ਬਜ਼ੁਰਗਾਂ ਨੇ ਸਾਨੂੰ ਅੱਗੇ ਉਸ ਰੀਤ 'ਚ ਪਾਇਆ, ਸੁਣਾਇਆ ਗਿਆ, ਸਾਨੂੰ ਉਸ ਟਾਈਮ ਕਿਤਾਬਾਂ ਮਿਲਦੀਆਂ ਸੀਗੀਆਂ ਪੜ੍ਹਨ ਵਾਸਤੇ। ਹੁਣ ਦੇਖੋ ਕਲਚਰ ਖਤਮ ਹੋ ਗਿਆ, ਤੁਸੀਂ ਦੇਖਿਓ ਕਦੇ ਪਿੰਡਾਂ 'ਚ ਢਾਣੀ ਨਹੀਂ ਜੁੜਦੀ ਹੋਣੀ, ਬਜ਼ੁਰਗ ਹੀ ਨਹੀਂ ਰਹੇ, ਹੈ ਨਾ। ਗਾਥਾਵਾਂ ਕਿਹਨੇ ਸੁਣਾਉਣੀਆਂ? ਸਾਡਾ ਜਿਹੜਾ ਹੁਣ ਦਾ ਬਚਪਨਾ ਉਹ ਫੋਨਾਂ ਤੇ ਹੋਇਆ, ਕਿਸੇ ਦਾ ਕੋਈ ਦਿਲਚਸਪੀ ਨਹੀਂ ਰਹੀ। ਮੈਨੂੰ ਲੱਗਦਾ ਸ਼ਾਇਦ ਪਰਮਾਤਮਾ ਖੈਰ ਕਰੇ ਕਿ ਅਸੀਂ ਸ਼ਾਇਦ ਲਾਸਟ ਪੀੜ੍ਹੀ ਆ ਕਿ ਜਿਹੜੇ ਅਸੀਂ ਜੁੜੇ ਹੋਵਾਂਗੇ, ਔਰ ਜਿਹੜਾ ਇਹ ਮੋੜ ਫਿਲਮ ਦਾ ਉਪਰਾਲਾ ਹੈ, ਸਾਨੂੰ ਲੱਗਦਾ ਜਿਹੜੀ ਸਾਡੀ ਅਗਲੀ ਪੀੜ੍ਹੀ ਆ ਉਹ ਯਾਦ ਰੱਖੇ। ਜਿਵੇਂ ਹੁਣ ਅਸੀਂ ਤਕਰੀਬਨ 32 ਸਾਲ ਹੋ ਗਏ ਫਿਲਮ ਨੂੰ ਕਾਫੀ ਸਮਾਂ ਹੋ ਗਿਆ ਮਤਲਬ, ਤਾਂ ਮੈਨੂੰ ਲੱਗਦਾ ਕਿ ਜੇ ਉਹ ਚੀਜ਼ ਸਾਡੇ ਮਨਾਂ 'ਚ ਵਸੀ ਆ, ਆਪਣੀਆਂ ਪੀੜ੍ਹੀਆਂ ਅਸੀਂ ਪਾਰ ਕਰਦੇ ਇੱਥੇ ਤੱਕ ਲੈ ਆਏ ਆ, ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਵੀ ਇਸ ਚੀਜ਼ ਨੂੰ ਅੱਗੇ ਤੱਕ ਲੈ ਕੇ ਚੱਲੂਗੀ। ਕਦੇ ਸੋਚਿਆ ਸੀ ਵੀ ਅਸੀਂ ਵੀ ਜਿਉਣਾ ਮੋੜ ਵਰਗੇ ਫਿਲਮ ਦੇ ਵਿੱਚ ਕੰਮ ਕਰਾਂਗੇ, ਉਹਨਾਂ ਦੇ ਇੱਕ ਪੁਰਾਤਨ ਪੰਜਾਬ ਦੀ ਗੱਲ ਕਰਾਂਗੇ, ਫਿਲਮਾਂ ਦੇ ਵਿੱਚ ਆਵਾਂਗੇ? ਜਦੋਂ ਬਚਪਨ ਦੇ ਵਿੱਚ ਉਹ ਫਿਲਮ ਸਾਹਮਣੇ ਬੈਠ ਕੇ ਦੇਖਦੇ ਸੀਗੇ, ਗੁੱਗੂ ਗਿੱਲ ਸਾਹਿਬ ਹੋਰਾਂ ਦੀ ਫਿਲਮ,
ਔਰ ਸੱਚੀ ਦੱਸਾਂ ਤਾਂ ਮੈਨੂੰ ਨਾ ਬੜਾ ਮਾਣ ਮਹਿਸੂਸ ਹੁੰਦਾ। ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ ਨਾ। ਅਸੀਂ ਬਚਪਨ ਦੇ ਵਿੱਚ VCR 'ਚ ਦੇਖਦੇ ਹੁੰਦੇ ਸੀ ਨਾ, ਗੂਗਲ ਸਾਹਿਬ ਨੂੰ ਦੇਖਣਾ, ਬਜ਼ੁਰਗਾਂ ਤੋਂ ਪਤਾ ਲੱਗਣਾ ਕਿ ਇਹਨਾਂ ਨੇ ਮਤਲਬ ਕਿਰਦਾਰ ਕੀਤਾ। ਸਾਨੂੰ ਇਦਾਂ ਉਹਨਾਂ ਦਾ ਗੁੱਸਾ ਦੇਖ ਕੇ ਲੱਗਦਾ ਹੁੰਦਾ ਸੀ ਕਿ ਯਾਰ ਮਤਲਬ ਬੜੇ ਗੁੱਸੇ ਵਾਲੇ ਨੇ, ਸ਼ਾਇਦ ਉਹ ਬੰਦਾ ਨਾਇਕ ਇਦਾਂ ਦਾ ਹੋਊਗਾ, ਪਰ ਖੈਰ ਨਹੀਂ ਹੈ ਨਾ। ਉਦੋਂ ਜਿੰਨੀਆਂ ਸਮਝਾਂ ਸੀ ਅਸੀਂ ਸਮਝ ਲਿਆ। ਪਰ ਉਸ ਤੋਂ ਬਾਅਦ ਪੜ੍ਹਦੇ ਆਏ ਦੇਖੋ, ਸਾਡਾ ਪੰਜਾਬੀ ਕਹਿੰਦੇ ਹੁੰਦੇ ਨਾ, ਉਬਾਲੇ ਮਾਰਦਾ ਖੂਨ ਹੈ। ਸਾਡੇ ਕਿਤੇ ਬਹਾਦਰੀ ਦੀ ਗੱਲ ਤੁਰ ਪਏ, ਅਣਖਾਂ ਦੀ ਗੱਲ ਤੁਰ ਪਏ ਤਾਂ ਸਾਡੇ ਰੌਂਗਟੇ ਖੜੇ ਹੋ ਜਾਂਦੇ ਹਨ। ਔਰ ਇਹ ਬਹੁਤ ਵੱਡੀ ਗੱਲ ਹੈ ਔਰ ਚੁਣੌਤੀ ਵੀ ਰਹੀ ਆ ਸਾਰੇ ਕਲਾਕਾਰਾਂ ਲਈ ਕਿ ਅਸੀਂ 18ਵੀਂ ਸਦੀ ਦੇ ਅੰਤ ਦੀ ਗੱਲ ਹੈ, ਇਹ ਅੰਤ ਦੀ ਹੀ ਗੱਲ ਆ। ਮਤਲਬ ਉੱਥੋਂ ਤੋਂ ਜਿਹੜੀ ਕਹਾਣੀ ਮੋੜ ਦੀ ਸ਼ੁਰੂ ਹੋਈ ਹੈ, ਤਾਂ ਤੁਸੀਂ ਦੇਖੋ ਕਿ ਅਸੀਂ ਬਜ਼ੁਰਗਾਂ ਤੋਂ ਸੁਣਦੇ ਰਹੇ, ਕਿਤਾਬਾਂ ਤੋਂ ਪੜ੍ਹਦੇ ਰਹੇ, ਪੜ੍ਹਦੇ ਉਹ ਲੱਗਿਆ ਵੀ ਯਾਰ ਉਹ ਇਦਾਂ ਦੇ ਅਣਖੀ ਬੰਦੇ ਸੀ, ਧੀਆਂ ਭੈਣਾਂ ਲਈ ਖੜ੍ਹਦੇ ਸੀ, ਮਜ਼ਲੂਮਾਂ ਲਈ ਖੜ੍ਹਦੇ ਸੀਗੇ ਨਾ। ਫਿਰ ਸਾਨੂੰ ਜਦੋਂ ਉਹ ਕਰੈਕਟਰ ਜਿਉਣ ਦਾ ਮੌਕਾ ਮਿਲਿਆ ਤਾਂ ਤੁਸੀਂ ਸੱਚ ਜਾਣਿਓ, ਮਤਲਬ ਮੈਨੂੰ ਲੱਗਾ ਕਿ ਮੇਰਾ ਪੰਜਾਬ ਦੀ ਧਰਤੀ ਤੇ ਜਨਮ ਲੈਣਾ ਸਫਲਾ ਹੋ ਗਿਆ। ਇਹ ਵੀ ਕਈ ਵਾਰ ਜਦੋਂ ਥੀਏਟਰ ਕਰਦੇ ਹੁੰਦੇ ਆ ਤਾਂ ਥੀਏਟਰ ਦੇ ਵਿੱਚ ਇਹ ਲੱਗਦਾ ਰਹਿੰਦਾ ਕਿ ਯਾਰ ਕਰੈਕਟਰ ਦੇ ਵਿੱਚ ਵੜ ਤਾਂ ਗਏ, ਹੁਣ ਨਿਕਲਾਂਗੇ ਕਿਵੇਂ। ਕਈ ਵਾਰ ਇਹ ਨਹੀਂ ਲੱਗਿਆ ਤੁਹਾਨੂੰ ਵੀ ਰਾਤ ਨੂੰ ਸੁੱਤੇ ਪਿਆ ਨੂੰ ਸੁਪਨਾ ਆਇਆ ਹੋਇਆ ਵੀ ਅਸੀਂ ਉਸੇ ਕਰੈਕਟਰ 'ਚ ਹੀ ਤੁਰੇ ਫਿਰਦੇ ਹਾਂ, ਜਾਂ ਜਦੋਂ ਫਿਲਮ ਖਤਮ ਹੋਈ ਉਸ ਤੋਂ ਬਾਅਦ ਉਹਦੀ ਸ਼ੂਟਿੰਗ ਖਤਮ ਹੋਈ ਬਾਹਰ ਨਿਕਲੇ ਤਾਂ ਕਿਸੇ ਮਹਿਸੂਸ ਕਿੱਦਾਂ ਹੋਇਆ? ਆਮ ਜ਼ਿੰਦਗੀ ਪਹਿਲਾਂ ਵਾਲੀ ਨਾਲੋਂ ਕੁਛ ਹਟ ਕੇ ਮਹਿਸੂਸ ਹੋਇਆ ਜਾਂ ਫਿਰ ਉਹਦੇ ਵਿੱਚ ਹੀ ਚਲੇ ਗਏ? ਦੇਖੋ, ਇਹ ਮੈਂ ਤੁਹਾਨੂੰ ਇਹ ਗੱਲ ਦੱਸਦੀ ਹਾਂ। ਅਸੀਂ ਨਾ ਜਦੋਂ ਮੋੜ ਫਿਲਮ ਅਸਲ 'ਚ ਜਿਹੜੀ ਮੈਂ ਪ੍ਰੋਡਕਸ਼ਨ ਨਾਲ, ਪਹਿਲਾਂ ਮੈਂ ਇਹ ਗੱਲ ਕਰਨਾ ਚਾਹੂੰਗੀ, ਮੈਂ ਪ੍ਰੋਡਕਸ਼ਨ ਨਾਲ ਕਿੱਦਾਂ ਜੁੜੀ। ਮੈਂ ਥੀਏਟਰ ਦੀ ਸਟੂਡੈਂਟ ਆ, ਮੈਂ ਇੱਥੋਂ ਹੀ ਪਾਸ ਆਊਟ ਹੋਈ ਹਾਂ, ਮੈਂ ਡਾਕਟਰੇਟ ਇੱਥੋਂ ਹੀ ਕੀਤੀ ਆ, ਹੈ ਨਾ, ਫਿਲਮਾਂ 'ਚ ਅੱਗੇ ਕੰਮ ਕੀਤਾ। ਤਾਂ ਜਦੋਂ ਪ੍ਰੋਡਕਸ਼ਨ ਪ੍ਰੋਸੈਸ ਸ਼ੁਰੂ ਹੋਇਆ ਨਾ, ਪ੍ਰੀ ਪ੍ਰੋਡਕਸ਼ਨ ਸ਼ੁਰੂ ਹੋਈ, ਤਾਂ ਕਾਸਟਿਊਮ ਦਾ ਕੰਮ ਇੱਥੋਂ ਮੈਡਮ ਨੇ, ਤਜਿੰਦਰ ਮੈਡਮ, ਉਹ ਕਾਸਟਿਊਮ ਡਿਜ਼ਾਈਨਰ ਨੇ, ਉਹਨਾਂ ਨਾਲ ਮੇਰੀ ਚੰਗੀ ਸਾਂਝ ਆ। ਉਹਨਾਂ ਨੇ ਮੈਨੂੰ ਕਿਹਾ ਕਿ ਵੀਰ ਇੱਦਾਂ ਕਰਕੇ ਆਪਣਾ ਫਿਲਮ ਸ਼ੁਰੂ ਹੋ ਰਹੀ ਹੈ, ਵੀ ਆ ਜਾਓ, ਹੈ ਨਾ। ਅਸੀਂ ਕਾਸਟਿਊਮ 'ਤੇ ਕੰਮ ਕਰਨਾ ਸ਼ੁਰੂ ਕਰਤਾ। ਜਿਹੜੀ ਸਭ ਤੋਂ ਵੱਡਾ ਕੰਮ ਸੀਗਾ ਉਸ ਸਮੇਂ ਦੇ, ਉਹ ਜੋ ਵੀ ਉਹਨਾਂ ਦੇ ਹੈ ਨਾ ਪਹਿਨਣ ਪਚਰਨ ਸੀਗਾ, ਉਸ ਸਮੇਂ ਦਾ ਰਹਿਣ ਸਹਿਣ ਸਾਰਾ ਕੁਝ ਪੇਸ਼ ਕਰਨਾ ਮੇਨ ਜਿਹੜਾ ਸੀਗਾ, ਉਹ ਸਕ੍ਰਿਪਟ 'ਤੇ ਵੀ ਸੀਗਾ, ਉਹ ਕਾਸਟਿਊਮ ਦੇ ਵਿੱਚ ਵੀ ਸੀਗਾ। ਚਲੋ ਅਸੀਂ ਕਾਸਟਿਊਮ ਤਿਆਰ ਕਰਨ ਲੱਗ ਗਏ। ਉਹਦੇ ਵਿੱਚੋਂ ਹੀ ਕਿਤੇ ਮੈਨੂੰ ਕਿਹਾ ਗਿਆ ਕਿ ਵੀਰ ਤੇਰਾ ਰੋਲ ਵੀ ਹੈਗਾ। ਮੇਰੇ ਲਈ ਬਹੁਤ ਮਾਣ ਦੀ ਗੱਲ ਸੀ। ਜਦੋਂ ਮੈਨੂੰ ਜਿਉਣਾ ਮੋੜ ਦਾ ਪਤਾ ਲੱਗਿਆ, ਮੈਂ ਕਿੱਸੇ ਪੜ੍ਹਨੇ ਸ਼ੁਰੂ ਕੀਤੇ, ਕਿੱਦਾਂ ਹੋਇਆ। ਫਿਰ ਮੇਰਾ ਇਹ ਵੀ ਮਤਲਬ ਮੇਰੇ ਮਨ 'ਚ ਰੁਚੀ ਰਹੀ ਕਿ ਕਿੱਦਾਂ ਦੀ ਫਿਲਮ ਹੋਊਗੀ, ਮਤਲਬ ਕੀ ਹੋਊਗਾ, ਮੇਰਾ ਕਿਰਦਾਰ ਕੀ ਹੋਊਗਾ। ਹੌਲੀ ਪਤਾ ਲੱਗਿਆ। ਕਾਫੀ ਨਿਚੋੜ ਤੋਂ ਬਾਅਦ, ਹੈ ਨਾ, ਚੰਗੀ ਰਿਸਰਚ ਤੋਂ ਬਾਅਦ, ਇੱਕ ਮੇਰੇ ਹਿਸਾਬ ਨਾਲ, ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਫਿਲਮ ਦਾ ਹਿੱਸਾ, ਇਸ ਕਰਕੇ ਮੈਨੂੰ ਇਹ ਚੰਗਾ ਲੱਗਾ ਕਿ ਉਹ ਜਿਹੜੀ ਫਿਲਮ ਆ ਨਾ, ਇਹਨੂੰ ਲੋਕ ਹਮੇਸ਼ਾ ਯਾਦ ਰੱਖਣਗੇ ਜਦੋਂ ਤੱਕ ਜਿਉਣ ਦਾ, ਜ਼ਿੰਦਗੀ ਧੜਕਦੀ ਜ਼ਿੰਦਗੀ ਦਾ ਜਿਹੜਾ ਇੱਕ ਸੰਕਲਪ ਹੈ ਨਾ। ਤਾਂ ਮੈਨੂੰ ਲੱਗਦਾ ਕਿ ਜਿਉਣੇ ਨੇ ਹਮੇਸ਼ਾ ਜਿਉਂਦੇ ਰਹਿਣਾ, ਹੈ ਨਾ। ਲੋਕ ਨਾਇਕ ਕਦੇ ਨਹੀਂ ਮਰਦੇ ਹੁੰਦੇ, ਉਹਨਾਂ ਦੀਆਂ ਕਥਾਵਾਂ ਹੀ ਉਹਨਾਂ ਨੂੰ ਜਿਉਂਦਿਆਂ ਰੱਖਦੀਆਂ। ਮੈਨੂੰ ਇਹ ਬਹੁਤ ਮਾਣ ਦੀ ਗੱਲ ਸੀਗੀ ਕਿ ਮੈਨੂੰ ਇਹ ਕਿਰਦਾਰ ਮਿਲਿਆ। ਫਿਰ ਚਲੋ ਅਸੀਂ ਸੂਰਤਗੜ੍ਹ ਦੇ ਵਿੱਚ ਸੈੱਟ ਲੱਗਾ ਹੋਇਆ ਸੀਗਾ, ਪੂਰਾ ਰੇਤਾ ਸੀਗਾ। ਅਸੀਂ ਜਿਹੜੇ ਕੱਪੜਿਆਂ 'ਚ ਜਿਵੇਂ ਰਹਿੰਦੇ ਸੀ, ਸਾਨੂੰ ਕੱਪੜੇ ਦਿੱਤੇ ਜਾਂਦੇ ਸੀਗੇ ਪਾਉਣ ਲਈ। ਈਵਨ ਕਿ ਸਾਡੇ ਕਲਾਕਾਰਾਂ ਨੇ, ਉਹਨਾਂ ਦੇ ਵਿੱਚੋਂ ਕਈ ਕਲਾਕਾਰਾਂ ਨੇ ਜਾ ਕੇ ਉੱਥੇ ਦਾੜੀਆਂ ਨਹੀਂ ਕਟਾਈਆਂ। ਸਾਨੂੰ ਜਿਹੜੀਆਂ ਫੀਮੇਲ ਆਰਟਿਸਟ ਸੀਗੀਆਂ, ਸਾਨੂੰ ਆਈਬਰੋ ਨਹੀਂ ਬਣਵਾਈ ਹੈਗੀ। ਮਤਲਬ ਜਿਹੜੀ ਕਰੈਕਟਰ ਪ੍ਰੈਪਰੇਸ਼ਨ ਹੁੰਦੀ ਹੈ ਨਾ, ਖਾਸ ਕਰਕੇ ਇਹ 'ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ, ਪਰ ਸਾਨੂੰ ਕਹੀ ਗਿਆ ਕਿਉਂਕਿ ਅਸੀਂ ਸਿਰ ਢੱਕ ਕੇ ਰੱਖਣੇ ਹੁੰਦੇ ਸੀ, ਅਸੀਂ ਗੁੱਤਾਂ ਗੁੰਦੀਆਂ ਹੁੰਦੀਆਂ ਸੀਗੀਆਂ। ਮਤਲਬ ਇੱਕ ਐਕਟਰ ਨੂੰ ਕਰੈਕਟਰ ਵਿੱਚ ਆਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਨਾ। ਸਾਡੇ ਉਹੀ ਕੱਪੜੇ, ਪੈਰਾਂ 'ਚ ਰੇਤਾ ਹੋਣਾ, ਉੱਦਾਂ ਹੀ। ਸੱਚੀ ਦੱਸਾਂ ਤਾਂ ਮੈਂ 1.5 ਮਹੀਨਾ ਮੈਂ ਉਸ ਜ਼ਿੰਦਗੀ ਨੂੰ ਜਿਉਇਆ। 47 ਤੋਂ ਪਹਿਲਾਂ ਵਾਲਾ ਪੰਜਾਬ ਜਿਉਇਆ ਨਾ। ਫਿਰ ਬਿਲਕੁਲ ਮੈਨੂੰ ਆਨੰਦ ਆ ਗਿਆ। ਹੁਣ ਵੀ ਫੋਟੋ ਦੇਖਦੇ ਆ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਤੁਸੀਂ ਸੱਚ ਜਾਣਿਓ, ਜਿਸ ਦਿਨ ਅਸੀਂ ਜਿਉਣਾ ਮੋੜ ਦਾ ਫਿਲਮ ਦਾ ਮਤਲਬ ਸੈੱਟ ਤੋਂ ਅਸੀਂ ਵਾਪਸੀ ਕਰ ਰਹੇ ਸੀਗੇ, ਤਾਂ ਅਸੀਂ ਪੂਰਾ ਘੁੰਮ ਕੇ ਦੇਖਿਆ ਤਾਂ ਸਾਡੇ ਰੌਂਗਟੇ ਖੜੇ ਹੋ ਗਏ ਕਿ ਵਾਕਈ ਇੱਥੇ ਕੋਈ ਰੂਹ ਸੀਗੀ ਜਿਹੜੀ ਸਾਨੂੰ ਲੈ ਕੇ ਚੱਲਦੀ ਸੀ। ਮੈਮ, ਜਿਵੇਂ ਆਪਾਂ ਕੱਲ ਫੋਨ ਤੇ ਗੱਲ ਕਰ ਰਹੇ ਸੀ, ਤੁਸੀਂ ਜਦੋਂ ਤੁਹਾਡੇ ਨਾਲ ਗੱਲ ਹੋਈ, ਤੁਸੀਂ ਕਿਹਾ ਕਿ ਆਪਾਂ ਤਾਂ ਆਮ ਜੇ ਘਰਾਂ 'ਚੋਂ ਉੱਠੇ ਆ, ਪਤਾ ਹੀ ਨਹੀਂ ਸੀਗਾ ਵੀ ਅਸੀਂ ਇੱਥੋਂ ਤੱਕ ਪਹੁੰਚ ਜਾਵਾਂਗੇ। ਸਾਡੇ ਤਾਂ ਘਰਾਂ ਦੇ ਵਿੱਚ ਕੋਈ ਥੀਏਟਰ ਦਾ ਮੂਰਲਾ ਅੱਖਰ ਵੀ ਨਹੀਂ ਸੀ ਜਾਣਦਾ, ਜਿਹੜਾ ਪਹਿਲਿਆਂ ਦੇ ਵਿੱਚ ਆਉਂਦਾ ਹੈ। ਮੈਂ ਤੁਹਾਨੂੰ ਦੱਸਦੀ ਹਾਂ, ਹੈ ਨਾ, ਜਿਵੇਂ ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਜਦੋਂ ਬਜ਼ੁਰਗ ਬਹੁਤ ਸਖਤ ਸੁਭਾਅ ਦੇ ਹੁੰਦੇ ਸੀ, ਪਿੰਡਾਂ ਦੇ ਵਿੱਚ ਕੁੜੀਆਂ ਨੂੰ ਨੱਚਣ ਵੀ ਨਹੀਂ ਸੀ ਦਿੰਦੇ ਹੁੰਦੇ। ਤੁਹਾਨੂੰ ਪਤਾ ਹੋਣਾ ਨਾ, ਮਤਲਬ ਕਹਿੰਦੇ ਵੀਰਾ ਆ ਗਿਆ, ਸਿਰ ਢੱਕ ਲਓ, ਹੈ ਨਾ। ਮਤਲਬ ਮੈਂ ਇੱਦਾਂ ਦੇ ਪਰਿਵਾਰ 'ਚ ਸੀ। ਮੇਰੇ ਪਰਿਵਾਰ ਦੇ ਵਿੱਚ 4 ਪਰਿਵਾਰ ਇਕੱਠੇ ਸੀਗੇ ਅਸੀਂ, ਅਤੇ ਸਾਡੇ ਕੁੜੀਆਂ ਬਹੁਤ ਸੀਗੀਆਂ। ਜਦੋਂ ਸਾਰੀ ਰਾਤ, ਅਸੀਂ ਛੋਟੇ ਹੁੰਦੇ, ਸਾਰੀ ਰਾਤ ਗੀਤ ਚੱਲਦੇ ਹੁੰਦੇ ਸੀ। ਮੇਰੇ ਫਾਦਰ ਸਾਹਿਬ ਖੁਦ ਕਵੀਸ਼ਰ ਹੁੰਦੇ ਸੀਗੇ ਪਹਿਲਾਂ, ਅਸੀਂ 12 ਉਹਨਾਂ ਤੋਂ ਸੁਣਨੀਆਂ। ਤਾਂ ਉਹ ਅਸੀਂ ਲਿਟਰੇਚਰ ਨਾਲ ਜੁੜੇ ਹੋਏ ਸੀਗੇ, ਹੈ ਨਾ। ਪਰ ਇੰਨੀ ਆਜ਼ਾਦੀ ਨਹੀਂ ਸੀਗੀ ਉਸ ਟਾਈਮ। ਮੈਂ ਭੂਆ ਜੀ ਹੁਣਾਂ ਨੂੰ ਦੇਖਿਆ, ਉਹ ਬੜੀਆਂ ਚੰਗੀਆਂ ਅਦਾਕਾਰਾਂ ਸੀਗੀਆਂ। ਵਿਆਹਾਂ ਦੇ ਤਮਾਸ਼ੇ ਕਰਨੇ ਰਾਤ ਨੂੰ, ਬਰਾਤ ਜਾਣ ਤੋਂ ਬਾਅਦ ਸਵਾਂਗ ਕੱਢਣੇ, ਕਿਸੇ ਨੇ ਸੂਰਮਾ ਬਣ ਜਾਣਾ, ਕਿਸੇ ਨੇ ਡਾਂਗ ਚੱਕ ਲੈਣੀ। ਮੈਨੂੰ ਯਾਦ ਹੈ ਮੇਰੀ ਭੂਆ ਸੁੱਚਾ ਸੂਰਮਾ ਬਣੇ, ਹੈ ਨਾ। ਅਸੀਂ ਪੂਰੇ ਪਿੰਡ 'ਚ ਸਵਾਂਗ ਕੱਢਿਆ। ਮੈਨੂੰ ਇਹ ਵੀ ਯਾਦ ਆ ਕਿ ਕਈ ਔਰਤਾਂ ਨੇ ਮੇਰੀ ਭੂਆ ਜੀ ਦੇ ਪੈਰੀਂ ਹੱਥ ਲਾਏ, ਕਿਉਂਕਿ 6 ਫੁੱਟ ਦਾ ਤਾਂ ਕੱਦ ਉਹਨਾਂ ਦਾ, ਮਡਾਸਾ ਉਹਨਾਂ ਨੇ ਮਾਰਿਆ ਹੋਇਆ, ਕੋਲੇ ਡਾਂਗ ਚੁੱਕੀ ਹੋਈ, ਇੱਕ ਸਾਧ ਦਾ ਉਹਨਾਂ ਨੇ ਭੇਸ ਧਾਰਿਆ ਹੋਇਆ।
ਮੈਨੂੰ ਇੱਕ ਬੱਚਾ ਬਣਾ ਕੇ ਨਾਲ ਚੇਲਾ ਲਈ ਫਿਰਦੇ ਸੀ। ਮੈਨੂੰ ਯਾਦ ਹੈ ਕਿ ਇਹ 1996-97 ਦੀ ਗੱਲ ਆ। ਮੈਨੂੰ ਕਿਸੇ ਨੇ 2 ਰੁਪਏ ਦਿੱਤੇ ਪਿੰਡ ਚੋਂ, ਕਿਸੇ ਨੇ 5 ਰੁਪਏ ਦਿੱਤੇ। ਮਤਲਬ ਮੈਨੂੰ ਉਹ ਚੀਜ਼ਾਂ ਯਾਦ ਆ ਗਈਆਂ। ਇਹ ਚੀਜ਼ਾਂ ਮੇਰੇ ਪਰਿਵਾਰ ਚੋਂ, ਮੇਰੇ ਖੂਨ ਚੋਂ ਮੈਨੂੰ ਮਿਲੀਆਂ, ਭਾਵੇਂ ਕਿ ਉਦੋਂ ਆਜ਼ਾਦੀ ਨਹੀਂ ਸੀਗੀ। ਭੂਆ ਜੀ ਹੁਣੀ ਐਸੇ ਤਮਾਸ਼ੇ ਕਰਦੀਆਂ ਹੁੰਦੀਆਂ ਸੀਗੀਆਂ, ਹੈ ਨਾ। ਪਤਾ ਨਹੀਂ ਕਿਹੜੇ ਨਾਇਕ ਨੂੰ ਲੈ ਕੇ ਜ਼ਿਆਦਾ ਉਹ ਗੱਲ ਕਰਦੀਆਂ ਹੁੰਦੀਆਂ ਸੀ। ਕਦੇ ਬਲਵੀਰੋ ਭਾਬੀ ਦਾ ਕਿੱਸਾ ਛੇੜਨਾ। ਮੈਨੂੰ ਯਾਦ ਹੈ ਇੱਕ ਵਾਰ ਉਹਨਾਂ ਨੇ ਮੋੜਾਂ ਦੀ ਵੀ ਕੋਈ ਗੱਲ ਕੀਤੀ ਸੀ, ਮੇਰੇ ਜ਼ਿਹਨ 'ਚ ਉਹ ਗੱਲ ਨਹੀਂ ਹੈ। ਮਤਲਬ ਇਹ ਚੀਜ਼ਾਂ ਚੱਲਦੀਆਂ ਆਈਆਂ ਅੱਗੇ ਆ ਕੇ, ਇਹਨੂੰ ਮੈਂ ਅਪਣਾ ਲਿਆ। ਮੈਨੂੰ ਲੱਗਾ ਨਹੀਂ, ਇਹ ਜ਼ਿੰਦਗੀ ਬਹੁਤ ਸੋਹਣੀ ਹੈ। ਔਰ ਤੁਸੀਂ ਇਹ ਦੇਖੋ, ਸ਼ੇਕਸਪੀਅਰ ਕਹਿੰਦਾ ਕਿ ਜਿਹੜੀ ਇਹ ਸੰਸਾਰ ਹੈ ਇਹ ਰੰਗਮੰਚ ਆ, ਤੁਸੀਂ ਅਲੱਗ-ਅਲੱਗ ਕਿਰਦਾਰ ਕਰਦੇ ਹੋ, ਹੈ ਨਾ। ਤੁਸੀਂ ਪਰਿਵਾਰਕ ਜ਼ਿੰਦਗੀ 'ਚ ਵੱਜਦੇ ਹੋ ਤਾਂ ਤੁਸੀਂ ਅਲੱਗ-ਅਲੱਗ ਭੂਮਿਕਾਵਾਂ ਨਿਭਾਉਂਦੇ ਹੋ, ਪਰ ਇੱਕ ਜਿਹੜਾ ਅਦਾਕਾਰ ਆ ਉਹ ਪਤਾ ਨਹੀਂ ਕਿੰਨੀਆਂ ਭੂਮਿਕਾਵਾਂ 'ਚ ਆਉਂਦਾ। ਬਿਲਕੁਲ, ਹੈ ਨਾ। ਜਿਵੇਂ ਮੈਂ ਥੀਏਟਰ ਦੀ ਸੀਗੀ, ਥੀਏਟਰ ਔਰ ਟੀਵੀ ਦਾ ਬਹੁਤ ਫਰਕ ਹੁੰਦਾ। ਥੀਏਟਰ 'ਚ ਬਹੁਤ ਮਿਹਨਤ ਲੱਗਦੀ ਆ। 2 ਮਹੀਨੇ ਅਸੀਂ ਲਗਾਤਾਰ ਦਿਨ ਰਾਤ ਕਰਕੇ ਰਿਹਰਸਲ ਕਰਦੇ ਆ। ਫਿਲਮ 'ਚ ਇਹ ਕੀ ਹੁੰਦਾ ਕਿ ਤੁਸੀਂ ਸਕ੍ਰਿਪਟ ਪਕੜੀ ਆ, ਤੁਸੀਂ ਪੜ੍ਹਿਆ, ਇੱਕ ਅੱਧੀ ਵਾਰ ਰੀਟੇਕ ਹੋਇਆ, ਇਸ ਤੋਂ ਬਾਅਦ ਓਕੇ, ਠੀਕ ਹੈ। ਪਰ ਉਸ ਤੋਂ ਪਹਿਲਾਂ ਜਦੋਂ ਤੁਸੀਂ ਕਰੈਕਟਰ ਨੂੰ, ਕਿਰਦਾਰ ਨੂੰ ਜਿਉਣਾ ਨਾ, ਉਹਦੇ 'ਚ ਮਿਹਨਤ ਬਹੁਤ ਹੁੰਦੀ ਆ। ਬਿਲਕੁਲ। ਜੇ ਮੈਂ ਹੁਣ ਤੁਹਾਨੂੰ ਦੱਸਾਂ, ਹੈ ਨਾ, ਹੋ ਸਕਦਾ ਕਈ ਲੋਕਾਂ ਨੂੰ ਇਹ ਮੇਰੀ ਗੱਲ ਨਾ ਚੰਗੀ ਲੱਗੇ। ਜਿਵੇਂ ਕੇਸਰੀ ਫਿਲਮ ਦੇ ਵਿੱਚ ਆਪਣੇ ਅਕਸ਼ੇ ਕੁਮਾਰ ਨੇ ਨਾ ਕਲਾਕਾਰਾਂ ਨੂੰ ਟ੍ਰੇਨਡ ਕੀਤਾ, ਕਿਉਂਕਿ ਮੈਂ ਉਸ ਟਾਈਮ ਬੰਬੇ ਸੀ, ਮੇਰੇ ਕੁਝ ਨੋਨ ਉਸ ਫਿਲਮ 'ਚ ਸੀਗੇ। ਤੁਸੀਂ ਦੇਖੋ ਕਿ ਆਰਮੀ ਦੀ ਤਰ੍ਹਾਂ 3:30 ਵਜੇ ਸਾਰੇ ਕਲਾਕਾਰਾਂ ਨੂੰ ਸੈੱਟ ਤੇ ਬੁਲਾਇਆ ਜਾਂਦਾ ਸੀਗਾ ਜੀ, ਹੈ ਨਾ। ਉਹਨਾਂ ਦੀ ਬਹੁਤ ਮਿਹਨਤ ਸੀ। ਤਾਂ ਸਾਡਾ ਵੀ ਪ੍ਰੋਸੈਸ ਕੁਝ ਇਦਾਂ ਦਾ ਹੀ ਸੀਗਾ। ਸਾਨੂੰ ਪਹਿਲਾਂ ਪ੍ਰਿਪੇਅਰ ਕੀਤਾ ਜਾਂਦਾ ਸੀਗਾ ਕਿ ਭਾਈ ਇਦਾਂ ਕਰਕੇ ਤੁਹਾਡਾ ਅੱਜ ਆਹ ਸੀਨ ਹੋਣਾ। ਸੀਨ ਜਿਹੜੇ ਉੱਥੇ ਹੋਏ ਸੀ ਨਾ, ਕਈ ਵਾਰ ਐਕਟਰ ਲਈ ਚੁਣੌਤੀ ਬਣ ਜਾਂਦੀ ਸੀ। ਹੁਣ ਦੇਖੋ, ਇੱਕ ਮੁੰਡਾ, ਕੋਈ ਵੀ ਕਲਾਕਾਰ ਆ, ਜਿਹੜੇ ਸਾਡੇ ਕਲਾਕਾਰ ਨੇ ਉਹ ਇੱਕ ਲੁੱਕ ਤੋਂ ਚੂਜ਼ ਹੋ ਗਏ, ਚੁਣੇ ਗਏ, ਠੀਕ ਹੈ। ਅੱਗੇ ਚੁਣੌਤੀਆਂ ਕੀ ਸੀ? ਘੋੜਸਵਾਰੀ ਕਰਨੀ ਸੀ, ਸਭ ਤੋਂ ਚੁਣੌਤੀ ਭਰਿਆ ਕੰਮ ਇੱਕ ਕਲਾਕਾਰ ਨੂੰ। ਔਰ ਪਿੱਛੇ ਬੰਦੂਕਾਂ ਪਾ ਕੇ ਬੈਠਣਾ, ਤੁਸੀਂ ਕੈਮਰੇ ਦੇ ਫਰੇਮ ਦੇ ਵਿੱਚ ਦੀ ਨਿਕਲਣਾ, ਹੈ ਨਾ। ਜਾਨਵਰ ਦਾ ਕੀ ਪਤਾ ਕਿੱਥੇ ਰੁਕ ਜੇ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਸਾਡੇ ਕਈ ਮੁੰਡਿਆਂ ਨੇ ਸੱਟਾਂ ਖਾਧੀਆਂ, ਕਈਆਂ ਦੇ ਗਿੱਟੇ ਟੁੱਟੇ, ਕਈਆਂ ਦੀਆਂ ਕੂਣੀਆਂ। ਮਤਲਬ ਈਵਨ ਕਿ ਉਸ ਤੋਂ ਬਾਅਦ ਵੀ ਕੰਟੀਨਿਊਟੀ 'ਚ ਮੁੰਡਿਆਂ ਨੇ ਹੌਸਲਾ ਨਹੀਂ ਹਾਰਿਆ। ਮੈਨੂੰ ਉਸ ਟਾਈਮ ਦੇਖ ਕੇ ਲੱਗਾ ਕਿ ਯਾਰ ਵਾਕਈ ਜਿਉਣੇ ਨੇ ਸਾਰਿਆਂ 'ਚ ਰੂਹ ਭਰਤੀ ਹੈ। ਸਾਨੂੰ ਉਸ ਟਾਈਮ ਉਸ ਧਰਤੀ ਤੇ, ਉਸ ਘਰ ਦੇ ਵਿੱਚ ਸ਼ੂਟ ਕਰਦਿਆਂ ਮਹਿਸੂਸ ਹੁੰਦਾ ਸੀਗਾ ਵੀ ਜਿਉਣਾ ਹੁਣ ਨੇਰੀ ਦੀ ਤਰ੍ਹਾਂ ਸੈੱਟ ਤੇ ਪਹੁੰਚ ਜੂਗਾ। ਐਮੀ ਭਾਜੀ ਨੇ ਬਹੁਤ ਅੱਛਾ ਕਿਰਦਾਰ ਕੀਤਾ। ਐਮੀ ਭਾਜੀ ਨੇ ਇੱਕ ਨਾ ਰਵਾਇਤ ਤੋੜਤੀ। ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਐਮੀ ਵਿਰਕ ਇਦਾਂ ਦੇ ਹੀ ਰੋਲ ਕਰਨਗੇ, ਪਰ ਸੱਚੀ ਦੱਸਾਂ, ਮੈਂ ਪਰਸਨਲੀ ਤੌਰ ਤੇ ਮੈਂ ਭਾਜੀ ਨੂੰ ਦੇਖਿਆ, ਭਾਜੀ ਨੇ ਸੱਚੀ ਉਹ ਰੋਲ ਨੂੰ ਬਹੁਤ ਜਿਉਇਆ। ਐਮੀ ਹੋਰਾਂ ਦੀ ਇੰਟਰਵਿਊ ਸੁਣ ਰਹੇ ਸੀ ਬਾਈ ਹੋਰਾਂ ਦੀ, ਉਹ ਕਹਿੰਦੇ ਕਿ ਸਾਡੇ ਕਹਿੰਦੇ ਇੱਥੋਂ ਕਹਿੰਦੇ ਗਿੱਟਿਆਂ ਤੇ ਕਹਿੰਦੇ ਕਾਫੀ ਕਹਿੰਦੇ ਨਿਸ਼ਾਨ ਪੈ ਗਏ ਸੀ, ਕਹਿੰਦੇ ਖੁਰਚੇ ਗਏ ਸੀ ਕਹਿੰਦੇ ਗਿੱਟੇ ਇੱਕ ਤਰ੍ਹਾਂ। ਕਿਉਂਕਿ ਦੇਖੋ ਹੈ ਨਾ, ਇੱਕ ਜਾਨਵਰ ਨੂੰ ਤੁਸੀਂ ਆਪਣੇ ਅੰਡਰ ਕਰਕੇ ਚਲਾਉਣਾ। ਹੁਣ ਜਿਵੇਂ ਕਈ ਸੀਨ ਸੀਗੇ ਕਿ ਜੌਣਾ ਮੋੜ ਆਪਣੇ ਸਾਥੀਆਂ ਨਾਲ ਇਕੱਠੇ ਆ ਰਿਹਾ। ਇੱਕ ਵਾਰ ਇਹ ਹੋਇਆ ਕਿ ਸੀਨ ਦੇ ਵਿੱਚ ਸਾਰੇ ਅੱਗੇ ਆ ਗਏ ਤੇ ਇੱਕ ਘੋੜੀ ਪਿੱਛੇ ਰੁਕ ਗਈ। ਸੀਨ ਬਿਲਕੁਲ ਕੰਪਲੀਟ ਹੋ ਗਿਆ, ਉਹ ਘੋੜੀ ਨੂੰ ਜੇ ਜਰਾ ਜਿੰਨੀ ਅੱਡੀ ਲੱਗਦੀ ਤਾਂ ਸ਼ਾਇਦ ਉਹ ਭੱਜ ਜਾਂਦੀ। ਇੱਕ ਵਾਰ ਸੀਨ ਬਿਲਕੁਲ ਓਕੇ ਹੋ ਗਿਆ, ਘੋੜੀ ਵਿਚਕਾਰੋਂ ਬੇਸ ਤੇ ਚਲੀ ਗਈ ਸ਼ੂਟਿੰਗ ਪੁਆਇੰਟ ਤੋਂ। ਮਤਲਬ ਇਹ ਬੜਾ ਔਖਾ ਸੀ। ਦੇਖੋ, ਉਹ ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਰਿਸਕ ਲਿਆ ਜਾਂ ਅਸੀਂ ਕੋਈ ਤਾਮਝਾਮ ਕਰਨ ਲਈ। ਇਹ ਉਸ ਸਮੇਂ ਦੀਆਂ, ਜਿਹੜਾ ਉਸ ਸਮੇਂ ਦਾ ਰਹਿਣ ਬਹਿਣ ਸੀ ਲੋਕਾਂ ਦਾ, ਕਿੱਦਾਂ ਦਾ ਮਾਹੌਲ ਸੀਗਾ, ਹੈ ਨਾ, ਘਰ ਪਰਿਵਾਰ ਦੇ ਵਿੱਚ ਕਿੱਦਾਂ ਦਾ ਸਾਰਾ ਸੀਗਾ, ਤਾਂ ਉਹ ਇਸ ਫਿਲਮ ਦੇ ਵਿੱਚ ਪੂਰਾ ਦੇਖਣ ਨੂੰ ਮਿਲੂਗਾ। ਇਸ ਫਿਲਮ ਦੇ ਆਉਣ ਨਾਲ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਜਿਹੜਾ ਨੌਜਵਾਨ ਪ੍ਰਵਾਸ ਕਰ ਰਿਹਾ ਉਹਨੂੰ ਵੀ ਥੋੜੀ ਜਿਹੀ ਠੱਲ ਪਊਗੀ। ਹਾਂਜੀ, ਮੈਂ ਜਿੰਨਾ ਕੁ ਮਹਿਸੂਸ ਕਰਦੀ ਹਾਂ, ਹੁਣ ਸਾਨੂੰ ਸਾਰੇ ਲੋਕਾਂ ਦਾ ਨਹੀਂ ਪਤਾ, ਹੈ ਨਾ, ਕੌਣ ਕਿੱਦਾਂ ਦੇ ਆ। ਆਪਾਂ ਅਕਸਰ ਦੇਖਦੇ ਹਾਂ, ਜਿਵੇਂ ਹੁਣ ਸਿੱਧੂ ਮੂਸੇਵਾਲੇ ਦੀ ਗੱਲ ਹੋਈ, ਲੋਕਾਂ ਨੇ ਟੈਟੂ ਬਣਵਾਉਣੇ ਸ਼ੁਰੂ ਕਰ ਦਿੱਤੇ। ਮੈਨੂੰ ਥੋੜਾ ਕੁ ਯਾਦ ਹੈ ਕਿ ਕਿਸੇ ਬਜ਼ੁਰਗ ਦੇ ਮੈਂ ਬਾਂਹ ਤੇ ਜਿਉਣਾ ਮੋੜ ਲਿਖਿਆ ਦੇਖਿਆ, ਮੈਨੂੰ ਬਿਲਕੁਲ ਯਾਦ ਨਹੀਂ। ਕਿਸੇ ਵਿਆਹ 'ਚ ਦੇਖਿਆ ਹੋਣਾ, ਹੈ ਨਾ, ਜਾਂ ਮੋਰਨੀ ਬਣਵਾਉਂਦੇ ਹੁੰਦੇ ਸੀ ਬਜ਼ੁਰਗ। ਮਤਲਬ ਲੋਕ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਆਪਣੇ ਨਾਲ ਜੋੜੀ ਰੱਖਦੇ ਸੀਗੇ। ਜਿਵੇਂ ਹੋ ਸਕਦਾ ਥੋੜੀ ਦੇਰ ਲਈ ਅੱਖੋਂ ਓਲੇ ਕਰ ਦੇਣਗੇ, ਗੱਲ ਵੱਖਰੀ ਹੈ। ਸਾਡੇ ਖੂਨ 'ਚੋਂ, ਕਿਉਂਕਿ ਸਾਨੂੰ ਇਸ ਧਰਤੀ ਦੀ ਆਬੋ ਹਵਾ ਉਹ ਲੱਗੀ ਹੋਈ ਹੈ। ਜੇ ਤੁਸੀਂ ਕਿਸੇ ਬੱਚੇ ਨੂੰ ਫੜ ਕੇ ਵੀ ਕਹੋਗੇ ਨਾ ਕਿ ਜਿਉਣਾ ਮੋੜੇ ਸੀ, ਤਾਂ ਇੱਕ ਪੱਲੀ ਜ਼ਰੂਰ ਸੁਣੂਗਾ। ਹੁਣ ਜਿਹੜਾ ਸਾਡਾ ਇਹ ਦੌਰ ਚੱਲ ਰਿਹਾ, ਸਾਡੀ ਪੰਜਾਬ ਦੀ ਧਰਤੀ ਤੋਂ ਜਿਹੜੇ ਨਵੇਂ ਮੁੰਡੇ ਨੇ, ਨਵੇਂ ਲੋਕ ਨੇ, ਪ੍ਰਵਾਸ ਕਰ ਰਹੇ ਨੇ, ਹੈ ਫਿਕਰਮੰਦੀ ਦੀ ਗੱਲ ਵੀ ਹੈ। ਪਰ ਇਹ ਵੀ ਚੰਗਾ ਲੱਗਦਾ, ਕਈ ਪ੍ਰਵਾਸੀ ਲੋਕ ਉੱਧਰ ਬੈਠ ਕੇ ਪੰਜਾਬੀ ਸਾਹਿਤ ਨੂੰ ਬੜਾ ਹੁਲਾਰਾ ਦੇ ਰਹੇ ਆ, ਅੱਗੇ ਵਧਾਉਣ ਲਈ ਐਫਰਟ ਕਰ ਰਹੇ ਨੇ। ਇਹ ਚੀਜ਼ਾਂ ਹੈਗੀਆਂ ਨੇ, ਇਹ ਲੋਕਾਂ 'ਚੋਂ ਕਿਤੇ ਨਹੀਂ ਜਾਣਗੀਆਂ। ਪਰ ਜੋ ਸਾਡੇ ਵਰਗੇ ਸਾਹਿਤਕਾਰ ਲੋਕ ਨੇ, ਜਿਹੜੇ ਕਲਾ ਨਾਲ ਜੁੜੇ ਹੋਏ ਨੇ, ਜਾਂ ਨਿਰਦੇਸ਼ਕ ਨੇ, ਜੋ ਵੀ ਨੇ, ਜਿਹੜੇ ਐਫਰਟ ਕਰ ਰਹੇ ਆ ਨਾ, ਮੈਨੂੰ ਨਹੀਂ ਲੱਗਦਾ ਕਿ ਸਾਡੀ ਪੀੜ੍ਹੀ ਇਸ ਚੀਜ਼ ਤੋਂ ਮੁਨਕਰ ਹੋ ਜੂਗੀ ਕਦੀ। ਮੈਮ, ਆਪਾਂ ਗੱਲ ਸਾਹਿਤ ਦੀ ਥੋੜ੍ਹੀ ਜਿਹੀ ਕਰ ਰਹੇ ਹੋ। ਤੁਸੀਂ ਤਾਂ ਪਿਛਲੇ ਦਿਨੀ ਪੰਜਾਬੀ ਬੋਲੀ 'ਤੇ ਵੀ ਕਾਫੀ ਵੱਡੇ ਹਮਲੇ ਹੋਏ। ਪੰਜਾਬੀ ਬੋਲੀ
ਨੂੰ ਕਹਿੰਦੇ ਕਿ ਲਾਜ਼ਮੀ ਨਹੀਂ ਰੱਖਿਆ ਜਾਣਾ, ਕੰਪਲਸਰੀ ਦੇ ਵਿੱਚੋਂ ਬਾਹਰ ਹੀ ਕਰ ਦਿਓ। ਅਜਿਹੀਆਂ ਗੱਲਾਂ ਵੀ ਹੋਈਆਂ ਨੇ। ਪੰਜਾਬੀ ਭਾਸ਼ਾ ਨੂੰ ਜਾਂ ਪੰਜਾਬ ਦੇ ਜਿਹੜੇ ਕਿਰਦਾਰ ਨੇ ਉਹਨਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ? ਕਈ ਆਪਾਂ ਦੇਖਦੇ ਹਾਂ ਥਾਵਾਂ ਦੇ ਉੱਪਰ, ਕਈ ਜਗ੍ਹਾਵਾਂ ਦੇ ਉੱਪਰ। ਦੇਖੋ ਜਿੰਨਾ ਕੁ ਅਸੀਂ ਮੈਂ ਜਿੰਨਾ ਕੁ ਵਿਚਰੀ ਹਾਂ ਜਾਂ ਮੈਂ ਦੇਖਦੀ ਹਾਂ, ਹੈ ਨਾ, ਜਿਹੜੀ ਚੀਜ਼ ਜਿੱਥੋਂ ਪੈਦਾ ਹੋਈ ਹੁੰਦੀ ਹੈ, ਜਿੱਥੇ ਉਹਦੀ ਜੜ ਹੁੰਦੀ ਹੈ, ਉਹਨੂੰ ਕੋਈ ਨਹੀਂ ਹਿਲਾ ਸਕਦਾ ਹੁੰਦਾ। ਇਹ ਸਮੇਂ ਦੀਆਂ ਹਨੇਰੀਆਂ ਨੇ, ਸਮੇਂ ਦੇ ਹੇਰ ਫੇਰ ਨੇ, ਹੈ ਨਾ, ਜਾਂ ਹਾਕਮਰਾਨਾਂ ਦੀ ਕਹਿ ਦਿਓ ਕੋਈ, ਹੈ ਨਾ, ਹੈਗੀ ਆ ਗੱਲਬਾਤ ਹੈ। ਤਾਂ ਮੈਨੂੰ ਲੱਗਦਾ ਕਿ ਇਹ ਉਹੀ ਹੈ, ਪੰਜਾਬ ਦੀ ਧਰਤੀ 'ਤੇ ਕੁਛ ਵੀ ਹੈ ਉਹ ਕਦੇ ਖਤਮ ਨਹੀਂ ਹੋ ਸਕਦਾ। ਤੁਸੀਂ ਹਾਕਮਰਾਨਾਂ ਦੀ ਗੱਲ ਕਰੀ ਆ, ਉਸ ਵਕਤ ਵੀ ਅਹਿਮਦ ਡੋਗਰ ਵਰਗੇ ਸੀਗੇ, ਉਹਨਾਂ ਦਾ ਰੋਲ ਬੜੇ ਖਤਰਨਾਕ ਰੋਲ ਸੀਗੇ। ਉਹਨਾਂ ਨੇ ਕਿਸ ਨੇ ਮੌੜ ਹੋਰਿਆਂ ਨੂੰ ਕਾਲੇ ਪਾਣੀ ਤੱਕ ਦੀਆਂ ਸਜ਼ਾਵਾਂ ਦਵਾਤੀਆਂ ਸੀ ਅੰਗਰੇਜ਼ ਹਕੂਮਤ ਨਾਲ ਰਲ ਕੇ। ਬਿਲਕੁਲ ਜੀ, ਬਿਲਕੁਲ। ਔਰ ਤੁਸੀਂ ਦੇਖੋ ਜਿਹੜਾ ਕਿਸ਼ਨੇ ਦਾ ਕਿਰਦਾਰ ਸੀਗਾ, ਹੈ ਨਾ, ਦੇਵ ਖਰੋੜ, ਆਪਣੇ ਕਿੰਨੇ ਸੰਵਰੇ ਹੋਏ ਮੰਜੇ ਹੋਏ ਐਕਟਰ ਨੇ, ਹੈ ਨਾ। ਸੱਚੀ ਦੱਸਾਂ ਤਾਂ ਮੈਂ ਵੈਨਿਟੀ ਦੇ ਵਿੱਚ ਦੇਵ ਖਰੋੜ ਨੂੰ ਜਾਂਦੇ ਵੇਖਿਆ। ਜਦੋਂ ਬਾਹਰ ਆਏ, ਕੁੜਤਾ ਚਾਦਰਾ ਪਾ ਕੇ, ਮੰਡਾਸਾ ਬੰਨਿਆ ਹੋਇਆ ਉਹਨਾਂ ਦੇ, ਮਤਲਬ ਦਾੜੀ ਰੱਖੀ ਹੋਈ, ਬਿਲਕੁਲ ਆਪਣੇ ਉਸੇ ਰੂਪ 'ਚ ਆਏ ਤਾਂ ਸਾਡੇ ਸਾਰਿਆਂ ਦੇ ਮੂੰਹ ਇੱਕ ਸਾਡੇ ਅੰਦਰ ਲਹਿਰ ਜੀ ਫਿਰ ਗਈ। ਮਤਲਬ ਸਮਝ ਗਏ ਨਾ ਤੁਸੀਂ ਲੋਕ ਨਾਇਕ ਨੂੰ ਕਿਤੇ ਦੇਖਿਆ ਹੋਵੇ, ਕਿਤੇ ਉਹਦਾ ਜ਼ਿਕਰ ਸੁਣਿਆ ਹੋਵੇ, ਤੁਹਾਡੇ ਸਾਕਸ਼ਾਤ ਸਾਹਮਣੇ ਆ ਕੇ ਖੜ ਜੇ। ਤਾਂ ਮੈਨੂੰ ਯਾਦ ਹੈ ਕਿ ਜਦੋਂ ਕਿਸ਼ਨਾ ਉੱਥੇ ਘਰ ਆਉਂਦਾ, ਸਾਡਾ ਇੱਕ ਸੀਨ ਹੈ ਤੇ ਉੱਥੇ ਜਿਹੜੇ ਮਾਤਾ ਨੇ ਤੇ ਬਲਜਿੰਦਰ ਕੌਰ ਮੈਮ ਨੇ ਸਾਡੇ, ਜਿਨ੍ਹਾਂ ਨੇ ਮਦਰ ਦਾ ਕਿਰਦਾਰ ਕੀਤਾ ਸੰਤੀ ਦਾ, ਤਾਂ ਦੇਵ ਖਰੋੜ ਭਾਜੀ ਵੀ ਇਹ ਗੱਲ ਕਹਿ ਰਿਹਾ, ਮੈਮ ਵੀ ਕਹਿ ਰਿਹਾ, ਕਹਿੰਦੇ ਇੱਕ ਮਾਂ ਦੇ ਅੰਦਰੋਂ ਝਰਨਾ ਨਹੀਂ ਫੁੱਟਦਾ ਹੁੰਦਾ ਬੱਚੇ ਦੇ ਬਰਾਗ ਨੂੰ ਲੈ ਕੇ ਕਿ ਮੇਰਾ ਬੱਚਾ ਆ ਗਿਆ, ਮੈਨੂੰ ਛਾਤੀ ਨਾਲ ਲਾ ਲਾ, ਹੈ ਨਾ। ਕਹਿੰਦੇ ਮੈਨੂੰ ਉਹ ਚੀਜ਼ ਮਹਿਸੂਸ ਹੋਈ। ਔਰ ਉਸ ਧਰਤੀ 'ਤੇ ਸੱਚਮੁੱਚ ਕੋਈ ਖਿੱਚ ਸੀ, ਜਾਂ ਕਹਿ ਦਿਓ ਕਿ ਉਹ ਉੱਥੇ ਇੱਕ ਰੂਹ ਸੀਗੀ ਜਿਹਨੇ ਸਾਨੂੰ ਜੋੜੀ ਰੱਖਿਆ। ਕਿਸ਼ਨੇ ਦਾ ਜਿਹੜਾ ਕਿਰਦਾਰ ਹੈ, ਤੁਸੀਂ ਫਿਲਮ 'ਚ ਦੇਖੋਗੇ, ਟ੍ਰੇਲਰ 'ਚ ਵੀ ਦੇਖਿਆ ਹੋਣਾ, ਉਹ ਸਾਨੂੰ ਲੱਗਦਾ ਸੀ ਕਿ ਵਾਕਈ ਉਸ ਜਿਹੜਾ ਐਕਟਰ ਆ ਉਹਦੇ 'ਚ ਜਿਹੜੀ ਕਿਸ਼ਨੇ ਦੀ ਰੂਹ ਆ ਉਹ ਅਵਤਰਿਤ ਹੋ ਗਈ ਆ। ਜੈਮਲ ਤੁਸੀਂ ਦੇਖੋ, ਇੱਕ ਹੁੰਦਾ ਨਾ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਕਰ ਲੈਂਦੇ ਆ। ਕੰਪਰੋਮਾਈਜ਼ ਇਨ ਦਾ ਸੈਂਸ ਕਿ ਆਪਾਂ ਕਹਿ ਦਿੰਦੇ ਆ ਵੀ ਜੇ ਆਹ ਕਿਰਦਾਰ ਆ ਇਹ ਕਰ ਸਕੂਗਾ। ਜਿਹੜੀ ਇਹ ਚੋਣ ਹੋਈ ਆ ਨਾ ਕਲਾਕਾਰਾਂ ਦੀ, ਬਹੁਤ ਕਮਾਲ ਦੀ ਹੋਈ ਹੈ। ਦੇਖੋ ਤੁਹਾਨੂੰ ਕੋਈ ਇਹ ਨਹੀਂ ਲੱਗੂਗਾ ਕਿ ਇਹ ਬੰਦਾ ਧੱਕੇ ਨਾਲ ਲਿਆਂਦਾ ਗਿਆ ਇਸ ਰੋਲ ਦੇ ਵਿੱਚ। ਜੈਮਲ ਦੇਖੋ, ਕੁਲਜਿੰਦਰ ਸਿੱਧੂ ਸਰ ਨੇ, ਹੈ ਨਾ, ਅਹਿਮਦ ਡੋਗਰ ਹੈ, ਅਮੀਕ ਵਿਰਕ ਨੇ, ਜਿਹੜੇ ਹਰਟਨ ਉਸ ਟਾਈਮ ਦੇ ਅੰਗਰੇਜ਼ ਸੀਗੇ। ਤੁਸੀਂ ਦੇਖੋ ਉਹਨਾਂ ਨੇ ਕਿੰਨਾ ਆਪਣੀ ਬਾਹਰੀ ਦਿੱਖ 'ਤੇ ਕੰਮ ਕੀਤਾ। ਉਹਨਾਂ ਨੇ ਕੰਮ ਹੀ ਬਹੁਤ ਕਮਾਲ ਦਾ ਕੀਤਾ। ਸਭ ਤੋਂ ਜਿਹੜਾ ਮੈਂ ਜੋ ਨੋਟ ਕੀਤਾ ਬਤੌਰ ਐਕਟਰ ਹੋਣ ਦੇ ਨਾਤੇ, ਜਿਹੜਾ ਮੇਰਾ ਸਿੱਖਣ ਦਾ ਪ੍ਰੋਸੈਸ ਰਿਹਾ, ਉਹ ਇਹ ਰਿਹਾ ਕਿ ਉਹ ਫਿਲਮ ਜਿਹੜੀ ਸੀਗੀ ਉਹ ਹਰ ਬੰਦੇ ਲਈ, ਟੀਮ ਦੇ ਹਰ ਮੈਂਬਰ ਲਈ ਚੁਣੌਤੀ ਸੀ। ਤੁਸੀਂ ਦੇਖੋ ਇੱਕੋ ਟਾਈਮ ਕਰਾਊਡ ਦੇ ਸੀਨ ਚੱਲ ਰਹੇ ਆ, 500 ਦੇ ਕਰੀਬ ਤੁਸੀਂ ਕਾਸਟਿਊਮ ਪਹੁੰਚਾ ਰਹੇ ਹੋ। ਪੱਗਾਂ ਦੇਖੋ ਤੁਸੀਂ, ਕੰਟੀਨਿਊਟੀ 'ਚ ਚੱਲ ਰਹੀਆਂ ਨੇ। ਇੱਕ ਸੂਈ ਤੋਂ ਲੈ ਕੇ ਸਾਨੂੰ, ਮਤਲਬ ਜੇ ਆਪਾਂ ਕਹਦੇ ਜਹਾਜ਼ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉੱਥੇ ਤੱਕ ਸਾਡੀ ਪੂਰੀ ਟੀਮ ਨੇ ਪੂਰਾ ਜ਼ੋਰ ਲਾਇਆ। ਸਭ ਤੋਂ ਵੱਡੀਆਂ ਐਕਟਰ ਲਈ ਕੀ ਚੁਣੌਤੀਆਂ ਸੀਗੀਆਂ, ਜਿਵੇਂ ਸਾਡੇ ਨਾਲ ਇੱਕ ਕੁੜੀ ਰਿਚਾ ਭੱਟ ਨੇ ਕੰਮ ਕੀਤਾ, ਥੀਏਟਰ ਦੀ ਬਹੁਤ ਅੱਛੀ ਅਦਾਕਾਰਾ। ਉਹਨੇ ਵਿਸ਼ਨੀ ਦਾ ਰੋਲ ਕੀਤਾ, ਜਿਉਣੇ ਮੋੜ ਦੀ ਭੈਣ ਦਾ। ਕੁੜੀ ਹਿੰਦੀ ਦਾ ਥੀਏਟਰ ਕਰਦੀ ਸੀ, ਪਰ ਉਹਨੇ ਜੋ ਕਿਰਦਾਰ ਨਿਭਾਇਆ, ਉਹਨੇ ਉਹ ਮਹਿਸੂਸ ਕੀਤਾ। ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਤਾਂ ਅਸੀਂ ਗੱਲਬਾਤ ਕਰਦੇ ਸੀ। ਉਹਨੇ ਖੁਦ ਇਹ ਗੱਲ ਕਹੀ ਕਿ ਦੀਦੀ ਮੈਨੂੰ ਲੱਗਾ ਸੱਚੀ ਪੰਜਾਬ ਦੀ ਧਰਤੀ ਬਹੁਤ ਮੁਕੱਦਸ ਧਰਤੀ ਹੈ, ਔਰ ਸੱਚੀ ਇੱਥੇ ਜਨਮ ਲੈਣ ਵਾਲੇ ਕਦੇ ਹਾਰ ਨਹੀਂ ਸਕਦੇ। ਬਿਲਕੁਲ। ਤਾਂ ਅਸੀਂ ਵਿਚਾਰ ਚਰਚਾ ਜਿਹੜੀ ਕਿ ਜੱਟ ਜਿਉਣਾ ਮੋੜ ਫਿਲਮ, ਜਿਹੜੀ ਕਿ ਮੌੜ ਬਾਈ ਐਮੀ ਵਿਰਕ ਹੋਰਾਂ ਦੀ ਆ ਰਹੀ ਆ, ਮੇਨ ਲੀਡ ਦੇ ਉੱਪਰ ਕੰਮ ਕਰ ਰਹੇ ਨੇ ਬਾਈ ਐਮੀ ਵਿਰਕ ਹੋਰੇ। ਤਾਂ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਬਾਈ ਦੇਵ ਖਰੋੜ ਅਤੇ ਬਾਈ ਐਮੀ ਵਿਰਕ ਹੋਰਾਂ ਦੇ ਨਾਲ ਵੀ ਗੱਲਬਾਤ ਕਰੀ ਜਾਵੇ। ਜਿਵੇਂ ਪਹਿਲਾਂ ਹੀ ਮੈਂ ਦੱਸਿਆ ਸੀ ਕਿ ਸ਼ੁਰੂਆਤ ਦੇ ਵਿੱਚ ਕਿ ਪੰਜਾਬ ਦੀ ਜਰਖੇਜ਼ ਧਰਤੀ ਜਿਸ ਨੇ ਯੋਧਿਆਂ ਨੂੰ, ਸੂਰਵੀਰਾਂ ਨੂੰ ਜਨਮ ਦਿੱਤਾ, ਤਾਂ ਉੱਥੇ ਉਹਨਾਂ ਕਰੈਕਟਰਾਂ ਨੂੰ ਜਿਉਣ ਵਾਲੇ ਲੋਕਾਂ ਨੂੰ ਵੀ ਜਨਮ ਦਿੱਤਾ। ਕਿਉਂਕਿ ਥੀਏਟਰ ਇੱਕ ਅਜਿਹੀ ਕਲਾ ਗਈ ਜਿਹੜੀ ਕਲਾ ਦੇ ਵਿੱਚ ਜਦੋਂ ਇਨਸਾਨ ਪਹੁੰਚਦਾ ਤਾਂ ਉਸ ਨੂੰ ਉਸ ਜਗ੍ਹਾ ਜਾਂ ਉਸ ਸਥਾਨ ਜਾਂ ਉਸ ਕਰੈਕਟਰ ਦੇ ਬਾਰੇ ਪ੍ਰੋਪਰ ਜਾਣਕਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਜਦੋਂ ਰੋਲ ਕਰ ਰਹੇ ਸੀ, ਇੱਕ ਗਵਾਂਢਣ ਦਾ ਤੁਸੀਂ ਕਿਹਾ ਕਿ ਅਸੀਂ ਰੋਲ ਕਰਿਆ, ਉਸ ਦੇ ਵਿੱਚ ਹਾਂਜੀ ਗੁੱਡੀ ਕਹਿ ਕੇ ਬੁਲਾਉਂਦੇ ਸੀ, ਫਿਰ ਪ੍ਰੀਤੋ ਕਹਿ ਕੇ ਬੁਲਾਉਂਦੇ ਸੀ ਉਸ ਫਿਲਮ ਦੇ ਵਿੱਚ, ਮੂਵੀ ਦੇ ਵਿੱਚ। ਤਾਂ ਹੁਣ ਕਦੇ ਲੱਗਿਆ ਵੀ ਆਸੇ ਪਾਸੇ ਜਦੋਂ ਝਾਤ ਮਾਰਦੇ ਹੋ ਉਸ ਮੂਵੀ ਤੋਂ ਬਾਹਰ ਨਿਕਲ ਕੇ ਵੀ ਇਸ ਤਰ੍ਹਾਂ ਦੇ ਲੋਕ ਜਿਉਂ ਰਹੇ ਨੇ, ਕਰੈਕਟਰ ਜਿਉਂ ਰਹੇ ਨੇ, ਇਸ ਤਰ੍ਹਾਂ ਦੇ ਹੈਗੇ ਨੇ ਪਾਸੇ ਆਸੇ ਵੀ ਸਾਡੇ ਪੰਜਾਬ ਦੇ ਵਿੱਚ? ਤੁਸੀਂ ਹੈ ਨਾ, ਮੈਂ ਸੱਚੀ ਮੇਰੇ ਦਿਲ ਦੀ ਗੱਲ ਕੀਤੀ ਹੈ ਤੁਸੀਂ। ਮੈਂ ਜ਼ਿਆਦਾਤਰ ਪੰਜਾਬੀ ਲੋਕਧਾਰਾ ਨਾਲ ਜੁੜੀ ਹੋਈ ਹਾਂ। ਮੇਰਾ ਜਿਹੜਾ ਪਰਿਵਾਰ ਹੈ ਅੱਜ ਵੀ ਉਹ ਪੁਰਾਤਨ ਰਸਮਾਂ, ਰੀਤੀ ਰਿਵਾਜ ਸਾਰੇ ਉਹੀ ਚੱਲਦੇ ਆ ਮੇਰੇ ਘਰ 'ਚ, ਹੈ ਨਾ। ਕੋਈ ਸਾਡਾ ਬਹੁਤ ਮੇਰਾ ਇੱਕ ਸਧਾਰਨ ਪਰਿਵਾਰ ਹੈ, ਪਰ ਅਸੀਂ ਰੀਤਾਂ ਰਸਮਾਂ ਸਾਰੀਆਂ ਸਾਡੇ ਬਜ਼ੁਰਗਾਂ ਦੀਆਂ ਅੱਜ ਵੀ ਕਹਿਣ 'ਤੇ ਕਰਦੇ ਹਾਂ। ਹੁਣ ਜਿੱਦਾਂ ਉਹ ਕਿਰਦਾਰ ਦੀ ਗੱਲ ਹੋਈ, ਮੈਨੂੰ ਯਾਦ ਹੈ ਜਿੱਦਾਂ ਦੇ ਅਸੀਂ ਉਹ ਕੱਪੜੇ ਪਾਏ ਸੀ, ਮੇਰੀ ਪੜਦਾਦੀ ਪਾਉਂਦੀ ਹੁੰਦੀ ਸੀ ਕਦੇ, ਮਤਲਬ ਉਹ ਖੱਦਰ ਦਾ ਸਾਰਾ ਕੁਛ ਹੈ ਨਾ,
ਉਹ ਪਾਉਣ ਤੋਂ ਬਾਅਦ ਜਿਹੜੀ ਸਾਡੇ ਅੰਦਰ ਇੱਕ ਰੂਹ ਆਉਂਦੀ ਸੀ ਨਾ, ਮੈਂ ਸ਼ਾਇਦ ਬਿਆਨ ਨਹੀਂ ਕਰ ਪਾਉਂਗੀ। ਮੈਨੂੰ ਪਤਾ ਸੀ ਵੀ ਉਹ ਸਾਨੂੰ ਕਿੰਨਾ ਹੌਸਲਾ ਦਿੰਦੀ ਸੀ ਵੀ ਤੁਹਾਡੇ ਮੂਹਰੇ ਐਡਾ ਵੱਡਾ ਟਾਸਕ ਖੜਾ। ਤੁਸੀਂ ਦੇਖੋ ਐਸੇ ਸੀਨ ਸੀਗੇ ਜਿਵੇਂ ਸਾਡੇ ਜਿੰਨੇ ਐਕਟਰ ਸੀਗੇ, ਤੁਹਾਨੂੰ ਦੱਸਿਆ ਸੀਗਾ, ਘੋੜਸਵਾਰੀ, ਫਾਈਟ ਦੇ ਸੀਨ ਹੋ ਗਏ, ਗੋਲੀਆਂ ਚੱਲਣੀਆਂ, ਕਿਸੇ ਵਕਤ ਜਾਨਵਰ ਕਿਸੇ ਨੂੰ ਵੀ ਸੁੱਟ ਸਕਦਾ ਸੀਗਾ ਜੀ, ਹੈ ਨਾ। ਮੈਂ ਜੋ ਦੇਖਿਆ, ਮੁੰਡਿਆਂ ਨੇ ਉੱਥੇ ਆ ਕੇ ਘੋੜਸਵਾਰੀ ਸਿੱਖੀ, ਕੰਮ ਕੀਤਾ। ਸੱਟਾਂ ਖਾਣ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਕਿਤੇ ਵੀ ਅਭਿਨੈ ਦੇ ਵਿੱਚ ਆਪਣੀ ਕਿਤੇ ਵੀ ਉਹਨਾਂ ਨੇ ਫਰਕ ਨਹੀਂ ਆਉਣ ਦਿੱਤਾ। ਬਿਲਕੁਲ। ਮੈਂ ਸੱਚੀ ਦੱਸਾਂ ਤਾਂ ਉਸ ਚੀਜ਼ ਨੇ ਮੈਂ ਦੇਖਿਆ ਕਿ ਜਿਹੜੇ ਸਾਡੇ ਕਿਰਦਾਰ ਸੀ, ਕਿਰਦਾਰ ਤਾਂ ਸਾਡੇ ਨਾਇਕ ਸੀ, ਸਾਡੇ ਜਿਹੜੇ ਅਦਾਕਾਰ ਸੀ ਫਿਲਮ ਦੇ ਸਾਰੇ ਅਦਾਕਾਰ, ਹਾਲਾਂਕਿ ਅੱਛੇ ਜਿਹੜੇ ਥੀਏਟਰ ਦੇ ਮੰਜੇ ਸੰਭਰੇ ਕਲਾਕਾਰ ਨੇ ਉਹ ਸੀਗੇ, ਉਹਨਾਂ ਨੇ ਕਿਸੇ ਵੀ ਚੀਜ਼ ਤੇ ਆਂਚ ਨਹੀਂ ਆਉਣ ਦਿੱਤੀ। ਮੈਨੂੰ ਲੱਗਦਾ ਸੀ ਸਾਡੀ ਉਹ ਜਿਹੜੀ ਟੀਮ ਸੀਗੀ, ਸਾਡਾ ਮੋੜਾਂ ਦਾ ਪੂਰਾ ਪਰਿਵਾਰ ਸੀਗਾ, ਹੈ ਨਾ, ਤਾਂ ਉਹ ਸੱਚੀ ਸਾਰੇ ਨਾਇਕ ਬਣ ਕੇ ਉੱਭਰੇ। ਹਾਲਾਂਕਿ ਜਿਵੇਂ ਆਪਾਂ ਦੇਖਦੇ ਹਾਂ ਐਕਟਰ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਸਾਰਿਆਂ ਦੇ ਅੰਦਰ ਇੱਕ ਅੱਗ ਸੀਗੀ ਕਿ ਨਹੀਂ, ਅਸੀਂ ਕੰਮ ਤੋਂ ਪਿੱਛੇ ਨਹੀਂ ਹਟਣਾ। ਕਿਸੇ ਕਲਾਕਾਰ ਨੇ ਕੋਈ ਛੁੱਟੀ ਨਹੀਂ ਲਈ। ਉਹਨਾਂ ਨੂੰ ਥੋੜ੍ਹਾ ਜਿਹਾ ਕਿਹਾ ਜਾਂਦਾ ਸੀ ਵੀ ਨਹੀਂ ਤੁਸੀਂ ਖਿਆਲ ਰੱਖੋ ਆਪਣਾ, ਆਪਾਂ ਲੰਬੇ ਸਮੇਂ ਲਈ ਕੰਮ ਕਰਨਾ। ਪਰ ਜਿਹੜਾ ਜਿਉਣੇ ਮੋੜ ਨੇ ਜਿਹੜਾ ਜੋਸ਼ ਭਰਿਆ ਹੋਇਆ ਸੀ ਨਾ, ਉਹ ਅਣਖੀਲੇ ਯੋਧੇ ਦਾ ਜਿਹੜਾ ਸੀਗਾ, ਮਤਲਬ ਹੈ ਨਾ, ਜੋਸ਼ ਭਰਿਆ ਹੋਇਆ, ਤਾਂ ਉਹਨੇ ਸਾਡੇ ਕਲਾਕਾਰਾਂ 'ਚ ਸਾਰਿਆਂ 'ਚ ਨਵੀਂ ਰੂਹ ਫੂਕਤੀ। ਇਸ ਮੂਵੀ ਦੇ ਆਉਣ ਦੇ ਨਾਲ ਨਵੇਂ ਕਰੈਕਟਰਾਂ ਨੂੰ, ਨਵੇਂ ਐਕਟਰਾਂ ਨੂੰ ਵੀ ਮੌਕਾ ਮਿਲਿਆ ਜਿਹੜੇ ਛੋਟੇ ਕਿਰਦਾਰਾਂ ਤੋਂ ਵੱਡੇ ਕਿਰਦਾਰਾਂ ਤੱਕ ਪਹੁੰਚੇ ਨੇ। ਬਿਲਕੁਲ ਜੀ, ਬਿਲਕੁਲ। ਇਹ ਜਿਹੜਾ ਮੋੜ ਫਿਲਮ ਆ, ਇਹਦੇ ਵਿੱਚ ਥੀਏਟਰ ਦੇ ਕਾਫੀ ਸਾਡੇ ਕਲਾਕਾਰ ਹੈਗੇ ਆ, ਬਹੁਤ ਸੋਹਣੀ ਚੋਣ ਕੀਤੀ ਗਈ ਆ। ਔਰ ਇਹ ਹੈ ਕਿ ਇਹਦੇ 'ਚ ਜਿੰਨੇ ਵੀ ਕਲਾਕਾਰ ਆਏ ਆ ਸਾਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਚਾਹੇ ਕੋਈ ਘੋੜਸਵਾਰ ਸੀਗਾ, ਚਾਹੇ ਕੋਈ ਮਤਲਬ ਕਿਸੇ ਪਾਤਰ ਨੂੰ ਨਿਭਾ ਰਿਹਾ ਸੀਗਾ, ਕਿਸੇ ਵੀ ਤਰ੍ਹਾਂ ਦਾ ਸੀਗਾ, ਸਾਰਿਆਂ ਨੇ ਪੂਰਾ ਹੰਭਲਾ ਮਾਰਿਆ, ਜਿੰਦ ਜਾਨ ਲਾ ਕੇ ਸਾਰੇ ਕਿਰਦਾਰਾਂ ਨੂੰ ਖੂਬ ਜਿਉਇਆ ਔਰ ਨਿਭਾਇਆ। ਤੇ ਮੈਨੂੰ ਚੰਗਾ ਲੱਗ ਰਿਹਾ ਕਿ ਪਤਾ ਨਹੀਂ ਹੋਰ ਕੋਈ ਇੱਦਾਂ ਗੱਲ ਕਰੇ ਜਾਂ ਨਾ ਕਰੇ, ਜਿਹੜੀ ਇਹ ਫਿਲਮ ਆ ਨਾ, ਫਿਲਮ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਦਸਤਾਵੇਜ਼ੀ ਫਿਲਮ ਹੈ। ਜਿਵੇਂ ਅਸੀਂ ਅੱਜ ਤੱਕ ਜਿਉਣਾ ਮੋੜ ਪਿਛਲੀ ਫਿਲਮ ਨੂੰ ਦੇਖਦੇ ਆ ਰਹੇ ਹਾਂ, ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਜਿਹੜੀ ਰਵਾਇਤ ਆ, ਇਹ ਜੋ ਹੈਗਾ ਜਿਉਣਾ ਮੋੜ ਦਾ ਹੈ ਸੰਕਲਪ ਹੈ ਨਾ, ਸਾਡੀ ਲੋਕ ਧਾਰਾ 'ਚ ਪਿਆ ਹੋਇਆ, ਤਾਂ ਮੈਨੂੰ ਪੱਕਾ ਪਤਾ ਕਿ ਇਹ ਲੋਕ ਹਮੇਸ਼ਾ ਦੇਖਦੇ ਰਹਿਣਗੇ। ਤੁਸੀਂ ਦੇਖੋ ਜਦੋਂ ਸਕਰੀਨ ਖੁੱਲ੍ਹਦੀ ਆ, ਟੀਜ਼ਰ ਟ੍ਰੇਲਰ ਤੁਸੀਂ ਵੇਖਿਆ ਹੋਣਾ, ਹੈ ਨਾ, ਕਿੰਨਾ ਪਿਆਰਾ ਲੱਗਦਾ। 2 ਘੜੀਆਂ ਲੱਗਦਾ ਕਿ ਤੁਸੀਂ ਉਸ ਪੰਜਾਬ 'ਚ ਜਿਉ ਰਹੇ ਹੋ। ਕਿੱਡੀਆਂ ਅਣਖਾਂ ਵਾਲੇ ਲੋਕ ਸੀਗੇ ਜਿਹੜੇ ਮੌਤ ਨੂੰ ਜ਼ਿੰਦਗੀ ਨਾਲ ਟੱਕਰ ਦੇ ਰਹੇ ਨੇ। ਜਦੋਂ ਕਹਿੰਦੇ ਹੁੰਦੇ ਸੀਗੇ ਰਾਂਝੇ ਹੁਣੀ ਬੇਲਿਆਂ 'ਚ ਸੀਗੇ ਤੇ ਸਾਡੇ ਜੌਣੇ ਮੋੜ ਹੁਣੀ ਰੋਈਆਂ 'ਚ ਸੀਗੇ, ਹੱਕਾਂ ਦੀ ਖਾਤਰ ਲੜ ਰਹੇ ਸੀਗੇ, ਹੈ ਨਾ। ਇਹਨਾਂ ਦਾ ਜਿਹੜਾ ਇਸ਼ਕ ਹਕੀਕੀ ਸੀਗਾ ਉਹ ਹੱਕਾਂ ਨੂੰ ਲੈ ਕੇ ਸੀਗਾ, ਅਣਖਾਂ ਨੂੰ ਲੈ ਕੇ ਸੀਗਾ, ਹੈ ਨਾ। ਇਹ ਜਿਹੜਾ ਜਿਉਣਾ ਮੋੜ ਦਾ ਸੰਕਲਪ ਹੈ ਜਾਂ ਇਹ ਨਾਇਕ ਹੈ ਨਾ, ਇਹ ਹਮੇਸ਼ਾ ਜ਼ਿੰਦਾ ਰਹੂਗਾ। ਇਹਦੇ ਪਿੱਛੇ ਜਿੰਨੀ ਟੀਮ ਨੇ ਕੰਮ ਕੀਤਾ, ਸਾਰੇ ਵਧਾਈ ਦੇ ਹੱਕਦਾਰ ਨੇ। ਜਿਵੇਂ ਤੁਸੀਂ ਕਿਹਾ ਕਿ ਰਾਂਝੇ ਹੋਰੀ ਬੇਲਿਆਂ 'ਚ ਸੀ ਤੇ ਜੌਣੇ ਹੋਰੀ ਰੋਈਆਂ 'ਚ ਸੀ। ਹਾਂਜੀ। ਪਰ ਜੌਣੇ ਹੋਰਾਂ ਦਾ ਕਿਰਦਾਰ ਕਿਤੇ ਪੜ੍ਹਾਇਆ ਹੀ ਨਹੀਂ ਜਾਂਦਾ ਸਕੂਲਾਂ ਕਾਲਜਾਂ ਦੇ ਵਿੱਚ। ਬਸ ਇਹ ਸਾਨੂੰ ਵੀ ਮਹਿਸੂਸ ਹੁੰਦਾ ਹੈ ਨਾ। ਸਾਨੂੰ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਸੀ, ਕਹਿੰਦੇ ਨਹੀਂ ਅਸੀਂ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ, ਅਸੀਂ ਜਿਹੜੀ ਸਾਡੀ ਪੀੜ੍ਹੀ ਆ, ਅਸੀਂ ਪੜ੍ਹੇ ਵੀ ਆ, ਅਸੀਂ ਬਜ਼ੁਰਗਾਂ ਦੇ ਮੂੰਹੋਂ ਸੁਣਿਆ ਵੀ ਹੈ, ਪਰ ਇਹ ਹੈ ਕਿ ਨਵੇਂ ਬੱਚਿਆਂ ਨੂੰ ਸ਼ਾਇਦ ਇਹਦਾ ਨਹੀਂ ਪਤਾ ਹੋਊਗਾ। ਔਰ ਹੁਣ ਜਦੋਂ ਫਿਲਮ ਆਈ ਆ ਤਾਂ ਫਿਲਮ ਲਈ ਬਹੁਤ ਉਤਸੁਕ ਨੇ ਲੋਕ ਕਿ ਅਸੀਂ ਦੇਖਣੀ ਆ। ਇਹ ਕਹਿ ਰਹੇ ਆ ਭਾਈ ਅਸੀਂ ਬੱਚਿਆਂ ਨੂੰ ਵੀ ਦਿਖਾਵਾਂਗੇ। ਸਾਡਾ ਇੱਕ ਇਹ ਅਹਿਮ ਉਪਰਾਲਾ ਰਿਹਾ ਸਭ ਦਾ ਕਿ ਪੀੜ੍ਹੀਆਂ ਯਾਦ ਰੱਖਣ। ਔਰ ਸਾਨੂੰ ਪੂਰੀ ਉਮੀਦ ਹੈ, ਸਾਨੂੰ ਯਕੀਨ ਵੀ ਹੈ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹ ਇਹਨੂੰ ਜ਼ਰੂਰ ਮਾਣੂਗੀ, ਉਹਨਾਂ ਨੂੰ ਪਤਾ ਲੱਗੂਗਾ ਕਿ ਅਸੀਂ ਕਿਸ ਧਰਤੀ 'ਤੇ ਜਾਏ ਹਾਂ। ਜੀ ਬਿਲਕੁਲ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ, ਸਾਡੇ ਨਾਲ ਡਾਕਟਰ ਵੀਰ ਅਭਿਨਵ ਮੌਜੂਦ ਸਨ, ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਆ ਕਿਉਂਕਿ ਜੱਟ ਜਿਉਣਾ ਮੋੜ ਰੋਈਆਂ ਦਾ, ਮਾਲਵੇ ਦੇ ਖਿੱਤੇ ਦਾ ਉਹ ਸੂਰਵੀਰ ਸੀ, ਯੋਧਾ ਸੀ, ਜਿਸ ਨੇ ਹੱਕ ਹਕੂਕ ਦੀ ਗੱਲ ਕੀਤੀ, ਪੰਜਾਬ ਦੀ ਗੱਲ ਕੀਤੀ ਤੇ ਇੱਕ ਸਧਾਰਨ ਜੱਟ ਪਰਿਵਾਰ 'ਚੋਂ ਉੱਠਿਆ, ਜੱਟ ਜਿਉਣਾ ਮੋੜ ਬਣ ਕੇ ਉੱਭਰ ਕੇ ਸਾਹਮਣੇ ਆਇਆ ਤੇ ਇੱਕ ਕਿਰਦਾਰ ਜਿਹੜਾ ਕਿ ਉਸ ਨੂੰ ਲੋਕ ਜਿਉਂ ਰਹੇ ਨੇ। ਮਾਲਵੇ ਦੇ ਸੂਰਵੀਰ ਜੱਟ ਜਿਉਣਾ ਮੋੜ 'ਤੇ ਮੂਵੀ ਆ ਰਹੀ ਆ ਬਾਈ ਐਮੀ ਵਿਰਕ ਹੋਰਾਂ ਦੀ, 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਆ। ਕਿਉਂਕਿ ਪਰਸਨਲੀ ਤੌਰ 'ਤੇ ਤੁਹਾਡੇ ਨਾਲ ਇਹ ਵੀ ਅਪੀਲ ਕਰਾਂਗਾ ਕਿ ਜ਼ਰੂਰ ਦੇਖਣ ਜਾਇਓ ਮੋੜ, ਜਿਹੜੀ ਕਿ ਮੂਵੀ 9 ਜੂਨ ਨੂੰ ਆ ਰਹੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਕਿਉਂਕਿ ਪੰਜਾਬ ਆ ਜਿਹੜਾ ਉਹ ਸੰਘਰਸ਼ ਦੇ ਰਾਹ 'ਤੇ ਚੱਲਿਆ ਹੋਇਆ ਤੇ ਦੇਖਦੇ ਹਾਂ ਕਿ ਕਦੋਂ ਤੱਕ ਪੰਜਾਬ ਨੂੰ ਇਹ ਸੰਘਰਸ਼ ਆ ਜਿਹੜਾ ਉਹ ਕਰਨਾ ਪੈਂਦਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਸਾਡੇ ਨਾਲ ਅੱਜ ਮੋੜ ਫਿਲਮ ਦਾ ਇੱਕ ਕਰੈਕਟਰ ਮੌਜੂਦ ਆ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜੇ ਕਿਸਮਤ ਦੇ ਫੈਸਲੇ ਰੋਈਆਂ ਕਰਨੇ ਹੁੰਦੇ ਨਾ ਚਾਚਾ ਸਿਆਂ,
ਤਾਂ ਅਸੀਂ ਰੋਈਆਂ ਦੇ ਰਾਂਝੇ ਆ। ਮਾਣ ਦੀ ਗੱਲ ਹੈ ਕਿ ਜਿਹੜੇ ਲੋਕ ਨਾਇਕ ਜਿਹੜੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀਗੇ ਜਾਂ ਅਸੀਂ ਪੜ੍ਹਦੇ ਸੀਗੇ, ਤਾਂ ਸਾਨੂੰ ਉਸੇ ਔਰੇ ਦੇ ਵਿੱਚ ਜਾ ਕੇ ਇੱਕ ਰਿਸਰਚ ਤੋਂ ਬਾਅਦ ਸਾਨੂੰ ਉਸ ਔਰੇ ਦੇ ਵਿੱਚ ਜਾ ਕੇ ਉਹਨਾਂ ਕਿਰਦਾਰਾਂ ਨੂੰ ਜਿਉਣ ਦਾ ਮੌਕਾ ਮਿਲਿਆ। ਮੇਰਾ ਨਾਮ ਜੌਨ ਸਿੰਘ ਹੈ ਬਾਈ, ਮੈਂ ਜਿਉਣ ਦੀ ਸਹੁੰ ਖਾ ਕੇ ਆਇਆ। ਤੂੰ ਚਾਹੇ ਮੈਨੂੰ ਬੇਅਣਖਾ ਕਹਿ ਚਾਹੇ ਕੁਛ ਕਹਿ, ਪਰ ਮੈਂ ਮਰਨਾ ਨਹੀਂ ਹੈਗਾ। ਪੰਜਾਬੀ ਸਿਨੇਮੇ ਦੇ ਬੜੇ ਵਾਰ ਬਦਲਦੇ ਦੌਰ ਦੇਖੇ ਨੇ, ਕਦੇ ਹਾਸੇ ਡਿੱਠੇ, ਕਦੇ ਜੱਟ ਤੇ ਜ਼ਮੀਨ ਵਰਗੀਆਂ ਫਿਲਮਾਂ ਬਣੀਆਂ। ਅੱਜ ਫੇਰ ਉਸੇ ਕਿਰਦਾਰ ਦੇ ਉੱਪਰ ਇੱਕ ਫਿਲਮ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈ, ਔਰ ਇਹ ਬਹੁਤ ਵੱਡੀ ਗੱਲ ਹੈ ਔਰ ਚੁਣੌਤੀ ਵੀ ਰਹੀ ਹੈ ਸਾਰੇ ਕਲਾਕਾਰਾਂ ਲਈ ਕਿ ਅਸੀਂ 18ਵੀਂ ਸਦੀ ਦੇ ਅੰਤ ਦੀ ਗੱਲ ਹੈ, ਇਹ ਅੰਤ ਦੀ ਹੀ ਗੱਲ ਆ, ਮਤਲਬ ਉੱਥੋਂ ਤੋਂ ਜਿਹੜੀ ਕਹਾਣੀ ਮੋੜ ਦੀ ਸ਼ੁਰੂ ਹੋਈ ਹੈ। ਤਾਂ ਤੁਸੀਂ ਦੇਖੋ ਕਿ ਅਸੀਂ ਬਜ਼ੁਰਗਾਂ ਤੋਂ ਸੁਣਦੇ ਰਹੇ, ਕਿਤਾਬਾਂ ਤੋਂ ਪੜ੍ਹਦੇ ਰਹੇ, ਪੜ੍ਹਦੇ ਉਹ ਲੱਗਿਆ ਵੀ ਯਾਰ ਉਹ ਇਦਾਂ ਦੇ ਅਣਖੀ ਬੰਦੇ ਸੀ, ਧੀਆਂ ਭੈਣਾਂ ਲਈ ਖੜਦੇ ਸੀ, ਮਜ਼ਲੂਮਾਂ ਲਈ ਖੜਦੇ ਸੀਗੇ ਨਾ। ਫਿਰ ਸਾਨੂੰ ਜਦੋਂ ਉਹ ਕਰੈਕਟਰ ਜਿਉਣ ਦਾ ਮੌਕਾ ਮਿਲਿਆ ਤਾਂ ਤੁਸੀਂ ਸੱਚ ਜਾਣਿਓ, ਮਤਲਬ ਮੈਨੂੰ ਲੱਗਾ ਕਿ ਮੇਰਾ ਪੰਜਾਬ ਦੀ ਧਰਤੀ ਤੇ ਜਨਮ ਲੈਣਾ ਸਫਲ ਹੋ ਗਿਆ। ਭੈਣ ਲਈ ਭਰਾ ਤੋਂ ਵੱਡਾ ਕੋਈ ਸੂਰਮਾ ਨਹੀਂ ਹੁੰਦਾ, ਪਰ ਵੀਰੇ ਤੂੰ ਤਾਂ ਜਮਾ ਹੀ ਕੰਡਣੀ ਵੀ ਕਰ ਲਈ। ਇਸ ਘਰ ਦਾ ਇੱਕੋ ਹੀ ਬੈਲੀ ਬਹੁਤ ਆ, ਦੂਜੇ ਦਾ ਪਰਚਾ ਲੈਣ ਜਾਣਾ ਇਹਦੇ ਤੋਂ। ਇਸ ਹਿਸਾਬ ਨਾਲ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਫਿਲਮ ਦਾ ਹਿੱਸਾ, ਇਸ ਕਰਕੇ ਮੈਨੂੰ ਇਹ ਚੰਗਾ ਲੱਗਾ ਕਿ ਉਹ ਜਿਹੜੀ ਫਿਲਮ ਆ ਨਾ, ਇਹਨੂੰ ਲੋਕ ਹਮੇਸ਼ਾ ਯਾਦ ਰੱਖਣਗੇ ਜਦੋਂ ਤੱਕ ਜਿਉਣ ਦਾ, ਜ਼ਿੰਦਗੀ ਧੜਕਦੀ ਜ਼ਿੰਦਗੀ ਦਾ ਜਿਹੜਾ ਇੱਕ ਸੰਕਲਪ ਹੈ ਨਾ। ਤਾਂ ਮੈਨੂੰ ਲੱਗਦਾ ਕਿ ਜਿਉਣੇ ਨੇ ਹਮੇਸ਼ਾ ਜਿਉਂਦੇ ਰਹਿਣਾ। ਭਾਦੋਂ ਦਾ ਭਜਾਇਆ ਜੱਟ ਸਾਧ ਬਣਦਾ ਹੈ, ਜੇ ਸਾਧ ਨਾ ਬਣਿਆ ਤਾਂ ਡਾਕੂ ਤਾਂ ਪੱਕਾ ਬਣਦਾ ਹੈ। ਕਈ ਕਲਾਕਾਰਾਂ ਨੇ ਜਾ ਕੇ ਉੱਥੇ ਦਾੜੀਆਂ ਨਹੀਂ ਕਟਾਈਆਂ, ਸਾਨੂੰ ਜਿਹੜੀਆਂ ਫੀਮੇਲ ਆਰਟਿਸਟ ਸੀਗੀਆਂ ਸਾਨੂੰ ਅਸੀਂ ਆਈਬ੍ਰੋ ਨਹੀਂ ਬਣਵਾਈ ਹੈਗੀ। ਮਤਲਬ ਜਿਹੜੀ ਕਰੈਕਟਰ ਪ੍ਰੈਪਰੇਸ਼ਨ ਹੁੰਦੀ ਹੈ ਨਾ, ਖਾਸ ਕਰਕੇ ਇਹ 'ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ, ਪਰ ਸਾਨੂੰ ਕਹੀ ਗਿਆ ਕਿਉਂਕਿ ਅਸੀਂ ਸਿਰ ਢੱਕ ਕੇ ਰੱਖਣੇ ਹੁੰਦੇ ਸੀ, ਅਸੀਂ ਗੁੱਤਾਂ ਗੁੰਦੀਆਂ ਹੁੰਦੀਆਂ ਸੀਗੀਆਂ। ਮਤਲਬ ਇੱਕ ਐਕਟਰ ਨੂੰ ਕਰੈਕਟਰ ਵਿੱਚ ਆਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਸਭ ਤੋਂ ਚੁਣੌਤੀ ਭਰਿਆ ਕੰਮ ਇੱਕ ਕਲਾਕਾਰ ਨੂੰ, ਔਰ ਪਿੱਛੇ ਬੰਦੂਕਾਂ ਪਾ ਕੇ ਬੈਠਣਾ, ਤੁਸੀਂ ਕੈਮਰੇ ਦੇ ਫਰੇਮ ਦੇ ਵਿੱਚ ਦੀ ਨਿਕਲਣਾ, ਹੈ ਨਾ। ਜਾਨਵਰ ਦਾ ਕੀ ਪਤਾ ਕਿੱਥੇ ਰੁਕ ਜੇ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਸਾਡੇ ਕਈ ਮੁੰਡਿਆਂ ਨੇ ਸੱਟਾਂ ਖਾਧੀਆਂ, ਕਈਆਂ ਦੇ ਗਿੱਟੇ ਟੁੱਟੇ, ਕਈਆਂ ਦੀਆਂ ਕੂਣੀਆਂ। ਮਤਲਬ ਈਵਨ ਕਿ ਉਸ ਤੋਂ ਬਾਅਦ ਵੀ ਕੰਟੀਨਿਊਟੀ 'ਚ ਮੁੰਡਿਆਂ ਨੇ ਹੌਸਲਾ ਨਹੀਂ ਹਾਰਿਆ। ਸਾਨੂੰ ਉਸ ਟਾਈਮ ਉਸ ਧਰਤੀ ਤੇ ਉਸ ਘਰ ਦੇ ਵਿੱਚ ਸ਼ੂਟ ਕਰਦਿਆਂ ਮਹਿਸੂਸ ਹੁੰਦਾ ਸੀਗਾ ਵੀ ਜਿਉਣਾ ਹੁਣ ਨੇਰੀ ਦੀ ਤਰ੍ਹਾਂ ਸੈੱਟ ਤੇ ਪਹੁੰਚ ਜਾਊਗਾ। ਤੇਰੀ ਮੌਤ ਨਹੀਂ ਟਲਦੀ ਵੈਰੀਆ, ਤੇ ਤੇਰੇ ਕੰਨਾਂ 'ਚ ਦੋ ਹੀ ਨਾਂ ਗੂੰਜਣਗੇ, ਇੱਕ ਮੇਰੇ ਭਾਈ ਕਿਸ਼ਨੇ ਦਾ ਤੇ ਦੂਜਾ ਜੌਣੇ ਮੋੜ ਦਾ। ਸੋ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਫੇਰ ਰੂਬਰੂ ਹੋਏ ਹਾਂ, ਕਿਉਂਕਿ ਪੰਜਾਬ ਦੇ ਨਾਲ ਸੰਬੰਧਿਤ ਹਰ ਇੱਕ ਕਿਰਦਾਰ ਦੀ ਅਸੀਂ ਗੱਲ ਕਰਦੇ ਹਾਂ ਇੰਡੋਜ਼ ਟੀਵੀ ਤੇ। ਤਾਂ ਪਿਛਲੇ ਦਿਨਾਂ ਤੋਂ ਕਾਫੀ ਜਿਹੜੀ ਕਿ ਚਰਚਿਤ ਮੂਵੀ ਬਣੀ ਹੋਈ ਆ ਮੋੜ, ਐਮੀ ਵਿਰਕ ਹੋਰਾਂ ਦੀ ਆ, 9 ਜੂਨ ਨੂੰ ਰਿਲੀਜ਼ ਹੋਣ ਵਾਲੀ ਆ। ਤਾਂ ਉਸ ਨੂੰ ਲੈ ਕੇ ਸਾਡੀ ਜਿਹੜੀ ਗੱਲਬਾਤ ਆ, ਵਾਰਤਾਲਾਪ ਆ, ਉਹ ਹਮੇਸ਼ਾ ਕਰੈਕਟਰਾਂ ਦੇ ਨਾਲ ਹੁੰਦੀ ਰਹੀ ਆ ਤੇ ਹੁੰਦੀ ਰਹੇਗੀ। ਤਾਂ ਸਾਡੇ ਨਾਲ ਅੱਜ ਮੋੜ ਫਿਲਮ ਦਾ ਇੱਕ ਕਰੈਕਟਰ ਮੌਜੂਦ ਆ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਵੀਰ ਅਭਿਨਵ ਸਾਡੇ ਨਾਲ ਮੌਜੂਦ ਨੇ। ਮੈਮ ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਸ਼ੁਕਰੀਆ ਜੀ। ਸ਼ੁਰੂਆਤ ਇੱਥੋਂ ਹੀ ਕਰ ਲਈਏ ਕਿ ਸਾਡੇ ਲਾਣੇ ਜਾਉਣੇ ਸੁੱਚਿਆਂ ਦੇ ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ। ਸਿੱਧੂ ਮੂਸੇ ਵਾਲੇ ਨੇ ਵੀ ਜਾਉਣੇ ਮੋੜ ਦਾ ਨਾਂ ਲਿੱਤਾ, ਉਹਨਾਂ ਸੂਰਬੀਰਾਂ ਦੇ ਨਾਂ ਲਿੱਤੇ। ਇਹ ਧਰਤੀ ਯੋਧਿਆਂ ਦੀ, ਇਹ ਧਰਤੀ ਸੂਰਬੀਰਾਂ ਦੀ ਆ। ਪੰਜਾਬ ਦੀ ਗੱਲ ਹੁੰਦੀ ਆ ਤਾਂ ਪੰਜਾਬ ਦੇ ਨਾਲ ਫਿਰ ਉਹ ਯੋਧਿਆਂ ਦੇ ਨਾਂ ਜਾਂ ਸੂਰਬੀਰਾਂ ਦੇ ਨਾਂ ਯਾਦ ਆ ਜਾਂਦੇ ਆ। ਬੇਸ਼ੱਕ ਉਹ ਡਾਕੂ ਦੇ ਰੂਪ 'ਚ ਸੀ, ਬੇਸ਼ੱਕ ਉਹ ਕਿਸੇ ਧਾਰਮਿਕ ਸੰਸਥਾ ਦੇ ਪ੍ਰਧਾਨ ਬਣ ਕੇ ਰਹੇ ਨੇ। ਤਾਂ ਕਿਵੇਂ ਦਾ ਲੱਗਦਾ ਗਾ ਜਿਹੜਾ ਕਿ ਮੋੜ ਫਿਲਮ ਦੇ ਵਿੱਚ ਤੁਸੀਂ ਇੱਕ ਰੋਲ ਅਦਾ ਕੀਤਾ? ਦੇਖੋ ਜੀ, ਸਭ ਤੋਂ ਪਹਿਲਾਂ ਇਹ ਮਾਣ ਦੀ ਗੱਲ ਹੈ ਕਿ ਜਿਹੜੇ ਲੋਕ ਨਾਇਕ ਜਿਹੜੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀਗੇ ਜਾਂ ਅਸੀਂ ਪੜ੍ਹਦੇ ਸੀਗੇ, ਤਾਂ ਸਾਨੂੰ ਉਸੇ ਔਰੇ ਦੇ ਵਿੱਚ ਜਾ ਕੇ ਇੱਕ ਰਿਸਰਚ ਤੋਂ ਬਾਅਦ ਸਾਨੂੰ ਉਸ ਔਰੇ ਦੇ ਵਿੱਚ ਜਾ ਕੇ ਉਹਨਾਂ ਕਿਰਦਾਰਾਂ ਨੂੰ ਜਿਉਣ ਦਾ ਮੌਕਾ ਮਿਲਿਆ। ਤਾਂ ਉਹ ਸਾਡੇ ਲਈ ਇੱਕ ਮਾਣ ਦੀ ਗੱਲ ਵੀ ਹੈ ਤੇ ਅਸੀਂ ਖੁਦ ਨੂੰ ਮਤਲਬ ਬੜੀ ਕਿਸਮਤ ਵਾਲੇ ਮੰਨਦੇ ਹਾਂ ਕਿ ਸਾਨੂੰ ਇੱਕ ਚੰਗਾ ਮੌਕਾ ਮਿਲਿਆ। ਰਹੀ ਗੱਲ ਜਿਉਣੇ ਮੋੜ ਦੀ, ਹੈ ਨਾ, ਸਾਡੀ ਜਿਹੜੀ ਪੰਜਾਬੀਆਂ ਦਾ ਜਿਹੜਾ ਹੈਗਾ ਪਰਵਰਿਸ਼ ਆ ਜਿਹੜੀ ਪੰਜਾਬੀਆਂ ਦੀ, ਉਹ ਅਣਖਾਂ ਦੇ, ਸਬਰਾਂ, ਸਿਦਕਾਂ ਦੇ ਸਿਰ 'ਤੇ ਹੋਈ ਹੈ ਨਾ। ਤਾਂ ਅਸੀਂ ਜਦੋਂ ਵੀ ਪੰਜਾਬ 'ਤੇ ਭੀੜ ਪਈ ਆ ਤਾਂ ਸੂਰਮੇ ਲੋਕ ਉੱਠੇ ਨੇ, ਹੈ ਨਾ। ਬਿਲਕੁਲ। ਤਾਂ ਜਿਵੇਂ ਨਿਜ਼ਾਮ ਦੇ ਵਿੱਚ ਜਦੋਂ ਵੀ ਕਦੇ
ਮਜਲੂਮਾਂ ਨਾਲ ਧੱਕੇਸ਼ਾਹੀ ਹੋਈ ਆ, ਤਾਂ ਹਰ ਵਾਰ ਕੋਈ ਨਾ ਕੋਈ ਸੂਰਮਾ ਪੈਦਾ ਹੋਇਆ। ਸੂਰਮਾ ਲੋਕ ਲਹਿਰ ਦੇ ਰੂਪ ਵਿੱਚ ਪੈਦਾ ਹੋਇਆ, ਹੈ ਨਾ। ਹਾਲਾਂਕਿ ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਮਤਲਬ ਯੋਧੇ ਹੈ, ਸੂਰਮੇ ਹੈਗੇ ਆ, ਪਰ ਅੱਜ ਮੁੱਖ ਤੌਰ ਤੇ ਜਿਹੜਾ ਅਸੀਂ ਚਰਚਾ ਦਾ ਵਿਸ਼ਾ ਸਾਡਾ ਜਿਵੇਂ ਫਿਲਮ ਆ, ਹੈ ਨਾ, ਇਸ ਫਿਲਮ ਦਾ ਜਿਹੜਾ ਮੁੱਢ ਹੈਗਾ ਉਹ 2017 ਤੋਂ ਸ਼ੁਰੂ ਹੋਇਆ ਜੀ। ਉਦੋਂ ਇਹ ਕਿਹਾ ਗਿਆ, ਕਹਿੰਦੇ ਕਿ ਪੰਜਾਬੀ ਸਿਨੇਮਾ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਲਗਾਤਾਰ ਮਨੋਰੰਜਨ ਵਾਲੀਆਂ ਫਿਲਮਾਂ ਆ ਰਹੀਆਂ, ਹੈ ਨਾ। ਆਪਾਂ ਜਿੱਦਾਂ ਦੇਖ ਰਹੇ ਹਾਂ ਕੰਟੈਂਟ ਦੀ ਵੀ ਥੋੜੀ ਕਮੀ ਵੀ ਲੱਗ ਰਹੀ ਆ, ਅੱਛਾ ਵੀ ਆ ਰਿਹਾ, ਮਤਲਬ ਸਮਾਨਾਂਤਰ ਚੱਲੀ ਜਾ ਰਿਹਾ। ਤਾਂ ਉਹਦੇ 'ਚ ਇਹ ਹੋਇਆ ਕਿ ਜਿਹੜੇ ਸਾਡੇ ਪ੍ਰੋਡਕਸ਼ਨ ਵਾਲੇ ਨੇ ਰਿਦਮ ਬॉयਜ਼ ਐਂਟਰਟੇਨਮੈਂਟ, ਹੈ ਨਾ, ਉਹਨਾਂ ਦੇ ਜਿਹੜੇ ਮੁਖੀ ਨੇ ਕਾਰਜਗਿੱਲ ਸਰ, ਹੈ ਨਾ, ਔਰ ਨਾਲ ਜਰਨੈਲ ਭਾਜੀ ਵਿਰਾਸਤ ਵਾਲੇ, ਹੈ ਨਾ, ਔਰ ਉਹਨਾਂ ਨੇ ਜਤਿੰਦਰ ਮੌਰ ਸਰ ਨਾਲ ਗੱਲ ਕੀਤੀ। 2017 ਦੇ ਵਿੱਚ ਉਹਨਾਂ ਨੇ ਇੱਕ ਮਤਲਬ ਆਈਡੀਆ ਲਿਆ ਕਿ ਅਸੀਂ ਜਿਉਣਾ ਮੋੜ ਤੇ ਫਿਲਮ ਕਰਾਂਗੇ। 2017 ਤੋਂ ਲੈ ਕੇ ਹੌਲੀ ਹੌਲੀ ਰਿਸਰਚ ਹੁੰਦੀ ਇਹ 2022 ਤੇ ਹੀ ਆ ਗਿਆ, ਹੈ ਨਾ। ਤਾਂ ਇਹ ਇਸ ਕਰਕੇ ਸੀਗਾ ਕਿ ਜਿੰਨੀਆਂ ਉਸ ਟਾਈਮ ਜਿਹੜੀਆਂ ਧਾਰਨਾਵਾਂ ਬਣੀਆਂ ਹੋਈਆਂ ਸੀ ਲੋਕ ਨਾਇਕ ਨੂੰ ਲੈ ਕੇ, ਜਾਂ ਉਹਦੀ ਬਾਹਰੀ ਦੇਖਣ ਨੂੰ ਲੈ ਕੇ, ਜਾਂ ਉਹਨਾਂ ਦੇ ਜਿਹੜੇ ਉਹਨਾਂ ਨੇ ਕੰਮ ਕੀਤੇ ਸੀ, ਉਹਨਾਂ ਨੇ ਮਜਲੂਮਾਂ ਦੀ ਰਾਖੀ ਲਈ, ਨਿਜ਼ਾਮ ਨਾਲ ਟੱਕਰ ਲਈ, ਉਹ ਸਾਰਾ ਕੁਝ ਮਤਲਬ ਸੀਗਾ। ਉਹਨਾਂ ਨੂੰ ਦੇਖ ਕੇ ਇਹਨਾਂ ਨੇ ਕਾਫੀ ਰਿਸਰਚ ਕੀਤੀ। ਜਿਹੜੇ ਸਾਡੇ ਇਸ ਫਿਲਮ ਦੇ ਨਿਰਦੇਸ਼ਕ ਨੇ ਜਤਿੰਦਰ ਮੌਰ ਜੀ, ਉਹਨਾਂ ਨੇ ਤਕਰੀਬਨ 32 ਜਾਂ 33 ਦੇ ਕਰੀਬ ਤੱਕ ਕਿੱਸਿਆਂ ਦੇ ਵਿੱਚੋਂ ਮੈਟਰ ਦੇਖਿਆ, ਹੈ ਨਾ। ਪਿੰਡ ਘੁੰਮ ਕੇ ਜਿਹੜੀ ਪਿੰਡ ਸੰਬੰਧਿਤ ਸੀਗੇ ਮੋੜ ਦੀ, ਉੱਥੋਂ ਮੋੜਾ ਪਿੰਡ ਦੇ ਨਾਲ, ਹਾਂਜੀ, ਉਹਨਾਂ ਨੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ। ਜੇ ਕਿਹਾ ਜਾਵੇ ਨਾ, ਜਿਹੜੀ ਮਤਲਬ ਇਸ ਜਿਹੜੀ ਗਾਥਾ ਦੀ ਜਿਹੜੀ ਜੜ ਆ, ਇਹ 2017 ਚ ਲੱਗ ਗਈ ਸੀਗੀ ਇਹਨਾਂ ਦੇ ਯਤਨਾਂ ਸਦਕਾ। ਮੈਮ ਜੀ ਗੱਲ ਕੀਤੀ ਜਾਵੇ ਤਾਂ ਮੈਂ ਵੀ ਪੜ੍ਹ ਰਿਹਾ ਸੀ ਅੱਜ ਸਵੇਰੇ ਜੱਟ ਜਿਉਣਾ ਮੋੜ ਦੇ ਬਾਰੇ। ਕਹਿੰਦੇ ਕਿ ਕਿਸ਼ਨੇ ਦੇ ਨਾਲ ਪਰਿਵਾਰ ਵਾਲਿਆਂ ਦੀ ਨਹੀਂ ਸੀ ਬਣਦੀ, ਜਿਉਣੇ ਮੋੜ ਦੀ ਤੇ ਉਸਦੇ ਬਾਪ ਦੀ ਤਾਂ ਜਮੀ ਨਹੀਂ ਸੀ ਬਣਦੀ ਕਿਸ਼ਨੇ ਦੇ ਨਾਲ ਜੀ। ਤਾਂ ਇਹਦੇ 'ਚ ਇਹ ਹੈਗਾ ਜਿਹੜਾ ਇਹ ਜਿਉਣਾ ਕਿਸ਼ਨਾ ਜਿਹੜਾ ਕਰੈਕਟਰ ਸੀਗਾ, ਕਿਸ਼ਨਾ ਘਰ ਦੇ ਵਿੱਚ ਵੱਡਾ ਵੀ ਸੀਗਾ, ਔਰ ਤੁਹਾਨੂੰ ਵੀ ਪਤਾ ਕਿ ਮੁਜ਼ਾਰਾ ਫੈਮਿਲੀ ਸੀਗੇ ਇਹ, ਹੈ ਨਾ, ਉਹਨਾਂ ਦੀ ਕਰਕੇ, ਕਿਉਂਕਿ ਜਿਹੜੇ ਮੁਜ਼ਾਰੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਇੱਕ ਲੋਕ ਲਹਿਰ ਚੱਲਦੀ ਸੀਗੀ, ਮੁਜ਼ਾਰਾ ਲਹਿਰ ਸੀ ਜਿਹੜੀ, ਉਹਨਾਂ ਦੇ ਵਿੱਚ ਜਿਹੜੇ ਨੋਰਮਲ ਕਿਸਾਨ ਸੀਗੇ ਉਹਨਾਂ ਦੀਆਂ ਜ਼ਮੀਨਾਂ ਜ਼ਗੀਰਦਾਰਾਂ ਦੇ ਹੱਥ ਸੀਗੀਆਂ। ਬਜ਼ੁਰਗਾਂ ਨੂੰ ਇਹ ਹੁੰਦਾ ਸੀ ਕਿ ਅਸੀਂ ਧੀਆਂ ਭੈਣ ਵਾਲੇ ਹਾਂ, ਅਸੀਂ ਇਹਨਾਂ ਦੇ ਖਿਲਾਫ ਕਿੱਦਾਂ ਖੜ ਸਕਦੇ ਹਾਂ। ਤਾਂ ਜਿਹੜਾ ਜਿਵੇਂ ਕਿਸ਼ਨਾ ਸੀਗਾ, ਹੁਣ ਨਵਾਂ ਖੂਨ ਹੈ ਨਾ, ਤਾਂ ਉਹਨਾਂ ਨੂੰ ਲੱਗਿਆ ਕਿ ਨਹੀਂ ਸਾਨੂੰ ਡਟਣਾ ਚਾਹੀਦਾ, ਹੈ ਨਾ। ਬਜ਼ੁਰਗਾਂ ਨੇ ਚਲੋ ਆਪਣੀ ਸਮਝ ਵਰਤੀ ਹੋਣੀ ਆ ਕਿ ਨਹੀਂ, ਹੈ ਨਾ, ਪਰ ਜਿਹੜਾ ਕਿਸ਼ਨਾ ਸੀ ਉਹਦੀ ਬਾਗੀ ਤਬੀਅਤ ਇਸ ਕਰਕੇ ਸੀਗੀ ਕਿ ਅਸੀਂ ਮਾਲਕ ਹਾਂ ਸਭ ਕਾਸੇ ਦੇ, ਸਾਨੂੰ ਬਰਾਬਰ ਦੇ ਹੱਕ ਹੈ। ਉਹਨਾਂ ਦੀ ਜਿਹੜੀ ਕਹਿ ਦਈਏ ਕਿ ਆਪਾਂ ਅਣਖ ਹੁੰਦੀ ਆ ਪੰਜਾਬੀਆਂ ਦੀ, ਹੈ ਨਾ, ਉਹਨਾਂ ਨੇ ਇਸ ਚੀਜ਼ ਨੂੰ ਆਪਣੇ ਅੰਦਰ ਵਸਾਈ ਰੱਖਿਆ, ਹੈ ਨਾ। ਉਹਨਾਂ ਦੇ ਇਹ ਚੀਜ਼ ਅੰਦਰ ਦਗਦੀ ਰਹੀ। ਕਿਸ਼ਨਾ ਬਹੁਤ ਕਿੱਸਿਆਂ 'ਚ ਪੜ੍ਹਦੇ ਕਿ ਇੱਕ ਧਾੜ ਵੀ ਸੀਗਾ, ਉਹ ਬੰਦੇ ਦੇ ਅੰਦਰ ਇੱਕ ਵਿਦਰੋਹ ਦੀ ਸੁਰ ਸੀਗੀ ਜਿਹੜੀ ਇੱਕ ਭਾਂਬੜ ਬਣ ਕੇ ਨਿਕਲੀ, ਹੈ ਨਾ। ਹਾਲਾਂਕਿ ਜਿਉਣਾ ਮੋੜ ਨੂੰ ਜੇ ਦੇਖਿਆ ਜਾਵੇ, ਉਸ ਤੋਂ ਬਾਅਦ ਕਿਸ਼ਨੇ ਨੂੰ ਜਦੋਂ ਉਹਨਾਂ ਨੇ ਦੇਖਿਆ ਕਿ ਨਹੀਂ ਬਾਈ ਹੱਕਾਂ ਦੀ ਖਾਤਰ ਲੜ ਰਿਹਾ, ਜਿੰਨਾ ਅਸੀਂ ਪੜ੍ਹਿਆ ਜਾਂ ਜਾਣਿਆ, ਹੈ ਨਾ, ਤਾਂ ਉਹਦੇ 'ਚ ਪਤਾ ਲੱਗਿਆ ਕਿ ਇਹਨਾਂ ਨੇ ਫਿਰ ਜਿਉਣਾ ਮੋੜ ਮਤਲਬ ਕਿਸ਼ਨਾ ਤਾਂ ਸੀ, ਫਿਰ ਜਿਉਣਾ ਮੋੜ ਦੀ ਮਤਲਬ ਕਿਸ਼ਨੇ ਦੀ ਪੈੜ ਦੇ ਵਿੱਚ ਜਿਉਣੇ ਮੋੜ ਨੇ ਵੀ ਪੈਰ ਧਰਿਆ, ਹੈ ਨਾ। ਮੈਮ ਜਦੋਂ 32 ਸਾਲ ਪਹਿਲਾਂ ਇੱਕ ਜਿਉਣਾ ਮੋੜ ਫਿਲਮ ਆਉਂਦੀ ਆ, ਉਸ ਤੋਂ ਬਾਅਦ ਇੱਕਦਮ ਉਹ ਕਿਰਦਾਰ ਜਿਹੜੇ ਅਲੋਪ ਹੋ ਗਏ। ਹੁਣ ਫੇਰ ਇੱਕ ਨਵੀਂ ਜਿਹੜੀ ਕਿ ਰੂਹ ਪੰਜਾਬੀ ਸਿਨੇਮੇ ਦੇ ਵਿੱਚ ਭਰੀ ਗਈ ਆ। ਪੰਜਾਬੀ ਸਿਨੇਮੇ ਦੇ ਬੜੇ ਵਾਰ ਬਦਲਦੇ ਦੌਰ ਦੇਖੇ ਨੇ, ਕਦੇ ਹਾਸੇ ਡਿੱਠੇ, ਕਦੇ ਜੱਟ ਤੇ ਜ਼ਮੀਨ ਵਰਗੀਆਂ ਫਿਲਮਾਂ ਬਣੀਆਂ। ਅੱਜ ਫੇਰ ਉਸੇ ਕਿਰਦਾਰ ਦੇ ਉੱਪਰ ਇੱਕ ਫਿਲਮ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈ। ਜੀ ਬਿਲਕੁਲ। ਦੇਖੋ ਸਾਡੀ ਜਿਹੜੀ ਪੰਜਾਬੀ ਦੀ ਜਿਹੜੀ ਸਾਡਾ ਪੰਜਾਬੀ ਦਾ ਇਤਿਹਾਸ ਆ ਸਾਡਾ ਬਹੁਤ ਵੱਡਾ, ਹੈ ਨਾ। ਅਸੀਂ ਲੋਕ ਧਾਰਾ ਨਾਲ, ਲੋਕ ਮਿੱਟੀ ਨਾਲ ਜੁੜੇ ਹੋਏ ਹੈਗੇ ਆ। ਤਾਂ ਕੀ ਹੋਇਆ ਕਿ ਜਿਹੜੀ ਇਹ ਜਿਉਣਾ ਮੋੜ ਆ, ਉਸ ਟਾਈਮ ਦੇ ਵਿੱਚ ਜਿਹੜੀ ਇਹ ਫਿਲਮ ਬਣੀ ਹੋਈ ਆ, ਫਿਲਮ ਉਸ ਸਮੇਂ ਦੇ ਹਿਸਾਬ ਨਾਲ ਬਹੁਤ ਅੱਛੀ ਫਿਲਮ ਆ ਉਹ ਵੀ, ਹੈ ਨਾ। ਚੰਗੇ ਉਸ ਸਮੇਂ ਦੇ ਵਿੱਚ ਉਨੀਆਂ ਤਕਨੀਕਾਂ ਨਹੀਂ ਸੀ ਹੁੰਦੀਆਂ, ਪਰ ਫਿਲਮ ਨੂੰ ਉਹਨਾਂ ਨੇ ਬਹੁਤ ਚੰਗੀ ਤਰ੍ਹਾਂ ਇਨਸਾਫ ਕਰਕੇ ਆਪਣੇ ਹਿਸਾਬ ਨਾਲ ਰਿਸਰਚ ਕਰਕੇ ਬਣਾਇਆ। ਉਹ ਉਸ ਸਮੇਂ ਦੇ ਹਿਸਾਬ ਨਾਲ ਚੱਲਦੀ ਆਈ, ਕਿਉਂਕਿ ਉਦੋਂ ਅਸੀਂ ਸ਼ਾਇਦ ਬਚਪਨ 'ਚ ਹੁੰਦੇ ਹੋਵਾਂਗੇ, 92-93 ਤੋਂ ਜਿੰਨਾ, ਹਾਂਜੀ। ਤਾਂ ਅਸੀਂ ਜਿੱਦਾਂ ਦੇਖਦੇ ਆਏ ਹਾਂ, ਇੱਕ ਲੋਕ ਨਾਇਕ ਨੂੰ ਅਸੀਂ ਗਥਾਵਾਂ 'ਚ ਸੁਣਿਆ, ਫਿਰ ਅਸੀਂ ਉਹਨੂੰ VCR ਤੇ ਦੇਖਦੇ ਰਹੇ। ਟੀਵੀ ਦਾ ਤਾਂ ਖੈਰ ਬਾਅਦ 'ਚ ਆ ਕੇ ਜ਼ਮਾਨਾ ਆਇਆ, ਹੈ ਨਾ। ਤਾਂ ਉਹ ਸਾਡੇ ਮਨਾਂ 'ਚ ਵਸੇ ਹੋਏ ਸੀਗੇ, ਹੈ ਨਾ, ਲੋਕ ਮਨਾਂ ਦੇ, ਜਿਹਨਾਂ ਨੂੰ ਰਾਜੇ ਕਹਿ ਲਈਏ ਆਪਾਂ। ਤਾਂ ਫਿਰ ਚਲੋ ਕੀ ਹੋਇਆ ਕਿ ਸਿਨੇਮੇ ਦਾ ਜਿਹੜਾ ਸਾਡਾ ਮਨੋਰੰਜਨ ਦਾ ਸਾਧਨ ਆ ਨਾ, ਇਹ ਚੱਲਦਾ ਆ, ਕਿਉਂਕਿ ਉਸ ਦੌਰ ਦੇ ਵਿੱਚ ਬਜ਼ੁਰਗਾਂ ਦੀਆਂ ਢਾਣੀਆਂ ਜੁੜਦੀਆਂ ਸੀਗੀਆਂ, ਹੈ ਨਾ। ਉਹ ਬੈਠ ਕੇ ਗੱਲਾਂ ਕਰਦੇ ਸੀ। ਮੈਨੂੰ ਖੁਦ ਯਾਦ ਆ, ਮੈਂ ਬਚਪਨ ਦੇ ਵਿੱਚ ਗਥਾਵਾਂ ਸੁਣ ਕੇ ਅਸੀਂ ਵੱਡੇ ਹੋਏ ਹਾਂ, ਹੈ ਨਾ। ਤਾਂ ਸਾਡੇ ਲਈ ਮਾਣ ਦੀ ਗੱਲ ਹੁੰਦੀ ਸੀ ਕਿ ਅਸੀਂ ਜਿਉਣਾ ਮੋੜ ਦੇਖਣਾ ਯਾਰ, ਵਾਕਈ ਉਹ ਸਾਡੇ ਮਨ ਅੰਦਰ ਵਸੀਆਂ ਹੋਈਆਂ ਰੂਹਾਂ ਸੀਗੀਆਂ, ਹੈ ਨਾ। ਤੇ ਉਸ ਤੋਂ ਬਾਅਦ ਕੀ ਹੋਇਆ, ਹੌਲੀ ਹੌਲੀ ਜਿਵੇਂ ਜਿਵੇਂ ਸਮਝ ਵੱਧਦੀ ਗਈ, ਸਿਨੇਮਾ ਆਪਣਾ ਮਤਲਬ ਤਕਨੀਕੀ ਪੱਖ ਤੋਂ ਸਟਰੋਂਗ ਹੁੰਦਾ ਗਿਆ, ਹੈ ਨਾ। ਤਾਂ ਉੱਥੇ ਆ ਕੇ ਚਲੋ ਇੱਕ ਇਹ ਹੋਇਆ, ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ, ਪਰ ਇਹ ਹੁੰਦਾ ਕਿ ਉਹਨੂੰ ਸਮੇਂ ਦੇ ਹਿਸਾਬ ਨਾਲ ਨਵਾਂ ਰੂਪ ਦਿੱਤਾ ਜਾਂਦਾ ਹੈ।
ਜਿਵੇਂ VCR ਤੋਂ DVD CD ਤੱਕ ਦਾ ਇੱਕ ਦੌਰ ਰਿਹਾ, ਉਸ ਤੋਂ ਬਾਅਦ ਸੀਡੀਆਂ ਤੋਂ ਬਾਅਦ ਕੇਬਲ ਤਾਰਾਂ ਆ ਗਈਆਂ, ਕੇਬਲ ਤਾਰਾਂ ਤੋਂ ਬਾਅਦ ਡਿਸ਼ਾਂ ਚੱਲ ਪਈਆਂ, ਹੁਣ ਉਹ ਸਭ ਕੁਝ ਖਤਮ ਹੋ ਗਿਆ, ਹੁਣ ਤਾਂ ਮੋਬਾਈਲ ਫੋਨ ਚੱਲ ਪਏ ਨੇ। ਇਹਨਾਂ ਨੇ ਕਿਤੇ ਨਾ ਕਿਤੇ ਪੰਜਾਬੀ ਸਿਨੇਮੇ ਨੂੰ ਵੀ ਢਾਹ ਲਾਈ ਆ ਮੋਬਾਈਲ ਫੋਨਾਂ ਦੇ ਕਾਰਨ, ਕਿਤੇ ਨਾ ਕਿਤੇ ਲੱਗੀ ਹੋਵੇ ਜਾਂ ਕਿਹਾ ਜਾਵੇ ਕਿ ਥੀਏਟਰ ਜਿਹੜਾ ਸੱਥਾਂ ਦੇ ਵਿੱਚ ਕਰਨ ਵਾਲਾ ਸੀ, ਲੋਕ ਗਾਥਾਵਾਂ ਗਾਉਣ ਵਾਲੀਆਂ ਸੀ, ਉਹਨਾਂ ਨੂੰ ਢਾਹ ਲੱਗੀ ਹੋਵੇ। ਦੇਖੋ ਜੀ, ਅਗਰ ਸਾਡੀਆਂ ਜਿਹੜੀਆਂ ਲੋਕ ਗਾਥਾਵਾਂ ਨੇ ਇਹਨਾਂ ਨੂੰ ਬਚਾਇਆ ਗਿਆ ਨਾ, ਸਾਡੇ ਬਜ਼ੁਰਗਾਂ ਨੇ ਸਾਨੂੰ ਅੱਗੇ ਉਸ ਰੀਤ 'ਚ ਪਾਇਆ, ਸੁਣਾਇਆ ਗਿਆ, ਸਾਨੂੰ ਉਸ ਟਾਈਮ ਕਿਤਾਬਾਂ ਮਿਲਦੀਆਂ ਸੀਗੀਆਂ ਪੜ੍ਹਨ ਵਾਸਤੇ। ਹੁਣ ਦੇਖੋ ਕਲਚਰ ਖਤਮ ਹੋ ਗਿਆ। ਤੁਸੀਂ ਦੇਖਿਓ ਕਦੇ ਪਿੰਡਾਂ 'ਚ ਢਾਣੀ ਨਹੀਂ ਜੁੜਦੀ ਹੋਣੀ, ਬਜ਼ੁਰਗ ਹੀ ਨਹੀਂ ਰਹੇ, ਹੈ ਨਾ। ਗਾਥਾਵਾਂ ਕਿਹਨੇ ਸੁਣਾਉਣੀਆਂ? ਜਿਹੜੇ ਸਾਡਾ ਜਿਹੜਾ ਹੁਣ ਦਾ ਬਚਪਨਾ ਉਹ ਫੋਨਾਂ ਤੇ ਹੋਇਆ ਕਿਸੇ ਦਾ ਕੋਈ ਦਿਲਚਸਪੀ ਨਹੀਂ ਰਹੀ। ਮੈਨੂੰ ਲੱਗਦਾ ਸ਼ਾਇਦ ਪਰਮਾਤਮਾ ਖੈਰ ਕਰੇ ਕਿ ਅਸੀਂ ਸ਼ਾਇਦ ਲਾਸਟ ਪੀੜ੍ਹੀ ਆ ਕਿ ਜਿਹੜੇ ਅਸੀਂ ਜੁੜੇ ਹੋਵਾਂਗੇ। ਔਰ ਜਿਹੜਾ ਇਹ ਮੋੜ ਫਿਲਮ ਦਾ ਉਪਰਾਲਾ ਹੈ, ਸਾਨੂੰ ਲੱਗਦਾ ਜਿਹੜੀ ਸਾਡੀ ਅਗਲੀ ਪੀੜ੍ਹੀ ਆ ਉਹ ਯਾਦ ਰੱਖੇ। ਜਿਵੇਂ ਹੁਣ ਅਸੀਂ ਤਕਰੀਬਨ 32 ਸਾਲ ਹੋ ਗਏ ਫਿਲਮ ਨੂੰ ਕਾਫੀ ਸਮਾਂ ਹੋ ਗਿਆ ਮਤਲਬ, ਤਾਂ ਮੈਨੂੰ ਲੱਗਦਾ ਕਿ ਜੇ ਉਹ ਚੀਜ਼ ਸਾਡੇ ਮਨਾਂ 'ਚ ਵਸੀ ਆ, ਆਪਣੀਆਂ ਪੀੜ੍ਹੀਆਂ ਅਸੀਂ ਪਾਰ ਕਰਦੇ ਇੱਥੇ ਤੱਕ ਲੈ ਆਏ ਆ, ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਵੀ ਇਸ ਚੀਜ਼ ਨੂੰ ਅੱਗੇ ਤੱਕ ਲੈ ਕੇ ਚੱਲੂਗੀ। ਕਦੇ ਸੋਚਿਆ ਸੀ ਵੀ ਅਸੀਂ ਵੀ ਜੋਨਾ ਮੋੜ ਵਰਗੇ ਫਿਲਮ ਦੇ ਵਿੱਚ ਕੰਮ ਕਰਾਂਗੇ, ਉਹਨਾਂ ਦੇ ਇੱਕ ਪੁਰਾਤਨ ਪੰਜਾਬ ਦੀ ਗੱਲ ਕਰਾਂਗੇ, ਫਿਲਮਾਂ ਦੇ ਵਿੱਚ ਆਵਾਂਗੇ? ਜਦੋਂ ਬਚਪਨ ਦੇ ਵਿੱਚ ਉਹ ਫਿਲਮ ਸਾਹਮਣੇ ਬੈਠ ਕੇ ਦੇਖਦੇ ਸੀਗੇ, ਗੁੱਗੂ ਗਿੱਲ ਸਾਹਿਬ ਹੋਰਾਂ ਦੀ ਫਿਲਮ। ਔਰ ਸੱਚੀ ਦੱਸਾਂ ਤਾਂ ਮੈਨੂੰ ਨਾ ਬੜਾ ਮਾਣ ਮਹਿਸੂਸ ਹੁੰਦਾ। ਤੁਸੀਂ ਬਹੁਤ ਅੱਛਾ ਸਵਾਲ ਕੀਤਾ ਹੈ ਨਾ। ਅਸੀਂ ਬਚਪਨ ਦੇ ਵਿੱਚ VCR 'ਚ ਦੇਖਦੇ ਹੁੰਦੇ ਸੀ ਨਾ, ਗੁੱਗੂ ਗਿੱਲ ਸਾਹਿਬ ਨੂੰ ਦੇਖਣਾ, ਬਜ਼ੁਰਗਾਂ ਤੋਂ ਪਤਾ ਲੱਗਣਾ ਕਿ ਇਹਨਾਂ ਨੇ ਮਤਲਬ ਕਿਰਦਾਰ ਕੀਤਾ। ਸਾਨੂੰ ਇੱਦਾਂ ਉਹਨਾਂ ਦਾ ਗੁੱਸਾ ਦੇਖ ਕੇ ਲੱਗਦਾ ਹੁੰਦਾ ਸੀ ਕਿ ਯਾਰ ਮਤਲਬ ਬੜੇ ਗੁੱਸੇ ਵਾਲੇ ਨੇ, ਸ਼ਾਇਦ ਉਹ ਬੰਦਾ ਨਾਇਕ ਇੱਦਾਂ ਦਾ ਹੋਊਗਾ, ਪਰ ਖੈਰ ਨਹੀਂ, ਹੈ ਨਾ। ਉਦੋਂ ਜਿੰਨੀਆਂ ਸਮਝਾਂ ਸੀ ਅਸੀਂ ਸਮਝ ਲਿਆ। ਪਰ ਉਸ ਤੋਂ ਬਾਅਦ ਪੜ੍ਹਦੇ ਆਏ ਦੇਖੋ, ਸਾਡਾ ਪੰਜਾਬੀ ਕਹਿੰਦੇ ਹੁੰਦੇ ਨਾ ਉਬਾਲੇ ਮਾਰਦਾ ਖੂਨ ਹੈ। ਸਾਡੇ ਕਿਤੇ ਬਹਾਦਰੀ ਦੀ ਗੱਲ ਤੁਰ ਪਏ, ਅਣਖਾਂ ਦੀ ਗੱਲ ਤੁਰ ਪਏ ਤਾਂ ਸਾਡੇ ਰੌਂਗਟੇ ਖੜੇ ਹੋ ਜਾਂਦੇ ਹਨ। ਔਰ ਇਹ ਬਹੁਤ ਵੱਡੀ ਗੱਲ ਹੈ ਔਰ ਚੁਣੌਤੀ ਵੀ ਰਹੀ ਹੈ ਸਾਰੇ ਕਲਾਕਾਰਾਂ ਲਈ ਕਿ ਅਸੀਂ 18ਵੀਂ ਸਦੀ ਦੇ ਅੰਤ ਦੀ ਗੱਲ ਹੈ, ਇਹ ਅੰਤ ਦੀ ਹੀ ਗੱਲ ਆ, ਮਤਲਬ ਉੱਥੋਂ ਤੋਂ ਜਿਹੜੀ ਕਹਾਣੀ ਮੋੜ ਦੀ ਸ਼ੁਰੂ ਹੋਈ ਹੈ। ਤਾਂ ਤੁਸੀਂ ਦੇਖੋ ਕਿ ਅਸੀਂ ਬਜ਼ੁਰਗਾਂ ਤੋਂ ਸੁਣਦੇ ਰਹੇ, ਕਿਤਾਬਾਂ ਤੋਂ ਪੜ੍ਹਦੇ ਰਹੇ, ਪੜ੍ਹਦੇ ਉਹ ਲੱਗਿਆ ਵੀ ਯਾਰ ਉਹ ਇੱਦਾਂ ਦੇ ਅਣਖੀ ਬੰਦੇ ਸੀ, ਧੀਆਂ ਭੈਣਾਂ ਲਈ ਖੜ੍ਹਦੇ ਸੀ, ਮਜ਼ਲੂਮਾਂ ਲਈ ਖੜ੍ਹਦੇ ਸੀਗੇ ਨਾ। ਫਿਰ ਸਾਨੂੰ ਜਦੋਂ ਉਹ ਕਰੈਕਟਰ ਜਿਉਣ ਦਾ ਮੌਕਾ ਮਿਲਿਆ ਤਾਂ ਤੁਸੀਂ ਸੱਚ ਜਾਣਿਓ, ਮਤਲਬ ਮੈਨੂੰ ਲੱਗਾ ਕਿ ਮੇਰਾ ਪੰਜਾਬ ਦੀ ਧਰਤੀ ਤੇ ਜਨਮ ਲੈਣਾ ਸਫਲਾ ਹੋ ਗਿਆ। ਇਹ ਵੀ ਕਈ ਵਾਰ ਜਦੋਂ ਥੀਏਟਰ ਕਰਦੇ ਹੁੰਦੇ ਆ ਤਾਂ ਥੀਏਟਰ ਦੇ ਵਿੱਚ ਇਹ ਲੱਗਦਾ ਰਹਿੰਦਾ ਕਿ ਯਾਰ ਕਰੈਕਟਰ ਦੇ ਵਿੱਚ ਵੜ ਤਾਂ ਗਏ, ਹੁਣ ਨਿਕਲਾਂਗੇ ਕਿਵੇਂ? ਕਈ ਵਾਰ ਇਹ ਨਹੀਂ ਲੱਗਿਆ ਤੁਹਾਨੂੰ ਵੀ ਰਾਤ ਨੂੰ ਸੁੱਤੇ ਪਿਆ ਨੂੰ ਸੁਪਨਾ ਆਇਆ ਵੀ ਅਸੀਂ ਉਸੇ ਕਰੈਕਟਰ 'ਚ ਹੀ ਤੁਰੇ ਫਿਰਦੇ ਹਾਂ, ਜਾਂ ਜਦੋਂ ਫਿਲਮ ਖਤਮ ਹੋਈ ਉਸ ਤੋਂ ਬਾਅਦ ਉਹਦੀ ਸ਼ੂਟਿੰਗ ਖਤਮ ਹੋਈ ਬਾਹਰ ਨਿਕਲੇ ਤਾਂ ਕਿਸੇ ਮਹਿਸੂਸ ਕਿੱਦਾਂ ਹੋਇਆ? ਆਮ ਜ਼ਿੰਦਗੀ ਪਹਿਲਾਂ ਵਾਲੀ ਨਾਲੋਂ ਕੁਝ ਹਟ ਕੇ ਮਹਿਸੂਸ ਹੋਇਆ ਜਾਂ ਫਿਰ ਉਹਦੇ ਵਿੱਚ ਹੀ ਚਲੇ ਗਏ? ਦੇਖੋ, ਇਹ ਮੈਂ ਤੁਹਾਨੂੰ ਇਹ ਗੱਲ ਦੱਸਦੀ ਹਾਂ। ਅਸੀਂ ਨਾ ਜਦੋਂ ਮੋੜ ਫਿਲਮ ਅਸਲ 'ਚ ਜਿਹੜੀ ਮੈਂ ਪ੍ਰੋਡਕਸ਼ਨ ਨਾਲ, ਪਹਿਲਾਂ ਮੈਂ ਇਹ ਗੱਲ ਕਰਨਾ ਚਾਹੂੰਗੀ, ਮੈਂ ਪ੍ਰੋਡਕਸ਼ਨ ਨਾਲ ਕਿੱਦਾਂ ਜੁੜੀ। ਮੈਂ ਥੀਏਟਰ ਦੀ ਸਟੂਡੈਂਟ ਆ, ਮੈਂ ਇੱਥੋਂ ਹੀ ਪਾਸ ਆਊਟ ਹੋਈ ਹਾਂ, ਮੈਂ ਡਾਕਟਰੇਟ ਇੱਥੋਂ ਹੀ ਕੀਤੀ ਆ, ਹੈ ਨਾ, ਫਿਲਮਾਂ 'ਚ ਅੱਗੇ ਕੰਮ ਕੀਤਾ। ਤਾਂ ਜਦੋਂ ਪ੍ਰੋਡਕਸ਼ਨ ਪ੍ਰੋਸੈਸ ਸ਼ੁਰੂ ਹੋਇਆ ਨਾ, ਪ੍ਰੀ ਪ੍ਰੋਡਕਸ਼ਨ ਸ਼ੁਰੂ ਹੋਈ, ਤਾਂ ਕਾਸਟਿਊਮ ਦਾ ਕੰਮ ਇੱਥੋਂ ਮੈਡਮ ਨੇ, ਤਜਿੰਦਰ ਮੈਡਮ, ਉਹ ਕਾਸਟਿਊਮ ਡਿਜ਼ਾਈਨਰ ਨੇ, ਉਹਨਾਂ ਨਾਲ ਮੇਰੀ ਚੰਗੀ ਸਾਂਝ ਆ। ਉਹਨਾਂ ਨੇ ਮੈਨੂੰ ਕਿਹਾ ਕਿ ਵੀਰ ਇੱਦਾਂ ਕਰਕੇ ਆਪਣਾ ਫਿਲਮ ਸ਼ੁਰੂ ਹੋ ਰਹੀ ਹੈ, ਵੀ ਆ ਜਾਓ, ਹੈ ਨਾ। ਅਸੀਂ ਕਾਸਟਿਊਮ 'ਤੇ ਕੰਮ ਕਰਨਾ ਸ਼ੁਰੂ ਕਰਤਾ। ਜਿਹੜੀ ਸਭ ਤੋਂ ਵੱਡਾ ਕੰਮ ਸੀਗਾ ਉਸ ਸਮੇਂ ਦੇ, ਉਹ ਜੋ ਵੀ ਉਹਨਾਂ ਦੇ ਹੈ ਨਾ ਪਹਿਨਣ ਪਚਰਨ ਸੀਗਾ, ਉਸ ਸਮੇਂ ਦਾ ਰਹਿਣ ਸਹਿਣ ਸਾਰਾ ਕੁਝ ਪੇਸ਼ ਕਰਨਾ, ਮੇਨ ਜਿਹੜਾ ਸੀਗਾ ਉਹ ਸਕ੍ਰਿਪਟ 'ਤੇ ਵੀ ਸੀਗਾ, ਉਹ ਕਾਸਟਿਊਮ ਦੇ ਵਿੱਚ ਵੀ ਸੀਗਾ। ਚਲੋ ਅਸੀਂ ਕਾਸਟਿਊਮ ਤਿਆਰ ਕਰਨ ਲੱਗ ਗਏ। ਉਹਦੇ ਵਿੱਚੋਂ ਹੀ ਕਿਤੇ ਮੈਨੂੰ ਕਿਹਾ ਗਿਆ ਕਿ ਵੀਰ ਤੇਰਾ ਰੋਲ ਵੀ ਹੈਗਾ। ਮੇਰੇ ਲਈ ਬਹੁਤ ਮਾਣ ਦੀ ਗੱਲ ਸੀ। ਜਦੋਂ ਮੈਨੂੰ ਜੋਨਾ ਮੋੜ ਦਾ ਪਤਾ ਲੱਗਿਆ, ਮੈਂ ਕਿੱਸੇ ਪੜ੍ਹਨੇ ਸ਼ੁਰੂ ਕੀਤੇ, ਕਿੱਦਾਂ ਹੋਇਆ। ਫਿਰ ਮੇਰਾ ਇਹ ਵੀ ਮਤਲਬ ਮੇਰੇ ਮਨ 'ਚ ਰੁਚੀ ਰਹੀ ਕਿ ਕਿੱਦਾਂ ਦੀ ਫਿਲਮ ਹੋਊਗੀ, ਮਤਲਬ ਕੀ ਹੋਊਗਾ, ਮੇਰਾ ਕਿਰਦਾਰ ਕੀ ਹੋਊਗਾ। ਹੌਲੀ ਪਤਾ ਲੱਗਿਆ। ਕਾਫੀ ਨਿਚੋੜ ਤੋਂ ਬਾਅਦ, ਹੈ ਨਾ, ਚੰਗੀ ਰਿਸਰਚ ਤੋਂ ਬਾਅਦ, ਇੱਕ ਮੇਰੇ ਹਿਸਾਬ ਨਾਲ, ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਫਿਲਮ ਦਾ ਹਿੱਸਾ, ਇਸ ਕਰਕੇ ਮੈਨੂੰ ਇਹ ਚੰਗਾ ਲੱਗਾ ਕਿ ਉਹ ਜਿਹੜੀ ਫਿਲਮ ਆ ਨਾ, ਇਹਨੂੰ ਲੋਕ ਹਮੇਸ਼ਾ ਯਾਦ ਰੱਖਣਗੇ ਜਦੋਂ ਤੱਕ ਜਿਉਣ ਦਾ, ਜ਼ਿੰਦਗੀ ਧੜਕਦੀ ਜ਼ਿੰਦਗੀ ਦਾ ਜਿਹੜਾ ਇੱਕ ਸੰਕਲਪ ਹੈ ਨਾ। ਤਾਂ ਮੈਨੂੰ ਲੱਗਦਾ ਕਿ ਜਿਉਣੇ ਨੇ ਹਮੇਸ਼ਾ ਜਿਉਂਦੇ ਰਹਿਣਾ, ਹੈ ਨਾ। ਲੋਕ ਨਾਇਕ ਕਦੇ ਨਹੀਂ ਮਰਦੇ ਹੁੰਦੇ, ਉਹਨਾਂ ਦੀਆਂ ਕਥਾਵਾਂ ਹੀ ਉਹਨਾਂ ਨੂੰ ਜਿਉਂਦਿਆਂ ਰੱਖਦੀਆਂ। ਮੈਨੂੰ ਇਹ ਬਹੁਤ ਮਾਣ ਦੀ ਗੱਲ ਸੀਗੀ ਕਿ ਮੈਨੂੰ ਇਹ ਕਿਰਦਾਰ ਮਿਲਿਆ। ਫਿਰ ਚਲੋ ਅਸੀਂ ਸੂਰਤਗੜ੍ਹ ਦੇ ਵਿੱਚ ਸੈੱਟ ਲੱਗਾ ਹੋਇਆ ਸੀਗਾ, ਪੂਰਾ ਰੇਤਾ ਸੀਗਾ। ਅਸੀਂ ਜਿਹੜੇ ਕੱਪੜਿਆਂ 'ਚ ਜਿਵੇਂ ਰਹਿੰਦੇ ਸੀ, ਸਾਨੂੰ ਕੱਪੜੇ ਦਿੱਤੇ ਜਾਂਦੇ ਸੀਗੇ ਪਾਉਣ ਲਈ। ਈਵਨ ਕਿ ਸਾਡੇ ਕਲਾਕਾਰਾਂ ਨੇ, ਉਹਨਾਂ ਦੇ ਵਿੱਚੋਂ ਕਈ ਕਲਾਕਾਰਾਂ ਨੇ ਜਾ ਕੇ ਉੱਥੇ ਦਾੜੀਆਂ ਨਹੀਂ ਕਟਾਈਆਂ, ਸਾਨੂੰ ਜਿਹੜੀਆਂ ਫੀਮੇਲ ਆਰਟਿਸਟ ਸੀਗੀਆਂ, ਸਾਨੂੰ ਆਈਬਰੋ ਨਹੀਂ ਬਣਵਾਈ ਹੈਗੀ। ਮਤਲਬ ਜਿਹੜੀ ਕਰੈਕਟਰ ਪ੍ਰੈਪਰੇਸ਼ਨ ਹੁੰਦੀ ਹੈ ਨਾ, ਖਾਸ ਕਰਕੇ ਇਹ 'ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ, ਪਰ ਸਾਨੂੰ ਕਹੀ ਗਿਆ ਕਿਉਂਕਿ ਅਸੀਂ ਸਿਰ ਢੱਕ ਕੇ ਰੱਖਣੇ ਹੁੰਦੇ ਸੀ, ਅਸੀਂ ਗੁੱਤਾਂ ਗੁੰਦੀਆਂ ਹੁੰਦੀਆਂ ਸੀਗੀਆਂ। ਮਤਲਬ ਇੱਕ ਐਕਟਰ ਨੂੰ ਕਰੈਕਟਰ ਵਿੱਚ ਆਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਨਾ। ਸਾਡੇ ਉਹੀ ਕੱਪੜੇ, ਪੈਰਾਂ 'ਚ ਰੇਤਾ ਹੋਣਾ, ਉੱਦਾਂ ਹੀ
ਸੱਚੀ ਦੱਸਾਂ ਤਾਂ ਮੈਂ 1.5 ਮਹੀਨਾ ਮੈਂ ਉਸ ਜ਼ਿੰਦਗੀ ਨੂੰ ਜਿਉਇਆ। 47 ਤੋਂ ਪਹਿਲਾਂ ਵਾਲਾ ਪੰਜਾਬ ਜਿਉਇਆ ਨਾ ਫਿਰ। ਬਿਲਕੁਲ ਮੈਨੂੰ ਆਨੰਦ ਆ ਗਿਆ। ਹੁਣ ਵੀ ਫੋਟੋ ਦੇਖਦੇ ਆ ਤਾਂ ਰੌਂਗਟੇ ਖੜੇ ਹੋ ਜਾਂਦੇ ਆ। ਤੁਸੀਂ ਸੱਚ ਜਾਣਿਓ, ਜਿਸ ਦਿਨ ਅਸੀਂ ਜਿਉਣਾ ਮੋੜ ਦਾ ਫਿਲਮ ਦਾ ਮਤਲਬ ਸੈੱਟ ਤੋਂ ਅਸੀਂ ਵਾਪਸੀ ਕਰ ਰਹੇ ਸੀਗੇ ਤਾਂ ਅਸੀਂ ਪੂਰਾ ਘੁੰਮ ਕੇ ਦੇਖਿਆ ਤਾਂ ਸਾਡੇ ਰੌਂਗਟੇ ਖੜੇ ਹੋ ਗਏ ਕਿ ਵਾਕਈ ਇੱਥੇ ਕੋਈ ਰੂਹ ਸੀਗੀ ਜਿਹੜੀ ਸਾਨੂੰ ਲੈ ਕੇ ਚੱਲਦੀ ਸੀ। ਮੈਮ ਜਿਵੇਂ ਆਪਾਂ ਕੱਲ ਫੋਨ ਤੇ ਗੱਲ ਕਰ ਰਹੇ ਸੀ, ਤੁਸੀਂ ਜਦੋਂ ਤੁਹਾਡੇ ਨਾਲ ਗੱਲ ਹੋਈ ਤੁਸੀਂ ਕਿਹਾ ਕਿ ਆਪਾਂ ਤਾਂ ਆਮ ਜੇ ਘਰਾਂ 'ਚੋਂ ਉੱਠੇ ਆ, ਪਤਾ ਹੀ ਨਹੀਂ ਸੀਗਾ ਵੀ ਅਸੀਂ ਇੱਥੋਂ ਤੱਕ ਪਹੁੰਚ ਜਾਾਂਗੇ। ਸਾਡੇ ਤਾਂ ਘਰਾਂ ਦੇ ਵਿੱਚ ਕੋਈ ਥੀਏਟਰ ਦਾ ਮੂਹਰਲਾ ਅੱਖਰ ਵੀ ਨਹੀਂ ਸੀ ਜਾਣਦਾ ਜਿਹੜਾ ਪਹਿਲਿਆਂ ਦੇ ਵਿੱਚ ਆਉਂਦਾ ਹੈ। ਮੈਂ ਤੁਹਾਨੂੰ ਦੱਸਦੀ ਹਾਂ ਨਾ, ਜਿਵੇਂ ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਜਦੋਂ ਬਜ਼ੁਰਗ ਬਹੁਤ ਸਖਤ ਸੁਭਾਅ ਦੇ ਹੁੰਦੇ ਸੀ, ਪਿੰਡਾਂ ਦੇ ਵਿੱਚ ਕੁੜੀਆਂ ਨੂੰ ਨੱਚਣ ਵੀ ਨਹੀਂ ਸੀ ਦਿੰਦੇ ਹੁੰਦੇ। ਤੁਹਾਨੂੰ ਪਤਾ ਹੋਣਾ ਨਾ, ਮਤਲਬ ਕਹਿੰਦੇ ਵੀਰਾ ਆ ਗਿਆ ਸਿਰ ਢੱਕ ਲਓ, ਹੈ ਨਾ। ਮਤਲਬ ਮੈਂ ਇਦਾਂ ਦੇ ਪਰਿਵਾਰ 'ਚ ਸੀ। ਮੇਰੇ ਪਰਿਵਾਰ ਦੇ ਵਿੱਚ 4 ਪਰਿਵਾਰ ਇਕੱਠੇ ਸੀਗੇ ਅਸੀਂ, ਤੇ ਸਾਡੇ ਕੁੜੀਆਂ ਬਹੁਤ ਸੀਗੀਆਂ। ਜਦੋਂ ਸਾਰੀ ਰਾਤ ਅਸੀਂ ਛੋਟੇ ਹੁੰਦੇ, ਸਾਰੀ ਰਾਤ ਗੀਤ ਚੱਲਦੇ ਹੁੰਦੇ ਸੀ। ਮੇਰੇ ਫਾਦਰ ਸਾਹਿਬ ਖੁਦ ਕਵੀਸ਼ਰ ਹੁੰਦੇ ਸੀਗੇ ਪਹਿਲਾਂ, ਅਸੀਂ 12 ਉਹਨਾਂ ਤੋਂ ਸੁਣਨੀਆਂ, ਤਾਂ ਉਹ ਅਸੀਂ ਲਿਟਰੇਚਰ ਨਾਲ ਜੁੜੇ ਹੋਏ ਸੀਗੇ, ਹੈ ਨਾ। ਪਰ ਇੰਨੀ ਆਜ਼ਾਦੀ ਨਹੀਂ ਸੀਗੀ ਉਸ ਟਾਈਮ। ਮੈਂ ਭੂਆ ਜੀ ਹੁਣਾਂ ਨੂੰ ਦੇਖਿਆ, ਉਹ ਬੜੀਆਂ ਚੰਗੀਆਂ ਅਦਾਕਾਰਾਂ ਸੀਗੀਆਂ। ਵਿਆਹਾਂ ਦੇ ਤਮਾਸ਼ੇ ਕਰਨੇ ਰਾਤ ਨੂੰ, ਬਰਾਤ ਜਾਣ ਤੋਂ ਬਾਅਦ ਸਵਾਂਗ ਕੱਢਣੇ, ਕਿਸੇ ਨੇ ਸੂਰਮਾ ਬਣ ਜਾਣਾ, ਕਿਸੇ ਨੇ ਡਾਂਗ ਚੱਕ ਲੈਣੀ। ਮੈਨੂੰ ਯਾਦ ਹੈ ਮੇਰੀ ਭੂਆ ਸੁੱਚਾ ਸੂਰਮਾ ਬਣੇ, ਹੈ ਨਾ। ਅਸੀਂ ਪੂਰੇ ਪਿੰਡ 'ਚ ਸਵਾਂਗ ਕੱਢਿਆ। ਮੈਨੂੰ ਇਹ ਵੀ ਯਾਦ ਆ ਕਿ ਕਈ ਔਰਤਾਂ ਨੇ ਮੇਰੀ ਭੂਆ ਜੀ ਦੇ ਪੈਰੀਂ ਹੱਥ ਲਾਏ, ਕਿਉਂਕਿ 6 ਫੁੱਟ ਦਾ ਤਾਂ ਕੱਦ ਉਹਨਾਂ ਦਾ, ਮਡਾਸਾ ਉਹਨਾਂ ਨੇ ਮਾਰਿਆ ਹੋਇਆ, ਕੋਲੇ ਡਾਂਗ ਚੁੱਕੀ ਹੋਈ, ਇੱਕ ਸਾਧ ਦਾ ਉਹਨਾਂ ਨੇ ਭੇਸ ਧਾਰਿਆ ਹੋਇਆ। ਮੈਨੂੰ ਇੱਕ ਬੱਚਾ ਬਣਾ ਕੇ ਨਾਲ ਚੇਲਾ ਲਈ ਫਿਰਦੇ ਸੀ। ਮੈਨੂੰ ਯਾਦ ਹੈ ਕਿ ਇਹ 1996-97 ਦੀ ਗੱਲ ਆ। ਮੈਨੂੰ ਕਿਸੇ ਨੇ 2 ਰੁਪਏ ਦਿੱਤੇ ਪਿੰਡ 'ਚੋਂ, ਕਿਸੇ ਨੇ 5 ਰੁਪਏ ਦਿੱਤੇ। ਮਤਲਬ ਮੈਨੂੰ ਉਹ ਚੀਜ਼ਾਂ ਯਾਦ ਆ ਗਈਆਂ। ਇਹ ਚੀਜ਼ਾਂ ਮੇਰੇ ਪਰਿਵਾਰ 'ਚੋਂ, ਮੇਰੇ ਖੂਨ 'ਚੋਂ ਮੈਨੂੰ ਮਿਲੀਆਂ, ਭਾਵੇਂ ਕਿ ਉਦੋਂ ਆਜ਼ਾਦੀ ਨਹੀਂ ਸੀਗੀ। ਭੂਆ ਜੀ ਹੁਣੀ ਐਸੇ ਤਮਾਸ਼ੇ ਕਰਦੀਆਂ ਹੁੰਦੀਆਂ ਸੀਗੀਆਂ, ਹੈ ਨਾ। ਪਤਾ ਨਹੀਂ ਕਿਹੜੇ ਨਾਇਕ ਨੂੰ ਲੈ ਕੇ ਜ਼ਿਆਦਾ ਉਹ ਗੱਲ ਕਰਦੀਆਂ ਹੁੰਦੀਆਂ ਸੀ। ਕਦੇ ਬਲਵੀਰੋ ਭਾਬੀ ਦਾ ਕਿੱਸਾ ਛੇੜਨਾ। ਮੈਨੂੰ ਯਾਦ ਹੈ ਇੱਕ ਵਾਰ ਉਹਨਾਂ ਨੇ ਮੋੜਾਂ ਦੀ ਵੀ ਕੋਈ ਗੱਲ ਕੀਤੀ ਸੀ, ਮੇਰੇ ਜ਼ਿਹਨ 'ਚ ਉਹ ਗੱਲ ਨਹੀਂ ਹੈ। ਮਤਲਬ ਇਹ ਚੀਜ਼ਾਂ ਚੱਲਦੀਆਂ ਆਈਆਂ ਅੱਗੇ ਆ ਕੇ, ਇਹਨੂੰ ਮੈਂ ਅਪਣਾ ਲਿਆ। ਮੈਨੂੰ ਲੱਗਾ ਨਹੀਂ, ਇਹ ਜ਼ਿੰਦਗੀ ਬਹੁਤ ਸੋਹਣੀ ਹੈ। ਔਰ ਤੁਸੀਂ ਇਹ ਦੇਖੋ, ਸ਼ੇਕਸਪੀਅਰ ਕਹਿੰਦਾ ਕਿ ਜਿਹੜੀ ਇਹ ਸੰਸਾਰ ਹੈ ਇਹ ਰੰਗਮੰਚ ਆ, ਤੁਸੀਂ ਅਲੱਗ-ਅਲੱਗ ਕਿਰਦਾਰ ਕਰਦੇ ਹੋ, ਹੈ ਨਾ। ਤੁਸੀਂ ਪਰਿਵਾਰਕ ਜ਼ਿੰਦਗੀ 'ਚ ਵੱਜਦੇ ਹੋ ਤਾਂ ਤੁਸੀਂ ਅਲੱਗ-ਅਲੱਗ ਭੂਮਿਕਾਵਾਂ ਨਿਭਾਉਂਦੇ ਹੋ, ਪਰ ਇੱਕ ਜਿਹੜਾ ਅਦਾਕਾਰ ਆ ਉਹ ਪਤਾ ਨਹੀਂ ਕਿੰਨੀਆਂ ਭੂਮਿਕਾਵਾਂ 'ਚ ਆਉਂਦਾ। ਬਿਲਕੁਲ, ਹੈ ਨਾ। ਜਿਵੇਂ ਮੈਂ ਥੀਏਟਰ ਦੀ ਸੀਗੀ, ਥੀਏਟਰ ਔਰ ਟੀਵੀ ਦਾ ਬਹੁਤ ਫਰਕ ਹੁੰਦਾ। ਥੀਏਟਰ 'ਚ ਬਹੁਤ ਮਿਹਨਤ ਲੱਗਦੀ ਆ। 2 ਮਹੀਨੇ ਅਸੀਂ ਲਗਾਤਾਰ ਦਿਨ ਰਾਤ ਕਰਕੇ ਰਿਹਰਸਲ ਕਰਦੇ ਆ। ਫਿਲਮ 'ਚ ਇਹ ਕੀ ਹੁੰਦਾ ਕਿ ਤੁਸੀਂ ਸਕ੍ਰਿਪਟ ਪਕੜੀ ਆ, ਤੁਸੀਂ ਪੜ੍ਹਿਆ, ਇੱਕ ਅੱਧੀ ਵਾਰ ਰੀਟੇਕ ਹੋਇਆ, ਇਸ ਤੋਂ ਬਾਅਦ ਓਕੇ, ਠੀਕ ਹੈ। ਪਰ ਉਸ ਤੋਂ ਪਹਿਲਾਂ ਜਦੋਂ ਤੁਸੀਂ ਕਰੈਕਟਰ ਨੂੰ, ਕਿਰਦਾਰ ਨੂੰ ਜਿਉਣਾ ਨਾ, ਉਹਦੇ 'ਚ ਮਿਹਨਤ ਬਹੁਤ ਹੁੰਦੀ ਆ। ਬਿਲਕੁਲ। ਜੇ ਮੈਂ ਹੁਣ ਤੁਹਾਨੂੰ ਦੱਸਾਂ, ਹੈ ਨਾ, ਹੋ ਸਕਦਾ ਕਈ ਲੋਕਾਂ ਨੂੰ ਇਹ ਮੇਰੀ ਗੱਲ ਨਾ ਚੰਗੀ ਲੱਗੇ। ਜਿਵੇਂ ਕੇਸਰੀ ਫਿਲਮ ਦੇ ਵਿੱਚ ਆਪਣੇ ਅਕਸ਼ੇ ਕੁਮਾਰ ਨੇ ਨਾ ਕਲਾਕਾਰਾਂ ਨੂੰ ਟ੍ਰੇਨਡ ਕੀਤਾ, ਕਿਉਂਕਿ ਮੈਂ ਉਸ ਟਾਈਮ ਬੰਬੇ ਸੀ, ਮੇਰੇ ਕੁਝ ਨੋਨ ਉਸ ਫਿਲਮ 'ਚ ਸੀਗੇ। ਤੁਸੀਂ ਦੇਖੋ ਕਿ ਆਰਮੀ ਦੀ ਤਰ੍ਹਾਂ 3:30 ਵਜੇ ਸਾਰੇ ਕਲਾਕਾਰਾਂ ਨੂੰ ਸੈੱਟ ਤੇ ਬੁਲਾਇਆ ਜਾਂਦਾ ਸੀਗਾ ਜੀ, ਹੈ ਨਾ। ਉਹਨਾਂ ਦੀ ਬਹੁਤ ਮਿਹਨਤ ਸੀ। ਤਾਂ ਸਾਡਾ ਵੀ ਪ੍ਰੋਸੈਸ ਕੁਝ ਇਦਾਂ ਦਾ ਹੀ ਸੀਗਾ। ਸਾਨੂੰ ਪਹਿਲਾਂ ਪ੍ਰਿਪੇਅਰ ਕੀਤਾ ਜਾਂਦਾ ਸੀਗਾ ਕਿ ਭਾਈ ਇਦਾਂ ਕਰਕੇ ਤੁਹਾਡਾ ਅੱਜ ਆਹ ਸੀਨ ਹੋਣਾ। ਸੀਨ ਜਿਹੜੇ ਉੱਥੇ ਹੋਏ ਸੀ ਨਾ, ਕਈ ਵਾਰ ਐਕਟਰ ਲਈ ਚੁਣੌਤੀ ਬਣ ਜਾਂਦੀ ਸੀ। ਹੁਣ ਦੇਖੋ, ਇੱਕ ਮੁੰਡਾ, ਕੋਈ ਵੀ ਕਲਾਕਾਰ ਆ, ਜਿਹੜੇ ਸਾਡੇ ਕਲਾਕਾਰ ਨੇ ਉਹ ਇੱਕ ਲੁੱਕ ਤੋਂ ਚੂਜ਼ ਹੋ ਗਏ, ਚੁਣੇ ਗਏ, ਠੀਕ ਹੈ। ਅੱਗੇ ਚੁਣੌਤੀਆਂ ਕੀ ਸੀ? ਘੋੜਸਵਾਰੀ ਕਰਨੀ ਸੀ, ਸਭ ਤੋਂ ਚੁਣੌਤੀ ਭਰਿਆ ਕੰਮ ਇੱਕ ਕਲਾਕਾਰ ਨੂੰ। ਔਰ ਪਿੱਛੇ ਬੰਦੂਕਾਂ ਪਾ ਕੇ ਬੈਠਣਾ, ਤੁਸੀਂ ਕੈਮਰੇ ਦੇ ਫਰੇਮ ਦੇ ਵਿੱਚ ਦੀ ਨਿਕਲਣਾ, ਹੈ ਨਾ। ਜਾਨਵਰ ਦਾ ਕੀ ਪਤਾ ਕਿੱਥੇ ਰੁਕ ਜੇ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਸਾਡੇ ਕਈ ਮੁੰਡਿਆਂ ਨੇ ਸੱਟਾਂ ਖਾਧੀਆਂ, ਕਈਆਂ ਦੇ ਗਿੱਟੇ ਟੁੱਟੇ, ਕਈਆਂ ਦੀਆਂ ਕੂਣੀਆਂ। ਮਤਲਬ ਈਵਨ ਕਿ ਉਸ ਤੋਂ ਬਾਅਦ ਵੀ ਕੰਟੀਨਿਊਟੀ 'ਚ ਮੁੰਡਿਆਂ ਨੇ ਹੌਸਲਾ ਨਹੀਂ ਹਾਰਿਆ। ਮੈਨੂੰ ਉਸ ਟਾਈਮ ਦੇਖ ਕੇ ਲੱਗਾ ਕਿ ਯਾਰ ਵਾਕਈ ਜਿਉਣੇ ਨੇ ਸਾਰਿਆਂ 'ਚ ਰੂਹ ਭਰਤੀ ਹੈ। ਸਾਨੂੰ ਉਸ ਟਾਈਮ ਉਸ ਧਰਤੀ ਤੇ, ਉਸ ਘਰ ਦੇ ਵਿੱਚ ਸ਼ੂਟ ਕਰਦਿਆਂ ਮਹਿਸੂਸ ਹੁੰਦਾ ਸੀਗਾ ਵੀ ਜਿਉਣਾ ਹੁਣ ਨੇਰੀ ਦੀ ਤਰ੍ਹਾਂ ਸੈੱਟ ਤੇ ਪਹੁੰਚ ਜੂਗਾ। ਐਮੀ ਭਾਜੀ ਨੇ ਬਹੁਤ ਅੱਛਾ ਕਿਰਦਾਰ ਕੀਤਾ। ਐਮੀ ਭਾਜੀ ਨੇ ਇੱਕ ਨਾ ਰਵਾਇਤ ਤੋੜਤੀ। ਲੋਕਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਐਮੀ ਵਿਰਕ ਇਦਾਂ ਦੇ ਹੀ ਰੋਲ ਕਰਨਗੇ, ਪਰ ਸੱਚੀ ਦੱਸਾਂ, ਮੈਂ ਪਰਸਨਲੀ ਤੌਰ ਤੇ ਮੈਂ ਭਾਜੀ ਨੂੰ ਦੇਖਿਆ, ਭਾਜੀ ਨੇ ਸੱਚੀ ਉਹ ਰੋਲ ਨੂੰ ਬਹੁਤ ਜਿਉਇਆ। ਐਮੀ ਹੋਰਾਂ ਦੀ ਇੰਟਰਵਿਊ ਸੁਣ ਰਹੇ ਸੀ ਬਾਈ ਹੋਰਾਂ ਦੀ, ਉਹ ਕਹਿੰਦੇ ਕਿ ਸਾਡੇ ਕਹਿੰਦੇ ਇੱਥੋਂ ਕਹਿੰਦੇ ਗਿੱਟਿਆਂ ਤੇ ਕਹਿੰਦੇ ਕਾਫੀ ਕਹਿੰਦੇ ਨਿਸ਼ਾਨ ਪੈ ਗਏ ਸੀ, ਕਹਿੰਦੇ ਖੁਰਚੇ ਗਏ ਸੀ ਕਹਿੰਦੇ ਗਿੱਟੇ ਇੱਕ ਤਰ੍ਹਾਂ। ਕਿਉਂਕਿ ਦੇਖੋ, ਹੈ ਨਾ, ਇੱਕ ਜਾਨਵਰ ਨੂੰ ਤੁਸੀਂ ਆਪਣੇ ਅੰਡਰ ਕਰਕੇ ਚਲਾਉਣਾ। ਹੁਣ ਜਿਵੇਂ ਕਈ ਸੀਨ ਸੀਗੇ ਕਿ ਜਿਉਣਾ ਮੋੜ ਆਪਣੇ ਸਾਥੀਆਂ ਨਾਲ ਇਕੱਠੇ ਆ ਰਿਹਾ। ਇੱਕ ਵਾਰ ਇਹ ਹੋਇਆ ਕਿ ਸੀਨ ਦੇ ਵਿੱਚ ਸਾਰੇ ਅੱਗੇ ਆ ਗਏ ਤੇ ਇੱਕ ਘੋੜੀ ਪਿੱਛੇ ਰੁਕ ਗਈ। ਸੀਨ ਬਿਲਕੁਲ ਕੰਪਲੀਟ ਹੋ ਗਿਆ, ਉਹ ਘੋੜੀ ਨੂੰ ਜੇ ਜਰਾ ਜਿੰਨੀ ਅੱਡੀ ਲੱਗਦੀ ਤਾਂ ਸ਼ਾਇਦ ਉਹ ਭੱਜ ਜਾਂਦੀ। ਇੱਕ ਵਾਰ ਸੀਨ ਬਿਲਕੁਲ ਓਕੇ ਹੋ ਗਿਆ, ਘੋੜੀ ਵਿਚਕਾਰੋਂ ਬੇਸ ਤੇ ਚਲੀ ਗਈ ਸ਼ੂਟਿੰਗ ਪੁਆਇੰਟ ਤੋਂ। ਮਤਲਬ ਇਹ ਬੜਾ ਔਖਾ ਸੀ। ਦੇਖੋ, ਉਹ ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਰਿਸਕ ਲਿਆ ਜਾਂ ਅਸੀਂ ਕੋਈ ਤਾਮਝਾਮ ਕਰਨ ਲਈ, ਇਹ ਉਸ ਸਮੇਂ ਦੀਆਂ, ਜਿਹੜਾ ਉਸ ਸਮੇਂ ਦਾ ਰਹਿਣ ਬਹਿਣ ਸੀ ਲੋਕਾਂ ਦਾ, ਕਿੱਦਾਂ ਦਾ ਮਾਹੌਲ ਸੀਗਾ, ਹੈ ਨਾ, ਘਰ ਪਰਿਵਾਰ ਦੇ ਵਿੱਚ ਕਿੱਦਾਂ ਦਾ ਸਾਰਾ ਸੀਗਾ, ਤਾਂ ਉਹ ਇਸ ਫਿਲਮ ਦੇ ਵਿੱਚ ਪੂਰਾ ਦੇਖਣ ਨੂੰ ਮਿਲੂਗਾ। ਇਸ ਫਿਲਮ ਦੇ ਆਉਣ ਨਾਲ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਜਿਹੜਾ ਨੌਜਵਾਨ ਪ੍ਰਵਾਸ ਕਰ ਰਿਹਾ ਉਹਨੂੰ ਵੀ ਥੋੜ੍ਹੀ ਜਿਹੀ ਠੱਲ ਪਊਗੀ।
ਹਾਂਜੀ ਮੈਂ ਜਿੰਨਾ ਕੁ ਮਹਿਸੂਸ ਕਰਦੀ ਹਾਂ, ਹੁਣ ਸਾਨੂੰ ਸਾਰੇ ਲੋਕਾਂ ਦਾ ਨਹੀਂ ਪਤਾ ਹੈ ਨਾ ਕੌਣ ਕਿੱਦਾਂ ਦੇ ਆ। ਆਪਾਂ ਅਕਸਰ ਦੇਖਦੇ ਹਾਂ, ਜਿਵੇਂ ਹੁਣ ਸਿੱਧੂ ਮੂਸੇਵਾਲੇ ਦੀ ਗੱਲ ਹੋਈ, ਲੋਕਾਂ ਨੇ ਟੈਟੂ ਬਣਵਾਉਣੇ ਸ਼ੁਰੂ ਕਰ ਦਿੱਤੇ ਨੇ। ਮੈਨੂੰ ਥੋੜਾ ਕੁ ਯਾਦ ਹੈ ਕਿਸੇ ਬਜ਼ੁਰਗ ਦੇ ਮੈਂ ਬਾਂਹ ਤੇ ਜਿਉਣਾ ਮੋੜ ਲਿਖਿਆ ਦੇਖਿਆ, ਮੈਨੂੰ ਬਿਲਕੁਲ ਯਾਦ ਨਹੀਂ, ਕਿਸੇ ਵਿਆਹ 'ਚ ਦੇਖਿਆ ਹੋਣਾ ਹੈ ਨਾ, ਜਾਂ ਮੋਰਨੀ ਬਣਵਾਉਂਦੇ ਹੁੰਦੇ ਸੀ ਬਜ਼ੁਰਗ। ਮਤਲਬ ਲੋਕ ਉਹਨਾਂ ਨੂੰ ਕਿਸੇ ਨਾ ਕਿਸੇ ਰੂਪ 'ਚ ਆਪਣੇ ਨਾਲ ਜੋੜੀ ਰੱਖਦੇ ਸੀਗੇ। ਜਿਵੇਂ ਹੁਣ ਤੁਸੀਂ ਜਿਉਣੇ ਦੀ ਜਿਹੜੀ ਗੱਲ ਹੈਗੀ ਆ, ਪੰਜਾਬ ਦੀ ਧਰਤੀ ਦਾ ਕੋਈ ਵੀ ਜੰਮਿਆ ਜਾਇਆ ਉਹ ਆਪਣੀ ਵਿਰਾਸਤ ਨੂੰ ਨਹੀਂ ਭੁੱਲ ਸਕਦਾ। ਥੋੜੀ ਦੇਰ ਲਈ ਅੱਖੋਂ ਓਲੇ ਕਰ ਦੇਣਗੇ, ਗੱਲ ਵੱਖਰੀ ਹੈ, ਪਰ ਇਹ ਹੈ ਕਿ ਸਾਡੇ ਖੂਨ 'ਚੋਂ ਉਹ ਚੀਜ਼ਾਂ ਨਹੀਂ ਜਾ ਸਕਦੀਆਂ, ਕਿਉਂਕਿ ਸਾਨੂੰ ਇਸ ਧਰਤੀ ਦੀ ਜਿਹੜੀ ਆਬੋ ਹਵਾ ਉਹ ਲੱਗੀ ਹੋਈ ਹੈ। ਜੇ ਤੁਸੀਂ ਕਿਸੇ ਬੱਚੇ ਨੂੰ ਫੜ ਕੇ ਵੀ ਕਹੋਗੇ ਨਾ ਕਿ ਜਿਉਣਾ ਮੋੜ ਇੱਦਾਂ ਸੀ, ਤਾਂ ਇੱਕ ਪਲ ਹੀ ਜ਼ਰੂਰ ਸੁਣੂਗਾ। ਹੁਣ ਜਿਹੜਾ ਸਾਡਾ ਇਹ ਦੌਰ ਚੱਲ ਰਿਹਾ, ਸਾਡੀ ਪੰਜਾਬ ਦੀ ਧਰਤੀ ਤੋਂ ਜਿਹੜੇ ਨਵੇਂ ਮੁੰਡੇ ਨੇ, ਨਵੇਂ ਲੋਕ ਨੇ ਪ੍ਰਵਾਸ ਕਰ ਰਹੇ ਨੇ, ਹੈ ਫਿਕਰਮੰਦੀ ਦੀ ਗੱਲ ਵੀ ਹੈ, ਪਰ ਇਹ ਵੀ ਚੰਗਾ ਲੱਗਦਾ ਕਈ ਪ੍ਰਵਾਸੀ ਲੋਕ ਉੱਧਰ ਬੈਠ ਕੇ ਪੰਜਾਬੀ ਸਾਹਿਤ ਨੂੰ ਬੜਾ ਹੁਲਾਰਾ ਦੇ ਰਹੇ ਆ, ਅੱਗੇ ਵਧਾਉਣ ਲਈ ਐਫਰਟ ਕਰ ਰਹੇ ਨੇ। ਇਹ ਚੀਜ਼ਾਂ ਹੈਗੀਆਂ ਨੇ, ਇਹ ਲੋਕਾਂ 'ਚੋਂ ਕਿਤੇ ਨਹੀਂ ਜਾਣਗੀਆਂ, ਪਰ ਜੋ ਸਾਡੇ ਵਰਗੇ ਸਾਹਿਤਕਾਰ ਲੋਕ ਨੇ, ਜਿਹੜੇ ਕਲਾ ਨਾਲ ਜੁੜੇ ਹੋਏ ਨੇ, ਜਾਂ ਨਿਰਦੇਸ਼ਕ ਨੇ, ਜੋ ਵੀ ਨੇ, ਜਿਹੜੇ ਐਫਰਟ ਕਰ ਰਹੇ ਆ ਨਾ, ਮੈਨੂੰ ਨਹੀਂ ਲੱਗਦਾ ਕਿ ਸਾਡੀ ਪੀੜ੍ਹੀ ਇਸ ਚੀਜ਼ ਤੋਂ ਮੁਨਕਰ ਹੋ ਜੂਗੀ ਕਦੀ। ਮੈਮ ਆਪਾਂ ਗੱਲ ਸਾਹਿਤ ਦੀ ਥੋੜ੍ਹੀ ਜਿਹੀ ਕਰ ਰਹੇ ਹੋ ਤੁਸੀਂ, ਤਾਂ ਪਿਛਲੇ ਦਿਨੀ ਪੰਜਾਬੀ ਬੋਲੀ 'ਤੇ ਵੀ ਕਾਫੀ ਵੱਡੇ ਹਮਲੇ ਹੋਏ। ਪੰਜਾਬੀ ਬੋਲੀ ਨੂੰ ਕਹਿੰਦੇ ਕਿ ਲਾਜ਼ਮੀ ਨਹੀਂ ਰੱਖਿਆ ਜਾਣਾ, ਕੰਪਲਸਰੀ ਦੇ ਵਿੱਚੋਂ ਬਾਹਰ ਹੀ ਕਰ ਦਿਓ, ਅਜਿਹੀਆਂ ਗੱਲਾਂ ਵੀ ਹੋਈਆਂ ਨੇ। ਪੰਜਾਬੀ ਭਾਸ਼ਾ ਨੂੰ ਜਾਂ ਪੰਜਾਬ ਦੇ ਜਿਹੜੇ ਕਿਰਦਾਰ ਨੇ ਉਹਨਾਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ? ਕਈ ਆਪਾਂ ਦੇਖਦੇ ਹਾਂ ਥਾਵਾਂ ਦੇ ਉੱਪਰ, ਕਈ ਜਗ੍ਹਾਵਾਂ ਦੇ ਉੱਪਰ। ਦੇਖੋ, ਜਿੰਨਾ ਕੁ ਅਸੀਂ ਮੈਂ ਜਿੰਨਾ ਕੁ ਵਿਚਰੀ ਹਾਂ ਜਾਂ ਮੈਂ ਦੇਖਦੀ ਹਾਂ, ਹੈ ਨਾ, ਜਿਹੜੀ ਚੀਜ਼ ਜਿੱਥੋਂ ਪੈਦਾ ਹੋਈ ਹੁੰਦੀ ਹੈ, ਜਿੱਥੇ ਉਹਦੀ ਜੜ ਹੁੰਦੀ ਹੈ, ਉਹਨੂੰ ਕੋਈ ਨਹੀਂ ਹਿਲਾ ਸਕਦਾ ਹੁੰਦਾ। ਇਹ ਸਮੇਂ ਦੀਆਂ ਹਨੇਰੀਆਂ ਨੇ, ਸਮੇਂ ਦੇ ਹੇਰ ਫੇਰ ਨੇ, ਹੈ ਨਾ, ਜਾਂ ਹਾਕਮਰਾਨਾਂ ਦੀ ਕਹਿ ਦਿਓ ਕੋਈ, ਹੈ ਨਾ, ਹੈਗੀ ਆ ਗੱਲਬਾਤ ਹੈ। ਤਾਂ ਮੈਨੂੰ ਲੱਗਦਾ ਕਿ ਇਹ ਉਹੀ ਹੈ, ਪੰਜਾਬ ਦੀ ਧਰਤੀ 'ਤੇ ਕੁਛ ਵੀ ਹੈ ਉਹ ਕਦੇ ਖਤਮ ਨਹੀਂ ਹੋ ਸਕਦਾ। ਤੁਸੀਂ ਹਾਕਮਰਾਨਾਂ ਦੀ ਗੱਲ ਕਰੀ ਆ, ਉਸ ਵਕਤ ਵੀ ਅਹਿਮਦ ਡੋਗਰ ਵਰਗੇ ਸੀਗੇ, ਉਹਨਾਂ ਦਾ ਰੋਲ ਬੜੇ ਖਤਰਨਾਕ ਰੋਲ ਸੀਗੇ। ਉਹਨਾਂ ਨੇ ਕਿਸ ਨੇ ਮੌੜ ਹੋਰਿਆਂ ਨੂੰ ਕਾਲੇ ਪਾਣੀ ਤੱਕ ਦੀਆਂ ਸਜ਼ਾਵਾਂ ਦਵਾਤੀਆਂ ਸੀ ਅੰਗਰੇਜ਼ ਹੁਕੂਮਤ ਨਾਲ ਰਲ ਕੇ। ਬਿਲਕੁਲ ਜੀ, ਬਿਲਕੁਲ। ਔਰ ਤੁਸੀਂ ਦੇਖੋ ਜਿਹੜਾ ਕਿਸ਼ਨੇ ਦਾ ਕਿਰਦਾਰ ਸੀਗਾ, ਹੈ ਨਾ, ਦੇਵ ਖਰੋੜ, ਆਪਣੇ ਕਿੰਨੇ ਸੰਵਰੇ ਹੋਏ ਮੰਜੇ ਹੋਏ ਐਕਟਰ ਨੇ, ਹੈ ਨਾ। ਸੱਚੀ ਦੱਸਾਂ ਤਾਂ ਮੈਂ ਵੈਨਿਟੀ ਦੇ ਵਿੱਚ ਦੇਵ ਖਰੋੜ ਨੂੰ ਜਾਂਦੇ ਵੇਖਿਆ। ਜਦੋਂ ਬਾਹਰ ਆਏ, ਕੁੜਤਾ ਚਾਦਰਾ ਪਾ ਕੇ, ਮੰਡਾਸਾ ਬੰਨਿਆ ਹੋਇਆ ਉਹਨਾਂ ਦੇ, ਮਤਲਬ ਦਾੜੀ ਰੱਖੀ ਹੋਈ, ਬਿਲਕੁਲ ਆਪਣੇ ਉਸੇ ਰੂਪ 'ਚ ਆਏ, ਤਾਂ ਸਾਡੇ ਸਾਰਿਆਂ ਦੇ ਮੂੰਹ ਇੱਕ ਸਾਡੇ ਅੰਦਰ ਲਹਿਰ ਜੀ ਫਿਰ ਗਈ। ਮਤਲਬ ਸਮਝ ਗਏ ਨਾ ਤੁਸੀਂ ਲੋਕ ਨਾਇਕ ਨੂੰ ਕਿਤੇ ਦੇਖਿਆ ਹੋਵੇ, ਕਿਤੇ ਉਹਦਾ ਜ਼ਿਕਰ ਸੁਣਿਆ ਹੋਵੇ, ਤੁਹਾਡੇ ਸਾਕਸ਼ਾਤ ਸਾਹਮਣੇ ਆ ਕੇ ਖੜ ਜੇ। ਤਾਂ ਮੈਨੂੰ ਯਾਦ ਹੈ ਕਿ ਜਦੋਂ ਕਿਸ਼ਨਾ ਉੱਥੇ ਘਰ ਆਉਂਦਾ, ਸਾਡਾ ਇੱਕ ਸੀਨ ਹੈ, ਤੇ ਉੱਥੇ ਜਿਹੜੇ ਮਾਤਾ ਨੇ ਤੇ ਬਲਜਿੰਦਰ ਕੌਰ ਮੈਮ ਨੇ ਸਾਡੇ, ਜਿਨ੍ਹਾਂ ਨੇ ਮਦਰ ਦਾ ਕਿਰਦਾਰ ਕੀਤਾ ਸੰਤੀ ਦਾ, ਤਾਂ ਦੇਵ ਖਰੋੜ ਭਾਜੀ ਵੀ ਇਹ ਗੱਲ ਕਹਿ ਰਿਹਾ, ਮੈਮ ਵੀ ਕਹਿ ਰਿਹਾ, ਕਹਿੰਦੇ ਇੱਕ ਮਾਂ ਦੇ ਅੰਦਰੋਂ ਝਰਨਾ ਨਹੀਂ ਫੁੱਟਦਾ ਹੁੰਦਾ ਬੱਚੇ ਦੇ ਵਿਰਾਗ ਨੂੰ ਲੈ ਕੇ, ਕਿ ਮੇਰਾ ਬੱਚਾ ਆ ਗਿਆ, ਮੈਨੂੰ ਛਾਤੀ ਨਾਲ ਲਾ ਲਾ, ਹੈ ਨਾ। ਕਹਿੰਦੇ ਮੈਨੂੰ ਉਹ ਚੀਜ਼ ਮਹਿਸੂਸ ਹੋਈ। ਔਰ ਉਸ ਧਰਤੀ 'ਤੇ ਸੱਚਮੁੱਚ ਕੋਈ ਖਿੱਚ ਸੀ, ਜਾਂ ਕਹਿ ਦਿਓ ਕਿ ਉਹ ਉੱਥੇ ਇੱਕ ਰੂਹ ਸੀਗੀ ਜਿਹਨੇ ਸਾਨੂੰ ਜੋੜੀ ਰੱਖਿਆ। ਕਿਸ਼ਨੇ ਦਾ ਜਿਹੜਾ ਕਿਰਦਾਰ ਹੈ, ਤੁਸੀਂ ਫਿਲਮ 'ਚ ਦੇਖੋਗੇ, ਟ੍ਰੇਲਰ 'ਚ ਵੀ ਦੇਖਿਆ ਹੋਣਾ, ਉਹ ਸਾਨੂੰ ਲੱਗਦਾ ਸੀ ਕਿ ਵਾਕਈ ਉਸ ਜਿਹੜਾ ਐਕਟਰ ਆ ਉਹਦੇ 'ਚ ਜਿਹੜੀ ਕਿਸ਼ਨੇ ਦੀ ਰੂਹ ਆ ਉਹ ਅਵਤਰਿਤ ਹੋ ਗਈ ਆ। ਜੈਮਲ ਤੁਸੀਂ ਦੇਖੋ, ਇੱਕ ਹੁੰਦਾ ਨਾ ਕਿਸੇ ਵੀ ਤਰ੍ਹਾਂ ਦਾ ਕੰਪਰੋਮਾਈਜ਼ ਕਰ ਲੈਂਦੇ ਆ। ਕੰਪਰੋਮਾਈਜ਼ ਇਨ ਦਾ ਸੈਂਸ ਕਿ ਆਪਾਂ ਕਹਿ ਦਿੰਦੇ ਆ ਵੀ ਜੇ ਆਹ ਕਿਰਦਾਰ ਆ ਇਹ ਕਰ ਸਕੂਗਾ। ਜਿਹੜੀ ਇਹ ਚੋਣ ਹੋਈ ਆ ਨਾ ਕਲਾਕਾਰਾਂ ਦੀ, ਬਹੁਤ ਕਮਾਲ ਦੀ ਹੋਈ ਆ। ਦੇਖੋ, ਤੁਹਾਨੂੰ ਕੋਈ ਇਹ ਨਹੀਂ ਲੱਗੂਗਾ ਕਿ ਇਹ ਬੰਦਾ ਧੱਕੇ ਨਾਲ ਲਿਆਂਦਾ ਗਿਆ ਇਸ ਰੋਲ ਦੇ ਵਿੱਚ। ਜੈਮਲ ਦੇਖੋ, ਕੁਲਜਿੰਦਰ ਸਿੱਧੂ ਸਰ ਨੇ, ਹੈ ਨਾ, ਅਹਿਮਦ ਡੋਗਰ ਹੈ, ਅਮੀਕ ਵਿਰਕ ਨੇ, ਜਿਹੜੇ ਹਰਟਨ ਉਸ ਟਾਈਮ ਦੇ ਅੰਗਰੇਜ਼ ਸੀਗੇ। ਤੁਸੀਂ ਦੇਖੋ ਉਹਨਾਂ ਨੇ ਕਿੰਨਾ ਆਪਣੀ ਬਾਹਰੀ ਦਿੱਖ 'ਤੇ ਕੰਮ ਕੀਤਾ, ਉਹਨਾਂ ਨੇ ਕੰਮ ਹੀ ਬਹੁਤ ਕਮਾਲ ਦਾ ਕੀਤਾ। ਸਭ ਤੋਂ ਜਿਹੜੇ ਮੈਂ ਜੋ ਨੋਟ ਕੀਤਾ ਬਤੌਰ ਐਕਟਰ ਹੋਣ ਦੇ ਨਾਤੇ, ਜਿਹੜਾ ਮੇਰਾ ਸਿੱਖਣ ਦਾ ਪ੍ਰੋਸੈਸ ਰਿਹਾ, ਉਹ ਇਹ ਰਿਹਾ ਕਿ ਉਹ ਫਿਲਮ ਜਿਹੜੀ ਸੀਗੀ ਉਹ ਹਰ ਬੰਦੇ ਲਈ, ਟੀਮ ਦੇ ਹਰ ਮੈਂਬਰ ਲਈ ਚੁਣੌਤੀ ਸੀ। ਤੁਸੀਂ ਦੇਖੋ, ਇੱਕੋ ਟਾਈਮ ਕਰਾਊਡ ਦੇ ਸੀਨ ਚੱਲ ਰਹੇ ਆ, 500 ਦੇ ਕਰੀਬ ਤੁਸੀਂ ਕਾਸਟਿਊਮ ਪਹੁੰਚਾ ਰਹੇ ਹੋ, ਪੱਗਾਂ ਦੇਖੋ ਤੁਸੀਂ ਕੰਟੀਨਿਊਟੀ 'ਚ ਚੱਲ ਰਹੀਆਂ ਨੇ। ਇੱਕ ਸੂਈ ਤੋਂ ਲੈ ਕੇ ਸਾਨੂੰ, ਮਤਲਬ ਜੇ ਆਪਾਂ ਕਹਦੇ ਜਹਾਜ਼ ਦੀ ਗੱਲ ਕੀਤੀ ਜਾਂਦੀ ਹੈ, ਤਾਂ ਉੱਥੇ ਤੱਕ ਸਾਡੀ ਪੂਰੀ ਟੀਮ ਨੇ ਪੂਰਾ ਜ਼ੋਰ ਲਾਇਆ। ਸਭ ਤੋਂ ਵੱਡੀਆਂ ਐਕਟਰ ਲਈ ਕੀ ਚੁਣੌਤੀਆਂ ਸੀਗੀਆਂ, ਜਿਵੇਂ ਸਾਡੇ ਨਾਲ ਇੱਕ ਕੁੜੀ ਰਿਚਾ ਭੱਟ ਨੇ ਕੰਮ ਕੀਤਾ, ਥੀਏਟਰ ਦੀ ਬਹੁਤ ਅੱਛੀ ਅਦਾਕਾਰਾ, ਉਹਨੇ ਵਿਸ਼ਨੀ ਦਾ ਰੋਲ ਕੀਤਾ, ਜਿਉਣੇ ਮੋੜ ਦੀ ਭੈਣ ਦਾ। ਕੁੜੀ ਹਿੰਦੀ ਦਾ ਥੀਏਟਰ ਕਰਦੀ ਸੀ, ਪਰ ਉਹਨੇ ਜੋ ਕਿਰਦਾਰ ਨਿਭਾਇਆ, ਉਹਨੇ ਉਹ ਮਹਿਸੂਸ ਕੀਤਾ। ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਤਾਂ ਅਸੀਂ ਗੱਲਬਾਤ ਕਰਦੇ ਸੀ। ਉਹਨੇ ਖੁਦ ਇਹ ਗੱਲ ਕਹੀ ਕਿ ਦੀਦੀ ਮੈਨੂੰ ਲੱਗਾ ਸੱਚੀ ਪੰਜਾਬ ਦੀ ਧਰਤੀ ਬਹੁਤ ਮੁਕੱਦਸ ਧਰਤੀ ਹੈ, ਔਰ ਸੱਚੀ ਇੱਥੇ ਜਨਮ ਲੈਣ ਵਾਲੇ ਕਦੇ ਹਾਰ ਨਹੀਂ ਸਕਦੇ। ਬਿਲਕੁਲ। ਤਾਂ ਅਸੀਂ ਵਿਚਾਰ ਚਰਚਾ ਜਿਹੜੀ ਕਿ ਜੱਟ ਜਿਉਣਾ ਮੋੜ ਫਿਲਮ, ਜਿਹੜੀ ਕਿ ਮੌੜ ਬਾਈ ਐਮੀ ਵਿਰਕ ਹੋਰਾਂ ਦੀ ਆ ਰਹੀ ਆ,
ਮੇਨ ਲੀਡ ਦੇ ਉੱਪਰ ਕੰਮ ਕਰ ਰਹੇ ਨੇ ਬਾਈ ਐਮੀ ਵਿਰਕ ਹੋਰੇ, ਤਾਂ ਸਾਡੀ ਕੋਸ਼ਿਸ਼ ਇਹ ਰਹੇਗੀ ਕਿ ਅਸੀਂ ਬਾਈ ਦੇਵ ਖਰੋੜ ਅਤੇ ਬਾਈ ਐਮੀ ਵਿਰਕ ਹੋਰਾਂ ਦੇ ਨਾਲ ਵੀ ਗੱਲਬਾਤ ਕਰੀ ਜਾਵੇ। ਜਿਵੇਂ ਪਹਿਲਾਂ ਹੀ ਮੈਂ ਦੱਸਿਆ ਸੀ ਕਿ ਸ਼ੁਰੂਆਤ ਦੇ ਵਿੱਚ ਕਿ ਪੰਜਾਬ ਦੀ ਜਰਖੇਜ਼ ਧਰਤੀ ਜਿਸ ਨੇ ਯੋਧਿਆਂ ਨੂੰ, ਸੂਰਵੀਰਾਂ ਨੂੰ ਜਨਮ ਦਿੱਤਾ, ਤਾਂ ਉੱਥੇ ਉਹਨਾਂ ਕਰੈਕਟਰਾਂ ਨੂੰ ਜਿਉਣ ਵਾਲੇ ਲੋਕਾਂ ਨੂੰ ਵੀ ਜਨਮ ਦਿੱਤਾ, ਕਿਉਂਕਿ ਥੀਏਟਰ ਇੱਕ ਅਜਿਹੀ ਕਲਾ ਗਈ ਜਿਹੜੀ ਕਲਾ ਦੇ ਵਿੱਚ ਜਦੋਂ ਇਨਸਾਨ ਪਹੁੰਚਦਾ ਤਾਂ ਉਸ ਨੂੰ ਉਸ ਜਗ੍ਹਾ ਜਾਂ ਉਸ ਸਥਾਨ ਜਾਂ ਉਸ ਕਰੈਕਟਰ ਦੇ ਬਾਰੇ ਪ੍ਰੋਪਰ ਜਾਣਕਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਜਦੋਂ ਰੋਲ ਕਰ ਰਹੇ ਸੀ, ਇੱਕ ਗਵਾਂਢਣ ਦਾ ਤੁਸੀਂ ਕਿਹਾ ਕਿ ਅਸੀਂ ਰੋਲ ਕਰਿਆ, ਉਸ ਦੇ ਵਿੱਚ ਹਾਂਜੀ ਗੁੱਡੀ ਕਹਿ ਕੇ ਬੁਲਾਉਂਦੇ ਸੀ, ਫਿਰ ਪ੍ਰੀਤੋ ਕਹਿ ਕੇ ਬੁਲਾਉਂਦੇ ਸੀ ਉਸ ਫਿਲਮ ਦੇ ਵਿੱਚ, ਮੂਵੀ ਦੇ ਵਿੱਚ। ਜੀ ਤਾਂ ਹੁਣ ਕਦੇ ਲੱਗਿਆ ਵੀ ਆਸੇ-ਪਾਸੇ ਜਦੋਂ ਝਾਤ ਮਾਰਦੇ ਹੋ ਉਸ ਮੂਵੀ ਤੋਂ ਬਾਹਰ ਨਿਕਲ ਕੇ ਵੀ ਜੀ। ਇਸ ਤਰ੍ਹਾਂ ਦੇ ਲੋਕ ਜਿਉਂ ਰਹੇ ਨੇ, ਕਰੈਕਟਰ ਜਿਉਂ ਰਹੇ ਨੇ, ਇਸ ਤਰ੍ਹਾਂ ਦੇ ਹੈਗੇ ਨੇ ਪਾਸੇ-ਆਸੇ ਵੀ ਸਾਡੇ ਪੰਜਾਬ ਦੇ ਵਿੱਚ? ਤੁਸੀਂ ਹੈ ਨਾ, ਮੈਂ ਸੱਚੀ ਮੇਰੇ ਦਿਲ ਦੀ ਗੱਲ ਕੀਤੀ ਹੈ ਤੁਸੀਂ। ਮੈਂ ਜ਼ਿਆਦਾਤਰ ਪੰਜਾਬੀ ਲੋਕਧਾਰਾ ਨਾਲ ਜੁੜੀ ਹੋਈ ਹਾਂ। ਮੇਰਾ ਜਿਹੜਾ ਪਰਿਵਾਰ ਹੈ ਅੱਜ ਵੀ ਉਹ ਪੁਰਾਤਨ ਰਸਮਾਂ, ਰੀਤੀ ਰਿਵਾਜ ਸਾਰੇ ਉਹੀ ਚੱਲਦੇ ਆ ਮੇਰੇ ਘਰ 'ਚ, ਹੈ ਨਾ। ਕੋਈ ਸਾਡਾ ਬਹੁਤ ਮੇਰੀ ਨੋਰਮਲ, ਮੇਰਾ ਇੱਕ ਸਧਾਰਨ ਪਰਿਵਾਰ ਹੈ, ਪਰ ਅਸੀਂ ਰੀਤਾਂ ਰਸਮਾਂ ਸਾਰੀਆਂ ਸਾਡੇ ਬਜ਼ੁਰਗਾਂ ਦੀਆਂ ਅੱਜ ਵੀ ਕਹਿਣ 'ਤੇ ਕਰਦੇ ਹਾਂ। ਹੁਣ ਜਿੱਦਾਂ ਉਹ ਕਿਰਦਾਰ ਦੀ ਗੱਲ ਹੋਈ, ਮੈਨੂੰ ਯਾਦ ਹੈ ਜਿੱਦਾਂ ਦੇ ਅਸੀਂ ਉਹ ਕੱਪੜੇ ਪਾਏ ਸੀ, ਮੇਰੀ ਪੜਦਾਦੀ ਪਾਉਂਦੀ ਹੁੰਦੀ ਸੀ ਕਦੇ, ਮਤਲਬ ਉਹ ਖੱਦਰ ਦਾ ਸਾਰਾ ਕੁਛ ਹੈ ਨਾ, ਉਹ ਪਾਉਣ ਤੋਂ ਬਾਅਦ ਜਿਹੜੀ ਸਾਡੇ ਅੰਦਰ ਇੱਕ ਰੂਹ ਆਉਂਦੀ ਸੀ ਨਾ, ਮੈਂ ਸ਼ਾਇਦ ਬਿਆਨ ਨਹੀਂ ਕਰ ਪਾਉਂਗੀ। ਮੈਨੂੰ ਪਤਾ ਸੀ ਵੀ ਉਹ ਸਾਨੂੰ ਕਿੰਨਾ ਹੌਸਲਾ ਦਿੰਦੀ ਸੀ ਵੀ ਤੁਹਾਡੇ ਮੂਹਰੇ ਐਡਾ ਵੱਡਾ ਟਾਸਕ ਖੜਾ। ਤੁਸੀਂ ਦੇਖੋ ਐਸੇ ਸੀਨ ਸੀਗੇ, ਜਿਵੇਂ ਸਾਡੇ ਜਿੰਨੇ ਐਕਟਰ ਸੀਗੇ, ਤੁਹਾਨੂੰ ਦੱਸਿਆ ਸੀਗਾ, ਘੋੜਸਵਾਰੀ, ਫਾਈਟ ਦੇ ਸੀਨ ਹੋ ਗਏ, ਗੋਲੀਆਂ ਚੱਲਣੀਆਂ, ਕਿਸੇ ਵਕਤ ਜਾਨਵਰ ਕਿਸੇ ਨੂੰ ਵੀ ਸੁੱਟ ਸਕਦਾ ਸੀਗਾ ਜੀ, ਹੈ ਨਾ। ਮੈਂ ਜੋ ਦੇਖਿਆ, ਮੁੰਡਿਆਂ ਨੇ ਉੱਥੇ ਆ ਕੇ ਘੋੜਸਵਾਰੀ ਸਿੱਖੀ, ਕੰਮ ਕੀਤਾ, ਸੱਟਾਂ ਖਾਣ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਕਿਤੇ ਵੀ ਅਭਿਨੈ ਦੇ ਵਿੱਚ ਆਪਣੀ ਕਿਤੇ ਵੀ ਉਹਨਾਂ ਨੇ ਫਰਕ ਨਹੀਂ ਆਉਣ ਦਿੱਤਾ। ਬਿਲਕੁਲ। ਮੈਂ ਸੱਚੀ ਦੱਸਾਂ ਤਾਂ ਉਸ ਚੀਜ਼ ਨੇ ਮੈਂ ਦੇਖਿਆ ਕਿ ਜਿਹੜੇ ਸਾਡੇ ਕਿਰਦਾਰ ਸੀ, ਕਿਰਦਾਰ ਤਾਂ ਸਾਡੇ ਨਾਇਕ ਸੀ, ਸਾਡੇ ਜਿਹੜੇ ਅਦਾਕਾਰ ਸੀ ਫਿਲਮ ਦੇ, ਸਾਰੇ ਅਦਾਕਾਰ, ਹਾਲਾਂਕਿ ਅੱਛੇ ਜਿਹੜੇ ਥੀਏਟਰ ਦੇ ਮੰਜੇ ਸੰਭਰੇ ਕਲਾਕਾਰ ਨੇ ਉਹ ਸੀਗੇ, ਉਹਨਾਂ ਨੇ ਕਿਸੇ ਵੀ ਚੀਜ਼ ਤੇ ਆਂਚ ਨਹੀਂ ਆਉਣ ਦਿੱਤੀ। ਮੈਨੂੰ ਲੱਗਦਾ ਸੀ ਸਾਡੀ ਉਹ ਜਿਹੜੀ ਟੀਮ ਸੀਗੀ, ਸਾਡਾ ਮੋੜਾਂ ਦਾ ਪੂਰਾ ਪਰਿਵਾਰ ਸੀਗਾ, ਹੈ ਨਾ, ਤਾਂ ਉਹ ਸੱਚੀ ਸਾਰੇ ਨਾਇਕ ਬਣ ਕੇ ਉੱਭਰੇ। ਹਾਲਾਂਕਿ ਜਿਵੇਂ ਆਪਾਂ ਦੇਖਦੇ ਹਾਂ ਐਕਟਰ ਨੂੰ ਕੋਈ ਪ੍ਰੋਬਲਮ ਆਉਂਦੀ ਆ, ਤਾਂ ਸਾਰਿਆਂ ਦੇ ਅੰਦਰ ਇੱਕ ਅੱਗ ਸੀਗੀ ਕਿ ਨਹੀਂ, ਅਸੀਂ ਕੰਮ ਤੋਂ ਪਿੱਛੇ ਨਹੀਂ ਹਟਣਾ। ਕਿਸੇ ਕਲਾਕਾਰ ਨੇ ਕੋਈ ਛੁੱਟੀ ਨਹੀਂ ਲਈ। ਉਹਨਾਂ ਨੂੰ ਥੋੜ੍ਹਾ ਜਿਹਾ ਕਿਹਾ ਜਾਂਦਾ ਸੀ ਵੀ ਨਹੀਂ ਤੁਸੀਂ ਖਿਆਲ ਰੱਖੋ ਆਪਣਾ, ਆਪਾਂ ਲੰਬੇ ਸਮੇਂ ਲਈ ਕੰਮ ਕਰਨਾ। ਪਰ ਜਿਹੜਾ ਜਿਉਣੇ ਮੋੜ ਨੇ ਜਿਹੜਾ ਜੋਸ਼ ਭਰਿਆ ਹੋਇਆ ਸੀ ਨਾ, ਉਹ ਅਣਖੀਲੇ ਯੋਧੇ ਦਾ ਜਿਹੜਾ ਸੀਗਾ, ਮਤਲਬ ਹੈ ਨਾ, ਜੋਸ਼ ਭਰਿਆ ਹੋਇਆ, ਤਾਂ ਉਹਨੇ ਸਾਡੇ ਕਲਾਕਾਰਾਂ 'ਚ ਸਾਰਿਆਂ 'ਚ ਨਵੀਂ ਰੂਹ ਫੂਕਤੀ। ਇਸ ਮੂਵੀ ਦੇ ਆਉਣ ਦੇ ਨਾਲ ਨਵੇਂ ਕਰੈਕਟਰਾਂ ਨੂੰ, ਨਵੇਂ ਐਕਟਰਾਂ ਨੂੰ ਵੀ ਮੌਕਾ ਮਿਲਿਆ ਜਿਹੜੇ ਛੋਟੇ ਕਿਰਦਾਰਾਂ ਤੋਂ ਵੱਡੇ ਕਿਰਦਾਰਾਂ ਤੱਕ ਪਹੁੰਚੇ ਨੇ। ਬਿਲਕੁਲ ਜੀ, ਬਿਲਕੁਲ। ਇਹ ਜਿਹੜਾ ਮੋੜ ਫਿਲਮ ਆ, ਇਹਦੇ ਵਿੱਚ ਥੀਏਟਰ ਦੇ ਕਾਫੀ ਸਾਡੇ ਕਲਾਕਾਰ ਹੈਗੇ ਆ, ਬਹੁਤ ਸੋਹਣੀ ਚੋਣ ਕੀਤੀ ਗਈ ਆ। ਔਰ ਇਹ ਹੈ ਕਿ ਇਹਦੇ 'ਚ ਜਿੰਨੇ ਵੀ ਕਲਾਕਾਰ ਆਏ ਆ, ਸਾਰਿਆਂ ਨੇ ਅਹਿਮ ਭੂਮਿਕਾ ਨਿਭਾਈ ਹੈ। ਚਾਹੇ ਕੋਈ ਘੋੜਸਵਾਰ ਸੀਗਾ, ਚਾਹੇ ਕੋਈ ਮਤਲਬ ਕਿਸੇ ਪਾਤਰ ਨੂੰ ਨਿਭਾ ਰਿਹਾ ਸੀਗਾ, ਕਿਸੇ ਵੀ ਤਰ੍ਹਾਂ ਦਾ ਸੀਗਾ, ਸਾਰਿਆਂ ਨੇ ਪੂਰਾ ਹੰਭਲਾ ਮਾਰਿਆ, ਜਿੰਦ ਜਾਨ ਲਾ ਕੇ ਸਾਰੇ ਕਿਰਦਾਰਾਂ ਨੂੰ ਖੂਬ ਜਿਉਇਆ ਔਰ ਨਿਭਾਇਆ। ਤੇ ਮੈਨੂੰ ਚੰਗਾ ਲੱਗ ਰਿਹਾ ਕਿ ਪਤਾ ਨਹੀਂ ਹੋਰ ਕੋਈ ਇੱਦਾਂ ਗੱਲ ਕਰੇ ਜਾਂ ਨਾ ਕਰੇ, ਜਿਹੜੀ ਇਹ ਫਿਲਮ ਆ ਨਾ, ਫਿਲਮ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਦਸਤਾਵੇਜ਼ੀ ਫਿਲਮ ਹੈ। ਜਿਵੇਂ ਅਸੀਂ ਅੱਜ ਤੱਕ ਜਿਉਣਾ ਮੋੜ ਪਿਛਲੀ ਫਿਲਮ ਨੂੰ ਦੇਖਦੇ ਆ ਰਹੇ ਹਾਂ, ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਜਿਹੜੀ ਰਵਾਇਤ ਆ, ਇਹ ਜੋ ਹੈਗਾ ਜਿਉਣਾ ਮੋੜ ਦਾ ਹੈ ਸੰਕਲਪ ਹੈ ਨਾ, ਸਾਡੀ ਲੋਕਧਾਰਾ 'ਚ ਪਿਆ ਹੋਇਆ, ਤਾਂ ਮੈਨੂੰ ਪੱਕਾ ਪਤਾ ਕਿ ਇਹ ਲੋਕ ਹਮੇਸ਼ਾ ਦੇਖਦੇ ਰਹਿਣਗੇ। ਤੁਸੀਂ ਦੇਖੋ ਜਦੋਂ ਸਕਰੀਨ ਖੁੱਲ੍ਹਦੀ ਆ, ਟੀਜ਼ਰ ਟ੍ਰੇਲਰ ਤੁਸੀਂ ਵੇਖਿਆ ਹੋਣਾ, ਹੈ ਨਾ, ਕਿੰਨਾ ਪਿਆਰਾ ਲੱਗਦਾ। 2 ਘੜੀਆਂ ਲੱਗਦਾ ਕਿ ਤੁਸੀਂ ਉਸ ਪੰਜਾਬ 'ਚ ਜਿਉ ਰਹੇ ਹੋ। ਕਿੱਡੀਆਂ ਅਣਖਾਂ ਵਾਲੇ ਲੋਕ ਸੀਗੇ ਜਿਹੜੇ ਮੌਤ ਨੂੰ ਜ਼ਿੰਦਗੀ ਨਾਲ ਟੱਕਰ ਦੇ ਰਹੇ ਨੇ। ਜਦੋਂ ਕਹਿੰਦੇ ਹੁੰਦੇ ਸੀਗੇ ਰਾਂਝੇ ਹੁਣੀ ਬੇਲਿਆਂ 'ਚ ਸੀਗੇ ਤੇ ਸਾਡੇ ਜੌਣੇ ਮੋੜ ਹੁਣੀ ਰੋਈਆਂ 'ਚ ਸੀਗੇ, ਹੱਕਾਂ ਦੀ ਖਾਤਰ ਲੜ ਰਹੇ ਸੀਗੇ, ਹੈ ਨਾ। ਇਹਨਾਂ ਦਾ ਜਿਹੜਾ ਇਸ਼ਕ ਹਕੀਕੀ ਸੀਗਾ ਉਹ ਹੱਕਾਂ ਨੂੰ ਲੈ ਕੇ ਸੀਗਾ, ਅਣਖਾਂ ਨੂੰ ਲੈ ਕੇ ਸੀਗਾ, ਹੈ ਨਾ। ਇਹ ਜਿਹੜਾ ਜਿਉਣਾ ਮੋੜ ਦਾ ਸੰਕਲਪ ਹੈ ਜਾਂ ਇਹ ਨਾਇਕ ਹੈ ਨਾ, ਇਹ ਹਮੇਸ਼ਾ ਜ਼ਿੰਦਾ ਰਹੂਗਾ। ਇਹਦੇ ਪਿੱਛੇ ਜਿੰਨੀ ਟੀਮ ਨੇ ਕੰਮ ਕੀਤਾ, ਸਾਰੇ ਵਧਾਈ ਦੇ ਹੱਕਦਾਰ ਨੇ। ਜਿਵੇਂ ਤੁਸੀਂ ਕਿਹਾ ਕਿ ਰਾਂਝੇ ਹੋਰੀ ਬੇਲਿਆਂ 'ਚ ਸੀ ਤੇ ਜੌਣੇ ਹੋਰੀ ਰੋਈਆਂ 'ਚ ਸੀ। ਹਾਂਜੀ। ਪਰ ਜੌਣੇ ਹੋਰਾਂ ਦਾ ਕਿਰਦਾਰ ਕਿਤੇ ਪੜ੍ਹਾਇਆ ਹੀ ਨਹੀਂ ਜਾਂਦਾ ਸਕੂਲਾਂ ਕਾਲਜਾਂ ਦੇ ਵਿੱਚ। ਬਸ ਇਹ ਸਾਨੂੰ ਵੀ ਮਹਿਸੂਸ ਹੁੰਦਾ ਹੈ ਨਾ। ਸਾਨੂੰ ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਸੀ, ਕਹਿੰਦੇ ਨਹੀਂ, ਮੈਂ ਜਿਵੇਂ ਪਹਿਲਾਂ ਗੱਲ ਕੀਤੀ ਆ, ਅਸੀਂ ਜਿਹੜੀ ਸਾਡੀ ਪੀੜ੍ਹੀ ਆ, ਅਸੀਂ ਪੜ੍ਹੇ ਵੀ ਆ, ਅਸੀਂ ਬਜ਼ੁਰਗਾਂ ਦੇ ਮੂੰਹੋਂ ਸੁਣਿਆ ਵੀ ਹੈ, ਪਰ ਇਹ ਹੈ ਕਿ ਨਵੇਂ ਬੱਚਿਆਂ ਨੂੰ ਸ਼ਾਇਦ ਇਹਦਾ ਨਹੀਂ ਪਤਾ ਹੋਊਗਾ। ਔਰ ਹੁਣ ਜਦੋਂ ਫਿਲਮ ਆਈ ਆ, ਤਾਂ ਫਿਲਮ ਲਈ ਬਹੁਤ ਉਤਸੁਕ ਨੇ ਲੋਕ ਕਿ ਅਸੀਂ ਦੇਖਣੀ ਆ। ਇਹ ਕਹਿ ਰਹੇ ਆ ਭਾਈ ਅਸੀਂ ਬੱਚਿਆਂ ਨੂੰ ਵੀ ਦਿਖਾਵਾਂਗੇ।
ਸਾਡਾ ਇੱਕ ਇਹ ਅਹਿਮ ਉਪਰਾਲਾ ਰਿਹਾ ਸਭ ਦਾ ਕਿ ਪੀੜ੍ਹੀਆਂ ਯਾਦ ਰੱਖਣ। ਔਰ ਸਾਨੂੰ ਪੂਰੀ ਉਮੀਦ ਹੈ, ਸਾਨੂੰ ਯਕੀਨ ਵੀ ਹੈ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਆ ਉਹ ਇਹਨੂੰ ਜ਼ਰੂਰ ਮਾਣੂਗੀ, ਉਹਨਾਂ ਨੂੰ ਪਤਾ ਲੱਗੂਗਾ ਕਿ ਅਸੀਂ ਕਿਸ ਧਰਤੀ ਤੇ ਜਾਏ ਹਾਂ। ਜੀ ਬਿਲਕੁਲ। ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਾਂਗੇ, ਸਾਡੇ ਨਾਲ ਡਾਕਟਰ ਵੀਰ ਅਵਿਨਵ ਮੌਜੂਦ ਸਨ। ਤਾਂ ਅਸੀਂ ਇਹਨਾਂ ਦੇ ਨਾਲ ਮੁਲਾਕਾਤ ਕੀਤੀ ਆ ਕਿਉਂਕਿ ਜੱਟ ਜਾਉਣਾ ਮੋੜ ਰੋਈਆਂ ਦਾ, ਮਾਲਵੇ ਦੇ ਖਿੱਤੇ ਦਾ ਉਹ ਸੂਰਵੀਰ ਸੀ, ਯੋਧਾ ਸੀ, ਜਿਸ ਨੇ ਹੱਕ ਹਕੂਕ ਦੀ ਗੱਲ ਕੀਤੀ, ਪੰਜਾਬ ਦੀ ਗੱਲ ਕੀਤੀ ਤੇ ਇੱਕ ਸਧਾਰਨ ਜੱਟ ਪਰਿਵਾਰ ਚੋਂ ਉੱਠਿਆ, ਜੱਟ ਜਾਉਣਾ ਮੋੜ ਬਣ ਕੇ ਉੱਭਰ ਕੇ ਸਾਹਮਣੇ ਆਇਆ ਤੇ ਇੱਕ ਕਿਰਦਾਰ ਜਿਹੜਾ ਕਿ ਉਸ ਨੂੰ ਲੋਕ ਜਿਉਂ ਰਹੇ ਨੇ। ਮਾਲਵੇ ਦੇ ਸੂਰਵੀਰ ਜੱਟ ਜਾਉਣਾ ਮੋੜ 'ਤੇ ਮੂਵੀ ਆ ਰਹੀ ਆ ਬਾਈ ਐਮੀ ਵਿਰਕ ਹੋਰਾਂ ਦੀ, 9 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਆ। ਕਿਉਂਕਿ ਪਰਸਨਲੀ ਤੌਰ 'ਤੇ ਤੁਹਾਡੇ ਨਾਲ ਇਹ ਵੀ ਅਪੀਲ ਕਰਾਂਗਾ ਕਿ ਜ਼ਰੂਰ ਦੇਖਣ ਜਾਇਓ ਮੌੜ, ਜਿਹੜੀ ਕਿ ਮੂਵੀ 9 ਜੂਨ ਨੂੰ ਆ ਰਹੀ ਆ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਕਿਉਂਕਿ ਪੰਜਾਬ ਆ ਜਿਹੜਾ ਉਹ ਸੰਘਰਸ਼ ਦੇ ਰਾਹ 'ਤੇ ਚੱਲਿਆ ਹੋਇਆ ਤੇ ਦੇਖਦੇ ਹਾਂ ਕਿ ਕਦੋਂ ਤੱਕ ਪੰਜਾਬ ਨੂੰ ਇਹ ਸੰਘਰਸ਼ ਆ ਜਿਹੜਾ ਉਹ ਕਰਨਾ ਪੈਂਦਾ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਤਾਂ ਸਾਡੇ ਨਾਲ ਅੱਜ ਮੌੜ ਫਿਲਮ ਦਾ ਇੱਕ ਕਰੈਕਟਰ ਮੌਜੂਦ ਆ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਜੇ ਕਿਸਮਤ ਦੇ ਫੈਸਲੇ ਰੋਈਆਂ ਕਰਨੇ ਹੁੰਦੇ ਨਾ ਚਾਚਾ ਸਿਆਂ, ਤਾਂ ਅਸੀਂ ਰੋਈਆਂ ਦੇ ਰਾਂਝੇ ਆ। ਮਾਣ ਦੀ ਗੱਲ ਹੈ ਕਿ ਜਿਹੜੇ ਲੋਕ ਨਾਇਕ ਜਿਹੜੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀਗੇ ਜਾਂ ਅਸੀਂ ਪੜ੍ਹਦੇ ਸੀਗੇ, ਤਾਂ ਸਾਨੂੰ ਉਸੇ ਔਰੇ ਦੇ ਵਿੱਚ ਜਾ ਕੇ ਇੱਕ ਰਿਸਰਚ ਤੋਂ ਬਾਅਦ ਸਾਨੂੰ ਉਸ ਔਰੇ ਦੇ ਵਿੱਚ ਜਾ ਕੇ ਉਹਨਾਂ ਕਿਰਦਾਰਾਂ ਨੂੰ ਜਿਉਣ ਦਾ ਮੌਕਾ ਮਿਲਿਆ। ਮੇਰਾ ਨਾਮ ਜਿਉਣ ਸਿੰਘ ਹੈ ਬਾਈ, ਮੈਂ ਜਿਉਣ ਦੀ ਸਹੁੰ ਖਾ ਕੇ ਆਇਆ। ਤੂੰ ਚਾਹੇ ਮੈਨੂੰ ਬੇਅਣਖਾ ਕਹਿ, ਚਾਹੇ ਕੁਛ ਕਹਿ, ਪਰ ਮੈਂ ਮਰਨਾ ਨਹੀਂ ਹੈਗਾ। ਪੰਜਾਬੀ ਸਿਨੇਮੇ ਦੇ ਬੜੇ ਵਾਰ ਬਦਲਦੇ ਦੌਰ ਦੇਖੇ ਨੇ, ਕਦੇ ਹਾਸੇ ਡਿੱਠੇ, ਕਦੇ ਜੱਟ ਤੇ ਜ਼ਮੀਨ ਵਰਗੀਆਂ ਫਿਲਮਾਂ ਬਣੀਆਂ। ਅੱਜ ਫੇਰ ਉਸੇ ਕਿਰਦਾਰ ਦੇ ਉੱਪਰ ਇੱਕ ਫਿਲਮ ਜਿਹੜੀ ਕਿ ਰਿਲੀਜ਼ ਹੋਣ ਜਾ ਰਹੀ ਹੈ। ਔਰ ਇਹ ਬਹੁਤ ਵੱਡੀ ਗੱਲ ਹੈ ਔਰ ਚੁਣੌਤੀ ਵੀ ਰਹੀ ਹੈ ਸਾਰੇ ਕਲਾਕਾਰਾਂ ਲਈ ਕਿ ਅਸੀਂ 18ਵੀਂ ਸਦੀ ਦੇ ਅੰਤ ਦੀ ਗੱਲ ਹੈ, ਇਹ ਅੰਤ ਦੀ ਹੀ ਗੱਲ ਆ, ਮਤਲਬ ਉੱਥੋਂ ਤੋਂ ਜਿਹੜੀ ਕਹਾਣੀ ਮੌੜ ਦੀ ਸ਼ੁਰੂ ਹੋਈ ਹੈ। ਤਾਂ ਤੁਸੀਂ ਦੇਖੋ ਕਿ ਅਸੀਂ ਬਜ਼ੁਰਗਾਂ ਤੋਂ ਸੁਣਦੇ ਰਹੇ, ਕਿਤਾਬਾਂ ਤੋਂ ਪੜ੍ਹਦੇ ਰਹੇ, ਪੜ੍ਹਦੇ ਉਹ ਲੱਗਿਆ ਵੀ ਯਾਰ ਉਹ ਇੱਦਾਂ ਦੇ ਅਣਖੀ ਬੰਦੇ ਸੀ, ਧੀਆਂ ਭੈਣਾਂ ਲਈ ਖੜ੍ਹਦੇ ਸੀ, ਮਜ਼ਲੂਮਾਂ ਲਈ ਖੜ੍ਹਦੇ ਸੀਗੇ ਨਾ। ਫਿਰ ਸਾਨੂੰ ਜਦੋਂ ਉਹ ਕਰੈਕਟਰ ਜਿਉਣ ਦਾ ਮੌਕਾ ਮਿਲਿਆ ਤਾਂ ਤੁਸੀਂ ਸੱਚ ਜਾਣਿਓ, ਮਤਲਬ ਮੈਨੂੰ ਲੱਗਾ ਕਿ ਮੇਰਾ ਪੰਜਾਬ ਦੀ ਧਰਤੀ ਤੇ ਜਨਮ ਲੈਣਾ ਸਫਲਾ ਹੋ ਗਿਆ। ਭੈਣ ਲਈ ਭਰਾ ਤੋਂ ਵੱਡਾ ਕੋਈ ਸੂਰਮਾ ਨਹੀਂ ਹੁੰਦਾ, ਪਰ ਵੀਰੇ ਤੂੰ ਤਾਂ ਜਮਾ ਹੀ ਕੰਡਣੀ ਵੀ ਕਰ ਲਈ। ਇਸ ਘਰ ਦਾ ਇੱਕੋ ਹੀ ਬੈਲੀ ਬਹੁਤ ਆ, ਦੂਜੇ ਦਾ ਪਰ ਲੈਣ ਜਾਣਾ ਇਹਦੇ ਤੋਂ। ਇਸ ਹਿਸਾਬ ਨਾਲ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਮੈਂ ਫਿਲਮ ਦਾ ਹਿੱਸਾ, ਇਸ ਕਰਕੇ ਮੈਨੂੰ ਇਹ ਚੰਗਾ ਲੱਗਾ ਕਿ ਉਹ ਜਿਹੜੀ ਫਿਲਮ ਆ ਨਾ, ਇਹਨੂੰ ਲੋਕ ਹਮੇਸ਼ਾ ਯਾਦ ਰੱਖਣਗੇ ਜਦੋਂ ਤੱਕ ਜਿਉਣ ਦਾ, ਜ਼ਿੰਦਗੀ ਧੜਕਦੀ ਜ਼ਿੰਦਗੀ ਦਾ ਜਿਹੜਾ ਇੱਕ ਸੰਕਲਪ ਹੈ ਨਾ। ਤਾਂ ਮੈਨੂੰ ਲੱਗਦਾ ਕਿ ਜਿਉਣੇ ਨੇ ਹਮੇਸ਼ਾ ਜਿਉਂਦੇ ਰਹਿਣਾ। ਭਾਦੋਂ ਦਾ ਭਜਾਇਆ ਜੱਟ ਸਾਧ ਬਣਦਾ ਹੈ, ਜੇ ਸਾਧਨਾ ਨਾ ਬਣਿਆ ਤਾਂ ਡਾਕੂ ਤਾਂ ਪੱਕਾ ਬਣਦਾ ਹੈ। ਕਈ ਕਲਾਕਾਰਾਂ ਨੇ ਜਾ ਕੇ ਉੱਥੇ ਦਾੜੀਆਂ ਨਹੀਂ ਕਟਾਈਆਂ, ਸਾਨੂੰ ਜਿਹੜੀਆਂ ਫੀਮੇਲ ਆਰਟਿਸਟ ਸੀਗੀਆਂ ਸਾਨੂੰ ਅਸੀਂ ਆਈਬਰੋ ਨਹੀਂ ਬਣਵਾਈ ਹੈਗੀ। ਮਤਲਬ ਜਿਹੜੀ ਕਰੈਕਟਰ ਪ੍ਰੈਪਰੇਸ਼ਨ ਹੁੰਦੀ ਹੈ ਨਾ, ਖਾਸ ਕਰਕੇ ਤੇ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ, ਪਰ ਸਾਨੂੰ ਕਹੀ ਗਿਆ ਕਿਉਂਕਿ ਅਸੀਂ ਸਿਰ ਢੱਕ ਕੇ ਰੱਖਣੇ ਹੁੰਦੇ ਸੀ, ਅਸੀਂ ਗੁੱਤਾਂ ਗੁੰਦੀਆਂ ਹੁੰਦੀਆਂ ਸੀਗੀਆਂ। ਮਤਲਬ ਇੱਕ ਐਕਟਰ ਨੂੰ ਕਰੈਕਟਰ ਵਿੱਚ ਆਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਸਭ ਤੋਂ ਚੁਣੌਤੀ ਭਰਿਆ ਕੰਮ ਇੱਕ ਕਲਾਕਾਰ ਨੂੰ, ਔਰ ਪਿੱਛੇ ਬੰਦੂਕਾਂ ਪਾ ਕੇ ਬੈਠਣਾ, ਤੁਸੀਂ ਕੈਮਰੇ ਦੇ ਫਰੇਮ ਦੇ ਵਿੱਚ ਦੀ ਨਿਕਲਣਾ, ਹੈ ਨਾ। ਜਾਨਵਰ ਦਾ ਕੀ ਪਤਾ ਕਿੱਥੇ ਰੁਕ ਜੇ। ਮੈਨੂੰ ਚੰਗੀ ਤਰ੍ਹਾਂ ਯਾਦ ਆ ਸਾਡੇ ਕਈ ਮੁੰਡਿਆਂ ਨੇ ਸੱਟਾਂ ਖਾਧੀਆਂ, ਕਈਆਂ ਦੇ ਗਿੱਟੇ ਟੁੱਟੇ, ਕਈਆਂ ਦੀਆਂ ਕੂਣੀਆਂ। ਮਤਲਬ ਈਵਨ ਕਿ ਉਸ ਤੋਂ ਬਾਅਦ ਵੀ ਕੰਟੀਨਿਊਟੀ 'ਚ ਮੁੰਡਿਆਂ ਨੇ ਹੌਸਲਾ ਨਹੀਂ ਹਾਰਿਆ। ਸਾਨੂੰ ਉਸ ਟਾਈਮ ਉਸ ਧਰਤੀ ਤੇ ਉਸ ਘਰ ਦੇ ਵਿੱਚ ਸ਼ੂਟ ਕਰਦਿਆਂ ਮਹਿਸੂਸ ਹੁੰਦਾ ਸੀਗਾ ਵੀ ਜਿਉਣਾ ਹੁਣ ਨੇਰੀ ਦੀ ਤਰ੍ਹਾਂ ਸੈੱਟ ਤੇ ਪਹੁੰਚ ਜਾਊਗਾ। ਤੇਰੀ ਮੌਤ ਨਹੀਂ ਟਲਦੀ ਵੈਰੀਆ, ਤੇ ਤੇਰੇ ਕੰਨਾਂ 'ਚ ਦੋ ਹੀ ਨਾਂ ਗੂੰਜਣਗੇ, ਇੱਕ ਮੇਰੇ ਭਾਈ ਕਿਸ਼ਨੇ ਦਾ ਤੇ ਦੂਜਾ ਜਾਉਣੇ ਮੌੜ ਦਾ। ਸੋ ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਅੱਜ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਫੇਰ ਰੂਬਰੂ ਹੋਏ ਹਾਂ, ਕਿਉਂਕਿ ਪੰਜਾਬ ਦੇ ਨਾਲ ਸੰਬੰਧਿਤ ਹਰ ਇੱਕ ਕਿਰਦਾਰ ਦੀ ਅਸੀਂ ਗੱਲ ਕਰਦੇ ਹਾਂ ਇੰਡੋਜ਼ ਟੀਵੀ 'ਤੇ। ਤਾਂ ਪਿਛਲੇ ਦਿਨਾਂ ਤੋਂ ਕਾਫੀ ਜਿਹੜੀ ਕਿ ਚਰਚਿਤ ਮੂਵੀ ਬਣੀ ਹੋਈ ਆ ਮੌੜ, ਐਮੀ ਵਿਰਕ ਹੋਰਾਂ ਦੀ ਆ, 9 ਜੂਨ ਨੂੰ ਰਿਲੀਜ਼ ਹੋਣ ਵਾਲੀ ਆ। ਤਾਂ ਉਸ ਨੂੰ ਲੈ ਕੇ ਸਾਡੀ ਜਿਹੜੀ ਗੱਲਬਾਤ ਆ, ਵਾਰਤਾਲਾਪ ਆ, ਉਹ ਹਮੇਸ਼ਾ ਕਰੈਕਟਰਾਂ ਦੇ ਨਾਲ ਹੁੰਦੀ ਰਹੀ ਆ। ਅਤੇ
ਹੁੰਦੀ ਰਹੇਗੀ। ਤਾਂ ਸਾਡੇ ਨਾਲ ਅੱਜ ਮੌੜ ਫਿਲਮ ਦਾ ਇੱਕ ਕਰੈਕਟਰ ਮੌਜੂਦ ਆ, ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਵੀਰ ਅਭਿਨਵ ਸਾਡੇ ਨਾਲ ਮੌਜੂਦ ਨੇ। ਮੈਮ ਬਹੁਤ ਬਹੁਤ ਸਵਾਗਤ ਹੈ ਜੀ। ਪਹਿਲਾਂ ਸ਼ੁਕਰੀਆ ਜੀ। ਸ਼ੁਰੂਆਤ ਇੱਥੋਂ ਹੀ ਕਰ ਲਈਏ ਕਿ ਸਾਡੇ ਲਾਣੇ ਜਾਉਣੇ ਸੋਚਿਆਂ ਦੇ, ਸਾਡੇ ਮਿਰਜੇ ਰਾਂਝੇ ਜੰਮਦੇ ਨਹੀਂ। ਸਿੱਧੂ ਮੂਸੇ ਵਾਲੇ ਨੇ ਵੀ ਜਾਉਣੇ ਮੋੜ ਦਾ ਨਾਂ ਬਹੁਤ ਲਿੱਤਾ, ਸੋਹਣੀ ਗੱਲ। ਉਹਨਾਂ ਸੂਰਬੀਰਾਂ ਦੇ ਨਾਂ ਲਿੱਤੇ। ਇਹ ਧਰਤੀ ਯੋਧਿਆਂ ਦੀ, ਇਹ ਧਰਤੀ ਸੂਰਬੀਰਾਂ ਦੀ ਆ। ਪੰਜਾਬ ਦੀ ਗੱਲ ਹੁੰਦੀ ਆ ਤਾਂ ਪੰਜਾਬ ਦੇ ਨਾਲ ਫਿਰ ਉਹ ਯੋਧਿਆਂ ਦੇ ਨਾਂ ਜਾਂ ਸੂਰਬੀਰਾਂ ਦੇ ਨਾਂ ਯਾਦ ਆ ਜਾਂਦੇ ਆ। ਬੇਸ਼ੱਕ ਉਹ ਡਾਕੂ ਦੇ ਰੂਪ 'ਚ ਸੀ, ਬੇਸ਼ੱਕ ਉਹ ਕਿਸੇ ਧਾਰਮਿਕ ਸੰਸਥਾ ਦੇ ਪ੍ਰਧਾਨ ਬਣ ਕੇ ਰਹੇ ਨੇ। ਤਾਂ ਕਿਵੇਂ ਦਾ ਲੱਗਦਾ ਗਾ ਜਿਹੜਾ ਕਿ ਮੌੜ ਫਿਲਮ ਦੇ ਵਿੱਚ ਤੁਸੀਂ ਇੱਕ ਰੋਲ ਅਦਾ ਕੀਤਾ? ਦੇਖੋ ਜੀ, ਸਭ ਤੋਂ ਪਹਿਲਾਂ ਇਹ ਮਾਣ ਦੀ ਗੱਲ ਹੈ ਕਿ ਜਿਹੜੇ ਲੋਕ ਨਾਇਕ ਜਿਹੜੇ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਸੀਗੇ ਜਾਂ ਅਸੀਂ ਪੜ੍ਹਦੇ ਸੀਗੇ, ਤਾਂ ਸਾਨੂੰ ਉਸੇ ਔਰੇ ਦੇ ਵਿੱਚ ਜਾ ਕੇ, ਇੱਕ ਰਿਸਰਚ ਤੋਂ ਬਾਅਦ ਸਾਨੂੰ ਉਸ ਔਰੇ ਦੇ ਵਿੱਚ ਜਾ ਕੇ ਉਹਨਾਂ ਕਿਰਦਾਰਾਂ ਨੂੰ ਜਿਉਣ ਦਾ ਮੌਕਾ ਮਿਲਿਆ। ਤਾਂ ਉਹ ਸਾਡੇ ਲਈ ਇੱਕ ਮਾਣ ਦੀ ਗੱਲ ਵੀ ਹੈ ਤੇ ਅਸੀਂ ਖੁਦ ਨੂੰ ਮਤਲਬ ਬੜੀ ਕਿਸਮਤ ਵਾਲੇ ਮੰਨਦੇ ਹਾਂ ਕਿ ਸਾਨੂੰ ਉਹ ਇੱਕ ਚੰਗਾ ਮੌਕਾ ਮਿਲਿਆ। ਰਹੀ ਗੱਲ ਜਿਉਣੇ ਮੋੜ ਦੀ, ਹੈ ਨਾ, ਸਾਡੀ ਜਿਹੜੀ ਪੰਜਾਬੀਆਂ ਦਾ ਜਿਹੜਾ ਹੈਗਾ ਪਰਵਰਿਸ਼ ਆ, ਜਿਹੜੀ ਪੰਜਾਬੀ